ਬਾਈ ਚੁੱਪ ਕਰ ਜੋ। ਹਾਂਜੀ ਭਾਵੇਂ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਸਰਕਾਰ ਤੋਂ ਧੰਨਾ ਕਰਦਾ ਜੀ ਕਿਰਪਾ ਸਦਕਾ। ਤੇ ਦੂਜਾ ਮੈਂ ਧੰਨਵਾਦ ਕਰਦਾ ਸਾਡੇ ਕਿਸਾਨ ਜਥੇਬੰਦੀਆਂ ਦਾ, ਸਾਡੇ ਨਾਲ ਬੈਠੇ ਸਾਡੇ ਇਹ ਤੁਹਾਡੇ ਪਾਉਂਦਾ ਜਥੇਬੰਦੀ ਤੋਂ ਬੈਠੇ ਲੱਖਾ ਵਾਲੀ ਬੈਠਾ ਤੇ ਕਾਦਮੀ ਜਥੇਬੰਦੀ ਤੋਂ ਖੜੇ ਨੇਗੇ ਭਾਰਤੀ ਕਿਸਾਨ ਸੰਘਰਸ਼ ਭਾਰਤੀ ਕਿਸਾਨ ਸੇਵਕ ਆਜ਼ਾਦ ਸਿੰਘ ਲੰਗੋਵਾਲ ਜਿਹੜੇ ਬਾਹਰ ਦੇਸ਼ਾਂ ਦੇ ਵਿੱਚ ਲੋਕ ਵੱਸਦੇ ਨੇ ਉਹਨਾਂ ਦਾ ਧੰਨਵਾਦ। ਮਾਵਾਂ ਭੈਣਾਂ ਦਾ ਇਕੱਲੇ ਇਕੱਲੇ ਦਾ ਮੇਰੇ ਲੋਕਾਂ ਦਾ ਉਸ ਪੰਜਾਬ ਦੇ ਲੋਕਾਂ ਦੇ ਅੱਗੇ ਮੇਰਾ ਸਿਰ ਝੁਕਦਾ। 86 ਬੰਦਿਆਂ ਲਈ ਬੜਾ 86 ਬੰਦਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ ਸਿਆਸੀ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਉਹਨਾਂ ਨੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਜਿਹੜੀ ਮੇਰੀ ਹੱਕ ਦੇ ਵਿੱਚ ਗੱਲ ਕਰੀ ਹੈ, ਪਰ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ, ਜੋ ਮੇਰੀ ਹੱਡ ਬੀਤੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜੇ ਇਹ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨੇ ਵੀ ਐਵੇਂ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿੱਤਾ। ਕਿਸੇ ਨੌਜਵਾਨ ਦਾ ਕਿਉਂਕਿ ਸਰਕਾਰਾਂ ਨੇ ਲੀਡਰਾਂ ਨੇ ਡਰ ਹੀ ਐਵੇਂ ਪੈਦਾ ਕਰ ਦੇਣਾ, ਐਵੇਂ ਕੋਈ ਵੀ ਨੌਜਵਾਨ ਨਹੀਂ ਬੋਲੂਗਾ, ਕੋਈ ਵੀ ਲੋਕ ਨਹੀਂ ਬੋਲੂਗਾ। ਚਲੋ ਸਾਡੇ ਆਗੂਆਂ ਦੀ ਤਾਂ ਉਮਰਾਂ ਲੰਘ ਗਈਆਂ, ਇਹਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ। ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਤੇ ਖੜੀ ਹੈ, ਨੌਜਵਾਨ ਡਰਨਗੇ, ਪੰਜਾਬ ਦੇ ਲੋਕ ਡਰਨਗੇ। ਜੋ ਕੁਝ ਹੋਇਆ, ਇਹ ਹੋਇਆ ਕੀ ਹੈ ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਆਤ ਗੱਲ ਦੱਸਦਾ। ਜਿਹੜੀ ਇਹ ਸਰਕਾਰ ਆ, ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਿਲਾਫ ਬੋਲਦੇ ਹਾਂ, ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ, ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ, ਉਹ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਨੇ, ਗੱਪ ਮਾਰਦੇ ਨੇਗੇ। ਇਸ ਤੋਂ ਬਾਅਦ ਜਿਹੜੇ ਕੀਤੇ ਹੋਏ ਵਾਅਦੇ ਇੱਕ ਤੇ ਪੂਰਾ ਨਹੀਂ ਉਤਰਦੇ। ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਕੁਝ ਹੋਰ ਹੁੰਦੀ ਹੈ, ਬਾਅਦ ਚ ਕੁਝ ਹੋਰ ਹੁੰਦੀ ਹੈ। ਅਸੀਂ ਬਾਦਲਾਂ ਨੂੰ ਵੀ ਘੇਰਿਆ, ਕਾਂਗਰਸ ਨੂੰ ਵੀ ਘੇਰਿਆ, ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਹੈ, ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਹੈ, ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਹੈ। ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ? ਇੱਕ ਚੀਜ਼ ਦੇਖੋ, ਮੈਂ ਤੁਹਾਨੂੰ ਛੋਟੀ ਜਿਹੀ ਪਿੱਛੇ ਜੇ ਥੋੜੀ ਹੋਰ ਲੈ ਕੇ ਜਾਣਾ ਗੱਲ। ਜਿਹੜੀ ਮੌਜੂਦਾ ਸਰਕਾਰ ਹੈ, ਜਿਹੜੀ ਬਦਲਾਅ ਵਾਲੀ ਸਰਕਾਰ ਹੈ, ਮੈਂ ਤੁਹਾਨੂੰ ਇਹਦੀ ਗੱਲ ਦੱਸਾਂ। ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ, 2014 ਦੇ ਵਿੱਚ ਜਦੋਂ ਇਹ ਆਈ ਸਰਕਾਰ, ਜਦੋਂ ਇਹ ਪਾਰਟੀ ਆਈ, ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲ੍ਹਣ ਵਾਲਾ ਪਹਿਲਾ ਬੰਦਾ ਸੀਗਾ। ਜਿਹੜੇ 10-12 ਬੰਦੇ ਸੀ, ਮੈਂ ਉਹਨਾਂ ਨਾਂ ਵੀ ਲੈ ਦੂੰ ਆਮ ਆਦਮੀ ਪਾਰਟੀ ਦਾ। ਇੱਕ ਸੀਗੇ ਆਪਣੇ ਨਰਿੰਦਰ ਬਿੱਟਾ, ਇੱਕ ਕਾਲੇ ਕਾ ਤੁਸੀਂ ਸੁਰਿੰਦਰ ਸਿੰਧੀ ਤੇ ਮਾਸਟਰ ਜੀ ਸੀ। 2-4 ਅਸੀਂ ਇਹਨਾਂ ਨੇ ਮਿਲ ਕੇ ਅਸੀਂ ਸਭ ਤੋਂ ਪਹਿਲਾਂ ਕਚਹਿਰੀ ਚੌਂਕ ਦੇ ਵਿੱਚ ਦਫ਼ਤਰ ਖੋਲ੍ਹਿਆ। 2014 ਦੇ ਵਿੱਚ ਮੇਰਾ ਪਿੰਡ ਆ, ਇੱਥੇ ਮੇਰਾ ਪਿੰਡ ਗਵਾਹ ਖੜਾ ਹੈ। 2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ, ਮੈਂ ਉਹਦੇ ਪਿੰਡ ਦੇ ਵਿੱਚ, ਮੇਰੇ ਸਾਰੇ ਪਿੰਡ ਦੇ ਵਿੱਚ ਪੋਲੀਟੀਕਲ ਪਾਰਟੀ ਨੇ ਵਿਰੋਧ ਕਰਿਆ, ਮੈਂ ਇਕੱਲੇ ਨੇ ਪੋਲਿੰਗ ਬੂਥ ਲਾਇਆ। ਮੇਰੀ ਸੋਚ ਕੀ ਸੀਗੀ? ਮੇਰੀ ਸੋਚ ਇਹ ਨਹੀਂ ਸੀਗੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਮੈਨੂੰ ਅਸੀਂ ਬਦਲਾਅ ਆਵੇ ਯਾਰ, ਕੁਛ ਸਾਡੀ ਰਾਜਨੀਤੀ ਬਦਲੇ, ਸਾਡੀ ਜੋ ਝੂਠ ਬੋਲਦੇ ਨੇ, ਜੋ ਤੂਫਾਨ ਬੋਲਦੇ ਨੇ, ਵੀ ਸਾਡੀ ਕੋਈ ਸਿਸਟਮ ਬਦਲੇ। ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ, ਇੱਥੋਂ 20 ਕਿਲੋਮੀਟਰ ਦੂਰ ਆ ਭਗਵੰਤ ਮਾਨ ਦਾ ਸਤੌਜ ਮੇਰੇ ਪਿੰਡ ਤੋਂ, ਇੱਕੋ ਹੀ ਅਸੀਂ ਪੌਣ ਪਾਣੀ ਦੇ ਅਸੀਂ ਵੇਲੇ ਪਲੇ ਹੋਏ ਆ। ਪਰ ਗੱਲ ਇਹ ਹੋਈ ਵੀਰੋ, ਜੇ ਅੱਜ ਮੈਨੂੰ ਇੱਕ ਵੀ ਚੀਜ਼ ਦਿਖਾ ਦਿਓ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਕੋਈ ਇਹਦੇ ਮੈਂ ਨਿੱਜੀ ਖਿਲਾਫ ਬੋਲਿਆ ਹੋਵਾਂ ਸੀਐਮ ਦੇ, ਪਰ ਮੇਰੀਆਂ ਭੈਣਾਂ ਤੇ 307 ਦਾ ਪਰਚਾ ਪਾਇਆ। ਜੇ ਅੱਜ ਮੈਂ ਚੁੱਪ ਰਹਿ ਗਿਆ ਤਾਂ 21 ਪਰਚੇ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰੇ ਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ। 21 ਪਰਚੇ। ਤੁਸੀਂ ਇੱਕ ਚੀਜ਼ ਹੋਰ ਦੇਖੋ ਬਾਈ, ਇੱਥੇ ਜਿਹੜੀ ਗੱਲ ਬਚਣ ਵਾਲੀ ਆ, ਇਹੋ ਜਿਹੇ ਨੌਜਵਾਨ ਸਾਡੇ ਡਿਬਰੂਗੜ੍ਹ ਦੇ ਜੇਲ੍ਹਾਂ ਵਿੱਚ ਬੈਠੇ ਨੇਗੇ, ਕਿਸੇ ਤੇ 45 ਕਰੋੜ ਰੁਪਇਆ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਸ਼ੁਰੂ ਕਰਤਾ ਪਾਕਿਸਤਾਨ ਦਾ। ਕਿਹੜਾ ਨੌਜਵਾਨ 45 ਕਰੋੜ ਰੁਪਇਆ ਪਵਾ ਲੂਗਾ ਜੀ? ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ। ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਾ, ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ, ਕਿਸਾਨ ਜਥੇਬੰਦੀਆਂ ਦੀ ਤਾਕਤ ਦੇ ਨਾਲ ਬਾਹਰ ਆਇਆ। ਨਹੀਂ ਮੈਂ ਬਾਹਰ ਨਹੀਂ ਸੀ ਆ ਸਕਦਾ। ਮੇਰੇ ਤੇ ਕਿਹੜਾ ਜਿਹੜੇ ਪਰਚੇ ਕਹੋ ਜੀ ਧਾਰਾ ਲਾ ਨਹੀਂ ਸਕਦੇ। ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚ, ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲਓ, ਮੇਰੇ ਖਾਤੇ ਦੇ ਵਿੱਚ ਪੈਸੇ ਪਾ ਕੇ ਕਹਿੰਦੇ ਵਿਦੇਸ਼ੀ ਫੰਡ ਆ ਜੀ, ਜਿਹੜਾ ਮਰਜ਼ੀ ਪਰਚਾ ਪਾ ਲਓ ਜੀ। 379 ਵੀ ਜਿਹੜੀ ਮੇਰੇ ਤੇ ਲੱਗੀ ਹੈ, ਜਿਹੜਾ ਮੈਨੂੰ ਚੈਨੀ ਚੋਰ ਬਣਾਇਆ, ਮੈਨੂੰ ਐ ਨਹੀਂ ਪਤਾ ਇਹ ਬੰਦਾ ਕਿਹੜਾ ਜਿਹੜਾ ਤੇ ਮੇਰੇ ਤੇ ਪਰਚਾ ਕਰਾਉਣ ਵਾਲਾ। ਮੈਨੂੰ ਇਹ ਨਹੀਂ ਪਤਾ। ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ, ਸਾਡੇ ਆਗੂ ਸਾਹਿਬਾਨ ਬੈਠੇ ਨੇਗੇ, ਇਹਨਾਂ ਨੂੰ ਪੁੱਛ ਲਓ। 1 ਸਾਲ ਅਸੀਂ ਦਿੱਲੀ ਦੇ ਬਾਰਡਰਾਂ ਦੇ, 1.5 ਸਾਲ ਮੈਂ ਇਹਨਾਂ ਦਾ ਉੱਥੇ ਬੈਠਾ ਰਿਹਾ। ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਯੂਨੀਅਨ ਦੀ ਸੇਵਾ ਕਰੀ ਹੈ। ਅੱਜ ਉਹ ਦੁਨੀਆ ਦੇ ਚਲੇ ਗਏ। ਪੰਜਾਬ ਕਿਸਾਨ ਯੂਨੀਅਨ ਹੁੰਦੀ, ਲੱਖੋਵਾਲ ਯੂਨੀਅਨ ਹੁੰਦੀ, ਕਾਦੀਆਂ ਯੂਨੀਅਨ ਹੁੰਦੀ। ਪਹਿਲਾਂ ਜ਼ਿਲ੍ਹਾ ਪ੍ਰਧਾਨ ਰਹੇ, ਪੰਜਾਬ ਦੇ ਮੀਤ ਪ੍ਰਧਾਨ ਰਹੇ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ। ਮੈਂ ਉਸ ਦਾ ਪੁੱਤ ਹੈ। ਪਰ ਜਿਹੜੀ ਮੇਰੇ ਨਾਲ ਤਸੱਦਦ ਹੋਈ, ਹੱਡ ਬੀਤੀ ਜਿਹੜੀ ਮੇਰੇ ਨਾਲ ਹੋਈ, ਉਹ ਕੀ ਹੋਈ ਦੇਖੋ। ਇੱਥੋਂ ਤੱਕ ਜਿਹੜੀ ਸੀਐਮ ਦੀ ਸਿਆਸਤ ਗਿਰ ਗਈ। ਮੈਨੂੰ ਇੱਥੋਂ ਬਰਨਾਲਾ, ਇੱਥੋਂ ਐਸਐਚਓ ਆਉਂਦਾ ਧਨੌਲੇ ਵਾਲਾ, ਕਹਿੰਦਾ ਵੀ ਐਂ ਕਰਕੇ ਤੈਨੂੰ ਖਤਰਾ, ਤੇਰੇ ਤੇ ਕੋਈ ਹਮਲਾ ਹੋਣ ਵਾਲਾ। ਹਮਲਾ ਹੋਣ ਨੂੰ ਦੱਸ ਮੈਂ ਕਿੱਧਰੋਂ ਕੋਈ ਅੱਤਵਾਦੀ ਹੈ। ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਕੇ ਅੱਗੇ ਮੈਨੂੰ ਕੀ ਧਨੌਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੈਂਦੇ ਨੇ। ਲੱਖਾ ਬਾਈ ਉੱਥੇ ਆਉਂਦਾ, ਲੱਖਾ ਬਾਈ ਡੀਐਸਪੀ ਨਾਲ ਗੱਲ ਕਰਦਾ,
ਸਾਰਿਆਂ ਨਾਲ ਗੱਲ ਕਰਦਾ, ਪੁੱਛਦਾ ਵੀ ਕਿਉਂ ਭਾਨੇ ਨੂੰ ਬਿਠਾਇਆ। ਉਹ ਕਹਿੰਦੇ ਜੀ ਬੱਸ ਅਸੀਂ ਇਹਨੂੰ ਤੋੜ ਦਿੰਦੇ, ਇਹਨੂੰ ਖਤਰਾ। ਆਹੀ ਗੱਲ ਹੋਈ ਆ ਨਾ ਬਾਈ ਉੱਥੇ, ਸਿਕਿਉਰਿਟੀ ਦੇਣੀ, ਸਿਕਿਉਰਿਟੀ ਦੇਣੀ, ਇਹੋ ਜਿਹੀਆਂ ਗੱਲਾਂ ਹੋਈਆਂ। ਇਹ ਤੋਂ ਬਾਅਦ ਲੱਖਾ ਬਾਈ ਨੇ ਪ੍ਰੋਗਰਾਮ ਤੇ ਜਾਣਾ ਸੀ, ਉਹ ਚਲਿਆ ਗਿਆ। ਇਹ ਤੋਂ ਬਾਅਦ ਚ ਕੀ ਹੁੰਦਾ, ਸੀਆਈ ਆਉਂਦੀ ਆ, ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ, ਸੀਆਈ ਸਟਾਫ ਆਉਂਦੀ ਆ ਉੱਥੋਂ ਵਾਲੇ, ਮੈਨੂੰ ਚੱਕ ਕੇ ਲੈ ਕੇ ਜਾਂਦੇ ਨੇ, ਜਾ ਕੇ ਮੇਰੀ 7 ਨੰਬਰ ਤੇ ਅਰੈਸਟ ਪਾ ਲੈਂਦੇ ਨੇ। ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਪੇਸ਼ ਕਰਦੇ ਨੇਗੇ, ਜੱਜ ਸਾਹਿਬ ਦੇ ਪੇਸ਼ ਕਰਦੇ ਨੇ। ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ। ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਦੇ ਉੱਤੇ ਪਾ ਕੇ ਠੰਡਾ ਪਾਣੀ, ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ, ਜੋ ਮੇਰੇ ਤੇ ਸੱਤ ਹੋਇਆ, ਇਹੋ ਜਿਹਾ ਬੈਂਚ ਸੀ, ਇਹੋ ਜਿਹਾ ਮੇਜ਼ ਹੁੰਦਾ। ਲੱਤਾਂ ਬੰਨ ਲਈਆਂ, ਹੱਥ ਬੰਨ ਲਏ, ਹੱਥਾਂ 'ਚ ਡਾਂਗ ਫਸਾਲੀ, ਨੰਗਾ ਕਰ ਲਿਆ। ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ, ਜੋ ਕੁਝ ਮੇਰੇ ਨਾਲ ਹੋਇਆ, ਉਹ ਤਸੱਦਦ ਮੈਂ ਕਹਿੰਦਾ ਕਿਸੇ ਤੇ ਨਾ ਹੀ ਹੋਇਆ। ਫਿਰ ਉਹ ਤਸੱਦਦ ਪੂਰਾ ਕੀਤਾ ਗਿਆ। ਫਿਰ ਇਸ ਤੋਂ ਬਾਅਦ ਕੀ ਹੋਇਆ, ਫਿਰ ਕਹਿੰਦੇ ਕਸਰ ਰਹਿ ਗਈ, ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ। ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ, ਇਹ ਪੋਲੀਟੀਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ, ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਮੇਰੇ ਨਾਲ ਕੀਤਾ ਨਹੀਂ, ਆਹ ਕੁਝ ਉਹਦੇ ਸਬੂਤ, ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ। ਫਿਰ ਤੜਕੇ ਫਿਰ ਕੱਪੜੇ ਲਹਾ ਲਏ, ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗ। ਲੜਾਈ ਕੀ ਵੀ ਤੈਂ, ਗੱਲ ਕੀ ਸੀਗੀ ਵੀ ਤੈਂ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ, ਸਰਕਾਰ ਦੇ ਖਿਲਾਫ ਨਹੀਂ ਬੋਲਣਾ, ਦਿੱਲੀ ਵਾਲੇ ਜੋ ਰਾਘਵ ਚੱਡਿਆਂ ਦੇ ਖਿਲਾਫ ਤੂੰ ਬੋਲਦਾ, ਦਿੱਲੀ ਦੀ ਰਾਜਨੀਤੀ ਦੇ ਖਿਲਾਫ ਬੋਲਦਾ, ਤਾਂ ਨਹੀਂ ਬੋਲਣਾ। ਇੱਥੋਂ ਤੱਕ ਸਰ ਸਿਆਸਤ ਗਿਰ ਗਈ ਆ। ਮੈਨੂੰ ਇੱਕ ਵੀ ਚੀਜ਼ ਦੱਸ ਦਿਓ ਵੀ ਮੈਂ ਮਾੜਾ ਕੀ ਕਰਤਾ। ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ, ਤੁਸੀਂ ਮੀਡੀਆ ਵਾਲੇ ਮੇਰੇ ਵੀਰ ਬੈਠੇ ਹੋ, ਮੈਂ ਮਾੜਾ ਕੀ ਕਰਤਾ? ਮੈਂ ਕਹਿਣਾ ਵੀ ਜੋ ਕੱਲੀ ਸਾਡੀ ਆ ਜਿਹੜੀ ਏਜੰਟਾਂ ਵਾਲੀ ਲੜਾਈ ਆ, ਇਹਨਾਂ ਨੇ ਮੋਹਰਾ ਬਣਾਇਆ। ਇਹ ਲੜਾਈ ਨਹੀਂ, ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆਇਆ। ਮੈਂ ਉਹ ਕਿਹੜਾ ਧਰਨਾ, ਸਾਡੇ ਕਿਸਾਨ ਆਗੂ ਬੈਠੇ ਨੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚੇ। ਇੱਥੋਂ ਤੱਕ ਸਿਆਸਤ ਗਿਰ ਗਈ ਕਿ ਇੰਨਾ ਜਲੀਲ ਕੀਤਾ ਗਿਆ। ਮੁੱਖ ਮੰਤਰੀ ਤੋਂ ਮਾਫੀ ਮੰਗ, ਮੁੱਖ ਮੰਤਰੀ ਤੋਂ ਮਾਫੀ ਮੰਗ। ਮੈਂ ਕੋਈ ਗੱਲ ਕਹਿਣਾ ਚਾਹਣਾ ਭਗਵੰਤ ਮਾਨ ਨੂੰ, ਤੈਨੂੰ ਭਗਤ ਸਿੰਘ ਵਾਲੀ ਪੱਗ ਲਾ ਦੇਣੀ ਚਾਹੀਦੀ ਹੈ ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ। 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ, ਉਹ ਤੇਰੇ ਵਰਗਾ ਕੋਈ ਸਿਆਸਤਗਰੀ, ਕੋਈ ਸਿਆਸਤ ਨਹੀਂ ਕਰਦਾ। ਮੈਨੂੰ ਇੱਕ ਵੀ ਗੱਲ ਦੱਸੇ, ਮੇਰੇ ਨਾਲ ਸੀਐਮ ਬੈਠੇ ਬਰਾਬਰ, ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾ ਦਿਓ। ਅਸੀਂ ਅੱਜ ਤੱਕ, ਮੈਨੂੰ ਇੱਕ ਗੱਲ ਦੱਸੋ, ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ। ਇਦੋਂ ਸਿਆਸਤ ਹੋਰ ਕਿਹੜੀ ਡਿਗੂ ਹੋਟ, ਇਹਨਾਂ ਨੇ ਤਾਂ ਕਿਸੇ ਨੇ ਇਹੋ ਜਿਹਾ ਤਾਂ ਕਿਸੇ ਨੇ ਨਹੀਂ ਹਾਲਾਤ ਕੀਤੇ ਜੋ ਇਹਨੇ ਕੀਤੇ ਨੇ ਮੇਰੇ ਨਾਲ। ਤੈਨੂੰ ਉੱਥੇ ਜਿਹੜੇ ਮੁਲਾਜ਼ਮ ਉਹਨਾਂ ਦੇ ਨਾਂ ਪਤਾ ਮਾੜਾ? ਮੈਂ ਕੱਲੇ ਜਾ ਕੇ ਮੋਢੇ ਤੇ ਹੱਥ ਧਰ ਦੂੰ ਵੀ ਆਹ ਸੀਗਾ, ਇਹਨੇ ਐਵੇਂ ਮੈਨੂੰ ਨੰਗਾ ਕੀਤਾ, ਇਹਨੇ ਐਂ ਕੀਤਾ, ਇਹਨੇ ਐਂ ਕੀਤਾ। ਦਿਓ ਮੇਰੀ ਗੱਲ ਦਾ ਜਵਾਬ। ਜੇ ਸਾਰਾ ਮੀਡੀਆ ਮੇਰੇ ਨਾਲ ਜਾਊ, ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ? ਜਿਹੜੀ ਅੱਜ ਮੈਂ ਗੱਲ ਵਿਵਾਕੀ ਨਾਲ ਬੋਲੀ ਹੈ, ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਬੋਲਿਆ। ਮੇਰੀਆਂ ਭੈਣਾਂ, ਮੇਰਾ ਪਰਿਵਾਰ, ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ। ਮੈਂ ਤੁਹਾਨੂੰ ਇੱਕ ਗੱਲ ਇੱਥੇ ਤੱਕ ਸਿਆਸਤ ਨਹੀਂ ਪਿਆ। ਮੇਰੀ ਜੇ ਮੌਤ ਹੁੰਦੀ ਹੈ, ਮੇਰੀ ਮੌਤ ਦਾ ਜ਼ਿੰਮੇਵਾਰ ਇਹ ਸਰਕਾਰ ਹੋਊ। ਮੇਰੀ ਅੱਜ ਤੋਂ ਬਾਅਦ, ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂ ਸਕਦਾ। ਇੱਥੋਂ ਤੱਕ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਆ। ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ, ਕਹਿੰਦੇ ਤੇਰੇ ਤਾਂ 2 ਪਰਚੇ ਪੈ ਨੇਗੇ। ਇਹ ਗੱਲ ਜੇ ਮੈਂ ਨਾ ਜੇ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੋਲਣੀ। 2 ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿਣਾ, ਮੈਂ ਹਾਜ਼ਰ ਨਾਜ਼ਰ ਰੱਖ ਕੇ ਉਸ ਨੂੰ ਕਹਿਣਾ ਮੈਂ ਨਿਤਨੇਮ ਦਾ ਧਾਰਨੀ ਆ। ਕਹਿੰਦਾ ਦੋਨੇ ਜਿਹੜੀਆਂ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ, ਇਹ ਘਟਨਾਵਾਂ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਬੋਲਾਂ। ਘਟਨਾਵਾਂ ਕਿਸੇ ਨੇ ਕਰੀਆਂ, ਅੱਗ ਕਿਤੇ ਲੱਗੀ ਪਈ ਆ, ਘਟਨਾਵਾਂ ਹੋਰ ਕਿਤੇ ਵਾਪਰੀ ਪਈ ਆ। ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਤੇਰਾ ਨਾਮ ਪਾ ਸਕਦੇ ਆ। ਇਹੋ ਜਿਹਾ ਕੁਝ ਕਰਨਗੇ। ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ, ਪੁਲਿਸ ਨੂੰ ਆਪਾਂ ਕਹਿੰਦੇ ਪੁਲਿਸ ਆ ਨਾ, ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਹੈ। ਪੁਲਿਸ ਯਾਰ ਕਰੇ ਤਾਂ ਕਰੇ ਕੀ, ਅਫਸਰ ਕਰਨ ਤਾਂ ਕਰਨ ਕੀ ਯਾਰ? ਅਫਸਰ ਕੀ ਕਰਨਾ? ਅਫਸਰਾਂ ਨੂੰ ਐ ਵਰਤਿਆ ਜਾਂਦਾ ਪੂਰਾ ਧਰ ਕੇ ਆ। ਸਿਆਸਤ ਕਿੱਧਰ ਨੂੰ ਜਾ ਰਹੀ ਹੈ, ਕਿੱਧਰ ਨੂੰ ਜਾ ਰਿਹਾ ਹੈ ਕੁਝ? ਮੈਨੂੰ ਇੱਕ ਵੀ ਗੱਲ ਦੱਸੋ, ਅਸੀਂ ਬੋਲਦੇ ਕੀ, ਸਾਡੇ ਮੁੱਦੇ ਕੀ ਨੇਗੇ? ਅਸੀਂ ਇਹ ਗੱਲ ਬੋਲਦੇ ਆ ਵੀ ਭਾਈ ਜੋ ਪਹਿਲਾਂ ਤਾਂ ਵਾਅਦੇ ਕੀਤੇ ਸੀ ਉਹ ਵਾਅਦੇ ਦਿਖਾ ਦੇ ਸਾਨੂੰ ਪੂਰੇ ਕੀਤੇ। ਅੱਜ ਥਾਂ ਤੇ ਬੋਰਡ ਕਢਾ ਕੇ ਲਾਤੇ, ਜੋ ਗੱਲਾਂ ਕੀਤੀਆਂ ਸੀ ਪੰਜਾਬ ਦੇ ਲੋਕਾਂ ਦੇ ਨਾਲ, ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ। ਇਹ ਸਾਡੇ ਜਿਹੜੇ ਮੁੱਦੇ ਨੇ, ਅਸੀਂ ਰੋਜ਼ ਇਹ ਮੁੱਦਿਆਂ ਤੇ ਘੇਰਦੇ ਆ। ਦੂਜੀ ਗੱਲ ਪਤਾ ਕੀ ਹੈ, ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਿਆ? ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ। ਸਾਡੀ ਕਿਤੇ ਵੀ, ਮੈਂ ਗੱਲ ਕਹਿਣਾ ਚਾਹੁੰਦਾ, ਅੱਜ ਮੀਡੀਆ ਬੈਠਾ, ਨਗਰ ਖੜਾ, ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦਿਓ। ਸਿਆਸਤਦਾਨ ਥਾਂ ਤੇ ਝੂਠੇ ਨੇਗੇ। ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲੀਟੀਕਲ ਬੰਦੇ ਨੇਗੇ, ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ, ਪੰਜਾਬ ਨੂੰ ਲੁੱਟ ਕੇ ਖਾ ਗਏ। ਉਹ ਬੰਦੇ ਨਹੀਂ ਇਹਦੇ ਮੂਹਰੇ ਬੋਲ ਸਕਦੇ। ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ, ਜਦੋਂ ਤੋਂ ਮੇਰੇ ਤੇ ਪਹਿਲਾਂ ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ, ਸਾਡੇ ਆਗੂ ਨਾਲ ਲੜ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਰਟੀ ਦੀਆਂ ਦਰਖਾਸਤਾਂ ਤਿਆਰ ਕਰੀ ਖੜਾ। ਇੱਥੋਂ ਤੱਕ ਕਿ ਗੱਲ ਕਹੀ ਗਈ, ਇੱਥੋਂ ਤੱਕ ਸੀਐਮ ਗਿਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ, ਆ ਗੱਲ ਨੋਟ ਕਰ ਲਓ, ਜੇ ਤੂੰ ਬਾਹਰ ਜਾ ਕੇ ਬੋਲਿਆ, ਜਿਹੜਾ ਹੋਰ ਜਿਹੜੇ ਪਾਰਟੀ ਨੇ ਉਹ ਤੇਰੇ ਤੇ ਪਾਉਂਗੇ। ਦੱਸੋ ਬਾਈ, ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ, ਕੌਣ ਪੰਜਾਬ ਦਾ ਨੌਜਵਾਨ ਬੋਲੂ? ਕੌਣ ਲੋਕ ਬੋਲਣਗੇ? ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ
ਤੇ ਇਹਨਾਂ ਜਥੇਬੰਦੀਆਂ ਦਾ ਇੱਥੋਂ ਤੱਕ ਜਿਹੜੀ ਸਿਆਸਤ ਸੀਐਮ ਪੰਜਾਬ ਦਾ ਗਿਰ ਚੁੱਕਿਆ, ਇਹਨੂੰ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ੍ਹ ਕੇ ਭਗਤ ਸਿੰਘ ਦੇ ਨਾਂ ਤੇ ਜਿਹੜੇ ਝੂਠੀਆਂ ਗੱਲਾਂ ਕਰੇ, ਝੂਠਿਆਂ ਐਵੇਂ ਭਗਤ ਸਿੰਘ ਬਣਿਆ ਫਿਰਦਾ। ਭਗਵੰਤ ਮਾਨ ਤੇਰੇ ਤੋਂ ਕਦੇ ਸਿਆਸਤ ਨਹੀਂ, ਤੇਰੇ ਤੋਂ ਕੋਈ ਮੈਂ ਕਹਿਣਾ ਗਿਰ ਨਹੀਂ ਸਕਦਾ। ਇੱਥੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀ ਆ ਉਹ ਇੰਨਾ ਉਹਨਾਂ ਨੇ ਡਰਾਇਆ, ਧਮਕਾਇਆ, ਜੋ ਕੁਝ ਮੇਰੇ ਨਾਲ ਕੀਤਾ, ਇਹ ਪ੍ਰਮਾਤਮਾ ਕਿਸੇ ਦੇ ਨਾਲ ਇਹੋ ਜਿਹਾ ਕੋਈ ਘਟਨਾ ਨਾ ਹੋਵੇ। ਧੰਨਵਾਦ। ਨਹੀਂ, ਤੁਹਾਡੇ ਨਾਲ ਜੋ ਵੀਡੀਓ ਦੀ ਗੱਲ ਕੀਤੀ ਜਾ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਕਰਕੇ ਤੁਹਾਡੀ ਹਾਲਤ ਦੇਖੀ ਗਈ ਸੀ, ਸੱਚ ਹੈ ਜੀ ਇਹ ਗੱਲ? ਬਿਲਕੁਲ 100% ਸੱਚ ਆ। ਮੈਂ ਕਹਿਣਾ ਜੇ ਤੁਹਾਨੂੰ ਮੀਡੀਆ ਤੁਹਾਡੀ ਨਾਲ ਹੈ, ਜੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ, ਉਸ ਤੋਂ ਬਾਅਦ ਮੀਡੀਆ ਲੈ ਕੇ ਜਾਊਂ। ਮੈਂ ਜਿਹੜੀ ਸੀਆਈ ਦਾ ਡਿਵੀਜ਼ਨ ਸੀਆਈ 1 ਤੇ ਸੀਆਈ 2 ਨੇਗੇ, ਸੀਆਈ 2 ਦੇ ਵਿੱਚ ਮੈਂ ਲੈ ਕੇ ਜਾਊਂਗਾ। ਮੈਂ ਇਕੱਲੇ ਨੂੰ ਦਿਖਾਊਂਗਾ ਕਿ ਆਹ ਬੰਦਿਆਂ ਨਾਲ ਮੇਰੇ ਇਹ ਲੁਧਿਆਣੇ ਦੀ ਘਟਨਾ ਕੀ? ਲੁਧਿਆਣੇ ਦੀ ਘਟਨਾ। ਕੁਐਸਚਨ ਰੋਕ ਲਓ ਇੱਕ ਮਿੰਟ, ਤੁਸੀਂ ਆਪਣਾ ਰੱਖ ਜਿਹੜਾ ਹਲਕੇ ਨਾਲ ਗੱਲ ਵੀ ਹੈਗੀ। ਦੇਖੋ ਅਸੀਂ ਗੱਲ ਇਹ ਕਰਦੇ ਹਾਂ ਕਿ ਅਸੀਂ ਵੀ ਇਹ ਗੱਲ ਉਠਾਈ ਸੀ ਕਿ ਭਾਨੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ, ਇਹ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਹੈ ਕਿ ਸਾਡੀਆਂ ਹਾਈ ਕੋਰਟਾਂ, ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਿਸ ਲੈਣਗੀਆਂ ਕਿ ਜਿਹੜੇ ਸਾਡੇ ਮਨੁੱਖੀ ਅਧਿਕਾਰ ਸੰਗਠਨ ਬਣੇ ਉਹ ਨੋਟਿਸ ਲੈਣਗੇ। ਜਿਹੜੀਆਂ ਭਾਨੇ ਦੀਆਂ ਵੀਡੀਓ ਬਣਾਈਆਂ ਗਈਆਂ ਨੰਗਾ ਕਰਕੇ, ਕੁੱਟ ਕੇ, ਪਾਣੀ ਪਾ ਕੇ ਕਿ ਮੁੱਖ ਮੰਤਰੀ ਤੋਂ ਮਾਫੀ ਮੰਗ, ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ। ਜਿਹੜੇ ਵੀ ਸੀਆਈ 1 ਜਾਂ 2 ਦੇ ਅਧਿਕਾਰੀ ਨੇ ਲੁਧਿਆਣੇ ਦੇ, ਉਹਨਾਂ ਦੇ ਮੋਬਾਈਲਾਂ ਦੇ ਵਿੱਚ ਉਹ ਰਿਕਾਰਡ ਡਾਟਾ ਦਾ ਪਿਆ ਹੋਣਾ। ਜੇ ਡਿਲੀਟ ਵੀ ਕਰ ਦੇਣਗੇ ਤਾਂ ਉਹ ਦੁਬਾਰਾ ਵੀ ਰਿਕਵਰ ਹੋ ਜਾਣਗੀਆਂ। ਇਹ ਬਹੁਤ ਵੱਡਾ ਘਾਣ ਹੈ ਮਨੁੱਖੀ ਅਧਿਕਾਰਾਂ ਦਾ, ਹੱਤਿਆ ਇੱਕ ਤਰ੍ਹਾਂ ਦੀ ਜੋ ਮੁੱਖ ਮੰਤਰੀ ਨੇ ਕਰਾਈ ਹੈ। ਜੇ ਭਾਨੇ ਨੇ ਕਿਹਾ, ਹੁਣ ਭਾਨੇ ਨੇ ਕਿਸੇ ਉੱਥੇ ਏਸੀਪੀ ਨੂੰ, ਡੀਸੀਪੀ ਨੂੰ ਜਾਂ ਸੀਪੀ ਨੂੰ, ਜਿਹਨੂੰ ਮਰਜ਼ੀ ਕਹਤਾ, ਐਸਐਸਪੀ ਨੂੰ ਵੀ ਤੁਸੀਂ ਭਾਈ ਨੂੰ ਕੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ, ਤਾਂ ਕਿਸੇ ਅਫਸਰ ਦੀ ਜ਼ਰੂਰਤ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਕੋਈ ਜਵਾਬ ਦੇ। ਤਾਂ ਸਿੱਧੇ ਰੂਪ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ। ਸੋ ਇਹੋ ਜਿਹਾ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਬੋਲਣ ਵੀ ਇਹਨਾਂ ਨੇ ਲਾਏ, ਉਹ ਨੌਜਵਾਨ ਜਿਹੜਾ ਕਦੇ ਭਗਵੰਤ ਦੇ ਹੱਕ ਦੇ ਵਿੱਚ ਪਿੰਡ ਦੇ ਵਿੱਚ ਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਸੀ, ਤੇ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚ ਨੰਗਾ ਕਰਾ ਕੇ ਇਹ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ। ਵੀ ਦੱਸ ਵੀ ਵੀਡੀਓ ਕਾਲ ਵਾਲੀ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ। ਲੰਮਾ ਪਾਲਿਆ ਬੰਨ ਕੇ ਉੱਥੇ ਵੀਡੀਓ ਕਾਲਾਂ, ਵੀਡੀਓ ਬਣਾ, ਵੋਟ ਪਰਸਨਲ ਗੱਲ ਸੁਣੋ, ਸਰੀਰ ਕਾਂਗਾ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਕੀ ਆਸ ਕਰਦੇ ਆ? ਕੀ ਇਹੋ ਜਿਹੀ ਹਰਕਤ ਕਰ ਰਹੇ ਆ? 307 ਦਾ ਪਰਚਾ, ਭੈਣ ਮੇਰੀ ਸਕੂਲ ਦੇ ਵਿੱਚ ਹੈ, 307 ਦਾ ਪਰਚਾ ਮੇਰੀ ਭੈਣ ਤੇ ਪਾਦਾ ਤਾਂ ਧੰਨਵਾਦ ਇਹਨਾਂ ਆਗੂਆਂ ਦਾ। ਇਸ ਤੋਂ ਵੱਡਾ ਕੀ ਸਬੂਤ ਹੋਊਗਾ? 307 ਤੋਂ ਵੱਡਾ ਤਾਂ ਕੋਈ ਸਬੂਤ ਨਹੀਂ। ਭੈਣਾਂ ਮੇਰੀਆਂ ਸਕੂਲ ਦੇ ਵਿੱਚ ਨੇ ਕਿ ਉਹਨੇ ਫੜ ਕੇ ਪਰਚਾ ਪਾਤਾ। ਚੈਨੀ ਚੋਰ ਬਣਾਤਾ ਮੈਨੂੰ, 379 ਵੀ ਲਾਤੀ। ਜਿਹੜੇ ਬੰਦੇ ਨੂੰ ਮੈਂ ਜਾਣਦਾ ਤੱਕ ਨਹੀਂ। ਇਸ ਤੋਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਇੱਜ਼ਤ। ਬੰਦਾ ਅਣਖ ਤੇ ਇੱਜ਼ਤ ਨਾਲ ਜਿਉਣਾ ਚਾਹੁੰਦਾ, ਸਵੈਮਾਨ ਨਾਲ ਹਰ ਬੰਦਾ ਜਿਉਣਾ ਚਾਹੁੰਦਾ। ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਸਵੈਮਾਨ ਤੇ ਕੋਈ ਸੱਟ ਨਾ ਵੱਜੇ, ਮੇਰੀ ਇੱਜ਼ਤ ਅਣਖ ਤੇ ਜਦੋਂ ਬੰਦੇ ਤੇ ਗੱਲ ਆਉਂਦੀ ਨਾ ਤੇ ਬੰਦਾ ਮਾਰਨ ਤੇ ਕਾਰੂ ਹੋ ਜਾਂਦਾ। ਇੱਕ ਬੰਦੇ ਨੂੰ ਨੰਗਾ ਕਰਕੇ, ਕੁੱਟ ਕੇ, ਰੀਲ ਕਰਕੇ, ਉਹਦੀ ਵੀਡੀਓ ਬਣਾ ਕੇ, ਉਹਦੀ ਵੀਡੀਓ ਕਾਲਾਂ ਦੇ ਤੁਸੀਂ ਮੁੱਖ ਮੰਤਰੀ ਨੂੰ ਦਿਖਾ ਰਹੇ ਆ। ਐਦੂ ਵੱਡਾ ਜ਼ਬਰ ਤੇ ਜ਼ੁਲਮ ਤੇ ਬੁੱਚੜਪਣਾ ਕੀ ਹੋ ਸਕਦਾ ਹੈ? ਕੋਈ ਉਹੀ 80-90 ਦਾ ਦੌਰ ਜਿਹੜਾ ਆਪਾਂ ਕਰਦੇ ਆ ਰਹੇ ਹਾਂ, ਜਿਹਦੇ ਬਾਰੇ ਗੱਲ ਸੁਣਦੇ ਆ ਰਹੇ ਹਾਂ। 80-90 ਸਾਡੇ ਨੌਜਵਾਨਾਂ ਨਾਲ, ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਤਸ਼ੱਦਦ ਥਾਣਿਆਂ 'ਚ, ਸੀਨੀਅਰ ਸਟਾਫਾਂ ਦੇ ਵਿੱਚ, ਉਹੀ ਦੁਬਾਰਾ ਦੁਹਰਾਇਆ ਗਿਆ। ਅੱਜ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਇਹਦਾ ਨੋਟਿਸ ਲੈਂਦਾ ਤੇ ਕੀ ਇਹ ਗੱਲ। ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ, ਇੱਥੇ ਨਹੀਂ ਖੜਨਾ। ਇਹ ਮਸਲਾ ਲੈ ਕੇ ਜਿੰਨੇ ਵੀ ਸੀਆਈ ਸਟਾਫ ਦੇ ਅਧਿਕਾਰੀ ਹੈ, ਚਾਹੇ ਉਹ ਕਮਿਸ਼ਨਰ ਹੈ ਲੁਧਿਆਣੇ ਪੁਲਿਸ ਦਾ, ਉਹਨਾਂ ਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਭਾਨੇ ਨਾਲ ਉੱਥੇ ਅਣਮਨੁੱਖੀ ਤਸ਼ੱਦਦ ਹੋਇਆ। ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ, ਮੁਕੱਦਮੇ ਜਿਹੜੇ ਦਰਜ ਹੋਏ ਭਾਨੇ ਦੇ ਉੱਤੇ, ਲੁਧਿਆਣੇ ਮੁਕੱਦਮਾ ਦਰਜ ਹੋਇਆ, ਪਟਿਆਲੇ ਮੁਕੱਦਮਾ ਦਰਜ ਹੋਇਆ, ਹੋਰ ਮੁਕੱਦਮਾ ਦਰਜ ਹੋਇਆ, ਮੋਹਾਲੀ ਮੁਕੱਦਮਾ ਦਰਜ ਹੋਇਆ। ਉਹ ਮੁਕੱਦਮੇ ਸਾਡੇ ਕੋਲ ਰਿਪੋਰਟਾਂ ਨੇ, ਲੈ ਕੇ ਤੁਸੀਂ ਪੜ੍ਹ ਸਕਦੇ ਹੋ। ਇਹ ਮੁਕੱਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਆ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਉਹ ਆ ਚੁੱਕੀਆਂ ਨੇ। ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦਿਆਂਗੇ ਵੀ ਇਹ ਮੁਕੱਦਮੇ ਇਹਨਾਂ ਨੇ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ, ਜਿਹੜੀ ਰੇੜਕਾ ਆਪਣਾ ਫਸਿਆ ਹੋਇਆ ਜਿਹੜੀ ਗੱਲ ਦੇ ਉੱਤੇ, ਜਿਹੜੇ ਕਹਿੰਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ, ਤੇ ਸਾਡਾ ਇਹ ਸੀ ਵੀ ਜੇ ਜ਼ਮਾਨਤ ਅਸੀਂ ਤਾਂ ਕਰਾਵਾਂਗੇ ਜੇ ਅਸੀਂ ਦੋਸ਼ੀ ਹੋਵਾਂਗੇ। ਜੇ ਅਸੀਂ ਗੁਨਾਹ ਕੀਤਾ ਹੋਊ, ਅਸੀਂ ਚੈਨੀਆਂ ਭਾਨੇ ਨੇ ਖੋਹੀਆਂ ਹੋਣਗੀਆਂ, ਫਰੋਤੀਆਂ ਮੰਗੀਆਂ ਹੋਣਗੀਆਂ, ਤਾਂ ਅਸੀਂ ਜ਼ਮਾਨਤ ਕਰਾਵਾਂਗੇ, ਨਹੀਂ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ। ਇਸ ਲਈ ਸਾਰੇ ਪਰਚਿਆਂ ਦੀਆਂ ਕਾਪੀਆਂ ਸਾਡੇ ਕੋਲ ਆ, ਤੁਸੀਂ ਲੈ ਸਕਦੇ ਹੋ। ਇਹ ਪਰਚੇ ਡਿਸਚਾਰਜ ਹੋ ਚੁੱਕੇ। ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਧਨੌਲੇ, ਭਾਨੇ ਦੀਆਂ ਦੋਨੇ ਭੈਣਾਂ ਤੇ, ਬਾਪੂ ਤੇ, ਭਰਾ ਤੇ, ਮੇਰੇ ਤੇ, ਸਾਰੇ ਹੋਰ ਵੱਖ-ਵੱਖ ਜਿਹੜੇ ਯੂਟਿਊਬਾਂ ਚਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕੱਦਮਾ ਦਰਜ ਸੀ। ਉਹ ਮੁਕੱਦਮਾ ਵੀ ਇਹਨਾਂ ਨੇ
ਖਾਰਜ ਕਰ ਦਿੱਤਾ ਹੈ। ਖਬੋਰ ਦੇ ਮੁਕੱਦਮੇ ਦੀ ਰਿਪੋਰਟ ਹੈ, ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਹੈ, ਲੁਧਿਆਣੇ ਦੇ ਮੁਕੱਦਮੇ, ਸਾਰੀਆਂ ਰਿਪੋਰਟਾਂ ਸਾਡੇ ਕੋਲ ਤੁਸੀਂ ਲੈ ਸਕਦੇ ਹੋ। ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ, ਰੱਦ ਕਰਕੇ ਬਾਹਰ ਆ ਚੁੱਕੇ। ਇੱਕ ਗੱਲ ਹੋਰ ਮੈਂ ਜਿਹੜੀ ਖਾਸ ਤੇ ਕਹਿਣਾ ਚਾਹੁੰਦਾ, ਦੇਖੋ ਇਹਨਾਂ ਦੇ ਤਕੜਮਬਾਜ਼ੀਆਂ ਕੀ ਹੁੰਦੀਆਂ, ਕਿਵੇਂ ਪੈਂਤੜੇ ਖੇਡਦੇ ਆ। ਜਿਸ ਦਿਨ ਅਸੀਂ 3 ਤਰੀਕ ਨੂੰ ਇੱਥੇ ਜਾਮ ਲਾਇਆ ਨਾ, ਜਿੱਦੇ ਹਾਈਵੇ ਜਾਮ ਹੋਇਆ, ਸ਼ੁਰੂ ਦੇ ਵਿੱਚ ਅਸੀਂ 300-400 ਜਾਣਾ ਅੱਗੇ ਸੀਗੇ ਲੱਗੇ ਹੋਏ। ਉੱਥੇ ਪੁਲਿਸ ਪ੍ਰਸ਼ਾਸਨ ਆਉਂਦਾ ਹੈ, ਪੁਲਿਸ ਪ੍ਰਸ਼ਾਸਨ ਪਾਸੇ ਲਿਜਾ ਕੇ ਮੈਨੂੰ ਕੀ ਕਹਿੰਦਾ ਹੈ, ਮੈਨੂੰ ਕਹਿੰਦੇ ਤੂੰ ਗ੍ਰਿਫਤਾਰੀ ਦੇ ਦੇ, ਤੂੰ ਰਿਟੇਨ ਹੋ ਜਾ, ਤੂੰ ਨਜ਼ਰਬੰਦ ਹੋ ਜਾ, ਇਹਨਾਂ ਤੋਂ ਡਾਂਗਾ ਮਾਰ ਕੇ ਭਜਾ ਦਿਆਂਗੇ। ਮੈਂ ਕਿਹਾ ਜੀ ਇਹ ਜਿਹੜੇ ਆਏ ਨੇ ਨਾ, ਇਹ ਪੰਜਾਬ ਦੇ ਲੋਕ, ਇਹਨਾਂ ਦੇ ਕੋਈ ਨਿੱਜੀ ਹਿੱਤ ਨਹੀਂ ਵੀ ਹਿੱਤ ਲੈ ਕੇ ਆਏ ਆ ਜਾਂ ਕੋਈ ਨਿੱਜੀ ਆਪਣੇ ਕੰਮ ਲਈ ਆਏ ਆ। ਇਹ ਲੋਕ ਆਏ ਨੇ ਸੱਚਾਈ ਲਈ, ਜ਼ਬਰ ਦੇ ਖਿਲਾਫ। ਜੋ ਤਸ਼ੱਦਦ ਹੋਇਆ, ਜੋ ਆਵਾਜ਼, ਜੋ ਜਵਾਨਬੰਦੀ ਤੁਸੀਂ ਕਰ ਰਹੇ ਹੋ, ਜਵਾਨਬੰਦੀ ਤੁਸੀਂ ਤਾਂ ਕਹਿੰਦੇ ਮੋਦੀ ਕਰ ਰਿਹਾ। ਮੋਦੀ ਜਿਵੇਂ ਦੱਬ ਰਿਹਾ ਨਾ ਜਵਾਨਾਂ ਨੂੰ, ਆਵਾਜ਼ਾਂ ਨੂੰ, ਜੇਲ੍ਹਾਂ, UAPA NSA ਲਾ ਕੇ, ਉਹੀ ਕੰਮ ਭਗਵੰਤ ਨੇ ਸ਼ੁਰੂ ਕੀਤਾ ਪੰਜਾਬ ਦੇ ਵਿੱਚ। ਇਹ ਸਾਰੀ ਪੰਜਾਬ ਦੀ ਜ਼ਬਾਨੀ, ਪੰਜਾਬ ਦੀ ਕਿਸਾਨੀ, ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਜਿੰਨੇ ਇਕੱਠੇ ਹੋ ਕੇ ਆਏ ਆ, ਇਹ ਆਏ ਆ ਉਹ ਜਵਾਨਬੰਦੀ ਦੇ ਖਿਲਾਫ ਆਏ ਆ। ਮੈਂ ਕਿਹਾ ਸੀ ਉਹਨਾਂ ਚੋਂ ਵੀ ਚੁੱਪ ਕਰਕੇ ਨਜ਼ਰਬੰਦ ਹੋ ਜਾਾਂਗੇ। ਤਾਂ ਉਹ ਮੈਨੂੰ ADGP ਸੀਗਾ ਉੱਥੇ ਢਿੱਲੋਂ, ਕਹਿੰਦਾ ਜੀ ਆਗੂ ਐਂ ਕਰਦੇ ਹੁੰਦੇ ਆ, ਰਿਟੇਨ ਹੋ ਜਾਂਦੇ ਹੁੰਦੇ ਆ। ਮੈਂ ਕਿਹਾ ਇਹ ਕੰਮ ਇਹ ਹੋਰ ਕਰਦੇ ਹੋਣੇ, ਅਸੀਂ ਰਿਟੇਨ ਨਹੀਂ ਹੋਣਾ। ਸਾਡੇ ਬਰਾਬਰ ਡਾਂਗਾ ਮਾਰੋ, ਪਰਚੇ ਪਾ ਦਿਓ, ਚੱਕ ਕੇ ਜੇਲ੍ਹ ਸਿੱਟ ਦਿਓ। ਅਸੀਂ ਇਹਨਾਂ ਨਾਲ ਆਏ ਆ, ਇਹ ਸਾਡੇ ਨਾਲ ਆਏ ਆ, ਇਹਨਾਂ ਨਾਲ ਹੀ ਕਿਤੇ ਜਾਵਾਂਗੇ। ਇਹਨਾਂ ਦੂਜੇ ਪਾਸੇ ਕੀ ਕੀਤਾ, ਸੁਣਨ ਵਾਲੀ ਗੱਲ ਹੈ। ਉਹੀ ਪੁਲਿਸ ਅਧਿਕਾਰੀ ਕਿਸਾਨ ਆਗੂਆਂ ਨੂੰ ਕਹਿੰਦਾ, ਲੱਖਾ ਕਹਿੰਦਾ ਮੈਨੂੰ ਗ੍ਰਿਫਤਾਰ ਕਰ ਰਹੇ ਨੇ, ਡਾਂਗਾ ਮਾਰ ਦਿਓ। ਪਾੜਨ ਦੀ ਕੋਸ਼ਿਸ਼ ਕਿਵੇਂ ਕਰਦੇ ਨੇ। ਅਸ਼ਪਾਲਾਂ ਤੋਂ ਆ ਮੁੰਡਾ, ਹਸਪਾਲ ਕਲਾਂ ਤੋਂ, ਉਹਨੇ ਮੈਨੂੰ ਦੱਸਿਆ, ਕਹਿੰਦਾ ਬਾਈ ਜਦੋਂ ਉੱਥੇ ਗਏ ਨੇ, ਇੱਕ SP ਆ ਗਿਆ। SP ਕਹਿਣ ਲੱਗਿਆ ਕਿ ਯਾਰ ਤੂੰ ਭਾਨੇ ਮਗਰ ਤੁਰੇ ਫਿਰਦੇ ਹੋ। ਭਾਨੇ ਨੇ ਤਾਂ 3 ਲੱਖ ਰੁਪਇਆ ਕਿਸੇ ਬੰਦੇ ਦਾ ਮੜਵਾਇਆ ਸੀ, 2,90,000 ਰੁਪਇਆ, 2 ਲੱਖ ਉਹਨਾਂ ਨੂੰ ਦੇਤਾ, 90,000 ਭਾਨਾ ਖਾ ਗਿਆ। ਤੁਸੀਂ ਚੋਰ ਬੰਦਿਆਂ ਮਗਰ ਤੁਰੇ ਫਿਰਦੇ ਹੋ। ਜਾਣੇ ਇਹ ਗਾਹਾਂ ਨੂੰ ਵੀ ਖਿਆਲ ਰੱਖਣਾ ਵੀ ਕਿਵੇਂ ਇਹ ਪਾੜਦੇ ਨੇ, ਕਿਵੇਂ ਕੱਲੇ ਨੂੰ ਨਖੇੜਦੇ ਨੇ, ਕਿਵੇਂ ਪ੍ਰਾਪੇ ਗੰਡਾ, ਕਿਵੇਂ ਪ੍ਰਚਾਰ। ਹੁਣ ਪ੍ਰਾਪੇ ਗੰਡਾ ਪ੍ਰਚਾਰ ਕਈ ਖੌਤੀ ਪੱਤਰਕਾਰਾਂ ਨੇ ਵੀ ਚਲਾਇਆ। ਇੱਕ ਮਿੰਟ ਬਾਈ ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਇਹ ਮਿੱਥ ਕੇ ਏਜੰਡੇ ਨਾ ਚਲਾਇਆ ਕਰੋ, ਇਹ ਸ਼ਾਸਕਾਂ ਦੇ ਤਹਿਤ ਏਜੰਡੇ ਨਾ ਚਲਾਓ। ਕੁਝ ਬੰਦਿਆਂ ਨੇ ਵੀ ਚਲਾਏ। ਲੱਖਾ ਕੱਲਾ ਕਿਵੇਂ ਪਹੁੰਚ ਗਿਆ ਜੀ, ਆ ਸੰਦੀਪ ਫੂਲ ਬੈਠਾ, ਪੁੱਛ ਲਓ ਕਿਵੇਂ ਪਹੁੰਚ ਗਿਆ। ਇਹ ਵੀ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ। ਕਾਕਾ ਕੋਲਾ ਵੀ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ। ਸਭਰਾਂ ਸਾਹਿਬ ਉੱਥੋਂ ਮਾਝਾ ਸੰਘਰਸ਼ ਕਮੇਟੀ ਵਾਲੇ ਮਾਝੇ ਤੋਂ ਚੱਲ ਕੇ ਅੰਮ੍ਰਿਤਸਰ ਤੋਂ ਵੀ ਮਿਲ ਕੇ ਪਹੁੰਚ ਗਏ। ਜਸਵਿੰਦਰ ਲੌਂਗੋਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਯਾਦ ਵਾਲਾ ਪ੍ਰਧਾਨ, ਉਹ ਵੀ ਮਿਲ ਕੇ ਪਹੁੰਚ ਗਿਆ। ਸੋ ਕਈ ਬੰਦਿਆਂ ਨੇ ਤੇ ਕਈ ਅਖੌਤੀ ਪੱਤਰਕਾਰਾਂ ਨੇ ਮਿਲ ਕੇ ਏਜੰਡਾ ਚਲਾਇਆ, ਰਲ ਕੇ ਸਰਕਾਰ ਦੇ ਨਾਲ ਸਟੇਟ ਦਾ ਸੰਦ ਬਣ ਕੇ ਏਜੰਡੇ ਚਲਾਏ। ਇਹ ਉੱਥੇ ਕਿਵੇਂ ਪਹੁੰਚ ਗਏ, ਇਹਨਾਂ ਦੀ ਮਿਲੀ ਭੁਗਤ ਹੈ। ਫਿਰ ਉਹ 10 ਨੂੰ ਕਿਵੇਂ ਛੱਡਿਆ ਜਾਊਗਾ, ਛੁੱਟੀਆਂ ਜੀ, ਫਲਾਨਾ ਜੀ, ਧਮਕਾਨਾ ਜੀ। ਹੁਣ ਕੋਈ ਨਵਾਂ ਏਜੰਡਾ ਲੱਭਣਗੇ। ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ, ਇਹ ਗੱਲਾਂ ਚੰਗੀਆਂ ਨਹੀਂ। ਅਸੀਂ ਪੰਜਾਬ ਲਈ ਲੜਦੇ ਆਂ, ਪੰਜਾਬ ਲਈ ਲੜਦੇ ਮਰਦੇ ਹੀ ਕਿਤੇ ਨਜ਼ਰ ਆਵਾਂਗੇ। ਇਹ ਸਿਆਸਤਾਂ ਚੰਗੀਆਂ ਨਹੀਂ। ਪੰਜਾਬ ਦੇ ਉੱਤੇ ਹਮਲੇ ਬਹੁਤ ਭਾਰੂ ਹੋ ਰਹੇ। ਸਾਡੇ ਖੜੇ ਕਿਸਾਨ 13 ਨੂੰ ਜਾਣਾ, ਕੱਲ ਨੂੰ ਜਾਣਾ ਦਿੱਲੀ ਨੂੰ। ਉਹ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਆ ਗਈਆਂ। ਕਿਵੇਂ ਤੁਹਾਡੀ ਕਿਸਾਨੀ, ਤੁਹਾਡੀਆਂ ਜ਼ਮੀਨਾਂ, ਤੁਹਾਡੀਆਂ ਮਜ਼ਦੂਰੀਆਂ, ਤੁਹਾਡੇ ਰੁਜ਼ਗਾਰ, ਤੁਹਾਡੀਆਂ ਨੌਕਰੀਆਂ, ਤੁਹਾਡੇ ਪਾਣੀ ਬੋਲੀ ਕਿਵੇਂ ਖਤਮ ਕਰਨੇ ਆ। ਅਗਲਾ ਤੁਹਾਡੀ ਹੋਂਦ ਨੂੰ ਮਾਰਨ ਨੂੰ ਫਿਰਦਾ ਤੇ ਤੁਸੀਂ ਆਪਣੇ ਲੱਤਾਂ ਖਿੱਚੀ ਜਾਂਦੇ ਹੁੰਦੇ ਹੋ। ਸੋ ਮੇਰੀ ਬੇਨਤੀ ਹੱਥ ਬੰਨ ਕੇ ਉਹਨਾਂ ਪੱਤਰਕਾਰਾਂ ਨੂੰ, ਪੱਤਰਕਾਰ ਤਾਂ ਮੈਂ ਨਹੀਂ ਕਹੂੰਗਾ, ਪੱਤਰਕਾਰਤਾ ਇਹ ਨਹੀਂ ਹੁੰਦੀ। ਮੈਂ ਬੈਠਾ, ਤੁਸੀਂ ਸਾਰੇ ਬੈਠੇ ਹੋ, ਜਿਹੜਾ ਮਰਜ਼ੀ ਹਿੱਕ ਠੋਕ ਕੇ ਸਵਾਲ ਪੁੱਛੋ, ਹਿੱਕ ਠੋਕ ਕੇ ਜਵਾਬ ਦੇਵਾਂਗਾ, ਅੱਖ ਚੱਕ ਪਾ ਕੇ ਜਵਾਬ ਦੇਵਾਂਗਾ। ਇਹ ਏਜੰਡੇ ਚਲਾਉਣੇ ਬੰਦ ਕਰ ਦਿਓ, ਆਪਦਾਂ ਦੇ ਖਿਲਾਫ ਸਾਜ਼ਿਸ਼ਾਂ ਘੜਨੀਆਂ ਬੰਦ ਕਰ ਦਿਓ। ਇਹ ਉਹਨਾਂ ਦਾ ਸਟੇਟ ਦਾ ਸੰਦ ਬਣ ਕੇ ਨਾ ਚੱਲੋ, ਇਹੀ ਬੇਨਤੀ ਆ। ਅਗਲੀ ਗੱਲ ਰਣਨੀਤੀ ਜਿਹੜੀ ਹੈਗੀ ਹੈ, ਜੋ ਵੀ ਹੋਊਗੀ ਆਉਣ ਵਾਲੇ ਸਮੇਂ 'ਚ ਮੈਂ ਫੇਰ ਕਹਿੰਦਾ, ਜੋ ਭਾਨੇ ਨੇ ਕਿਹਾ, ਇਹ ਨਹੀਂ ਪਤਾ ਕੱਲ ਨੂੰ ਕੋਈ ਪਰਚਾ ਹੋਰ ਚੱਕ ਕੇ ਦੇ ਦੇਣਗੇ। ਪਰ ਕੋਈ ਗੱਲ ਨਹੀਂ, ਭਾਂਸਾਂ ਜਿੰਨਾ ਤੇਰਾ ਜ਼ੋਰ ਲਾਦਾ ਅੱਡੀ ਚੋਟੀ ਦਾ ਲਾ ਦੇ, ਜਿੰਨੇ ਬੰਦੇ ਸਿੱਟਨੇ ਸਿੱਟ ਲਾ, ਪਰ ਇਹ ਆਵਾਜ਼ਾਂ ਪੰਜਾਬ 'ਚੋਂ ਬੰਦ ਨਹੀਂ ਹੋਣੀਆਂ, ਜ਼ਬਾਨਬੰਦੀ ਨਹੀਂ ਹੋਣੀ। ਇਸ ਤੋਂ ਬਾਅਦ ਮੈਂ ਸਰਦੀਪ ਫੂਲ ਜੀ ਨੂੰ ਕਹੂੰਗਾ, ਇੱਕ ਮਿੰਟ ਉਦੋਂ ਬਾਅਦ ਕਰਦੇ ਸਵਾਲ। ਜਿਹੜਾ ਇਹ ਪਹਿਲਾਂ ਗੱਲ ਤੁਹਾਡੇ ਸਿੱਧੂ ਨੇ ਵੀ ਕਹੀ ਹੈ ਵੀ ਇਹ ਵਿਅਕਤੀ ਦਾ ਮਾਮਲਾ ਨਹੀਂ, ਨਾ ਇਹ ਇਕੱਲੇ ਉਹ ਜਿਹੜੇ ਆਪਣੇ ਟਰੈਵਲਿੰਗ ਏਜੰਟ ਵਾਲਾ ਹੈਗਾ, ਮਾਮਲਾ ਵੱਡਾ ਹੈ। ਜਦੋਂ 29 ਤਰੀਕ ਨੂੰ ਇੱਥੇ ਕੋਰਟ ਨੇ ਇਕੱਠ ਕਰਨ ਦਾ ਦਿੱਤਾ ਪ੍ਰੋਗਰਾਮ, ਅਸੀਂ ਆਪਦੀ ਜਥੇਬੰਦੀ ਵੱਲੋਂ ਇੱਕ ਦਿਨ ਪਹਿਲਾਂ 28 ਨੂੰ ਅਸੀਂ ਕਹਿਤਾ ਸੀਗਾ ਵੀ ਯਾਰ ਜਿੱਡਾ ਵੱਡਾ ਇਹ ਇੱਕ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਘਾਣ ਹੋ ਰਿਹਾ, ਵੀ ਯਾਰ ਨੌਜਵਾਨ ਕਿਸਾਨ ਚੁੱਪ ਕਰਕੇ ਕਿਉਂ ਬੈਠੇ ਆ। 29 ਨੂੰ ਤਾਂ ਆਪਾਂ ਜਾਣੇ ਜਾਣਾ, 2 ਘੰਟਿਆਂ ਲਈ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਬੰਦ ਕਰ ਦਿੱਤੇ ਤਾਂ ਕਿ ਬੱਚੇ ਨੂੰ ਪਤਾ ਲੱਗ ਜਾਏ ਵੀ ਕੱਲ ਨੂੰ 29 ਨੂੰ ਕੀ ਹੋ ਰਿਹਾ। ਚੱਲ ਜਦੋਂ ਅਸੀਂ ਉਹ ਦੇਤੀ, ਸਾਡੇ ਪ੍ਰਧਾਨ ਨੇ ਬਲਦੇਵ ਸਿੰਘ ਜੀਰੇ ਨੇ ਵੀਡੀਓ ਪਾ ਕੇ, ਤੁਰੰਤ ਸਾਨੂੰ ਘੱਟੋ ਘੱਟ 10
ਜਿਹੜੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਫੋਨ ਆ ਵੀ ਤੁਸੀਂ ਕਿਸਾਨਾਂ ਦੀ ਖਾਤਰ ਲੜਨਾ, ਤੁਸੀਂ ਭਾਨੇ ਸਿੱਧੂ ਤੋਂ ਕੀ ਲੈਣਾ। ਉਹ ਤਾਂ ਉਹਦੀ ਬੋਲੀ ਨਹੀਂ ਠੀਕ, ਉਹਨੂੰ ਬੋਲਣਾ ਨਹੀਂ ਆਉਂਦਾ, ਉਹਦੀ ਭਾਸ਼ਾ ਨਹੀਂ ਠੀਕ, ਸੱਭਿਅਕ ਨਹੀਂ ਉਹਦੀ ਭਾਸ਼ਾ, ਉਹਦੀ ਰਫ ਭਾਸ਼ਾ ਹੈਗੀ ਹੈ। ਮਤਲਬ ਤੁਸੀਂ ਆਪਦਾ ਪ੍ਰੋਗਰਾਮ ਹੈ ਜਿਹੜਾ ਟੋਲ ਪਲਾਜ਼ੇ ਬੰਦ ਕਰਨ ਵਾਲਾ ਵੀ ਵਾਪਸ ਕਰ। ਅਸੀਂ ਉਹਨੂੰ ਇਹੀ ਜਵਾਬ ਦਿੱਤਾ ਵੀ ਇਹ ਜਿਹੜਾ ਮਾਮਲਾ ਹੈਗਾ ਬਾਜ਼ ਬੰਦ ਕਰਾਉਣ ਦਾ ਮਾਮਲਾ ਇਹ। ਅਸੀਂ ਕੋਈ ਜਾਤੀ ਸਾਡੇ ਨਾਲ ਉਹਦੇ ਨਾਲ ਕੋਈ ਉਹਦੇ ਵਿਰੋਧ ਵੀ ਹੋ ਸਕਦੇ ਆ ਬਹਾਨੇ ਨਾਲ, ਪਰ ਇੱਥੇ ਤਾਂ ਆਵਾਜ਼ ਦਬਾਉਣ ਦਾ ਮਾਮਲਾ ਹੈਗਾ। ਅੱਜ ਉਹਦੀ ਆਵਾਜ਼ ਦਬਾ ਰਹੇ ਹੋ ਤੁਸੀਂ, ਉਹਦੇ ਤੇ ਅਣਮਨੁੱਖੀ ਤਸ਼ੱਦਦ ਕਰ ਰਹੇ ਹੋ, 3rd ਡਿਗਰੀ ਟਾਰਚਰ ਕਰ ਰਹੇ ਹੋ ਤੁਸੀਂ ਇਹ। ਤੇ ਕੱਲ ਨੂੰ ਜੇ ਅਸੀਂ ਚੁੱਪ ਕਰਾਂਗੇ ਤਾਂ ਸਾਡੇ ਤੇ ਕਿਉਂ ਨਾ ਹੋਊਗਾ। ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਜਿਹੜੀ ਗੱਲ ਨੋਟ ਕਰਨ ਵਾਲੀ ਗੱਲ ਹੈਗੀ ਹੈ, ਉਹ ਕਹਿੰਦੇ ਬਈ ਕੀ ਤੁਸੀਂ ਇਹ ਜ਼ਿੰਮੇਵਾਰੀ ਲੈਂਦੇ ਹੋ ਵੀ ਉਹ ਦੂਜਾ ਜਿਹੜਾ ਤੁਸੀਂ ਸਪੋਰਟ ਤਾਂ ਕਰੀ ਜਾਂਦੇ ਹੋ ਵੀ ਉਹ ਗਾਹਾਂ ਨੂੰ ਇਹ ਜੀ ਰਫ ਭਾਸ਼ਾ ਨਹੀਂ ਬੋਲੂਗਾ। ਤਾਂ ਅਸੀਂ ਠੋਕ ਕੇ ਕਿਹਾ ਬਈ ਉਹ ਨੌਜਵਾਨ ਹੈ ਜਿਹੜੇ ਦੇ ਦਰਦ ਹੈ ਜਿਹੜਾ ਉਹ ਪੋਲਿਟਿਕਸ ਤੇ ਤੁਹਾਡੀ ਤੇ ਅਟੈਕ ਕਰ ਰਹੇ ਆ। ਤੁਹਾਡੀ ਜਿਹੜੀ ਇਹ ਭ੍ਰਿਸ਼ਟ ਗਧੜੀ ਰਾਜਨੀਤੀ ਹੈ ਜਿਹੜੀ ਤੁਹਾਡੀ ਪੰਜਾਬ ਦੀ ਜਾਂ ਜਿਹੜੀਆਂ ਵੀ ਪਾਰਟੀਆਂ ਦੀ, ਉਹ ਰਾਜਨੀਤੀ ਦੇ ਅਟੈਕ ਹੈ। ਉਹਦਾ ਵਿਅਕਤੀਗਤ ਕਿਸੇ ਤੇ ਅਟੈਕ ਨਹੀਂ। ਚੱਲ ਨਾਂ ਲੈਤਾ ਹੁਣ ਜੇ ਭਗਵੰਤ ਮਾਨ ਦਾ ਨਾਂ ਲੈਤਾ ਬਤੌਰ ਮੁੱਖ ਮੰਤਰੀ ਦੇ ਤੌਰ ਤੇ ਨਾਂ ਲਿਆ, ਨਾ ਕਿ ਉਹਦਾ ਕੋਈ ਨਿੱਜੀ ਤੌਰ ਤੇ। ਸੋ ਇਸ ਕਰਕੇ ਉਹ ਹੁਣ ਵੀ ਕਹਿੰਦੇ ਸੀਗੇ ਵੀ ਤੁਸੀਂ ਜ਼ਿੰਮੇਵਾਰੀ ਲਓ ਵੀ ਜਦੋਂ ਭਾਨਾ ਬਾਹਰ ਆਇਆ ਤਾਂ ਉਹ ਬੋਲੂਗਾ ਨਹੀਂ, ਕਹਿੰਦੇ ਸੀ ਨਾ ਆਪਣੇ ਲੱਖੇ ਵੀ ਇਹਦੀ ਜ਼ਿੰਮੇਵਾਰੀ ਲਓ। ਤਾਂ ਅਸੀਂ ਠੋਕ ਕੇ ਕਿਹਾ ਵੀ ਅਸੀਂ ਇੱਕ ਵਾਰ ਪਹਿਲੀ ਗੱਲ ਤਾਂ ਮੈਂ ਆਖਿਆ ਵੀ ਉਹ ਸੁਲਝਿਆ ਹੋਇਆ ਇੰਨਾ ਰੜ ਗਿਆ, ਕੱਲਾ ਪੜ੍ਹ ਹੀ ਨਹੀਂ ਗਿਆ, ਹੁਣ ਤਾਂ ਰੜ ਗਿਆ ਇੰਨੇ ਸਾਲਾਂ 'ਚ। ਉਹ ਯਾਰ ਮੂਰਖ ਹੈ, ਉਹ ਪਾਗਲ ਹੈ ਵੀ ਕਿਸੇ ਨੂੰ ਗਾਲਾਂ ਦੇਊਗਾ ਉਹ। ਇਹ ਸਾਨੂੰ ਉਮੀਦ ਹੀ ਨਹੀਂ ਵੀ ਉਹ ਹਾਂ ਠੀਕ ਆ ਅਟੈਕ ਕਰੂਗਾ, ਪੜਚੋਲ ਵੀ ਕਰੂਗਾ, ਜੋ ਵੀ ਲੋਕਾਂ ਨਾਲ ਹੁੰਦੀ ਉਹਦੇ ਨਾਲ ਹੋਈ ਉਹ ਦੱਸੂਗਾ, ਪਰ ਸੱਭਿਅਕ ਭਾਸ਼ਾ 'ਚ ਦੱਸੂਗਾ। ਹੁਣ ਤੁਸੀਂ ਸੁਣ ਲਿਆ ਇਹਦੇ 'ਚ ਕਿਹੜੀ ਗਾਲ ਹੈ ਇਹਦੇ ਵਿੱਚ। ਕੋਈ ਕਹਿ ਸਕਦੇ ਵੀ ਨਾਨ ਪਾਰਲੀਮੈਂਟ ਹੈ ਇਹ ਜਾਂ ਨਾਨ ਸੱਭਿਅਕ ਹੈਗੀ ਹੈ ਇਹ। ਸੋ ਇਸ ਕਰਕੇ ਇਹ ਬਿਲਕੁਲ ਅਸੀਂ ਠੋਕ ਕੇ ਉਹਨਾਂ ਨੂੰ ਕਿਹਾ, ਜਵਾਬ ਤਾਂ ਕੈਂਸਲ ਕਰਾਉਂਦੇ ਸੀਗੇ। ਉਦੋਂ ਬਾਅਦ ਫਿਰ ਜਿੱਦੇ ਆਹ 3 ਤਰੀਕ ਦਾ ਪ੍ਰੋਗਰਾਮ ਸੀਗਾ, ਉੱਤੇ ਜਦੋਂ ਅਸੀਂ ਉੱਥੋਂ 500 ਬੰਦੇ ਦਾ ਜਥਾ ਤੁਰਿਆ 150 ਗੱਡੀ, ਤਾਂ ਸਾਨੂੰ ਪਤਾ ਵੀ ਜਿਹੜਾ ਅਸੀਂ 4 ਥਾਵਾਂ ਤੇ ਧੱਕ ਕੇ ਜਿਹੜਾ ਸਾਨੂੰ 6 ਵਜੇ ਨੂੰ ਉੱਥੇ ਪਹੁੰਚਾਇਆ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਮੈਂ ਅਗਲੀ ਗੱਲ ਮੈਂ ਇਹ ਕਰਨਾ ਚਾਹੁੰਦਾ, ਬਾਹਲੀ ਨਹੀਂ ਕਹਿਣਾ ਚਾਹੁੰਦਾ, ਉਹ ਮੈਂ ਪਿੱਛੇ ਸਟੇਜ ਤੇ ਕਹਿ ਆਇਆ ਵੀ ਜਿਹੜੀ ਇਹਨੇ ਭਾਨੇ ਸਿੱਧੂ ਨੂੰ ਕਿਹਾ ਵੀ ਇਹ ਹਜੇ ਟਿਕਣਗੇ ਨਹੀਂ, ਇਹ ਕੱਲ ਨੂੰ ਹੋਰ ਬਦਲੇ ਦੀ ਭਾਵਨਾ ਦੇ ਤਹਿਤ ਨਵੇਂ ਪਰਚੇ ਪਾਉਣਗੇ। ਮੈਨੂੰ ਤਾਂ ਲੱਗਦਾ ਵੀ ਅਸਲ ਵਿੱਚ ਉਹ ਲੰਘ ਗਿਆ ਸਮਾਂ। ਇਹ ਸ਼ੁਰੂ ਹੋ ਗਿਆ ਸੀਗਾ, 3 ਪੈ ਗਿਆ, ਫਿਰ 4 ਪੈ ਗਿਆ, ਜਿੱਦੇ ਆਪਾਂ 29 ਵਾਲਾ ਇਕੱਠ ਕੀਤਾ ਉਸੇ ਦਿਨ ਹੀ ਇੱਕ ਹੋਰ ਪੈ ਗਿਆ ਅਬੋਹਰ ਵਾਲਾ, ਉਹ ਬ੍ਰੇਕ ਲੱਗ ਗਈ ਉਹਦੀ। ਤੇ ਪਰ ਇੱਕ ਗੱਲ ਹੈਗੀ ਹੈ, ਮੰਨ ਕੇ ਕਰ ਲਓ ਵੀ ਜੇ ਇਹ ਜੀ ਬਦਲੇ ਵਾਲੀ ਭਾਵਨਾ ਦੇ ਤਹਿਤ ਕੋਈ ਨਵਾਂ ਕਾਰਵਾਈ ਕਰਦੇ ਆ, ਪਰਚਾ ਪਾਉਂਦੇ ਆ, ਤਾਂ ਜਿਵੇਂ ਹੁਣ ਵੀ ਮੂੰਹ ਦੀ ਖਾਣੀ ਪਈ ਆ ਉਹਨਾਂ ਨੂੰ, ਬਿਲਕੁਲ ਐਂ ਮੂੰਹ ਦੀ ਖਾਣੀ ਪਊਗੀ। ਪੰਜਾਬ ਦਾ ਜਿਹੜਾ ਨੌਜਵਾਨ ਹੈ, ਪੰਜਾਬ ਦੇ ਕਿਸਾਨ ਹੈ, ਕ੍ਰਾਂਤੀਕਾਰੀ ਕਿਸਾਨ ਜਥੇਬੰਦੀਆਂ ਸਭ ਦੇ ਡਟ ਕੇ ਖੜਨਗੀਆਂ। ਕੋਈ ਕਿਸੇ ਨਾਲ ਨਾ ਭਾਨੇ ਸਿੱਧੂ ਦੇ ਨਾਲ ਨਾ ਕਿਸੇ ਨਾਲ ਹੋਰ ਨਾਲ, ਭਾਵੇਂ ਸਾਡਾ ਵਿਰੋਧੀ ਵੀ ਹੋਵੇ, ਜੇ ਉਹਦੇ ਜਮਹੂਰੀ ਹੱਕਾਂ ਦਾ ਘਾਣ ਹੁੰਦਾ ਤਾਂ ਅਸੀਂ ਉਹਦੇ ਨਾਲ ਡਟ ਕੇ ਖੜਾਂਗੇ। ਇੱਕ ਮਿੰਟ, ਇਹੀ ਗੱਲ ਮੈਂ ਜਿਹੜੀ ਪ੍ਰਧਾਨ ਸਾਹਿਬ ਵਾਲੀ ਇਹ ਗੱਲ ਕਹਿਣਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹਿਣਾ ਵੀ ਜਿਹੜਾ ਇਹ ਮੇਰੇ ਨਾਲ ਹੁਣ ਸਾਡੇ ਨਾਲ ਘਟਨਾਵਾਂ ਮੇਰੇ ਨਾਲ ਵਾਪਰਨੀਆਂ ਨੇ, ਤੁਸੀਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ। ਮੈਂ ਜਿਵੇਂ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਹੈ, ਤੁਸੀਂ ਪਿਛਲੇ ਸਮੇਂ ਦੇ ਵਿੱਚ, ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਹੁਣ ਮੈਂ ਇੱਧਰ ਨੂੰ ਤੁਰਿਆ, ਮੇਰਾ ਇੱਕ ਵੀ ਕੋਈ ਇਹੋ ਜਿਹਾ ਕੰਮ ਦਿਖਾ ਦਿਓ ਜਿਹਦੇ ਵਿੱਚ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਕੇ ਕਹਿਣਾ, ਕਿਉਂਕਿ ਮੇਰਾ ਤਾਂ ਉਸ ਦੇ ਵਿੱਚ ਅਟੁੱਟ ਵਿਸ਼ਵਾਸ ਹੈ। ਇਹ ਮੈਂ ਸਾਡੇ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ, ਐਸਐਸਪੀ ਨੂੰ ਵੀ ਕਹਿਣਾ ਚਾਹੁੰਦਾ। ਮੈਨੂੰ ਇਹ ਗੱਲ ਦੱਸ ਦਿਓ ਪੁਲਿਸ ਅਧਿਕਾਰੀ ਜਿੰਨੇ ਵੀ ਪੰਜਾਬ ਦੇ ਲੋਕ ਨੇ, ਮੈਂ ਗਲਤ ਕੀ ਕੀਤਾ? ਮੈਨੂੰ ਆ ਕੇ ਮੇਰੇ ਤੇ ਪ੍ਰਭਾਵ ਕਿਉਂ ਪਾ ਰਹੇ ਹੋ? ਸਾਡੀ ਸੋਚ ਪੰਜਾਬ ਦੀ ਕਦੋਂ ਬਦਲੂਗੀ? ਸੋਚ ਬਦਲਣ ਦੀ ਗੱਲ ਹੈ। ਹੁਣ ਇੱਕ ਆਈਪੀਐਸ ਅਫਸਰ ਹੈ, ਕਿੰਨਾ ਪੜ੍ਹ ਕੇ ਬਣਦਾ? ਇੱਕ ਡੀਐਸਪੀਓ ਕਿੰਨਾ ਪੜ੍ਹ ਕੇ ਲੱਗਦਾ? ਅਸੀਂ ਕਦੋਂ ਇਹਨਾਂ ਦੀ ਕਦੋਂ ਤੱਕ ਇਹਨਾਂ ਦੇ ਮੁੱਠੀ ਆਏ ਬਣੇ ਰਵਾਂਗੇ? ਮੈਂ ਇਹ ਗੱਲ ਮੈਂ ਅਫਸਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ। ਅਫਸਰਾਂ ਨੂੰ ਤੁਸੀਂ ਆਪਾਂ ਇਹ ਬੰਦੇ ਰਾਜਨੀਤਿਕ ਬੰਦੇ ਸਾਨੂੰ ਵਰਤੀ ਤੁਰੇ ਜਾਂਦੇ ਨੇ। ਇੰਨੀ ਕੁ ਬੇਨਤੀ ਹੈ, ਮੈਂ ਪੰਜਾਬ ਦੇ ਲੋਕਾਂ ਨੂੰ ਕੋਈ ਗੱਲ ਕਹਿਣਾ ਹੋਣਾ, ਝੋਲੀ ਅੱਡ ਕੇ ਮੈਂ ਇਹੀ ਗੱਲ ਕਹਿਣਾ ਵੀ ਭਾਨਾ ਸਿੱਧੂ ਕਦੇ ਵਿਕੂਗਾ ਨਹੀਂ, ਕਦੇ ਝੁਕੂਗਾ ਨਹੀਂ। ਇਹ ਜਿਹੜਾ ਸੱਦਤ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀ ਨੂੰ ਮੈਂ ਕਹਿਣਾ ਚਾਹੁੰਦਾ, ਤੁਸੀਂ ਐਵੇਂ ਜੀ ਕੋਈ ਸਾਥ ਤੁਹਾਡੇ ਭਰਾ ਦੇ ਨਾਮ ਰੱਖੋ। ਇਹਨਾਂ ਨੇ ਤੁਹਾਨੂੰ ਪਤਾ ਵੀ ਤਿਆਰ ਹੀ ਸਾਰਾ ਕੁਝ ਜਿਹੜਾ ਤਿਆਰ ਕਰੀ ਬੈਠੇ ਨੇਗੇ। ਜਿਹੜਾ ਅੱਜ ਮੈਂ ਬੋਲਿਆ ਇੱਥੇ ਆ ਕੇ, ਇਹ ਮੈਨੂੰ ਬੋਲਣਾ ਬੜਾ ਮਹਿੰਗਾ ਪੈਣਾ। ਇਹ ਵੀ ਮੈਂ ਤੁਹਾਨੂੰ ਗੱਲ, ਜਿਹੜਾ ਮੈਂ ਇੱਥੇ ਬੋਲਿਆ ਨਾ ਆ ਕੇ, ਜੋ ਕੁਝ ਬੋਲਿਆ ਇਹਦਾ ਮੈਨੂੰ ਖਮਿਆਜਾ ਪਤਾ ਨਹੀਂ ਕਿਹੜਾ ਭੁਗਤਣਾ ਪੈਣਾ। ਇਹੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ। ਤੇ ਮੈਂ ਡਰਾ ਨਹੀਂ, ਮੈਂ ਘਬਰਾਇਆ ਨਹੀਂ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੱਸੂਗਾ ਵੀ ਇਹ ਸਮਾਂ ਹੋਇਆ ਉਹਦੇ ਚ ਟਾਈਫਾਈਡ ਆਇਆ ਸੀ। ਟਾਈਫਾਈਡ ਬਿਲਕੁਲ ਆਇਆ ਜੀ, ਤੇ ਉਹਨਾਂ ਨੇ ਫਿਰ ਕੁਝ ਰਿਪੋਰਟਾਂ ਤਾਂ ਹੁਣ ਵੀ ਪਈਆਂ ਨੇ। ਨਹੀਂ, ਤੁਹਾਨੂੰ ਦਵਾਈ ਵਗੈਰਾ ਮੈਡੀਸਨ ਕੁਝ ਤਾਂ ਜਿਹੋ ਜਿਹਾ ਹੁੰਦਾ ਉਹ ਮਿਲ ਜਾਂਦਾ। ਜਿਹੋ ਜਿਹਾ ਮੈਡੀਕਲ ਦੇ ਵਿੱਚ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ, ਜਿਹੜਾ ਪਾਣੀ ਵਾਲਾ ਸੱਦਤਾ ਉਹ ਮੈਡੀਕਲ ਦੇ ਵਿੱਚ ਨਹੀਂ ਆਉਂਦਾ। ਡਾਕਟਰ ਕੀ ਦੇਖਦਾ? ਡਾਕਟਰ ਦਿਖਾਓ ਜੀ ਨਿਸ਼ਾਨ ਕਿੱਥੇ ਪਏ ਨੇ। ਜਿਹੜਾ ਪਾਣੀ ਵਾਲਾ ਜਿਹੜਾ ਇਹ ਬਹੁਤ ਭੈੜਾ ਟੌਰਚਰ ਆ ਜਿਹੜਾ ਇਹ ਹੋਇਆ, ਇਹ ਜਿਹੜਾ ਟੌਰਚਰ ਆ ਇਹ ਮੈਡੀਕਲ ਦੇ ਵਿੱਚ ਨਹੀਂ ਉੱਥੇ ਆਉਂਦਾ। ਜੀ ਕੱਲਾ ਟੌਰਚਰ ਇੱਥੇ ਲੁਧਿਆਣੇ ਹੀ ਹੋਇਆ ਤੁਹਾਡਾ? ਹਾਂ, ਲੁਧਿਆਣੇ ਹੋਇਆ ਤੇ ਜਲੀਲ ਤਾਂ ਹਰ ਇੱਕ ਥਾਂ ਤੇ ਕੀਤਾ ਹੀ ਗਿਆ। ਬਾਈ ਚੁੱਪ ਕਰ ਜਾਓ।
ਹਾਂਜੀ ਭਾਵੇਂ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਅਕਾਲ ਪੁਰਖ ਦਾ ਕਰਦਾ ਜਿਹਦੀ ਕਿਰਪਾ ਸਦਕਾ ਤੇ ਦੂਜਾ ਮੈਂ ਧੰਨਵਾਦ ਕਰਦਾ ਸਾਡੇ ਕਿਸਾਨ ਜਥੇਬੰਦੀਆਂ ਦਾ ਸਾਡੇ ਨਾਲ ਬੈਠੇ ਨੇ ਪਾਪਾ ਬਾਬਾ ਨੇ ਸਾਡੇ ਇਹ ਪਿੰਡ ਪਾਉਂਦਾ ਜਥੇਬੰਦੀ ਤੋਂ ਬੈਠੇ ਲੱਖਾਂ ਵਾਲੀ ਬੈਠਾ ਤੇ ਕਾਦੀ ਜਥੇਬੰਦੀ ਤੋਂ ਖੜੇ ਨੇਗੇ ਤੇ ਥੱਲੇ ਭਾਰਤੀ ਕਿਸਾਨ ਯੂਨੀਅਨ ਸੇਵਕ ਆਜ਼ਾਦ ਸਿੰਘ ਲੰਗੋਵਾਲ ਅਸੀਂ ਵੀ ਜਿਹੜੇ ਬਾਹਰ ਦੇਸ਼ਾਂ ਦੇ ਵਿੱਚ ਲੋਕ ਵੱਸਦੇ ਨੇ ਉਹਨਾਂ ਦਾ ਧੰਨਵਾਦ ਮਾਵਾਂ ਭੈਣਾਂ ਦਾ ਇਕੱਲੇ ਦੇ ਮੇਰੇ ਲੋਕਾਂ ਦਾ ਉਸ ਪੰਜਾਬ ਦੇ ਲੋਕਾਂ ਦੇ ਅੱਗੇ ਮੇਰਾ ਸਿਰ ਝੁਕਦਾ। 86 ਬੰਦਿਆਂ ਨੇ ਵੀ ਬੜਾ 86 ਬੰਦਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ ਸਿਆਸੀ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਉਹਨਾਂ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਜਿਹੜੀ ਮੇਰੀ ਹੱਕ ਦੇ ਵਿੱਚ ਗੱਲ ਕਰੀ ਹੈ, ਪਰ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ, ਜੋ ਮੇਰੀ ਹੱਡ ਬੀਤੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜੇ ਇਹ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨੇ ਵੀ ਐਵੇਂ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿੱਤਾ। ਕਿਸੇ ਨੌਜਵਾਨ ਦਾ ਕਿਉਂਕਿ ਸਰਕਾਰਾਂ ਨੇ ਲੀਡਰਾਂ ਨੇ ਡਰ ਹੀ ਐਵੇਂ ਪੈਦਾ ਕਰ ਦੇਣਾ, ਐਵੇਂ ਕੋਈ ਵੀ ਨੌਜਵਾਨ ਨਹੀਂ ਬੋਲੂਗਾ, ਕੋਈ ਵੀ ਲੋਕ ਨਹੀਂ ਬੋਲੂਗਾ। ਚਲੋ ਸਾਡੇ ਆਗੂਆਂ ਦੀ ਤਾਂ ਉਮਰਾਂ ਲੰਘ ਗਈਆਂ, ਇਹਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ। ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਦੇ ਖੜੀ ਹੈ, ਨੌਜਵਾਨ ਡਰਨਗੇ, ਪੰਜਾਬ ਦੇ ਲੋਕ ਡਰਨਗੇ। ਜੋ ਕੁਝ ਹੋਇਆ, ਇਹ ਹੋਇਆ ਕੀ ਹੈ ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਆਤ ਗੱਲ ਦੱਸਦਾ। ਜਿਹੜੀ ਇਹ ਸਰਕਾਰ ਆ, ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਿਲਾਫ ਬੋਲਦੇ ਹਾਂ, ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ, ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ, ਉਹ ਵੋਟਾਂ ਤੋਂ ਪਹਿਲਾਂ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਨੇ, ਗੱਪ ਮਾਰਦੇ ਨੇਗੇ। ਇਸ ਤੋਂ ਬਾਅਦ ਜਿਹੜੇ ਕੀਤੇ ਹੋਏ ਵਾਅਦੇ ਇੱਕ ਤੇ ਪੂਰਾ ਨਹੀਂ ਉਤਰਦੇ। ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਕੁਝ ਹੋਰ ਹੁੰਦੀ ਹੈ, ਬਾਅਦ ਚ ਕੁਝ ਹੋਰ ਹੁੰਦੀ ਹੈ। ਅਸੀਂ ਬਾਦਲਾਂ ਨੂੰ ਵੀ ਘੇਰਿਆ, ਕਾਂਗਰਸ ਨੂੰ ਵੀ ਘੇਰਿਆ, ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਹੈ, ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਹੈ, ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਹੈ। ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ? ਇੱਕ ਚੀਜ਼ ਦੇਖੋ, ਮੈਂ ਤੁਹਾਨੂੰ ਛੋਟੀ ਜਿਹੀ ਪਿੱਛੇ ਜੇ ਥੋੜੀ ਹੋਰ ਲੈ ਕੇ ਜਾਣਾ ਗੱਲ। ਜਿਹੜੀ ਮੌਜੂਦਾ ਸਰਕਾਰ ਹੈ, ਜਿਹੜੀ ਬਦਲਾਅ ਵਾਲੀ ਸਰਕਾਰ ਹੈ, ਮੈਂ ਤੁਹਾਨੂੰ ਇਹਦੀ ਗੱਲ ਦੱਸਾਂ। ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ, 2014 ਦੇ ਵਿੱਚ ਜਦੋਂ ਇਹ ਆਈ ਸਰਕਾਰ, ਜਦੋਂ ਇਹ ਪਾਰਟੀ ਆਈ, ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲ੍ਹਣ ਵਾਲਾ ਪਹਿਲਾ ਬੰਦਾ ਸੀਗਾ। ਸੀ ਜਿਹੜੇ 10-12 ਬੰਦੇ ਸੀ, ਮੈਂ ਉਹਨਾਂ ਨਾਂ ਵੀ ਲੈ ਦੂੰ ਆਮ ਆਦਮੀ ਪਾਰਟੀ ਦਾ। ਇੱਕ ਸੀਗੇ ਆਪਣੇ ਨਰਿੰਦਰ ਬਿੱਟਾ, ਇੱਕ ਕਾਲੇ ਕਾ ਤੁਸੀਂ ਸੁਰਿੰਦਰ ਸਿੰਧੀ ਤੇ ਮਾਸਟਰ ਜੀ ਸੀ। 2-4 ਅਸੀਂ ਇਹਨਾਂ ਨੇ ਮਿਲ ਕੇ ਅਸੀਂ ਸਭ ਤੋਂ ਪਹਿਲਾਂ ਕਚਹਿਰੀ ਚੌਂਕ ਦੇ ਵਿੱਚ ਦਫ਼ਤਰ ਖੋਲ੍ਹਿਆ। 2014 ਦੇ ਵਿੱਚ ਮੇਰਾ ਪਿੰਡ ਆ, ਇੱਥੇ ਮੇਰਾ ਪਿੰਡ ਗਵਾਹ ਖੜਾ ਹੈ। 2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ, ਮੈਂ ਉਹਦੇ ਪਿੰਡ ਦੇ ਵਿੱਚ, ਮੇਰੇ ਸਾਰੇ ਪਿੰਡ ਦੇ ਵਿੱਚ ਪੋਲੀਟੀਕਲ ਪਾਰਟੀ ਨੇ ਵਿਰੋਧ ਕਰਿਆ, ਮੈਂ ਇਕੱਲੇ ਨੇ ਪੋਲਿੰਗ ਬੂਥ ਲਾਇਆ। ਮੇਰੀ ਸੋਚ ਕੀ ਸੀਗੀ? ਮੇਰੀ ਸੋਚ ਇਹ ਨਹੀਂ ਸੀਗੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਤੇ, ਮੈਨੂੰ ਅਸੀਂ ਬਦਲਾਅ ਆਵੇ ਯਾਰ, ਕੁਛ ਸਾਡੀ ਰਾਜਨੀਤੀ ਬਦਲੇ, ਸਾਡੀ ਜੋ ਝੂਠ ਬੋਲਦੇ ਨੇ, ਜੋ ਤੂਫਾਨ ਬੋਲਦੇ ਨੇ, ਵੀ ਸਾਡੀ ਕੋਈ ਸਿਸਟਮ ਬਦਲੇ। ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ, ਇੱਥੋਂ 20 ਕਿਲੋਮੀਟਰ ਦੂਰ ਆ ਭਗਵੰਤ ਮਾਨ ਦਾ ਸਤੌਜ ਮੇਰੇ ਪਿੰਡ ਤੋਂ, ਇੱਕੋ ਹੀ ਅਸੀਂ ਪੌਣ ਪਾਣੀ ਦੇ ਅਸੀਂ ਵੇਲੇ ਪਲੇ ਹੋਏ ਆ। ਪਰ ਗੱਲ ਇਹ ਹੋਈ ਵੀਰੋ, ਜੇ ਅੱਜ ਮੈਨੂੰ ਇੱਕ ਵੀ ਚੀਜ਼ ਦਿਖਾ ਦਿਓ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਕੋਈ ਜਿਹਦੇ ਮੈਂ ਨਿੱਜੀ ਖਿਲਾਫ ਬੋਲਿਆ ਹੋਵਾਂ ਸੀਐਮ ਦੇ, ਪਰ ਮੇਰੀਆਂ ਭੈਣਾਂ ਤੇ 307 ਦਾ ਪਰਚਾ ਪਾਇਆ। ਜੇ ਅੱਜ ਮੈਂ ਚੁੱਪ ਰਹਿ ਗਿਆ ਤਾਂ 21 ਪਰਚੇ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰੇ ਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ। 21 ਪਰਚੇ। ਤੁਸੀਂ ਇੱਕ ਚੀਜ਼ ਹੋਰ ਦੇਖੋ ਬਾਈ, ਇੱਥੇ ਜਿਹੜੀ ਕੱਲ ਗੱਲ ਬਚਣ ਵਾਲੀ ਆ, ਇਹੋ ਜਿਹੇ ਨੌਜਵਾਨ ਸਾਡੇ ਡਿਬਰੂਗੜ੍ਹ ਦੇ ਜੇਲ੍ਹਾਂ ਵਿੱਚ ਬੈਠੇ ਨੇਗੇ, ਕਿਸੇ ਤੇ 45 ਕਰੋੜ ਰੁਪਇਆ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਸ਼ੁਰੂ ਕਰਤਾ ਪਾਕਿਸਤਾਨ ਦਾ। ਕਿਹੜਾ ਨੌਜਵਾਨ 45 ਕਰੋੜ ਰੁਪਇਆ ਪਵਾ ਲੂਗਾ ਜੀ? ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ। ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਾ, ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ, ਕਿਸਾਨ ਜਥੇਬੰਦੀਆਂ ਦੀ ਤਾਕਤ ਦੇ ਨਾਲ ਬਾਹਰ ਆਇਆ। ਨਹੀਂ ਮੈਂ ਬਾਹਰ ਨਹੀਂ ਸੀ ਆ ਸਕਦਾ। ਮੇਰੇ ਤੇ ਕਿਹੜਾ ਜਿਹੜੇ ਪਰਚੇ ਕਹੋ ਜੀ ਧਾਰਾ ਲਾ ਨਹੀਂ ਸਕਦੇ। ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚ, ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲਓ, ਮੇਰੇ ਖਾਤੇ ਦੇ ਵਿੱਚ ਪੈਸੇ ਪਾ ਕੇ ਕਹਿੰਦੇ ਵਿਦੇਸ਼ੀ ਫੰਡ ਆ ਜੀ, ਜਿਹੜਾ ਮਰਜ਼ੀ ਪਰਚਾ ਪਾ ਲਓ ਜੀ। 379 ਵੀ ਜਿਹੜੀ ਮੇਰੇ ਤੇ ਲੱਗੀ ਹੈ, ਜਿਹੜਾ ਮੈਨੂੰ ਚੈਨੀ ਚੋਰ ਬਣਾਇਆ, ਮੈਨੂੰ ਆਏ ਨਹੀਂ ਪਤਾ ਇਹ ਬੰਦਾ ਕਿਹੜਾ ਜਿਹੜਾ ਤੇ ਮੇਰੇ ਤੇ ਪਰਚਾ ਕਰਾਉਣ ਵਾਲਾ। ਮੈਨੂੰ ਇਹ ਨਹੀਂ ਪਤਾ। ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ, ਸਾਡੇ ਆਗੂ ਸਾਹਿਬਾਨ ਬੈਠੇ ਨੇਗੇ, ਇਹਨਾਂ ਨੂੰ ਪੁੱਛ ਲਓ। 1 ਸਾਲ ਅਸੀਂ ਦਿੱਲੀ ਦੇ ਬਾਰਡਰਾਂ ਦੇ, 1.5 ਸਾਲ ਮੈਂ ਇਹਨਾਂ ਦਾ ਉੱਥੇ ਬੈਠਾ ਰਿਹਾ। ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਯੂਨੀਅਨ ਦੀ ਸੇਵਾ ਕਰੀ ਹੈ। ਅੱਜ ਉਹ ਦੁਨੀਆ ਦੇ ਚਲੇ ਗਏ। ਪੰਜਾਬ ਕਿਸਾਨ ਯੂਨੀਅਨ ਹੁੰਦੀ, ਲੱਖੋਵਾਲ ਯੂਨੀਅਨ ਹੁੰਦੀ, ਕਾਦੀਆਂ ਯੂਨੀਅਨ ਹੁੰਦੀ। ਪਹਿਲਾਂ ਜ਼ਿਲ੍ਹਾ ਪ੍ਰਧਾਨ ਰਹੇ, ਪੰਜਾਬ ਦੇ ਮੀਤ ਪ੍ਰਧਾਨ ਰਹੇ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ। ਬਹੁਤ ਦਾ ਪੁੱਤ ਹੈ। ਪਰ ਜਿਹੜੀ ਮੇਰੇ ਨਾਲ ਤਸੱਦਦ ਹੋਈ, ਹੱਡ ਬੀਤੀ ਜਿਹੜੀ ਮੇਰੇ ਨਾਲ ਹੋਈ, ਉਹ ਕੀ ਹੋਈ ਦੇਖੋ। ਇੱਥੋਂ ਤੱਕ ਜਿਹੜੀ ਸੀਐਮ ਦੀ ਸਿਆਸਤ ਗਿਰ ਗਈ। ਮੈਨੂੰ ਇੱਥੋਂ ਬਰਨਾਲਾ, ਇੱਥੋਂ ਐਸਐਚਓ ਆਉਂਦਾ ਧਨੌਲੇ ਵਾਲਾ, ਕਹਿੰਦਾ ਵੀ ਐਂ ਕਰਕੇ ਤੈਨੂੰ ਖਤਰਾ, ਤੇਰੇ ਤੇ ਕੋਈ ਹਮਲਾ ਹੋਣ ਵਾਲਾ। ਹਮਲਾ ਹੋਣ ਨੂੰ ਦੱਸ ਮੈਂ ਕਿੱਧਰੋਂ ਕੋਈ ਅੱਤਵਾਦੀ ਆ। ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਕੇ ਅੱਗੇ ਮੈਨੂੰ ਕੀ ਧਨੌਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੈਂਦੇ ਨੇ। ਲੱਖਾ ਬਾਈ ਉੱਥੇ ਆਉਂਦਾ, ਲੱਖਾ ਬਾਈ ਡੀਐਸਪੀ ਨਾਲ ਗੱਲ ਕਰਦਾ, ਸਾਰਿਆਂ ਨਾਲ ਗੱਲ ਕਰਦਾ, ਪੁੱਛਦਾ ਵੀ ਕਿਉਂ ਭਾਨੇ ਨੂੰ ਬਿਠਾਇਆ।
ਉਹ ਕਹਿੰਦੇ ਜੀ ਬੱਸ ਅਸੀਂ ਇਹਨਾਂ ਨੂੰ ਤੋੜ ਦਿੰਦੇ ਇਹਨੂੰ ਖਤਰਾ, ਆਹੀ ਗੱਲ ਹੋਈ ਆ ਨਾ ਬਾਈ ਉੱਥੇ ਸਿਕਿਉਰਿਟੀ ਦੇਣੀ ਸਿਕਿਉਰਿਟੀ ਦੇਣੀ, ਇਹੋ ਜਿਹੀਆਂ ਗੱਲਾਂ ਹੋਈਆਂ। ਇਹ ਤੋਂ ਬਾਅਦ ਲੱਖਾ ਬਾਈ ਨੇ ਪ੍ਰੋਗਰਾਮ ਤੇ ਜਾਣਾ ਸੀ, ਉਹ ਚਲਾ ਗਿਆ। ਇਹ ਤੋਂ ਬਾਅਦ ਚ ਕੀ ਹੁੰਦਾ, ਸੀਆਈ ਆਉਂਦੀ ਆ, ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ, ਸੀਆਈ ਸਟਾਫ ਆਉਂਦੀ ਆ ਉੱਥੋਂ, ਵਾਲੇ ਮੈਨੂੰ ਚੱਕ ਕੇ ਲੈ ਕੇ ਜਾਂਦੇ ਨੇ, ਜਾ ਕੇ ਮੇਰੀ 7 ਨੰਬਰ ਤੇ ਅਰੈਸਟ ਪਾ ਲੈਂਦੇ ਨੇ। ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਪੇਸ਼ ਕਰਦੇ ਨੇਗੇ, ਜੱਜ ਸਾਹਿਬ ਦੇ ਪੇਸ਼ ਕਰਦੇ ਨੇ। ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ। ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਦੇ ਉੱਤੇ ਪਾ ਕੇ ਠੰਡਾ ਪਾਣੀ, ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ, ਜੋ ਮੇਰੇ ਤੇ ਸ਼ਬਦ ਹੋਇਆ, ਇਹੋ ਜਿਹਾ ਬੈਂਚ ਸੀ, ਇਹੋ ਜਿਹਾ ਮੇਜ਼ ਹੁੰਦਾ। ਲੱਤਾਂ ਬੰਨ ਲਈਆਂ, ਹੱਥ ਬੰਨ ਲਏ, ਹੱਥਾਂ 'ਚ ਡਾਂਗ ਫਸਾਲੀ, ਨੰਗਾ ਕਰ ਲਿਆ, ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ, ਜੋ ਕੁਝ ਮੇਰੇ ਨਾਲ ਹੋਇਆ ਉਹ ਤਸੱਦਦ ਮੈਂ ਕਹਿੰਦਾ ਕਿਸੇ ਤੇ ਨਾ ਹੀ ਹੋਇਆ। ਫਿਰ ਉਹ ਤਸੱਦਦ ਪੂਰਾ ਕੀਤਾ ਗਿਆ। ਫਿਰ ਇਸ ਤੋਂ ਬਾਅਦ ਕੀ ਹੋਇਆ, ਫਿਰ ਕਹਿੰਦੇ ਕਸਰ ਰਹਿ ਗਈ, ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ। ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ, ਇਹ ਪੋਲੀਟੀਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ, ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਮੇਰੇ ਨਾਲ ਕੀਤਾ ਨਹੀਂ, ਆਹ ਕੁਝ ਉਹਦੇ ਸਬੂਤ, ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ। ਫਿਰ ਤੜਕੇ ਫਿਰ ਕੱਪੜੇ ਲਹਾ ਲਏ, ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗ। ਲੜਾਈ ਕੀ ਵੀ ਤੈਂ, ਗੱਲ ਕੀ ਸੀਗੀ ਵੀ ਤੈਂ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ, ਸਰਕਾਰ ਦੇ ਖਿਲਾਫ ਨਹੀਂ ਬੋਲਣਾ, ਦਿੱਲੀ ਵਾਲੇ ਜੋ ਰਾਘਵ ਚੱਡਿਆਂ ਦੇ ਖਿਲਾਫ ਤੂੰ ਬੋਲਦਾ, ਦਿੱਲੀ ਦੀ ਰਾਜਨੀਤੀ ਦੇ ਖਿਲਾਫ ਬੋਲਦਾ, ਤਾਂ ਨਹੀਂ ਬੋਲਣਾ। ਇੱਥੋਂ ਤੱਕ ਸਰ ਸਿਆਸਤ ਗਿਰ ਗਈ ਆ। ਮੈਨੂੰ ਇੱਕ ਵੀ ਚੀਜ਼ ਦੱਸ ਦਿਓ ਵੀ ਮੈਂ ਮਾੜਾ ਕੀ ਕਰਤਾ। ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ, ਤੁਸੀਂ ਮੀਡੀਆ ਵਾਲੇ ਮੇਰੇ ਵੀਰ ਬੈਠੇ ਹੋ, ਮੈਂ ਮਾੜਾ ਕੀ ਕਰਤਾ? ਮੈਂ ਕਹਿਣਾ ਵੀ ਜੋ ਕੱਲੀ ਸਾਡੀ ਆ ਜਿਹੜੀ ਏਜੰਟਾਂ ਵਾਲੀ ਲੜਾਈ ਆ, ਇਹਨਾਂ ਨੇ ਮੋਹਰਾ ਬਣਾਇਆ। ਇਹ ਲੜਾਈ ਨਹੀਂ, ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆਇਆ। ਮੈਂ ਉਹ ਕਿਹੜਾ ਧਰਨਾ, ਸਾਡੇ ਕਿਸਾਨ ਆਗੂ ਬੈਠੇ ਨੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚਿਆ। ਇੱਥੋਂ ਤੱਕ ਸਿਆਸਤ ਗਿਰ ਗਈ ਕਿ ਇੰਨਾ ਜਲੀਲ ਕੀਤਾ ਗਿਆ। ਮੁੱਖ ਮੰਤਰੀ ਤੋਂ ਮਾਫੀ ਮੰਗ, ਮੁੱਖ ਮੰਤਰੀ ਤੋਂ ਮਾਫੀ ਮੰਗ। ਮੈਂ ਕੋਈ ਗੱਲ ਕਹਿਣਾ ਚਾਹਣਾ ਭਗਵੰਤ ਮਾਨ ਨੂੰ, ਤੈਨੂੰ ਭਗਤ ਸਿੰਘ ਵਾਲੀ ਪੱਗ ਲਾ ਦੇਣੀ ਚਾਹੀਦੀ ਹੈ ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ। 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ, ਉਹ ਤੇਰੇ ਵਰਗਾ ਕੋਈ ਸਿਆਸਤਗਰੀ, ਕੋਈ ਸਿਆਸਤ ਨਹੀਂ ਕਰਦਾ। ਮੈਨੂੰ ਇੱਕ ਵੀ ਗੱਲ ਦੱਸੇ, ਮੇਰੇ ਨਾਲ ਸੀਐਮ ਬੈਠੇ ਬਰਾਬਰ, ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾ ਦਿਓ। ਅਸੀਂ ਅੱਜ ਤੱਕ, ਮੈਨੂੰ ਇੱਕ ਗੱਲ ਦੱਸੋ, ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ? ਇਦੋਂ ਸਿਆਸਤ ਹੋਰ ਕਿਹੜੀ ਡਿਗੂ ਹੋਟ, ਇਹਨਾਂ ਨੇ ਤਾਂ ਕਿਸੇ ਨੇ ਇਹੋ ਜਿਹਾ ਤਾਂ ਕਿਸੇ ਨੇ ਨਹੀਂ ਹਾਲਾਤ ਕੀਤੇ ਜੋ ਇਹਨੇ ਕੀਤੇ ਨੇ ਮੇਰੇ ਨਾਲ। ਤੈਨੂੰ ਉੱਥੇ ਜਿਹੜੇ ਮੁਲਾਜ਼ਮ ਉਹਨਾਂ ਦੇ ਨਾਂ ਪਤਾ ਮਾੜਾ? ਮੈਂ ਕੱਲੇ ਜਾ ਕੇ ਮੋਢੇ ਤੇ ਹੱਥ ਧਰ ਦੂੰ ਵੀ ਆਹ ਸੀਗਾ, ਇਹਨੇ ਐਵੇਂ ਮੈਨੂੰ ਨੰਗਾ ਕੀਤਾ, ਇਹਨੇ ਐਂ ਕੀਤਾ, ਇਹਨੇ ਐਂ ਕੀਤਾ। ਦਿਓ ਮੇਰੀ ਗੱਲ ਦਾ ਜਵਾਬ। ਜੇ ਸਾਰਾ ਮੀਡੀਆ ਮੇਰੇ ਨਾਲ ਜਾਊ, ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ? ਜਿਹੜੀ ਅੱਜ ਮੈਂ ਗੱਲ ਵਿਵਾਕੀ ਨਾਲ ਬੋਲੀ ਹੈ, ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਬੋਲਿਆ। ਮੇਰੀਆਂ ਭੈਣਾਂ, ਮੇਰਾ ਪਰਿਵਾਰ, ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ। ਮੈਂ ਤੁਹਾਨੂੰ ਇੱਕ ਇੱਥੇ ਤੱਕ ਸਿਆਸਤ ਨਹੀਂ ਪਿਆ। ਮੇਰੀ ਜੇ ਮੌਤ ਹੁੰਦੀ ਹੈ, ਮੇਰੀ ਮੌਤ ਦਾ ਜ਼ਿੰਮੇਵਾਰ ਸਰਕਾਰ ਹੋਊ। ਮੇਰੀ ਅੱਜ ਤੋਂ ਬਾਅਦ, ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂ ਸਕਦਾ। ਇੱਥੋਂ ਤੱਕ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਆ। ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ, ਕਹਿੰਦੇ ਤੇਰੇ ਤਾਂ 2 ਪਰਚੇ ਪੈ ਨੇਗੇ। ਇਹ ਗੱਲ ਜੇ ਮੈਂ ਨਾ ਜੇ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੋਲਣੀ। 2 ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿਣਾ, ਮੈਂ ਹਾਜ਼ਰ ਨਾਜ਼ਰ ਰੱਖ ਕੇ ਉਸ ਨੂੰ ਕਹਿਣਾ ਮੈਂ ਨਿਤਨੇਮ ਦਾ ਧਾਰਨੀ ਆ। ਕਹਿੰਦਾ ਦੋਨੇ ਜਿਹੜੀਆਂ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ, ਇਹ ਘਟਨਾਵਾਂ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਬੋਲਾਂ, ਘਟਨਾਵਾਂ ਕਿਸੇ ਨੇ ਕਰੀਆਂ, ਅੱਗ ਕਿਤੇ ਲੱਗੀ ਪਈ ਆ, ਘਟਨਾਵਾਂ ਹੋਰ ਕਿਤੇ ਵਾਪਰੀ ਪਈ ਆ, ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਤੇਰਾ ਨਾਂ ਪਾ ਸਕਦੇ ਆ। ਇਹੋ ਜਿਹਾ ਕੁਝ ਕਰਨਗੇ। ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ, ਪੁਲਿਸ ਨੂੰ ਆਪਾਂ ਕਹਿੰਦੇ ਪੁਲਿਸ ਆ ਨਾ, ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਹੈ। ਪੁਲਿਸ ਯਾਰ ਕਰੇ ਤਾਂ ਕਰੇ ਕੀ, ਅਫਸਰ ਕਰਨ ਦਾ ਕਰਨ ਕੀ ਯਾਰ? ਅਫਸਰ ਕੀ ਕਰਨਾ? ਅਫਸਰਾਂ ਨੂੰ ਐ ਵਰਤਿਆ ਜਾਂਦਾ ਪੂਰਾ ਧਰ ਕੇ ਆ। ਸਿਆਸਤ ਕਿੱਧਰ ਨੂੰ ਜਾ ਰਹੀ ਆ, ਕਿੱਧਰ ਨੂੰ ਜਾ ਰਿਹਾ ਹੈ ਕੁਝ? ਮੈਨੂੰ ਇੱਕ ਵੀ ਗੱਲ ਦੱਸੋ, ਅਸੀਂ ਬੋਲਦੇ ਕੀ, ਸਾਡੇ ਮੁੱਦੇ ਕੀ ਨੇਗੇ? ਅਸੀਂ ਇਹ ਗੱਲ ਬੋਲਦੇ ਆ ਵੀ ਭਾਈ ਜੋ ਪਹਿਲਾਂ ਤਾਂ ਵਾਅਦੇ ਕੀਤੇ ਸੀ ਉਹ ਵਾਅਦੇ ਦਿਖਾ ਦੇ ਸਾਨੂੰ ਪੂਰੇ। ਅੱਜ ਥਾਂ ਥਾਂ ਤੇ ਬੋਰਡ ਕਢਾ ਕੇ ਲਾਤੇ, ਜੋ ਗੱਲਾਂ ਕੀਤੀਆਂ ਸੀ ਪੰਜਾਬ ਦੇ ਲੋਕਾਂ ਦੇ ਨਾਲ, ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ। ਇਹ ਸਾਡੇ ਜਿਹੜੇ ਮੁੱਦੇ ਨੇ, ਅਸੀਂ ਰੋਜ਼ ਇਹ ਮੁੱਦਿਆਂ ਤੇ ਘੇਰਦੇ ਆ। ਦੂਜੀ ਗੱਲ ਪਤਾ ਕੀ ਹੈ, ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਿਆ? ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ। ਸਾਡੀ ਕਿਤੇ ਵੀ, ਮੈਂ ਗੱਲ ਕਹਿਣਾ ਚਾਹੁੰਦਾ, ਅੱਜ ਮੀਡੀਆ ਬੈਠਾ, ਨਗਰ ਖੜਾ, ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦਿਓ। ਸਿਆਸਤਦਾਨ ਥਾਂ ਥਾਂ ਤੇ ਝੂਠੇ ਨੇਗੇ। ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲੀਟੀਕਲ ਬੰਦੇ ਨੇਗੇ, ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ, ਪੰਜਾਬ ਨੂੰ ਲੁੱਟ ਕੇ ਖਾ ਗਏ। ਉਹ ਬੰਦੇ ਨਹੀਂ ਇਹਦੇ ਮੂਹਰੇ ਬੋਲ ਸਕਦੇ। ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ, ਜਦੋਂ ਤੋਂ ਮੇਰੇ ਤੇ ਪਹਿਲਾਂ ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ, ਸਾਡੇ ਆਗੂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਰਟੀ ਦੀਆਂ ਦਰਖਾਸਤਾਂ ਤਿਆਰ ਕਰੀ ਖੜਾ। ਇੱਥੋਂ ਤੱਕ ਕਿ ਗੱਲ ਕਹੀ ਗਈ, ਇੱਥੋਂ ਤੱਕ ਸੀਐਮ ਗਿਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ, ਆਹ ਗੱਲ ਨੋਟ ਕਰ ਲਓ, ਜੇ ਤੂੰ ਬਾਹਰ ਜਾ ਕੇ ਬੋਲਿਆ ਜਿਹੜਾ ਹੋਰ ਜਿਹੜੇ ਪਾਰਟੀ ਨੇ ਉਹ ਤੇਰੇ ਤੇ ਪਾਉਂਗੇ। ਦੱਸੋ ਬਾਈ, ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ, ਕੌਣ ਪੰਜਾਬ ਦਾ ਨੌਜਵਾਨ ਬੋਲੂ? ਕੌਣ ਲੋਕ ਬੋਲਣਗੇ? ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ
ਤੇ ਇਹਨਾਂ ਜਥੇਬੰਦੀਆਂ ਦਾ ਇੱਥੋਂ ਤੱਕ ਜਿਹੜੀ ਸਿਆਸਤ ਸੀਐਮ ਪੰਜਾਬ ਦਾ ਗਿਰ ਚੁੱਕਿਆ, ਇਹਨੂੰ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ੍ਹ ਕੇ ਭਗਤ ਸਿੰਘ ਦੇ ਨਾਂ ਤੇ ਜਿਹੜੇ ਝੂਠੀਆਂ ਗੱਲਾਂ ਕਰੇ। ਝੂਠਿਆਂ ਐਵੇਂ ਭਗਤ ਸਿੰਘ ਬਣਿਆ ਫਿਰਦਾ। ਭਗਵੰਤ ਮਾਨ ਤੇਰੇ ਤੋਂ ਕਦੇ ਸਿਆਸਤ ਨਹੀਂ, ਤੇਰੇ ਤੋਂ ਕੋਈ ਮੈਂ ਕਹਿਣਾ ਗਿਰ ਨਹੀਂ ਸਕਦਾ। ਇੱਥੋਂ ਤੱਕ ਕਿ ਜਿਹੜੇ ਦਿੱਲੀ ਦੀ ਰਾਜਨੀਤੀ ਆ ਉਹ ਇੰਨਾ ਉਹਨਾਂ ਨੇ ਡਰਾਇਆ ਧਮਕਾਇਆ, ਜੋ ਕੁਝ ਮੇਰੇ ਨਾਲ ਕੀਤਾ, ਇਹ ਪ੍ਰਮਾਤਮਾ ਕਿਸੇ ਦੇ ਨਾਲ ਇਹੋ ਜਿਹਾ ਕੋਈ ਘਟਨਾ ਨਾ ਹੋਵੇ। ਧੰਨਵਾਦ। ਅੰਨਾ ਜੀ, ਤੁਹਾਡੇ ਨਾਲ ਜੋ ਵੀਡੀਓ ਦੀ ਗੱਲ ਕੀਤੀ ਜਾ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਕਰਕੇ ਤੁਹਾਡੀ ਹਾਲਤ ਦੇਖੀ ਗਈ ਸੀ, ਕਿ ਸੱਚ ਹੈ ਜੀ ਇਹ ਗੱਲ? ਬਿਲਕੁਲ 100% ਸੱਚ ਆ। ਮੈਂ ਕਹਿਣਾ ਜੇ ਤੁਹਾਨੂੰ ਮੀਡੀਆ ਤੁਹਾਡੇ ਨਾਲ ਹੈ, ਜੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ, ਉਸ ਤੋਂ ਬਾਅਦ ਮੀਡੀਆ ਲੈ ਕੇ ਜਾਊਂ। ਮੈਂ ਜਿਹੜੀ ਸੀਆਈ ਦਾ ਡਿਵੀਜ਼ਨ ਸੀਆਈ 1 ਤੇ ਸੀਆਈ 2 ਨੇਗੇ, ਸੀਆਈ 2 ਦੇ ਵਿੱਚ ਮੈਂ ਲੈ ਕੇ ਜਾਊਂਗਾ। ਮੈਂ ਇਕੱਲੇ ਨੂੰ ਦਿਖਾਊਂਗਾ ਕਿ ਆਹ ਬੰਦਿਆਂ ਨਾਲ ਮੇਰੇ ਇਹ ਲੁਧਿਆਣੇ ਦੀ ਘਟਨਾ ਕੀ? ਲੁਧਿਆਣੇ ਦੀ ਘਟਨਾ। ਕੁਐਸਚਨ ਰੋਕ ਲਓ ਜੀ, ਇੱਕ ਮਿੰਟ ਤੁਸੀਂ ਆਪਣਾ ਰੱਖ ਜਿਹੜਾ ਆਹ ਗੱਲ ਵੀ ਹੈਗੀ। ਦੇਖੋ ਅਸੀਂ ਗੱਲ ਇਹ ਕਰਦੇ ਹਾਂ ਕਿ ਅਸੀਂ ਵੀ ਇਹ ਗੱਲ ਉਠਾਈ ਸੀ ਕਿ ਭਾਨੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ, ਇਹ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਹੈ। ਕੀ ਸਾਡੀਆਂ ਹਾਈ ਕੋਰਟਾਂ, ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਿਸ ਲੈਣਗੀਆਂ? ਕੀ ਜਿਹੜੇ ਸਾਡੇ ਮਨੁੱਖੀ ਅਧਿਕਾਰ ਸੰਗਠਨ ਬਣੇ ਉਹ ਨੋਟਿਸ ਲੈਣਗੇ? ਜਿਹੜੀਆਂ ਭਾਨੇ ਦੀਆਂ ਵੀਡੀਓ ਬਣਾਈਆਂ ਗਈਆਂ ਨੰਗਾ ਕਰਕੇ, ਕੁੱਟ ਕੇ, ਪਾਣੀ ਪਾ ਕੇ ਕਿ ਮੁੱਖ ਮੰਤਰੀ ਤੋਂ ਮਾਫੀ ਮੰਗ, ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ। ਜਿਹੜੇ ਵੀ ਸੀਆਈ 1 ਜਾਂ 2 ਦੇ ਅਧਿਕਾਰੀ ਨੇ ਲੁਧਿਆਣੇ ਦੇ, ਉਹਨਾਂ ਦੇ ਮੋਬਾਈਲਾਂ ਦੇ ਵਿੱਚ ਉਹ ਰਿਕਾਰਡ ਡਾਟਾ ਤਾਂ ਪਿਆ ਹੋਣਾ। ਜੇ ਡਿਲੀਟ ਵੀ ਕਰ ਦੇਣਗੇ ਤਾਂ ਉਹ ਦੁਬਾਰਾ ਵੀ ਰਿਕਵਰ ਹੋ ਜਾਣਗੀਆਂ। ਇਹ ਬਹੁਤ ਵੱਡਾ ਘਾਣ ਹੈ ਮਨੁੱਖੀ ਅਧਿਕਾਰਾਂ ਦਾ, ਹੱਤਿਆ ਇੱਕ ਤਰ੍ਹਾਂ ਦੀ, ਜੋ ਮੁੱਖ ਮੰਤਰੀ ਨੇ ਕਰਾਈ ਹੈ। ਜੇ ਭਾਨੇ ਨੇ ਕਿਹਾ, ਹੁਣ ਭਾਨੇ ਨੇ ਕਿਸੇ ਉੱਥੇ ਏਸੀਪੀ ਨੂੰ, ਡੀਸੀਪੀ ਨੂੰ ਜਾਂ ਸੀਪੀ ਨੂੰ, ਜਿਹਨੂੰ ਮਰਜ਼ੀ ਕਹਤਾ, ਐਸਐਸਪੀ ਨੂੰ ਵੀ ਤੁਸੀਂ ਭਾਈ ਨੂੰ ਕੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ, ਤਾਂ ਕਿਸੇ ਅਫਸਰ ਦੀ ਜ਼ਰੂਰਤ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਕੋਈ ਜਵਾਬ ਦੇ। ਤਾਂ ਸਿੱਧੇ ਰੂਪ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ। ਸੋ ਇਹੋ ਜਿਹਾ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਬੋਲਣ ਵੀ ਇਹਨਾਂ ਨੇ ਲਾਏ, ਉਹ ਨੌਜਵਾਨ ਜਿਹੜਾ ਕਦੇ ਭਗਵੰਤ ਦੇ ਹੱਕ ਦੇ ਵਿੱਚ ਪਿੰਡ ਦੇ ਵਿੱਚ ਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਸੀ, ਤੇ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚ ਨੰਗਾ ਕਰਾ ਕੇ ਇਹ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ। ਵੀ ਦੱਸ ਵੀ ਵੀਡੀਓ ਕਾਲ ਵਾਲੀ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ। ਲੰਮਾ ਪਾਲਿਆ ਬੰਨ ਕੇ ਉੱਥੇ ਵੀਡੀਓ ਕਾਲਾਂ, ਵੀਡੀਓ ਬਣਾ, ਵੋਟ ਪਰਸਨਲ ਯਾਰ ਗੱਲ ਸੁਣੋ, ਸਰੀਰਕ ਅੰਗਾਂ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਕੀ ਆਦਤ ਹੈ? ਕੀ ਇਹੋ ਜਿਹਾ ਹਰਕਤ ਕਰ ਰਹੇ ਆ? 307 ਦਾ ਪਰਚਾ, ਭੈਣ ਮੇਰੀ ਸਕੂਲ ਦੇ ਵਿੱਚ ਹੈ। 307 ਦਾ ਪਰਚਾ ਮੇਰੀ ਭੈਣ ਤੇ ਮਾਤਾ ਦਾ, ਧੰਨਵਾਦ ਇਹਨਾਂ ਆਗੂਆਂ ਦਾ। ਇਸ ਤੋਂ ਵੱਡਾ ਕੀ ਸਬੂਤ ਹੋਊਗਾ? 307 ਤੋਂ ਵੱਡਾ ਤਾਂ ਕੋਈ ਸਬੂਤ ਨਹੀਂ। ਭੈਣਾਂ ਮੇਰੀਆਂ ਸਕੂਲ ਦੇ ਵਿੱਚ ਨੇ, ਕਿ ਉਹਨੇ ਫੜ ਕੇ ਪਰਚਾ ਪਾਤਾ। ਚੈਨੀ ਚੋਰ ਬਣਾਤਾ ਮੈਨੂੰ, 379 ਵੀ ਲਾਤੀ। ਜਿਹੜੇ ਬੰਦੇ ਨੂੰ ਮੈਂ ਜਾਣਦਾ ਤੱਕ ਨਹੀਂ। ਇਸ ਤੋਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਇੱਜ਼ਤ। ਬੰਦਾ ਅਣਖ ਤੇ ਇੱਜ਼ਤ ਨਾਲ ਜਿਉਣਾ ਚਾਹੁੰਦਾ, ਸਵੈਮਾਨ ਨਾਲ ਹਰ ਬੰਦਾ ਜਿਉਣਾ ਚਾਹੁੰਦਾ। ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਸਵੈਮਾਨ ਤੇ ਕੋਈ ਸੱਟ ਨਾ ਵੱਜੇ, ਮੇਰੀ ਇੱਜ਼ਤ ਅਣਖ ਤੇ ਜਦੋਂ ਬੰਦੇ ਤੇ ਗੱਲ ਆਉਂਦੀ ਨਾ ਤੇ ਬੰਦਾ ਮਾਰਨ ਤੇ ਤਾਰੂ ਹੋ ਜਾਂਦਾ। ਇੱਕ ਬੰਦੇ ਨੂੰ ਨੰਗਾ ਕਰਕੇ, ਕੁੱਟ ਕੇ, ਰੀਲ ਕਰਕੇ, ਉਹਦੀ ਵੀਡੀਓ ਬਣਾ ਕੇ, ਉਹਦੇ ਵੀਡੀਓ ਕਾਲਾਂ ਦੇ ਤੁਸੀਂ ਮੁੱਖ ਮੰਤਰੀ ਨੂੰ ਦਿਖਾ ਰਹੇ ਆ। ਐਦੂ ਵੱਡਾ ਜ਼ਬਰ ਤੇ ਜ਼ੁਲਮ ਤੇ ਬੁੱਚੜਪਣਾ ਕੀ ਹੋ ਸਕਦਾ? ਕੋਈ ਉਹੀ 80-90 ਦਾ ਦੌਰ ਜਿਹੜਾ ਆਪਾਂ ਕਰਦੇ ਆ ਰਹੇ ਆ, ਜਿਹਦੇ ਬਾਰੇ ਗੱਲ ਸੁਣਦੇ ਆ ਰਹੇ 80-90 ਸਾਡੇ ਨੌਜਵਾਨਾਂ ਨਾਲ, ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਤਸ਼ੱਦਦ ਥਾਣਿਆਂ 'ਚ, ਸੀਨੀਅਰ ਸਟਾਫਾਂ ਦੇ ਵਿੱਚ, ਉਹੀ ਦੁਬਾਰਾ ਦੁਹਰਾਇਆ ਗਿਆ। ਅੱਜ ਦੇਖਦੇ ਆ ਕਿ ਪੰਜਾਬ ਦੇ ਵਿੱਚ ਕਿਹੜਾ ਇਹਦਾ ਨੋਟਿਸ ਲੈਂਦਾ ਤੇ ਕੀ ਇਹ ਗੱਲ। ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ, ਇੱਥੇ ਨਹੀਂ ਖੜਨਾ। ਇਹ ਮਸਲਾ ਲੈ ਕੇ ਜਿੰਨੇ ਵੀ ਸੀਆਈ ਸਟਾਫ ਦੇ ਅਧਿਕਾਰੀ ਹੈ, ਚਾਹੇ ਉਹ ਕਮਿਸ਼ਨਰ ਹੈ ਲੁਧਿਆਣੇ ਪੁਲਿਸ ਦਾ, ਉਹਨਾਂ ਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਭਾਨੇ ਨਾਲ ਉੱਥੇ ਅਣਮਨੁੱਖੀ ਤਸ਼ੱਦਦ ਹੋਇਆ। ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ, ਮੁਕੱਦਮੇ ਜਿਹੜੇ ਦਰਜ ਹੋਏ ਭਾਨੇ ਦੇ ਉੱਤੇ, ਲੁਧਿਆਣੇ ਮੁਕੱਦਮਾ ਦਰਜ ਹੋਇਆ, ਪਟਿਆਲੇ ਮੁਕੱਦਮਾ ਦਰਜ ਹੋਇਆ, ਹੋਰ ਮੁਕੱਦਮਾ ਦਰਜ ਹੋਇਆ, ਮੋਹਾਲੀ ਮੁਕੱਦਮਾ ਦਰਜ ਹੋਇਆ। ਉਹ ਮੁਕੱਦਮੇ ਸਾਡੇ ਕੋਲ ਰਿਪੋਰਟਾਂ ਨੇ, ਲੈ ਕੇ ਤੁਸੀਂ ਪੜ੍ਹ ਸਕਦੇ ਹੋ। ਇਹ ਮੁਕੱਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਆ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਉਹ ਆ ਚੁੱਕੀਆਂ ਨੇ। ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦਿਆਂਗੇ ਵੀ ਇਹ ਮੁਕੱਦਮੇ ਇਹਨਾਂ ਨੇ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ, ਜਿਹੜੀ ਰੇੜਕਾ ਆਪਣਾ ਫਸਿਆ ਹੋਇਆ ਜਿਹੜੀ ਗੱਲ ਦੇ ਉੱਤੇ, ਜਿਹੜੇ ਕਹਿੰਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ, ਤੇ ਸਾਡਾ ਇਹ ਸੀ ਵੀ ਜੇ ਜ਼ਮਾਨਤ ਅਸੀਂ ਤਾਂ ਕਰਾਵਾਂਗੇ ਜੇ ਅਸੀਂ ਦੋਸ਼ੀ ਹੋਵਾਂਗੇ। ਜੇ ਅਸੀਂ ਗੁਨਾਹ ਕੀਤਾ ਹੋਊ, ਅਸੀਂ ਚੈਨੀਆਂ ਭਾਨੇ ਨੇ ਖੋਹੀਆਂ ਹੋਣਗੀਆਂ, ਫਰੋਤੀਆਂ ਮੰਗੀਆਂ ਹੋਣਗੀਆਂ, ਤਾਂ ਅਸੀਂ ਜ਼ਮਾਨਤ ਕਰਾਵਾਂਗੇ, ਨਹੀਂ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ। ਇਸ ਲਈ ਸਾਰੇ ਪਰਚਿਆਂ ਦੀਆਂ ਕਾਪੀਆਂ ਸਾਡੇ ਕੋਲ ਆ, ਤੁਸੀਂ ਲੈ ਸਕਦੇ ਹੋ। ਇਹ ਪਰਚੇ ਡਿਸਚਾਰਜ ਹੋ ਚੁੱਕੇ। ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਧਨੌਲੇ, ਭਾਨੇ ਦੀਆਂ ਦੋਨੇ ਭੈਣਾਂ ਤੇ, ਬਾਪੂ ਤੇ, ਭਰਾ ਤੇ, ਮੇਰੇ ਤੇ, ਸਾਰੇ ਹੋਰ ਵੱਖ-ਵੱਖ ਜਿਹੜੇ ਯੂਟਿਊਬਾਂ ਚਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕੱਦਮਾ ਦਰਜ ਸੀ। ਉਹ ਮੁਕੱਦਮਾ ਵੀ ਇਹਨਾਂ ਨੇ
ਖਾਰਜ ਕਰ ਦਿੱਤਾ ਹੈ। ਹਵੋਰ ਦੇ ਮੁਕੱਦਮੇ ਦੀ ਰਿਪੋਰਟ ਹੈ, ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਹੈ, ਲੁਧਿਆਣੇ ਦੇ ਮੁਕੱਦਮੇ ਦੀ, ਸਾਰੀਆਂ ਰਿਪੋਰਟਾਂ ਸਾਡੇ ਕੋਲ ਤੁਸੀਂ ਲੈ ਸਕਦੇ ਹੋ। ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ ਰੱਦ ਕਰਕੇ ਬਾਹਰ ਆ ਚੁੱਕੇ। ਇੱਕ ਗੱਲ ਹੋਰ ਮੈਂ ਜਿਹੜੀ ਖਾਸ ਤੇ ਕਹਿਣਾ ਚਾਹੁੰਦਾ, ਦੇਖੋ ਇਹਨਾਂ ਦੇ ਤਕੜਮਬਾਜ਼ੀਆਂ ਕੀ ਹੁੰਦੀਆਂ, ਕਿਵੇਂ ਪੈਂਤੜੇ ਖੇਡਦੇ ਆ। ਜਿਸ ਦਿਨ ਅਸੀਂ 3 ਤਰੀਕ ਨੂੰ ਇੱਥੇ ਜਾਮ ਲਾਇਆ ਨਾ, ਜਿੱਦੇ ਹਾਈਵੇ ਜਾਮ ਹੋਇਆ, ਸ਼ੁਰੂ ਦੇ ਵਿੱਚ ਅਸੀਂ 300-400 ਜਾਣਾ ਅੱਗੇ ਸੀਗੇ ਲੱਗੇ ਹੋਏ। ਉੱਥੇ ਪੁਲਿਸ ਪ੍ਰਸ਼ਾਸਨ ਆਉਂਦਾ ਹੈ, ਪੁਲਿਸ ਪ੍ਰਸ਼ਾਸਨ ਪਾਸੇ ਲਿਜਾ ਕੇ ਮੈਨੂੰ ਕੀ ਕਹਿੰਦਾ ਹੈ, ਮੈਨੂੰ ਕਹਿੰਦੇ ਤੂੰ ਗ੍ਰਿਫਤਾਰੀ ਦੇ ਦੇ, ਤੂੰ ਰਿਟੇਨ ਹੋ ਜਾ, ਤੂੰ ਨਜ਼ਰਬੰਦ ਹੋ ਜਾ, ਇਹਨਾਂ ਤੋਂ ਡਾਂਗਾ ਮਾਰ ਕੇ ਭਜਾ ਦਿਆਂਗੇ। ਮੈਂ ਕਿਹਾ ਜੀ ਇਹ ਜਿਹੜੇ ਆਏ ਨੇ ਨਾ, ਇਹ ਪੰਜਾਬ ਦੇ ਲੋਕ, ਇਹਨਾਂ ਦੇ ਕੋਈ ਨਿੱਜੀ ਹਿੱਤ ਨਹੀਂ ਵੀ ਹਿੱਤ ਲੈ ਕੇ ਆਏ ਆ ਜਾਂ ਕੋਈ ਨਿੱਜੀ ਆਪਣੇ ਕੰਮ ਲਈ ਆਏ ਆ। ਇਹ ਲੋਕ ਆਏ ਨੇ ਸੱਚਾਈ ਲਈ, ਜ਼ਬਰ ਦੇ ਖਿਲਾਫ। ਜੋ ਤਸ਼ੱਦਦ ਹੋਇਆ, ਜੋ ਆਵਾਜ਼, ਜੋ ਜਵਾਨਬੰਦੀ ਤੁਸੀਂ ਕਰ ਰਹੇ ਹੋ, ਜਵਾਨਬੰਦੀ ਤੁਸੀਂ ਤਾਂ ਕਹਿੰਦੇ ਮੋਦੀ ਕਰ ਰਿਹਾ। ਮੋਦੀ ਜਿਵੇਂ ਦੱਬ ਰਿਹਾ ਨਾ ਜਵਾਨਾਂ ਨੂੰ, ਆਵਾਜ਼ਾਂ ਨੂੰ, ਜੇਲ੍ਹਾਂ UAPA NSA ਲਾ ਕੇ, ਉਹੀ ਕੰਮ ਭਗਵੰਤ ਨੇ ਸ਼ੁਰੂ ਕੀਤਾ ਪੰਜਾਬ ਦੇ ਵਿੱਚ। ਇਹ ਸਾਰੀ ਪੰਜਾਬ ਦੀ ਜ਼ਬਾਨੀ, ਪੰਜਾਬ ਦੀ ਕਿਸਾਨੀ, ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਜਿੰਨੇ ਇਕੱਠੇ ਹੋ ਕੇ ਆਏ ਆ, ਇਹ ਆਏ ਆ ਉਹ ਜਵਾਨਬੰਦੀ ਦੇ ਖਿਲਾਫ ਆਏ ਆ। ਮੈਂ ਕਿਹਾ ਸੀ ਉਹਨਾਂ ਚੋਂ ਵੀ ਚੁੱਪ ਕਰਕੇ ਨਜ਼ਰਬੰਦ ਹੋ ਜਾਾਂਗੇ। ਤਾਂ ਉਹ ਮੈਨੂੰ ADGP ਸੀਗਾ ਉੱਥੇ ਢਿੱਲੋਂ, ਕਹਿੰਦਾ ਜੀ ਆਗੂ ਐਂ ਕਰਦੇ ਹੁੰਦੇ ਆ, ਰਿਟੇਨ ਹੋ ਜਾਂਦੇ ਹੁੰਦੇ ਆ। ਮੈਂ ਕਿਹਾ ਇਹ ਕੰਮ ਇਹ ਹੋਰ ਕਰਦੇ ਹੋਣੇ, ਅਸੀਂ ਰਿਟੇਨ ਨਹੀਂ ਹੋਣਾ। ਸਾਡੇ ਬਰਾਬਰ ਡਾਂਗਾ ਮਾਰੋ, ਪਰਚੇ ਪਾ ਦਿਓ, ਚੱਕ ਕੇ ਜੇਲ੍ਹ ਸਿੱਟ ਦਿਓ। ਅਸੀਂ ਇਹਨਾਂ ਨਾਲ ਆਏ ਆ, ਇਹ ਸਾਡੇ ਨਾਲ ਆਏ ਆ, ਇਹਨਾਂ ਨਾਲ ਹੀ ਕਿਤੇ ਜਾਵਾਂਗੇ। ਇਹਨਾਂ ਦੂਜੇ ਪਾਸੇ ਕੀ ਕੀਤਾ, ਸੁਣਨ ਵਾਲੀ ਗੱਲ ਹੈ। ਉਹੀ ਪੁਲਿਸ ਅਧਿਕਾਰੀ ਕਿਸਾਨ ਆਗੂਆਂ ਨੂੰ ਕਹਿੰਦਾ, ਲੱਖਾ ਕਹਿੰਦਾ ਮੈਨੂੰ ਗ੍ਰਿਫਤਾਰ ਕਰ ਰਹੇ ਨੇ, ਡਾਂਗਾ ਮਾਰ ਦਿਓ। ਪਾੜਨ ਦੀ ਕੋਸ਼ਿਸ਼ ਕਿਵੇਂ ਕਰਦੇ ਨੇ। ਅਸ਼ਪਾਲਾਂ ਤੋਂ ਮੁੰਡਾ ਹਸਪਤਾਲ ਕਲਾਂ ਤੋਂ, ਉਹਨੇ ਮੈਨੂੰ ਦੱਸਿਆ, ਕਹਿੰਦਾ ਬਾਈ ਤੁਸੀਂ ਉੱਥੇ ਗਏ ਨੇ, ਇੱਕ SP ਆ ਗਿਆ। SP ਕਹਿਣ ਲੱਗਿਆ ਕਿ ਯਾਰ ਤੂੰ ਭਾਨੇ ਮਗਰ ਤੁਰੇ ਫਿਰਦੇ ਹੋ। ਭਾਨੇ ਨੇ ਤਾਂ 3 ਲੱਖ ਰੁਪਇਆ ਕਿਸੇ ਬੰਦੇ ਦਾ ਮੜਵਾਇਆ ਸੀ, 2,90,000 ਰੁਪਇਆ, 2 ਲੱਖ ਉਹਨਾਂ ਨੂੰ ਦੇਤਾ, 90,000 ਭਾਨਾ ਖਾ ਗਿਆ। ਤੁਸੀਂ ਚੋਰ ਬੰਦਿਆਂ ਮਗਰ ਤੁਰੇ ਫਿਰਦੇ ਹੋ। ਜਾਣੇ ਇਹ ਗਾਹਾਂ ਨੂੰ ਵੀ ਖਿਆਲ ਰੱਖਣਾ ਵੀ ਕਿਵੇਂ ਇਹ ਪਾੜਦੇ ਨੇ, ਕਿਵੇਂ ਕੱਲੇ ਨੂੰ ਨਖੇੜਦੇ ਨੇ, ਕਿਵੇਂ ਪ੍ਰਾਪੇ ਗੰਡਾ, ਕਿਵੇਂ ਪ੍ਰਚਾਰ। ਹੁਣ ਪ੍ਰਾਪੇ ਗੰਡਾ ਪ੍ਰਚਾਰ ਕਈ ਖੌਤੀ ਪੱਤਰਕਾਰਾਂ ਨੇ ਵੀ ਚਲਾਇਆ। ਇੱਕ ਮਿੰਟ ਬਾਈ ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਇਹ ਮਿੱਥ ਕੇ ਏਜੰਡੇ ਨਾ ਚਲਾਇਆ ਕਰੋ, ਇਹ ਸ਼ਾਸਨ ਦੇ ਤਹਿਤ ਏਜੰਡੇ ਨਾ ਚਲਾਓ। ਕੁਝ ਬੰਦਿਆਂ ਨੇ ਵੀ ਚਲਾਏ। ਲੱਖਾ ਕੱਲਾ ਕਿਵੇਂ ਪਹੁੰਚ ਗਿਆ ਜੀ, ਆ ਸੰਦੀਪ ਕੂਲ ਬੈਠਾ, ਪੁੱਛ ਲਓ ਕਿਵੇਂ ਪਹੁੰਚ ਗਿਆ। ਇਹ ਵੀ ਫਿਰ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ। ਕਾਕਾ ਕੂਲਾ ਵੀ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ। ਸਭਰਾਂ ਸਾਹਿਬ ਉੱਥੋਂ ਮਾਝਾ ਸੰਘਰਸ਼ ਕਮੇਟੀ ਵਾਲੇ ਮਾਝੇ ਤੋਂ ਚੱਲ ਕੇ ਅੰਮ੍ਰਿਤਸਰ ਤੋਂ ਵੀ ਮਿਲ ਕੇ ਪਹੁੰਚ ਗਏ। ਜਸਵਿੰਦਰ ਲੌਂਗੋਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਯਾਦ ਵਾਲਾ ਪ੍ਰਧਾਨ, ਉਹ ਵੀ ਮਿਲ ਕੇ ਪਹੁੰਚ ਗਿਆ। ਸੋ ਕਈ ਬੰਦਿਆਂ ਨੇ ਤੇ ਕਈ ਅਖੌਤੀ ਪੱਤਰਕਾਰਾਂ ਨੇ ਮਿਲ ਕੇ ਏਜੰਡਾ ਚਲਾਇਆ, ਰਲ ਕੇ ਸਰਕਾਰ ਦੇ ਨਾਲ ਸਟੇਟ ਦਾ ਸੰਦ ਬਣ ਕੇ ਏਜੰਡੇ ਚਲਾਏ। ਇਹ ਉੱਥੇ ਕਿਵੇਂ ਪਹੁੰਚ ਗਏ, ਇਹਨਾਂ ਦੀ ਮਿਲੀ ਭੁਗਤ ਹੈ। ਫਿਰ ਉਹ 10 ਨੂੰ ਕਿਵੇਂ ਛੱਡਿਆ ਜਾਊਗਾ, ਛੁੱਟੀਆਂ ਜੀ, ਫਲਾਨਾ ਜੀ, ਧਮਕਾਨਾ ਜੀ। ਹੁਣ ਕੋਈ ਨਵਾਂ ਏਜੰਡਾ ਲੱਭਣਗੇ। ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ, ਇਹ ਗੱਲਾਂ ਚੰਗੀਆਂ ਨਹੀਂ। ਅਸੀਂ ਪੰਜਾਬ ਲਈ ਲੜਦੇ ਆਂ, ਪੰਜਾਬ ਲਈ ਲੜਦੇ ਮਰਦੇ ਹੀ ਕਿਤੇ ਨਜ਼ਰ ਆਵਾਂਗੇ। ਇਹ ਸਿਆਸਤਾਂ ਚੰਗੀਆਂ ਨਹੀਂ। ਪੰਜਾਬ ਦੇ ਉੱਤੇ ਹਮਲੇ ਬਹੁਤ ਭਾਰੂ ਹੋ ਰਿਹਾ। ਸਾਡੇ ਖੜੇ ਕਿਸਾਨ 13 ਨੂੰ ਜਾਣਾ, ਕੱਲ ਨੂੰ ਜਾਣਾ ਦਿੱਲੀ ਨੂੰ। ਉਹ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਆ ਗਈਆਂ। ਕਿਵੇਂ ਤੁਹਾਡੀ ਕਿਸਾਨੀ, ਤੁਹਾਡੀਆਂ ਜ਼ਮੀਨਾਂ, ਤੁਹਾਡੀਆਂ ਮਜ਼ਦੂਰੀਆਂ, ਤੁਹਾਡੇ ਰੁਜ਼ਗਾਰ, ਤੁਹਾਡੀਆਂ ਨੌਕਰੀਆਂ, ਤੁਹਾਡੇ ਪਾਣੀ ਬੋਲੀ ਕਿਵੇਂ ਖਤਮ ਕਰਨੇ ਆ। ਅਗਲਾ ਤੁਹਾਡੀ ਹੋਂਦ ਨੂੰ ਮਾਰਨ ਨੂੰ ਫਿਰਦਾ ਤੇ ਤੁਸੀਂ ਆਪਣੇ ਲੱਤਾਂ ਖਿੱਚੀ ਜਾਂਦੇ ਹੁੰਦੇ। ਸੋ ਮੇਰੀ ਬੇਨਤੀ ਹੱਥ ਬੰਨ ਕੇ ਉਹਨਾਂ ਪੱਤਰਕਾਰਾਂ ਨੂੰ, ਪੱਤਰਕਾਰ ਤਾਂ ਮੈਂ ਨਹੀਂ ਕਹੂੰਗਾ, ਪੱਤਰਕਾਰ ਤਾਂ ਇਹ ਨਹੀਂ ਹੁੰਦੀ। ਮੈਂ ਬੈਠਾ, ਤੁਸੀਂ ਸਾਰੇ ਬੈਠੇ ਹੋ, ਜਿਹੜਾ ਮਰਜ਼ੀ ਹਿੱਕ ਠੋਕ ਕੇ ਸਵਾਲ ਪੁੱਛੋ, ਹਿੱਕ ਠੋਕ ਕੇ ਜਵਾਬ ਦੇਊਗਾ, ਅੱਖ ਚੱਕ ਪਾ ਕੇ ਜਵਾਬ ਦੇਊਗਾ। ਇਹ ਏਜੰਡੇ ਚਲਾਉਣੇ ਬੰਦ ਕਰ ਦਿਓ, ਆਪਦਿਆਂ ਦੇ ਖਿਲਾਫ ਸਾਜ਼ਿਸ਼ਾਂ ਘੜਨੀਆਂ ਬੰਦ ਕਰ ਦਿਓ। ਇਹ ਉਹਨਾਂ ਦਾ ਸਟੇਟ ਦਾ ਸੰਦ ਬਣ ਕੇ ਨਾ ਚੱਲੋ, ਇਹੀ ਬੇਨਤੀ ਆ। ਅਗਲੀ ਗੱਲ ਰਣਨੀਤੀ ਜਿਹੜੀ ਹੈਗੀ ਹੈ, ਜੋ ਵੀ ਹੋਊਗੀ ਆਉਣ ਵਾਲੇ ਸਮੇਂ 'ਚ ਮੈਂ ਫੇਰ ਕਹਿੰਦਾ, ਜੋ ਭਾਨੇ ਨੇ ਕਿਹਾ, ਇਹ ਨਹੀਂ ਪਤਾ ਕੱਲ ਨੂੰ ਕੋਈ ਪਰਚਾ ਹੋਰ ਚੱਕ ਕੇ ਦੇ ਦੇਣਗੇ। ਪਰ ਕੋਈ ਗੱਲ ਨਹੀਂ, ਭਾਂਸਾਂ ਜਿੰਨਾ ਤੇਰਾ ਜ਼ੋਰ ਲਾਦਾ ਅੱਡੀ ਚੋਟੀ ਦਾ ਲਾ ਦੇ, ਜਿੰਨੇ ਬੰਦੇ ਸਿੱਟਨੇ ਸਿੱਟ ਲਾ, ਪਰ ਇਹ ਆਵਾਜ਼ਾਂ ਪੰਜਾਬ 'ਚੋਂ ਬੰਦ ਨਹੀਂ ਹੋਣੀਆਂ, ਜ਼ਬਾਨਬੰਦੀ ਨਹੀਂ ਹੋਣੀ। ਇਸ ਤੋਂ ਬਾਅਦ ਮੈਂ ਸਰਦੀਪ ਫੂਲ ਜੀ ਨੂੰ ਕਹੂੰਗਾ, ਇੱਕ ਮਿੰਟ ਉਦੋਂ ਬਾਅਦ ਕਰਦੇ ਸਵਾਲ। ਜਿਹੜਾ ਇਹ ਪਹਿਲਾਂ ਗੱਲ ਤੁਹਾਡੇ ਸਿੱਧੂ ਨੇ ਵੀ ਕਹੀ ਹੈ ਵੀ ਇਹ ਬੇਟੀ ਦਾ ਮਾਮਲਾ ਨਹੀਂ, ਨਾ ਇਹ ਇਕੱਲੇ ਉਹ ਜਿਹੜੇ ਆਪਣੇ ਟਰੈਵਲਿੰਗ ਏਜੰਟ ਵਾਲਾ ਹੈਗਾ, ਮਾਮਲਾ ਵੱਡਾ ਹੈ। ਜਦੋਂ 29 ਤਰੀਕ ਨੂੰ ਇੱਥੇ ਕੋਰਟ ਨੇ ਇਕੱਠ ਕਰਨ ਦਾ ਦਿੱਤਾ ਪ੍ਰੋਗਰਾਮ, ਅਸੀਂ ਆਪਦੀ ਜਥੇਬੰਦੀ ਵੱਲੋਂ ਇੱਕ ਦਿਨ ਪਹਿਲਾਂ 28 ਨੂੰ ਅਸੀਂ ਕਹਿਤਾ ਸੀਗਾ ਵੀ ਯਾਰ ਜਿੱਡਾ ਵੱਡਾ ਇਹ ਇੱਕ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਘਾਣ ਹੋ ਰਿਹਾ, ਵੀ ਯਾਰ ਨੌਜਵਾਨ ਕਿਸਾਨ ਚੁੱਪ ਕਰਕੇ ਕਿਉਂ ਬੈਠੇ ਆ। 29 ਨੂੰ ਤਾਂ ਆਪਾਂ ਜਾਣੇ ਜਾਣਾ, 2 ਘੰਟਿਆਂ ਲਈ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਬੰਦ ਕਰ ਦਿੱਤੇ ਤਾਂ ਕਿ ਬੱਚੇ ਨੂੰ ਪਤਾ ਲੱਗ ਜਾਏ ਵੀ ਕੱਲ ਨੂੰ 29 ਨੂੰ ਕੀ ਹੋ ਰਿਹਾ। ਚੱਲ ਜਦੋਂ ਅਸੀਂ ਉਹ ਦੇਤੀ, ਸਾਡੇ ਪ੍ਰਧਾਨ ਨੇ ਬਲਦੇਵ ਸਿੰਘ ਜੀਰੇ ਨੇ ਵੀਡੀਓ ਪਾਤੀ, ਤੁਰੰਤ ਸਾਨੂੰ ਘੱਟੋ ਘੱਟ 10
ਜਿਹੜੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਫੋਨ ਆਏ ਵੀ ਤੁਸੀਂ ਕਿਸਾਨਾਂ ਦੀ ਖਾਤਰ ਲੜਨਾ, ਤੁਸੀਂ ਭਾਨੇ ਸਿੱਧੂ ਤੋਂ ਕੀ ਲੈਣਾ। ਉਹ ਤਾਂ ਉਹਦੀ ਬੋਲੀ ਨਹੀਂ ਠੀਕ, ਉਹਨੂੰ ਬੋਲਣਾ ਨਹੀਂ ਆਉਂਦਾ, ਉਹਦੀ ਭਾਸ਼ਾ ਨਹੀਂ ਠੀਕ, ਸੱਭਿਅਕ ਨਹੀਂ ਉਹਦੀ ਭਾਸ਼ਾ, ਉਹਦੀ ਰਫ ਭਾਸ਼ਾ ਹੈਗੀ ਹੈ। ਮਤਲਬ ਤੁਸੀਂ ਆਪਦਾ ਪ੍ਰੋਗਰਾਮ ਹੈ ਜਿਹੜਾ ਟੋਲ ਪਲਾਜ਼ੇ ਬੰਦ ਕਰਨ ਵਾਲਾ ਵੀ ਵਾਪਸ ਕਰ। ਅਸੀਂ ਉਹਨੂੰ ਇਹੀ ਜਵਾਬ ਦਿੱਤਾ ਵੀ ਇਹ ਜਿਹੜਾ ਮਾਮਲਾ ਹੈਗਾ ਬਾਜ਼ ਬੰਦ ਕਰਾਉਣ ਦਾ ਮਾਮਲਾ ਇਹ। ਅਸੀਂ ਕੋਈ ਜਾਤੀ ਸਾਡੇ ਨਾਲ ਉਹਦੇ ਵਿਰੋਧ ਵੀ ਹੋ ਸਕਦੇ ਆ ਬਹਾਨੇ ਨਾਲ, ਪਰ ਇੱਥੇ ਤਾਂ ਆਵਾਜ਼ ਦਬਾਉਣ ਦਾ ਮਾਮਲਾ ਹੈਗਾ। ਅੱਜ ਉਹਦੀ ਆਵਾਜ਼ ਦਬਾ ਰਹੇ ਹੋ ਤੁਸੀਂ, ਉਹਦੇ ਤੇ ਅਣਮਨੁੱਖੀ ਤਸ਼ੱਦਦ ਕਰ ਰਹੇ ਹੋ, 3rd ਡਿਗਰੀ ਟਾਰਚਰ ਕਰ ਰਹੇ ਹੋ ਤੁਸੀਂ ਇਹ। ਤੇ ਕੱਲ ਨੂੰ ਜੇ ਅਸੀਂ ਚੁੱਪ ਕਰਾਂਗੇ ਤਾਂ ਸਾਡੇ ਤੇ ਕਿਉਂ ਨਾ ਹੋਊਗਾ। ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਜਿਹੜੀ ਗੱਲ ਨੋਟ ਕਰਨ ਵਾਲੀ ਗੱਲ ਹੈਗੀ ਹੈ, ਉਹ ਕਹਿੰਦੇ ਬਈ ਕੀ ਤੁਸੀਂ ਇਹ ਜ਼ਿੰਮੇਵਾਰੀ ਲੈਂਦੇ ਹੋ ਵੀ ਉਹ ਦੂਜਾ ਜਿਹੜਾ ਤੁਸੀਂ ਸਪੋਰਟ ਤਾਂ ਕਰੀ ਜਾਂਦੇ ਹੋ ਵੀ ਉਹ ਗਾਹਾਂ ਨੂੰ ਇਹ ਜੀ ਰਫ ਭਾਸ਼ਾ ਨਹੀਂ ਬੋਲੂਗਾ। ਤਾਂ ਅਸੀਂ ਠੋਕ ਕੇ ਕਿਹਾ ਬਈ ਉਹ ਨੌਜਵਾਨ ਹੈ ਜਿਹੜੇ ਦੇ ਦਰਦ ਹੈ, ਜਿਹੜਾ ਉਹ ਪੋਲਿਟਿਕਸ ਤੇ ਤੁਹਾਡੀ ਤੇ ਅਟੈਕ ਕਰ ਰਹੇ ਆ। ਤੁਹਾਡੀ ਜਿਹੜੀ ਇਹ ਭ੍ਰਿਸ਼ਟ ਗਧੜੀ ਰਾਜਨੀਤੀ ਹੈ ਜਿਹੜੀ ਤੁਹਾਡੀ ਪੰਜਾਬ ਦੀ ਜਾਂ ਜਿਹੜੀਆਂ ਵੀ ਪਾਰਟੀਆਂ ਦੀ, ਉਹ ਰਾਜਨੀਤੀ ਦੇ ਅਟੈਕ ਹੈ। ਉਹਦਾ ਵਿਅਕਤੀਗਤ ਕਿਸੇ ਤੇ ਅਟੈਕ ਨਹੀਂ। ਚੱਲ ਨਾਂ ਲੈਤਾ ਹੁਣ ਤੇ ਭਗਵੰਤ ਮਾਨ ਦਾ ਨਾਂ ਲੈਤਾ, ਬਤੌਰ ਮੁੱਖ ਮੰਤਰੀ ਦੇ ਤੌਰ ਤੇ ਨਾਂ ਲਿਆ, ਨਾ ਕਿ ਉਹਦਾ ਕੋਈ ਨਿੱਜੀ ਤੌਰ ਤੇ। ਸੋ ਇਸ ਕਰਕੇ ਉਹ ਹੁਣ ਵੀ ਕਹਿੰਦੇ ਸੀਗੇ ਵੀ ਤੁਸੀਂ ਜ਼ਿੰਮੇਵਾਰੀ ਲਓ ਵੀ ਜਦੋਂ ਭਾਨਾ ਬਾਹਰ ਆਇਆ ਤਾਂ ਉਹ ਬੋਲੂਗਾ ਨਹੀਂ, ਕਹਿੰਦੇ ਸੀ ਨਾ ਆਪਣੇ ਲੱਖੇ ਵੀ ਇਹਦੀ ਜ਼ਿੰਮੇਵਾਰੀ ਲਓ। ਤਾਂ ਅਸੀਂ ਠੋਕ ਕੇ ਕਿਹਾ ਵੀ ਅਸੀਂ ਇੱਕ ਵਾਰ ਪਹਿਲੀ ਗੱਲ ਤਾਂ ਮੈਂ ਆਖਿਆ ਵੀ ਉਹ ਸੁਲਝਿਆ ਹੋਇਆ ਇੰਨਾ ਰੜ ਗਿਆ, ਕੱਲਾ ਪੜ੍ਹ ਹੀ ਨਹੀਂ ਗਿਆ, ਹੁਣ ਤਾਂ ਰੜ ਗਿਆ ਇੰਨੇ ਸਾਲਾਂ 'ਚ। ਉਹ ਯਾਰ ਮੂਰਖ ਹੈ, ਉਹ ਪਾਗਲ ਹੈ ਵੀ ਕਿਸੇ ਨੂੰ ਗਾਲਾਂ ਦੇਊਗਾ ਉਹ। ਇਹ ਸਾਨੂੰ ਉਮੀਦ ਹੀ ਨਹੀਂ ਵੀ ਉਹ ਹਾਂ ਠੀਕ ਆ ਅਟੈਕ ਕਰੂਗਾ, ਪੜਚੋਲ ਵੀ ਕਰੂਗਾ, ਜੋ ਵੀ ਲੋਕਾਂ ਨਾਲ ਹੁੰਦੀ ਉਹਦੇ ਨਾਲ ਹੋਈ ਦੱਸੂਗਾ, ਪਰ ਸੱਭਿਅਕ ਭਾਸ਼ਾ 'ਚ ਦੱਸੂਗਾ। ਹੁਣ ਤੁਸੀਂ ਸੁਣ ਲਿਆ ਇਹਦੇ 'ਚ ਕਿਹੜੀ ਗਾਲ ਹੈ ਇਹਦੇ ਵਿੱਚ। ਕੋਈ ਕਹਿ ਸਕਦੇ ਵੀ ਨਾਨ ਪਾਰਲੀਮੈਂਟ ਹੈ ਇਹ ਜਾਂ ਨਾਨ ਸੱਭਿਅਕ ਹੈਗੀ ਹੈ ਇਹ। ਸੋ ਇਸ ਕਰਕੇ ਇਹ ਬਿਲਕੁਲ ਅਸੀਂ ਠੋਕ ਕੇ ਉਹਨਾਂ ਨੂੰ ਕਿਹਾ, ਜਵਾਬ ਤਾਂ ਕੈਂਸਲ ਕਰਾਉਂਦੇ ਸੀਗੇ। ਉਸ ਤੋਂ ਬਾਅਦ ਫਿਰ ਜਿੱਦੇ ਆਹ 3 ਤਰੀਕ ਦਾ ਪ੍ਰੋਗਰਾਮ ਸੀਗਾ, ਉੱਤੇ ਜਦੋਂ ਅਸੀਂ ਉੱਥੋਂ 500 ਬੰਦੇ ਦਾ ਜਥਾ ਤੁਰਿਆ 150 ਗੱਡੀ, ਤਾਂ ਸਾਨੂੰ ਪਤਾ ਵੀ ਜਿਹੜਾ ਅਸੀਂ 4 ਥਾਵਾਂ ਤੇ ਧੱਕ ਕੇ ਜਿਹੜਾ ਸਾਨੂੰ 6 ਵਜੇ ਨੂੰ ਉੱਥੇ ਪਹੁੰਚਾਇਆ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਮੈਂ ਅਗਲੀ ਗੱਲ ਮੈਂ ਇਹ ਕਰਨਾ ਚਾਹੁੰਦਾ, ਬਾਹਲੀ ਨਹੀਂ ਕਹਿਣਾ ਚਾਹੁੰਦਾ, ਉਹ ਮੈਂ ਪਿੱਛੇ ਸਟੇਜ ਤੇ ਕਹਿ ਆਇਆ ਵੀ ਜਿਹੜੀ ਇਹਨੇ ਭਾਨੇ ਸਿੱਧੂ ਨੂੰ ਕਿਹਾ ਵੀ ਇਹ ਹਜੇ ਟਿਕਣਗੇ ਨਹੀਂ, ਇਹ ਕੱਲ ਨੂੰ ਹੋਰ ਬਦਲੇ ਦੀ ਭਾਵਨਾ ਦੇ ਤਹਿਤ ਨਵੇਂ ਪਰਚੇ ਪਾਉਣਗੇ। ਮੈਨੂੰ ਤਾਂ ਲੱਗਦਾ ਵੀ ਅਸਲ ਵਿੱਚ ਉਹ ਲੰਘ ਗਿਆ ਸਮਾਂ। ਇਹ ਸ਼ੁਰੂ ਹੋ ਗਿਆ ਸੀਗਾ, 3 ਪੈ ਗਿਆ, ਫਿਰ 4 ਪੈ ਗਿਆ, ਜਿੱਦੇ ਆਪਾਂ 29 ਵਾਲਾ ਇਕੱਠ ਕੀਤਾ ਉਸੇ ਦਿਨ ਹੀ ਇੱਕ ਹੋਰ ਪੈ ਗਿਆ ਅਬੋਹਰ ਵਾਲਾ, ਉਹ ਬ੍ਰੇਕ ਲੱਗ ਗਈ ਉਹਦੀ। ਤੇ ਪਰ ਇੱਕ ਗੱਲ ਹੈਗੀ ਹੈ, ਮੰਨ ਕੇ ਕਰ ਲਓ ਵੀ ਜੇ ਇਹ ਜੀ ਬਦਲੇ ਵਾਲੀ ਭਾਵਨਾ ਦੇ ਤਹਿਤ ਕੋਈ ਨਵਾਂ ਕਾਰਵਾਈ ਕਰਦੇ ਆ, ਪਰਚਾ ਪਾਉਂਦੇ ਆ, ਤਾਂ ਜਿਵੇਂ ਹੁਣ ਵੀ ਮੂੰਹ ਦੀ ਖਾਣੀ ਪਈ ਆ ਉਹਨਾਂ ਨੂੰ, ਬਿਲਕੁਲ ਐਂ ਮੂੰਹ ਦੀ ਖਾਣੀ ਪਊਗੀ। ਪੰਜਾਬ ਦਾ ਜਿਹੜਾ ਨੌਜਵਾਨ ਹੈ, ਪੰਜਾਬ ਦੇ ਕਿਸਾਨ ਹੈ, ਕ੍ਰਾਂਤੀਕਾਰੀ ਕਿਸਾਨ ਜਥੇਬੰਦੀਆਂ ਸਾਰੀਆਂ ਕੱਢ ਕੇ ਖੜਨਗੀਆਂ। ਕੋਈ ਕਿਸੇ ਨਾਲ ਨਾ ਭਾਨੇ ਸਿੱਧੂ ਦੇ ਨਾਲ, ਨਾ ਕਿਸੇ ਨਾਲ ਹੋਰ ਨਾਲ, ਭਾਵੇਂ ਸਾਡਾ ਵਿਰੋਧੀ ਵੀ ਹੋਵੇ, ਜੇ ਉਹਦੇ ਜਮਹੂਰੀ ਹੱਕਾਂ ਦਾ ਘਾਣ ਹੁੰਦਾ ਤਾਂ ਅਸੀਂ ਉਹਦੇ ਨਾਲ ਡਟ ਕੇ ਖੜਾਂਗੇ। ਇੱਕ ਮਿੰਟ, ਇਹੀ ਗੱਲ ਮੈਂ ਜਿਹੜੀ ਪ੍ਰਧਾਨ ਸਾਹਿਬ ਵਾਲੀ ਇਹ ਗੱਲ ਕਹਿਣਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹਿਣਾ ਵੀ ਜਿਹੜਾ ਇਹ ਮੇਰੇ ਨਾਲ ਹੁਣ ਸਾਡੇ ਨਾਲ ਘਟਨਾਵਾਂ ਮੇਰੇ ਨਾਲ ਵਾਪਰਨੀਆਂ ਨੇ, ਤੁਸੀਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ। ਮੈਂ ਜਿਵੇਂ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਹੈ, ਤੁਸੀਂ ਪਿਛਲੇ ਸਮੇਂ ਦੇ ਵਿੱਚ, ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਹੁਣ ਮੈਂ ਇੱਧਰ ਨੂੰ ਤੁਰਿਆ, ਮੇਰਾ ਇੱਕ ਵੀ ਕੋਈ ਇਹੋ ਜਿਹਾ ਕੰਮ ਦਿਖਾ ਦਿਓ ਜਿਹਦੇ ਵਿੱਚ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਕੇ ਕਹਿਣਾ, ਕਿਉਂਕਿ ਮੇਰਾ ਤਾਂ ਉਸ ਦੇ ਵਿੱਚ ਅਟੁੱਟ ਵਿਸ਼ਵਾਸ ਹੈ। ਇਹ ਮੈਂ ਸਾਡੇ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ, ਐਸਐਸਪੀ ਨੂੰ ਵੀ ਕਹਿਣਾ ਚਾਹੁੰਦਾ। ਮੈਨੂੰ ਇਹ ਗੱਲ ਦੱਸ ਦਿਓ, ਪੁਲਿਸ ਅਧਿਕਾਰੀ ਜਿੰਨੇ ਵੀ ਪੰਜਾਬ ਦੇ ਲੋਕ ਨੇ, ਮੈਂ ਗਲਤ ਕੀ ਕੀਤਾ? ਮੈਨੂੰ ਆ ਕੇ ਮੇਰੇ ਤੇ ਪ੍ਰਭਾਵ ਕਿਉਂ ਪਾ ਰਹੇ ਹੋ? ਸਾਡੀ ਸੋਚ ਪੰਜਾਬ ਦੀ ਕਦੋਂ ਬਦਲੂਗੀ? ਸੋਚ ਬਦਲਣ ਦੀ ਗੱਲ ਆ। ਹੁਣ ਇੱਕ ਆਈਪੀਐਸ ਅਫਸਰ ਹੈ, ਕਿੰਨਾ ਪੜ੍ਹ ਕੇ ਬਣਦਾ? ਇੱਕ ਡੀਐਸਪੀਓ ਕਿੰਨਾ ਪੜ੍ਹ ਕੇ ਲੱਗਦਾ? ਅਸੀਂ ਕਦੋਂ ਇਹਨਾਂ ਦੀ ਤੱਕ ਦੇ ਮੁੱਠੀਆਂ ਬਣੇ ਰਵਾਂਗੇ? ਮੈਂ ਇਹ ਗੱਲ ਮੈਂ ਅਫਸਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ। ਅਫਸਰਾਂ ਨੂੰ ਤੁਸੀਂ ਆਪਾਂ ਇਹ ਬੰਦੇ ਰਾਜਨੀਤਿਕ ਬੰਦੇ ਸਾਨੂੰ ਵਰਤੀ ਤੁਰੇ ਜਾਂਦੇ ਨੇ। ਇੰਨੀ ਕੁ ਬੇਨਤੀ ਹੈ, ਮੈਂ ਪੰਜਾਬ ਦੇ ਲੋਕਾਂ ਨੂੰ ਕੋਈ ਗੱਲ ਕਹਿਣਾ ਹੋਣਾ, ਝੋਲੀ ਅੱਡ ਕੇ ਮੈਂ ਇਹੀ ਗੱਲ ਕਹਿਣਾ ਵੀ ਭਾਨਾ ਸਿੱਧੂ ਕਦੇ ਵਿਕੂਗਾ ਨਹੀਂ, ਕਦੇ ਝੁਕੂਗਾ ਨਹੀਂ। ਇਹ ਜਿਹੜਾ ਤਸੱਦਦ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀ ਨੂੰ ਮੈਂ ਕਹਿਣਾ ਚਾਹੁੰਦਾ, ਤੁਸੀਂ ਐਵੇਂ ਜੀ ਕੋਈ ਸਾਥ ਤੁਹਾਡੇ ਭਰਾ ਦੇ ਨਾਮ ਰੱਖਿਓ। ਇਹਨਾਂ ਨੇ ਤੁਹਾਨੂੰ ਪਤਾ ਵੀ ਤਿਆਰ ਹੀ ਸਾਰਾ ਕੁਝ ਜਿਹੜਾ ਤਿਆਰ ਕਰੀ ਬੈਠਣਗੇ। ਜਿਹੜਾ ਅੱਜ ਮੈਂ ਬੋਲਿਆ ਇੱਥੇ ਆ ਕੇ, ਇਹ ਮੈਨੂੰ ਬੋਲਣਾ ਬੜਾ ਮਹਿੰਗਾ ਪੈਣਾ। ਇਹ ਵੀ ਮੈਂ ਤੁਹਾਨੂੰ ਗੱਲ, ਜਿਹੜਾ ਮੈਂ ਇੱਥੇ ਬੋਲਿਆ ਨਾ ਆ ਕੇ, ਜੋ ਕੁਝ ਬੋਲਿਆ, ਇਹਦਾ ਮੈਨੂੰ ਖਮਿਆਜਾ ਪਤਾ ਨਹੀਂ ਕਿਹੜਾ ਭੁਗਤਣਾ ਪੈਣਾ। ਇਹੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ। ਤੇ ਮੈਂ ਡਰਿਆ ਨਹੀਂ, ਮੈਂ ਘਬਰਾਇਆ ਨਹੀਂ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੱਸੂਗਾ ਵੀ ਇਹ ਸਮਾਂ ਹੋਇਆ ਉਹਦੇ ਚ ਟਾਈਫਾਈਡ ਆਇਆ ਸੀ, ਟਾਈਫਾਈਡ ਬਿਲਕੁਲ ਆਇਆ ਜੀ। ਤੇ ਉਹਨਾਂ ਨੇ ਫਿਰ ਕੁਝ ਰਿਪੋਰਟਾਂ ਤਾਂ ਹੁਣ ਵੀ ਪਈਆਂ ਨੇ। ਨਹੀਂ, ਤੁਹਾਨੂੰ ਦਵਾਈ ਵਗੈਰਾ ਮੈਡੀਸਿਨ ਕੁਝ ਦਾ ਜਿਹੋ ਜਿਹਾ ਹੁੰਦਾ ਉਹ ਮਿਲ ਜਾਂਦਾ। ਜਿਹੋ ਜਿਹਾ ਮੈਡੀਕਲ ਦੇ ਵਿੱਚ ਕਿਸੇ ਨੂੰ ਮੈਂ ਹੋਰ ਗੱਲ ਆਖਦਾ, ਜਿਹੜਾ ਪਾਣੀ ਵਾਲਾ ਤਸੱਦਦ ਉਹ ਮੈਡੀਕਲ ਦੇ ਵਿੱਚ ਨਹੀਂ ਆਉਂਦਾ। ਡਾਕਟਰ ਕੀ ਦੇਖਦਾ? ਡਾਕਟਰ ਦਿਖਾਓ ਜੀ ਨਿਸ਼ਾਨ ਕਿੱਥੇ ਪਏ ਨੇ। ਜਿਹੜਾ ਪਾਣੀ ਵਾਲਾ ਜਿਹੜਾ ਇਹ ਬਹੁਤ ਭੈੜਾ ਟੌਰਚਰ ਆ ਜਿਹੜਾ ਇਹ ਹੋਇਆ, ਇਹ ਜਿਹੜਾ ਟੌਰਚਰ ਆ ਇਹ ਮੈਡੀਕਲ ਦੇ ਵਿੱਚ ਨਹੀਂ ਉੱਥੇ ਆਉਂਦਾ ਜੀ। ਕੱਲਾ ਟੌਰਚਰ ਇੱਥੇ ਲੁਧਿਆਣੇ ਹੀ ਹੋਇਆ ਤੁਹਾਡਾ? ਹਾਂ, ਲੁਧਿਆਣੇ ਹੋਇਆ ਤੇ ਜਲੀਲ ਤਾਂ ਹਰ ਇੱਕ ਥਾਂ ਤੇ ਕੀਤਾ ਹੀ ਗਿਆ। ਬਾਈ ਚੁੱਪ ਕਰ ਜੋ।
ਹਾਂਜੀ ਭਾਵੇਂ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਅਕਾਲ ਪੁਰਖ ਦਾ ਕਰਦਾ ਜੀ ਦੀ ਕਿਰਪਾ ਸਦਕਾ ਤੇ ਦੂਜਾ ਮੈਂ ਧੰਨਵਾਦ ਕਰਦਾ ਸਾਡੇ ਕਿਸਾਨ ਜਥੇਬੰਦੀਆਂ ਦਾ ਸਾਡੇ ਨਾਲ ਬੈਠੇ ਸਾਡੇ ਇਹ ਟਮਾਉਂਦਾ ਜਥੇਬੰਦੀ ਤੋਂ ਵੱਡੇ ਖਾਵਲ ਬੈਠਾ ਤੇ ਕਾਦੀ ਜਥੇਬੰਦੀ ਤੋਂ ਖੜੇ ਨੇਗੇ ਤੇ ਥੱਲੇ ਭਾਰਤੀ ਕਿਸਾਨ ਸੇਵਕ ਆਜ਼ਾਦ ਸਿੰਘ ਲੰਗੋਵਾਲ ਅਸੀਂ ਵੀ ਜਿਹੜੇ ਬਾਹਰ ਦੇਸ਼ਾਂ ਦੇ ਵਿੱਚ ਲੋਕ ਵੱਸਦੇ ਨੇ ਉਹਨਾਂ ਦਾ ਧੰਨਵਾਦ ਮਾਵਾਂ ਭੈਣਾਂ ਦਾ ਇਕੱਲੇ ਦਾ ਮੇਰੇ ਲੋਕਾਂ ਦਾ ਉਸ ਪੰਜਾਬ ਦੇ ਲੋਕਾਂ ਦੇ ਅੱਗੇ ਮੇਰਾ ਸਿਰ ਝੁਕਦਾ 86 ਬੰਦਿਆਂ ਲਈ ਬੜਾ 86 ਬੰਦਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ ਸਿਆਸੀ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਉਹਨਾਂ ਨੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਜਿਹੜੀ ਮੇਰੀ ਹੱਕ ਦੇ ਵਿੱਚ ਗੱਲ ਕਰੀ ਹੈ, ਪਰ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ, ਜੋ ਮੇਰੀ ਹੱਡ ਬੀਤੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜੇ ਇਹ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨੇ ਵੀ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿੱਤਾ। ਕਿਸੇ ਨੌਜਵਾਨ ਦਾ ਕਿਉਂਕਿ ਸਰਕਾਰਾਂ ਨੇ ਲੀਡਰਾਂ ਨੇ ਡਰ ਹੀ ਐਵੇਂ ਪੈਦਾ ਕਰ ਦੇਣਾ, ਐਵੇਂ ਕੋਈ ਵੀ ਨੌਜਵਾਨ ਨਹੀਂ ਬੋਲੂਗਾ, ਕੋਈ ਵੀ ਲੋਕ ਨਹੀਂ ਬੋਲੂਗਾ। ਚਲੋ ਸਾਡੇ ਆਗੂਆਂ ਦੀ ਤਾਂ ਉਮਰਾਂ ਲੰਘ ਗਈਆਂ, ਇਹਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ। ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਦੇ ਖੜੀ ਹੈ, ਨੌਜਵਾਨ ਡਰਨਗੇ, ਪੰਜਾਬ ਦੇ ਲੋਕ ਡਰਨਗੇ। ਜੋ ਕੁਝ ਹੋਇਆ, ਇਹ ਹੋਇਆ ਕੀ ਹੈ ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਆਤ ਗੱਲ ਦੱਸਦਾ। ਜਿਹੜੀ ਇਹ ਸਰਕਾਰ ਆ, ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਿਲਾਫ ਬੋਲਦੇ ਹਾਂ, ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ, ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ, ਉਹ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਨੇ, ਗੱਪ ਮਾਰਦੇ ਨੇਗੇ। ਇਸ ਤੋਂ ਬਾਅਦ ਜਿਹੜੇ ਕੀਤੇ ਹੋਏ ਵਾਅਦੇ ਇੱਕ ਤੇ ਪੂਰਾ ਨਹੀਂ ਉਤਰਦੇ। ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਕੁਝ ਹੋਰ ਹੁੰਦੀ ਹੈ, ਬਾਅਦ ਚ ਕੁਝ ਹੋਰ ਹੁੰਦਾ। ਅਸੀਂ ਬਾਦਲਾਂ ਨੂੰ ਵੀ ਘੇਰਿਆ, ਕਾਂਗਰਸ ਨੂੰ ਵੀ ਘੇਰਿਆ, ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਹੈ, ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਹੈ, ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਹੈ। ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ? ਇੱਕ ਚੀਜ਼ ਦੇਖੋ, ਮੈਂ ਤੁਹਾਨੂੰ ਛੋਟੀ ਇੱਕ ਪਿੱਛੇ ਜੇ ਥੋੜੀ ਹੋਰ ਲੈ ਕੇ ਜਾਣਾ ਗੱਲ। ਜਿਹੜੀ ਮੌਜੂਦਾ ਸਰਕਾਰ ਜਿਹੜੀ ਬਦਲਾਅ ਵਾਲੀ ਸਰਕਾਰ ਆ, ਮੈਂ ਤੁਹਾਨੂੰ ਇਹਦੀ ਗੱਲ ਦੱਸਾਂ। ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ, 2014 ਦੇ ਵਿੱਚ ਜਦੋਂ ਇਹ ਆਈ ਸਰਕਾਰ, ਜਦੋਂ ਇਹ ਪਾਰਟੀ ਆਈ, ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲ੍ਹਣ ਵਾਲਾ ਪਹਿਲਾ ਬੰਦਾ ਸੀਗਾ। ਜਿਹੜੇ 10-12 ਬੰਦੇ ਸੀ, ਮੈਂ ਉਹਨਾਂ ਨਾਂ ਵੀ ਲੱਗੂ ਆਮ ਆਦਮੀ ਪਾਰਟੀ ਦਾ। ਇੱਕ ਸੀਗੇ ਆਪਣੇ ਨਰਿੰਦਰ ਬਿੱਟਾ, ਇੱਕ ਕਾਲੇ ਕਾ ਤੁਸੀਂ ਸੁਰਿੰਦਰ ਸਿੰਧੀ ਤੇ ਮਾਸਟਰ ਜੀ ਸੀ, 2-4 ਅਸੀਂ ਇਹਨਾਂ ਨੇ ਮਿਲ ਕੇ ਅਸੀਂ ਸਭ ਤੋਂ ਪਹਿਲਾਂ ਕਚਹਿਰੀ ਚੌਂਕ ਦੇ ਵਿੱਚ ਦਫ਼ਤਰ ਕੋਲ ਲੜਿਆ। ਮੈਂ ਉਹਦੇ ਪਿੰਡ ਦੇ ਵਿੱਚ, ਮੇਰੇ ਸਾਰੇ ਪਿੰਡ ਦੇ ਵਿੱਚ ਪੋਲੀਟੀਕਲ ਪਾਰਟੀ ਨੇ ਵਿਰੋਧ ਕਰਿਆ, ਮੈਂ ਇਕੱਲੇ ਨੇ ਪੋਲਿੰਗ ਬੂਥ ਲਾਇਆ। ਮੇਰੀ ਸੋਚ ਕੀ ਸੀਗੀ? ਮੇਰੀ ਸੋਚ ਇਹ ਨਹੀਂ ਸੀਗੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ, ਮੈਨੂੰ ਅਸੀਂ ਬਦਲਾਅ ਆਵੇ ਯਾਰ, ਕੁਛ ਸਾਡੀ ਰਾਜਨੀਤੀ ਬਦਲੇ, ਸਾਡੀ ਜੋ ਝੂਠ ਬੋਲਦੇ ਨੇ, ਜੋ ਤੂਫਾਨ ਬੋਲਦੇ ਨੇ, ਵੀ ਸਾਡੀ ਕੋਈ ਸਿਸਟਮ ਬਦਲੇ। ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ, ਇੱਥੋਂ 20 ਕਿਲੋਮੀਟਰ ਦੂਰ ਆ ਭਗਵੰਤ ਮਾਨ ਦਾ ਸਤੌਜ ਮੇਰੇ ਪਿੰਡ ਤੋਂ, ਇੱਕੋ ਹੀ ਅਸੀਂ ਪੌਣ ਪਾਣੀ ਦੇ ਅਸੀਂ ਜਿਹੜੇ ਪਲੇ ਹੋਏ ਆ। ਪਰ ਗੱਲ ਇਹ ਹੋਈ ਵੀਰੋ, ਜੇ ਅੱਜ ਮੈਨੂੰ ਇੱਕ ਵੀ ਚੀਜ਼ ਦਿਖਾ ਦਿਓ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਜਿਹਦੇ ਮੈਂ ਨਿੱਜੀ ਖਿਲਾਫ ਬੋਲਿਆ ਹੋਵਾਂ ਸੀਐਮ ਦੇ, ਪਰ ਮੇਰੀਆਂ ਭੈਣਾਂ ਤੇ 307 ਦਾ ਪਰਚਾ ਪਾਇਆ। ਜੇ ਅੱਜ ਮੈਂ ਚੁੱਪ ਰਹਿ ਖਨੇਗੇ, ਕਿਸੇ ਤੇ 45 ਕਰੋੜ ਰੁਪਇਆ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਸ਼ੁਰੂ ਕਰਤਾ ਪਾਕਿਸਤਾਨ ਦਾ, ਕਿਹੜਾ ਨੌਜਵਾਨ 45 ਕਰੋੜ ਰੁਪਇਆ ਪਵਾ ਲੂਗਾ ਜੀ? ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ। ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਾ, ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ, ਕਿਸਾਨ ਜਥੇਬੰਦੀ ਦੀ ਤਾਕਤ ਦੇ ਨਾਲ ਬਾਹਰ ਆਇਆ। ਨਹੀਂ, ਮੈਂ ਬਾਹਰ ਨਹੀਂ ਸੀ ਆ ਸਕਦਾ। ਮੇਰੇ ਤੇ ਕਿਹੜਾ ਜਿਹੜੇ ਪਰਚੇ ਕਹੋ ਜੀ ਧਾਰਾ ਲਾ ਨਹੀਂ ਸਕਦੇ। ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚ, ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲਓ, ਮੇਰੇ ਖਾਤੇ ਦੇ ਵਿੱਚ ਪੈਸੇ ਪਾਏ, ਕਹਿੰਦੇ ਵਿਦੇਸ਼ੀ ਫੰਡ ਆ ਜੀ, ਜਿਹੜਾ ਮਰਜ਼ੀ ਪਰਚਾ ਪਾ ਲਓ ਜੀ। 379 ਵੀ ਜਿਹੜੀ ਮੇਰੇ ਤੇ ਲੱਗੀ ਹੈ, ਜਿਹੜਾ ਮੈਨੂੰ ਚੈਨੀ ਚੋਰ ਬਣਾਇਆ, ਮੈਨੂੰ ਐ ਨਹੀਂ ਪਤਾ ਇਹ ਬੰਦਾ ਕਿਹੜਾ ਜਿਹੜਾ ਤੇ ਮੇਰੇ ਤੇ ਪਰਚਾ ਕਰਾਉਣ ਵਾਲਾ। ਮੈਨੂੰ ਇਹ ਨਹੀਂ ਪਤਾ। ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ, ਸਾਡੇ ਆਗੂ ਸਾਹਿਬਾਨ ਬੈਠੇ ਨੇਗੇ, ਇਹਨਾਂ ਨੂੰ ਪੁੱਛ ਲਓ। 1 ਸਾਲ ਅਸੀਂ ਦਿੱਲੀ ਦੇ ਬਾਰਡਰਾਂ ਦੇ, 1.5 ਸਾਲ ਮੈਂ ਉੱਥੇ ਬੈਠਾ ਰਿਹਾ। ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਯੂਨੀਅਨ ਦੀ ਸੇਵਾ ਕਰੀ ਹੈ। ਅੱਜ ਉਹ ਦੁਨੀਆ ਦੇ ਚਲੇ ਗਏ। ਪੰਜਾਬ ਕਿਸਾਨ ਯੂਨੀਅਨ ਹੁੰਦੀ, ਲੱਖੋਵਾਲ ਯੂਨੀਅਨ ਹੁੰਦੀ, ਕਾਦੀਆਂ ਯੂਨੀਅਨ ਹੁੰਦੀ। ਪਹਿਲਾਂ ਜ਼ਿਲ੍ਹਾ ਪ੍ਰਧਾਨ ਰਹੇ, ਪੰਜਾਬ ਦੇ ਮੀਤ ਪ੍ਰਧਾਨ ਰਹੇ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ, ਬਹੁਤ ਦਾ ਪੁੱਤ ਹੈ। ਪਰ ਜਿਹੜੀ ਮੇਰੇ ਨਾਲ ਤਸੱਦਦ ਹੋਈ, ਹੱਡ ਬੀਤੀ ਜਿਹੜੀ ਮੇਰੇ ਨਾਲ ਹੋਈ, ਉਹ ਕੀ ਹੋਈ? ਦੇਖੋ, ਇੱਥੋਂ ਤੱਕ ਜਿਹੜੀ ਸੀਐਮ ਦੀ ਸਿਆਸਤ ਗਿਰ ਗਈ। ਮੈਨੂੰ ਇੱਥੋਂ ਬਰਨਾਲਾ, ਇੱਥੋਂ ਐਸਐਚਓ ਆਉਂਦਾ ਧਨੌਲੇ ਵਾਲਾ, ਕਹਿੰਦਾ ਵੀ ਐਂ ਕਰਕੇ ਤੈਨੂੰ ਖਤਰਾ, ਤੇਰੇ ਤੇ ਕੋਈ ਹਮਲਾ ਹੋਣ ਵਾਲਾ। ਹਮਲਾ ਹੋਣ ਨੂੰ ਦੱਸ ਮੈਂ ਕਿੱਧਰੋਂ ਕੋਈ ਅੱਤਵਾਦੀ ਆ? ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਕੇ ਅੱਗੇ ਮੈਨੂੰ ਕੀ ਧਨੌਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੈਂਦੇ ਨੇ। ਲੱਖਾ ਬਾਈ ਉੱਥੇ ਆਉਂਦਾ, ਲੱਖਾ ਬਾਈ ਡੀਐਸਪੀ ਨਾਲ ਗੱਲ ਕਰਦਾ, ਸਾਰਿਆਂ ਨਾਲ ਗੱਲ ਕਰਦਾ, ਪੁੱਛਦਾ ਵੀ ਕਿਉਂ ਭਾਨੇ ਨੂੰ ਬਿਠਾਇਆ। ਉਹ ਕਹਿੰਦੇ ਜੀ ਬੱਸ ਅਸੀਂ ਇਹਨੂੰ ਤੋੜ ਦੇਣਾ, ਇਹਨੂੰ ਖਤਰਾ। ਆਹੀ ਗੱਲ ਹੋਈ ਆ ਨਾ ਬਾਈ ਉੱਥੇ, ਸਿਕਿਉਰਿਟੀ ਦੇਣੀ, ਇਹੋ ਜਿਹੀਆਂ ਗੱਲਾਂ ਹੋਈਆਂ। ਇਹ ਤੋਂ ਬਾਅਦ ਲੱਖਾ ਬਾਈ ਨੇ ਪ੍ਰੋਗਰਾਮ ਤੇ ਜਾਣਾ ਸੀ, ਉਹ ਚਲਾ ਗਿਆ। ਇਹ ਤੋਂ ਬਾਅਦ ਚ ਕੀ ਹੁੰਦਾ, ਸੀਆਈ ਆਉਂਦੀ ਆ, ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ, ਸੀਆਈ ਸਟਾਫ ਆਉਂਦੀ ਆ, ਉੱਥੋਂ ਵਾਲੇ ਮੈਨੂੰ ਚੱਕ ਕੇ ਲੈ ਕੇ ਜਾਂਦੇ ਨੇ, ਜਾ ਕੇ ਮੇਰੀ 7 ਨੰਬਰ ਤੇ ਅਰੈਸਟ ਪਾ ਲੈਂਦੇ ਨੇ। ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਪੇਸ਼ ਕਰਦੇ ਨੇਗੇ, ਜੱਜ ਸਾਹਿਬ ਦੇ ਪੇਸ਼ ਕਰਦੇ ਨੇ। ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ।
ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਦੇ ਉੱਤੇ ਪਾ ਕੇ ਠੰਡਾ ਪਾਣੀ, ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸੱਦ ਹੋਇਆ, ਇਹੋ ਜਿਹਾ ਬੈਂਚ ਸੀ, ਇਹੋ ਜਿਹਾ ਮੇਜ਼ ਹੁੰਦਾ। ਲੱਤਾਂ ਬੰਨ ਲਈਆਂ, ਹੱਥ ਬੰਨ ਲਏ, ਹੱਥਾਂ 'ਚ ਡਾਂਗ ਫਸਾਲੀ, ਨੰਗਾ ਕਰ ਲਿਆ, ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ, ਜੋ ਕੁਝ ਮੇਰੇ ਨਾਲ ਹੋਇਆ ਉਹ ਤਸੱਦਦ ਮੈਂ ਕਹਿੰਦਾ ਕਿਸੇ ਤੇ ਨਾ ਹੀ ਹੋਇਆ। ਫਿਰ ਉਹ ਤਸੱਦਦ ਪੂਰਾ ਕੀਤਾ ਗਿਆ। ਫਿਰ ਇਸ ਤੋਂ ਬਾਅਦ ਕੀ ਹੋਇਆ, ਫਿਰ ਕਹਿੰਦੇ ਕਾਸਰ ਰਹਿ ਗਈ, ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ। ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦੇ ਫਿਰ ਕੱਪੜੇ ਲਹਾ ਲੇ, ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗ। ਲੜਾਈ ਕੀ ਵੀ ਤੈਂ ਗੱਲ ਕੀ ਸੀਗੀ ਵੀ ਤੈਂ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ, ਸਰਕਾਰ ਦੇ ਖਿਲਾਫ ਨਹੀਂ ਬੋਲਣਾ, ਦਿੱਲੀ ਵਾਲੇ ਜੋ ਰਾਘਵ ਚੱਡਾ ਦੇ ਖਿਲਾਫ ਤੂੰ ਬੋਲਦਾ, ਦਿੱਲੀ ਦੀ ਰਾਜਨੀਤੀ ਦੇ ਖਿਲਾਫ ਬੋਲਦਾ, ਤਾਂ ਨਹੀਂ ਬੋਲਣਾ। ਇੱਥੋਂ ਤੱਕ ਸਰ ਸਿਆਸਤ ਗਿਰ ਗਈ ਆ। ਮੈਨੂੰ ਇੱਕ ਵੀ ਚੀਜ਼ ਦੱਸ ਦਿਓ ਵੀ ਮੈਂ ਮਾੜਾ ਕੀ ਕਰਤਾ। ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ, ਤੁਸੀਂ ਮੀਡੀਆ ਵਾਲੇ ਮੇਰੇ ਵੀਰ ਬੈਠੇ ਹੋ, ਮੈਂ ਮਾੜਾ ਕੀ ਕਰਤਾ? ਮੈਂ ਕਹਿਣਾ ਵੀ ਜੋ ਕੱਲੀ ਸਾਡੀ ਆ ਜਿਹੜੀ ਏਜੰਟਾਂ ਵਾਲੀ ਲੜਾਈ ਆ, ਇਹਨਾਂ ਨੇ ਮੋਹਰਾ ਬਣਾਇਆ। ਇਹ ਲੜਾਈ ਨਹੀਂ, ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆਇਆ। ਮੈਂ ਉਹ ਕਿਹੜਾ ਧਰਨਾ, ਸਾਡੇ ਕਿਸਾਨ ਆਗੂ ਬੈਠੇ ਨੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚੇ। ਇੱਥੋਂ ਤੱਕ ਸਿਆਸਤ ਗਿਰ ਗਈ ਕਿ ਇੰਨਾ ਜਲੀਲ ਕੀਤਾ ਗਿਆ। ਮੁੱਖ ਮੰਤਰੀ ਤੋਂ ਮਾਫੀ ਮੰਗ, ਮੁੱਖ ਮੰਤਰੀ ਤੋਂ ਮਾਫੀ ਮੰਗ। ਮੈਂ ਕੋਈ ਗੱਲ ਕਹਿਣਾ ਚਾਹਣਾ ਭਗਵੰਤ ਮਾਨ ਨੂੰ, ਤੈਨੂੰ ਭਗਤ ਸਿੰਘ ਵਾਲੀ ਪੱਗ ਲਾ ਦੇਣੀ ਚਾਹੀਦੀ। ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ। 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ, ਉਹ ਤੇਰੇ ਵਰਗਾ ਕੋਈ ਸਿਆਸਤਗਰੀ, ਕੋਈ ਸਿਆਸਤ ਨਹੀਂ ਕਰਦਾ। ਮੈਨੂੰ ਇੱਕ ਵੀ ਗੱਲ ਦੱਸੇ, ਮੇਰੇ ਨਾਲ ਸੀਐਮ ਬੈਠੇ ਬਰਾਬਰ, ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਓ। ਅਸੀਂ ਅੱਜ ਤੱਕ, ਮੈਨੂੰ ਇੱਕ ਗੱਲ ਦੱਸੋ, ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ। ਇਦੋਂ ਸਿਆਸਤ ਹੋਰ ਕਿਹੜੀ ਡਿਗੂ ਹੋਟ, ਇਹਨਾਂ ਨੂੰ ਤਾਂ ਕਿਸੇ ਨੇ ਇਹੋ ਜਿਹਾ ਤਾਂ ਕਿਸੇ ਨੇ ਨਹੀਂ ਹਾਲਾਤ ਕੀਤੇ ਜੋ ਇਹਨੇ ਕੀਤੇ ਨੇਗੇ ਮੇਰੇ ਨਾਲ। ਤੈਨੂੰ ਉੱਥੇ ਜਿਹੜੇ ਮੁਲਾਜ਼ਮ ਉਹਨਾਂ ਦੇ ਨਾਂ ਪਤਾ ਬਣਾ? ਮੈਂ ਕੱਲੇ ਜਾ ਕੇ ਮੋਢੇ ਦਾ ਹੱਥ ਧਰ ਦੂੰ ਵੀ ਆਹ ਸੀਗਾ, ਇਹਨੇ ਐਵੇਂ ਮੈਨੂੰ ਨੰਗਾ ਕੀਤਾ, ਇਹਨੇ ਐਂ ਕੀਤਾ, ਇਹਨੇ ਐਂ ਕੀਤਾ। ਦਿਓ ਮੇਰੀ ਗੱਲ ਦਾ ਜਵਾਬ। ਜੇ ਸਾਰਾ ਮੀਡੀਆ ਮੇਰੇ ਨਾਲ ਜਾਊ, ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ, ਜਿਹੜੀ ਅੱਜ ਮੈਂ ਗੱਲ ਵਿਵਾਕੀ ਨਾਲ ਬੋਲੀ ਹੈ, ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਬੋਲਿਆ। ਮੇਰੀਆਂ ਭੈਣਾਂ, ਮੇਰਾ ਪਰਿਵਾਰ, ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ, ਇੱਥੇ ਤੱਕ ਸਿਆਸਤ ਨਹੀਂ ਪਿਆ। ਮੇਰੀ ਜੇ ਮੌਤ ਹੁੰਦੀ ਹੈ, ਮੇਰੀ ਮੌਤ ਦਾ ਜ਼ਿੰਮੇਵਾਰ ਇਹ ਸਰਕਾਰ ਹੋਊ। ਮੇਰੀ ਅੱਜ ਤੋਂ ਬਾਅਦ, ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂ ਸਕਦਾ। ਇੱਥੋਂ ਤੱਕ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਆ। ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ, ਕਹਿੰਦੇ ਤੇਰੇ ਤਾਂ 2 ਪਰਚੇ ਪੈ ਨੇਗੇ। ਇਹ ਗੱਲ ਜੇ ਮੈਂ ਨਾ ਅੱਜ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੋਲਣੀ। 2 ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿਣਾ, ਮੈਂ ਹਾਜ਼ਰ ਨਾਜ਼ਰ ਰੱਖ ਕੇ ਉਸ ਨੂੰ ਕਹਿਣਾ ਮੈਂ ਨਿਤਨੇਮ ਦਾ ਧਾਰਨੀ ਆ। ਕਹਿੰਦਾ ਦੋਨੇ ਜਿਹੜੀਆਂ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ, ਇਹ ਘਟਨਾਵਾਂ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਬੋਲਾਂ। ਘਟਨਾਵਾਂ ਕਿਸੇ ਨੇ ਕਰੀਆਂ, ਅੱਗ ਕਿਤੇ ਲੱਗੀ ਪਈ ਆ, ਘਟਨਾਵਾਂ ਹੋਰ ਕਿਤੇ ਵਾਪਰੀ ਪਈ ਆ। ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਤੇਰਾ ਨਾਂ ਪਾ ਸਕਦੇ ਆ। ਇਹੋ ਜਿਹਾ ਕੁਝ ਕਰਨਗੇ। ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ, ਪੁਲਿਸ ਨੂੰ ਆਪਾਂ ਕਹਿੰਦੇ ਪੁਲਿਸ ਆ ਨਾ, ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਹੈ। ਪੁਲਿਸ ਯਾਰ ਕਰੇ ਤਾਂ ਕਰੇ ਕੀ, ਅਫਸਰ ਕਰਨ ਦਾ ਕਰਨ ਕੀ ਯਾਰ? ਅਫਸਰ ਕੀ ਕਰਨਾ? ਅਫਸਰਾਂ ਨੂੰ ਐ ਵਰਤਿਆ ਜਾਂਦਾ ਪੂਰਾ ਧਰ ਕੇ ਆ। ਸਿਆਸਤ ਕਿੱਧਰ ਨੂੰ ਜਾ ਰਹੀ ਹੈ, ਕਿੱਧਰ ਨੂੰ ਜਾ ਰਿਹਾ ਹੈ ਕੁਝ? ਮੈਨੂੰ ਇੱਕ ਵੀ ਗੱਲ ਦੱਸੋ, ਅਸੀਂ ਬੋਲਦੇ ਕੀ, ਸਾਡੇ ਮੁੱਦੇ ਕੀ ਨੇਗੇ? ਅਸੀਂ ਇਹ ਗੱਲ ਬੋਲਦੇ ਆ ਵੀ ਭਾਈ ਜੋ ਪਹਿਲਾਂ ਤਾਂ ਵਾਅਦੇ ਕੀਤੇ ਤੁਸੀਂ ਉਹ ਵਾਅਦੇ ਦਿਖਾ ਦੇ ਸਾਨੂੰ ਪੂਰੇ ਕੀਤੇ। ਅੱਜ ਥਾਂ ਤੇ ਬੋਰਡ ਕਢਾ ਕੇ ਲਾਤੇ, ਜੋ ਗੱਲਾਂ ਕੀਤੀਆਂ ਸੀ ਪੰਜਾਬ ਦੇ ਲੋਕਾਂ ਦੇ ਨਾਲ, ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਤੇ ਕਿਸੇ ਪੂਰਾ ਉਤਰਿਆ। ਇਹ ਸਾਡੇ ਜਿਹੜੇ ਮੁੱਦੇ ਨੇ, ਅਸੀਂ ਰੋਜ਼ ਇਹ ਮੁੱਦਿਆਂ ਤੇ ਘੇਰਦੇ ਆ। ਦੂਜੀ ਗੱਲ ਪਤਾ ਕੀ ਹੈ, ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਿਆ? ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ। ਸਾਡੀ ਕਿਤੇ ਵੀ, ਮੈਂ ਗੱਲ ਕਹਿਣਾ ਚਾਹੁੰਦਾ, ਅੱਜ ਮੀਡੀਆ ਬੈਠਾ, ਨਗਰ ਖੜਾ, ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦਿਓ। ਸਿਆਸਤਦਾਨ ਥਾਂ ਤੇ ਝੂਠੇ ਨੇਗੇ। ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲੀਟੀਕਲ ਬੰਦੇ ਨੇਗੇ, ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ, ਪੰਜਾਬ ਨੂੰ ਲੁੱਟ ਕੇ ਖਾ ਗਏ। ਉਹ ਬੰਦੇ ਨਹੀਂ ਇਹਦੇ ਮੂਹਰੇ ਬੋਲ ਸਕਦੇ। ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ, ਜਦੋਂ ਤੋਂ ਮੇਰੇ ਤੇ ਪਹਿਲਾਂ ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ। ਸਾਡੇ ਆਗੂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਰਟੀ ਦੀਆਂ ਦਰਖਾਸਤਾਂ ਤਿਆਰ ਕਰੀ ਖੜਾ। ਇੱਥੋਂ ਤੱਕ ਕੇ ਗੱਲ ਕਹੀ ਗਈ, ਇੱਥੋਂ ਤੱਕ ਸੀਐਮ ਗਿਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ, ਆਹ ਗੱਲ ਨੋਟ ਕਰ ਲਓ, ਜੇ ਤੂੰ ਬਾਹਰ ਜਾ ਕੇ ਬੋਲਿਆ ਕਿ ਨਾ ਹੋਰ ਜਿਹੜੇ ਪਾਰਟੀ ਨੇ ਉਹ ਤੇਰੇ ਤੇ ਪਾਉਂਗੇ। ਦੱਸੋ ਬਾਈ, ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ, ਕੌਣ ਪੰਜਾਬ ਦਾ ਨੌਜਵਾਨ ਬੋਲੂ? ਕੌਣ ਲੋਕ ਬੋਲਣਗੇ? ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਤੇ ਇਹਨਾਂ ਜਥੇਬੰਦੀਆਂ ਦਾ। ਇੱਥੋਂ ਤੱਕ ਜਿਹੜੀ ਸਿਆਸਤ ਸੀਐਮ ਪੰਜਾਬ ਦਾ ਗਿਰ ਚੁੱਕਿਆ, ਇਹਨੂੰ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਂ ਤੇ ਜਿਹੜੇ ਝੂਠੀਆਂ ਗੱਲਾਂ ਕਰੇ। ਝੂਠਿਆਂ ਵੀ ਭਗਤ ਸਿੰਘ ਬਣਿਆ ਫਿਰਦਾ। ਭਗਵੰਤ ਮਾਨ, ਤੇਰੇ ਤੋਂ ਕਦੇ ਸਿਆਸਤ ਨਹੀਂ, ਤੇਰੇ ਤੋਂ ਕੋਈ ਮੈਂ ਕਹਿਣਾ ਗਿਰ ਨਹੀਂ ਸਕਦਾ। ਇੱਥੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀ ਆ, ਉਹ ਇੰਨਾ ਉਹਨਾਂ ਨੇ ਡਰਾਇਆ, ਧਮਕਾਇਆ, ਜੋ ਕੁਝ ਮੇਰੇ ਨਾਲ ਕੀਤਾ, ਇਹ ਪ੍ਰਮਾਤਮਾ ਕਿਸੇ ਦੇ ਨਾਲ ਇਹੋ ਜਿਹਾ ਕੋਈ ਘਟਨਾ ਨਾ ਹੋਵੇ। ਧੰਨਵਾਦ। ਪਹਿਲਾਂ ਹੀ ਤੁਹਾਡੇ ਨਾਲ ਜੋ ਵੀਡੀਓ ਦੀ ਗੱਲ ਕੀਤੀ ਜਾ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਕਰਕੇ ਤੁਹਾਡੀ ਹਾਲਤ ਦੇਖੀ ਗਈ ਸੀ, ਸੱਚ ਹੈ ਜੀ ਇਹ ਗੱਲ? ਬਿਲਕੁਲ 100% ਸੱਚ ਹੈ। ਮੈਂ ਕਹਿਣਾ ਜੇ ਤੁਹਾਨੂੰ ਮੀਡੀਆ ਤੁਹਾਡੇ ਨਾਲ ਹੈ,
ਜੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ, ਉਸ ਤੋਂ ਬਾਅਦ ਮੀਡੀਆ ਲੈ ਕੇ ਜਾਊਂ ਮੈਂ ਜਿਹੜੀ ਸੀਆਈ ਦਾ ਡਿਵੀਜ਼ਨ ਸੀਆਈ 1 ਤੇ ਸੀਆਈ 2 ਨੇਗੇ, ਸੀਆਈ 2 ਦੇ ਵਿੱਚ ਮੈਂ ਲੈ ਕੇ ਜਾਊਂਗਾ, ਮੈਂ ਇਕੱਲੇ ਨੂੰ ਦਿਖਾਊਂਗਾ ਕਿ ਆਹ ਬੰਦਿਆਂ ਨਾਲ ਮੇਰੇ ਇਹ ਲੁਧਿਆਣੇ ਦੀ ਘਟਨਾ ਕੀ ਲੁਧਿਆਣੇ ਦੀ ਘਟਨਾ। ਕੁਐਸਚਨ ਰੋਕ ਲਓ ਇੱਕ ਮਿੰਟ, ਤੁਸੀਂ ਆਪਣਾ ਰੱਖ ਜਿਹੜਾ ਹਲਕੇ ਦੀ ਗੱਲ ਵੀ ਹੈਗੀ। ਦੇਖੋ ਅਸੀਂ ਗੱਲ ਇਹ ਕਰਦੇ ਹਾਂ ਕਿ ਅਸੀਂ ਵੀ ਇਹ ਗੱਲ ਉਠਾਈ ਸੀ ਕਿ ਭਾਨੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ, ਇਹ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਹੈ ਕਿ ਸਾਡੀਆਂ ਹਾਈ ਕੋਰਟਾਂ, ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਿਸ ਲੈਣਗੀਆਂ ਕਿ ਜਿਹੜੇ ਸਾਡੇ ਮਨੁੱਖੀ ਅਧਿਕਾਰ ਸੰਗਠਨ ਬਣੇ ਉਹ ਨੋਟਿਸ ਲੈਣਗੇ। ਜਿਹੜੀਆਂ ਭਾਨੇ ਦੀਆਂ ਵੀਡੀਓ ਬਣਾਈਆਂ ਗਈਆਂ ਨੰਗਾ ਕਰਕੇ, ਕੁੱਟ ਕੇ, ਪਾਣੀ ਪਾ ਕੇ ਕਿ ਮੁੱਖ ਮੰਤਰੀ ਤੋਂ ਮਾਫੀ ਮੰਗ, ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ। ਜਿਹੜੇ ਵੀ ਸੀਆਈ 1 ਜਾਂ 2 ਦੇ ਅਧਿਕਾਰੀ ਨੇ ਲੁਧਿਆਣੇ ਦੇ, ਉਹਨਾਂ ਦੇ ਮੋਬਾਈਲਾਂ ਦੇ ਵਿੱਚ ਉਹ ਰਿਕਾਰਡ ਡਾਟਾ ਦਾ ਪਿਆ ਹੋਣਾ। ਜੇ ਡਿਲੀਟ ਵੀ ਕਰ ਦੇਣਗੇ ਤਾਂ ਉਹ ਦੁਬਾਰਾ ਵੀ ਰਿਕਵਰ ਹੋ ਜਾਣਗੀਆਂ। ਇਹ ਬਹੁਤ ਵੱਡਾ ਘਾਣ ਹੈ ਮਨੁੱਖੀ ਅਧਿਕਾਰਾਂ ਦਾ, ਹੱਤਿਆ ਇੱਕ ਤਰ੍ਹਾਂ ਦੀ ਜੋ ਮੁੱਖ ਮੰਤਰੀ ਨੇ ਕਰਾਈ ਹੈ। ਜੇ ਭਾਨੇ ਨੇ ਕਿਹਾ, ਹੁਣ ਭਾਨੇ ਨੇ ਕਿਸੇ ਉੱਥੇ ਏਸੀਪੀ ਨੂੰ, ਡੀਸੀਪੀ ਨੂੰ ਜਾਂ ਸੀਪੀ ਨੂੰ, ਜਿਹਨੂੰ ਮਰਜ਼ੀ ਕਹਤਾ, ਐਸਐਸਪੀ ਨੂੰ ਵੀ ਤੁਸੀਂ ਭਾਈ ਨੂੰ ਕੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ, ਤਾਂ ਕਿਸੇ ਅਫਸਰ ਦੀ ਜ਼ਰੂਰਤ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਕੋਈ ਜਵਾਬ ਦੇ, ਤਾਂ ਸਿੱਧੇ ਰੂਪ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ। ਸੋ ਇਹੋ ਜਿਹਾ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਬੋਲਣ ਵੀ ਇਹਨਾਂ ਨੇ ਲਾਏ, ਉਹ ਨੌਜਵਾਨ ਜਿਹੜਾ ਕਦੇ ਭਗਵੰਤ ਦੇ ਹੱਕ ਦੇ ਵਿੱਚ ਪਿੰਡ ਦੇ ਵਿੱਚ ਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਸੀ, ਤੇ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚ ਨੰਗਾ ਕਰਾ ਕੇ ਇਹ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ। ਵੀ ਦੱਸ ਵੀਡੀਓ ਕਾਲ ਵਾਲੀ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ, ਲੰਮਾ ਪਾਲਿਆ ਬੰਨ ਕੇ ਉੱਥੇ ਵੀਡੀਓ ਕਾਲਾਂ, ਵੀਡੀਓ ਬਣਾ, ਵੋਟ ਪਰਸਨਲ ਯਾਰ ਗੱਲ ਸੁਣੋ, ਸਰੀਰ ਕਾਂਗਾ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਕੀ ਆਦਤ ਹੈ? ਕੀ ਇਹੋ ਜਿਹੀ ਹਰਕਤ ਕਰ ਰਿਹਾ? 307 ਦਾ ਪਰਚਾ, ਭੈਣ ਮੇਰੀ ਸਕੂਲ ਦੇ ਵਿੱਚ ਹੈ, 307 ਦਾ ਪਰਚਾ ਮੇਰੀ ਭੈਣ ਤੇ ਪਾਦਾ, ਤਾਂ ਧੰਨਵਾਦ ਇਹਨਾਂ ਆਗੂਆਂ ਦਾ। ਇਸ ਤੋਂ ਵੱਡਾ ਕੀ ਸਬੂਤ ਹੋਊਗਾ? 307 ਤੋਂ ਵੱਡਾ ਤਾਂ ਕੋਈ ਸਬੂਤ ਨਹੀਂ। ਭੈਣਾਂ ਮੇਰੀਆਂ ਸਕੂਲ ਦੇ ਵਿੱਚ ਨੇ, ਉਹਨੇ ਫੜ ਕੇ ਪਰਚਾ ਪਾਤਾ, ਚੈਨੀ ਚੋਰ ਬਣਾਤਾ ਮੈਨੂੰ, 379 ਵੀ ਲਾਤੀ, ਜਿਹੜੇ ਬੰਦੇ ਨੂੰ ਮੈਂ ਜਾਣਦਾ ਤੱਕ ਨਹੀਂ। ਇਸ ਤੋਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਇੱਜ਼ਤ। ਬੰਦਾ ਅਣਖ ਤੇ ਇੱਜ਼ਤ ਨਾਲ ਜਿਉਣਾ ਚਾਹੁੰਦਾ, ਸਵੈਮਾਨ ਨਾਲ ਹਰ ਬੰਦਾ ਜਿਉਣਾ ਚਾਹੁੰਦਾ। ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਸਵੈਮਾਨ ਤੇ ਕੋਈ ਸੱਟ ਨਾ ਵੱਜੇ, ਮੇਰੀ ਇੱਜ਼ਤ ਅਣਖ ਤੇ ਜਦੋਂ ਬੰਦੇ ਤੇ ਗੱਲ ਆਉਂਦੀ ਨਾ ਤੇ ਬੰਦਾ ਮਾਰਨ ਤੇ ਤਾਰੂ ਹੋ ਜਾਂਦਾ। ਇੱਕ ਬੰਦੇ ਨੂੰ ਨੰਗਾ ਕਰਕੇ, ਕੁੱਟ ਕੇ, ਰੀਲ ਕਰਕੇ, ਉਹਦੀ ਵੀਡੀਓ ਬਣਾ ਕੇ, ਉਹਦੇ ਵੀਡੀਓ ਕਾਲਾਂ ਦੇ ਤੁਸੀਂ ਮੁੱਖ ਮੰਤਰੀ ਨੂੰ ਦਿਖਾ ਰਹੇ ਆ। ਐਦੂ ਵੱਡਾ ਜ਼ਬਰ ਤੇ ਜ਼ੁਲਮ ਤੇ ਬੁੱਚੜਪਣਾ ਕੀ ਹੋ ਸਕਦਾ? ਕੋਈ ਉਹੀ 80-90 ਦਾ ਦੌਰ ਜਿਹੜਾ ਆਪਾਂ ਕਰਦੇ ਆ ਰਹੇ ਹਾਂ, ਜਿਹਦੇ ਬਾਰੇ ਗੱਲ ਸੁਣਦੇ ਆ ਰਹੇ ਹਾਂ। 80-90 ਸਾਡੇ ਨੌਜਵਾਨਾਂ ਨਾਲ, ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਤਸ਼ੱਦਦ ਥਾਣਿਆਂ 'ਚ, ਸੀਨੀਅਰ ਸਟਾਫਾਂ ਦੇ ਵਿੱਚ, ਉਹੀ ਦੁਬਾਰਾ ਦੁਹਰਾਇਆ ਗਿਆ। ਅੱਜ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਇਹਦਾ ਨੋਟਿਸ ਲੈਂਦਾ ਹੈ ਤੇ ਕੀ ਇਹ ਗੱਲ। ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ, ਇੱਥੇ ਨਹੀਂ ਖੜਨਾ। ਇਹ ਮਸਲਾ ਲੈ ਕੇ ਜਿੰਨੇ ਵੀ ਸੀਆਈ ਸਟਾਫ ਦੇ ਅਧਿਕਾਰੀ ਹੈ, ਚਾਹੇ ਉਹ ਕਮਿਸ਼ਨਰ ਹੈ ਲੁਧਿਆਣੇ ਪੁਲਿਸ ਦਾ, ਉਹਨਾਂ ਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਭਾਨੇ ਨਾਲ ਉੱਥੇ ਅਣਮਨੁੱਖੀ ਤਸ਼ੱਦਦ ਹੋਇਆ। ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ, ਮੁਕੱਦਮੇ ਜਿਹੜੇ ਦਰਜ ਹੋਏ ਭਾਨੇ ਦੇ ਉੱਤੇ, ਲੁਧਿਆਣੇ ਮੁਕੱਦਮਾ ਦਰਜ ਹੋਇਆ, ਪਟਿਆਲੇ ਮੁਕੱਦਮਾ ਦਰਜ ਹੋਇਆ, ਹਬੋਰ ਮੁਕੱਦਮਾ ਦਰਜ ਹੋਇਆ, ਮੋਹਾਲੀ ਮੁਕੱਦਮਾ ਦਰਜ ਹੋਇਆ। ਉਹ ਮੁਕੱਦਮੇ ਸਾਡੇ ਕੋਲ ਰਿਪੋਰਟਾਂ ਨੇ ਲੈ ਕੇ ਤੁਸੀਂ ਪੜ੍ਹ ਸਕਦੇ ਹੋ। ਇਹ ਮੁਕੱਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਆ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਉਹ ਆ ਚੁੱਕੀਆਂ ਨੇ। ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦਿਆਂਗੇ ਵੀ ਇਹ ਮੁਕੱਦਮੇ ਇਹਨਾਂ ਨੇ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ, ਜਿਹੜੀ ਰੇੜਕਾ ਆਪਣਾ ਫਸਿਆ ਹੋਇਆ ਜਿਹੜੀ ਗੱਲ ਦੇ ਉੱਤੇ, ਜਿਹੜੇ ਕਹਿੰਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ, ਸਾਡਾ ਇਹ ਸੀ ਵੀ ਜੇ ਜ਼ਮਾਨਤ ਅਸੀਂ ਤਾਂ ਕਰਾਵਾਂਗੇ ਜੇ ਅਸੀਂ ਦੋਸ਼ੀ ਹੋਵਾਂਗੇ। ਜੇ ਅਸੀਂ ਗੁਨਾਹ ਕੀਤਾ ਹੋਊ, ਅਸੀਂ ਚੈਨੀਆਂ ਭਾਨੇ ਨੇ ਖੋਹੀਆਂ ਹੋਣਗੀਆਂ, ਫਰੋਤੀਆਂ ਮੰਗੀਆਂ ਹੋਣਗੀਆਂ, ਤਾਂ ਅਸੀਂ ਜ਼ਮਾਨਤ ਕਰਾਵਾਂਗੇ, ਨਹੀਂ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ। ਇਸ ਲਈ ਸਾਰੇ ਪਰਚਿਆਂ ਦੀਆਂ ਕਾਪੀਆਂ ਸਾਡੇ ਕੋਲ ਆ, ਤੁਸੀਂ ਲੈ ਸਕਦੇ ਹੋ। ਇਹ ਪਰਚੇ ਡਿਸਚਾਰਜ ਹੋ ਚੁੱਕੇ। ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਧਨੌਲੇ, ਭਾਨੇ ਦੀਆਂ ਦੋਨੇ ਭੈਣਾਂ ਤੇ, ਬਾਪੂ ਤੇ, ਭਰਾ ਤੇ, ਮੇਰੇ ਤੇ, ਸਾਰੇ ਹੋਰ ਵੱਖ-ਵੱਖ ਜਿਹੜੇ ਯੂਟਿਊਬਾਂ ਚਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕੱਦਮਾ ਦਰਜ ਸੀ। ਉਹ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ ਹੈ। ਹਬੋਰ ਦੇ ਮੁਕੱਦਮੇ ਦੀ ਰਿਪੋਰਟ ਹੈ, ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਹੈ, ਲੁਧਿਆਣੇ ਦੇ ਮੁਕੱਦਮੇ ਦੀ, ਸਾਰੀਆਂ ਰਿਪੋਰਟਾਂ ਸਾਡੇ ਕੋਲ ਤੁਸੀਂ ਲੈ ਸਕਦੇ ਹੋ। ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ, ਰੱਦ ਕਰਕੇ ਬਾਹਰ ਆ ਚੁੱਕੇ। ਇੱਕ ਗੱਲ ਹੋਰ ਮੈਂ ਜਿਹੜੀ ਖਾਸ ਤੇ ਕਹਿਣਾ ਚਾਹੁੰਦਾ, ਦੇਖੋ ਇਹਨਾਂ ਦੇ ਤਕੜਮਬਾਜ਼ੀਆਂ ਕੀ ਹੁੰਦੀਆਂ, ਕਿਵੇਂ ਪੈਂਤੜੇ ਖੇਡਦੇ ਆ। ਜਿਸ ਦਿਨ ਅਸੀਂ 3 ਤਰੀਕ ਨੂੰ ਇੱਥੇ ਜਾਮ ਲਾਇਆ ਨਾ, ਜਿੱਦੇ ਹਾਈਵੇ ਜਾਮ ਹੋਇਆ, ਸ਼ੁਰੂ ਦੇ ਵਿੱਚ ਅਸੀਂ 300-400 ਜਾਣਾ ਅੱਗੇ ਸੀਗੇ ਲੱਗੇ ਹੋਏ,
ਉੱਥੇ ਪੁਲਿਸ ਪ੍ਰਸ਼ਾਸਨ ਆਉਂਦਾ ਹੈ। ਪੁਲਿਸ ਪ੍ਰਸ਼ਾਸਨ ਪਾਸੇ ਲਿਜਾ ਕੇ ਜਦੋਂ ਮੈਨੂੰ ਕੀ ਕਹਿੰਦਾ ਹੈ, ਮੈਨੂੰ ਕਹਿੰਦੇ ਤੂੰ ਗ੍ਰਿਫਤਾਰੀ ਦੇ ਦੇ, ਤੂੰ ਰਿਟੇਨ ਹੋ ਜਾ, ਤੂੰ ਨਜ਼ਰਬੰਦ ਹੋ ਜਾ, ਇਹਨਾਂ ਤੋਂ ਡਾਂਗਾ ਮਾਰ ਕੇ ਭਜਾ ਦਿਆਂਗੇ। ਮੈਂ ਕਿਹਾ ਜੀ ਇਹ ਜਿਹੜੇ ਆਏ ਨੇ ਨਾ, ਇਹ ਪੰਜਾਬ ਦੇ ਲੋਕ, ਇਹਨਾਂ ਦੇ ਕੋਈ ਨਿੱਜੀ ਹਿੱਤ ਨਹੀਂ ਵੀ ਹਿੱਤ ਲੈ ਕੇ ਆਏ ਆ ਜਾਂ ਕੋਈ ਨਿੱਜੀ ਆਪਣੇ ਕੰਮ ਲਈ ਆਏ ਆ। ਇਹ ਲੋਕ ਆਏ ਨੇ ਸੱਚਾਈ ਲਈ, ਜ਼ਬਰ ਦੇ ਖਿਲਾਫ। ਜੋ ਤਸ਼ੱਦਦ ਹੋਇਆ, ਜੋ ਆਵਾਜ਼, ਜੋ ਜਵਾਨਬੰਦੀ ਤੁਸੀਂ ਕਰ ਰਹੇ ਹੋ, ਜਵਾਨਬੰਦੀ ਤੁਸੀਂ ਤਾਂ ਕਹਿੰਦੇ ਮੋਦੀ ਕਰ ਰਿਹਾ। ਮੋਦੀ ਜਿਵੇਂ ਦੱਬ ਰਿਹਾ ਨਾ ਜਵਾਨਾਂ ਨੂੰ, ਆਵਾਜ਼ਾਂ ਨੂੰ, ਜੇਲ੍ਹਾਂ UAPA NSA ਲਾ ਕੇ, ਉਹੀ ਕੰਮ ਭਗਵੰਤ ਨੇ ਸ਼ੁਰੂ ਕੀਤਾ ਪੰਜਾਬ ਦੇ ਵਿੱਚ। ਇਹ ਸਾਰੀ ਪੰਜਾਬ ਦੀ ਜ਼ਬਾਨੀ, ਪੰਜਾਬ ਦੀ ਕਿਸਾਨੀ, ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਜਿੰਨੇ ਇਕੱਠੇ ਹੋ ਕੇ ਆਏ ਆ, ਇਹ ਆਏ ਆ ਉਹ ਜਵਾਨਬੰਦੀ ਦੇ ਖਿਲਾਫ ਆਏ ਆ। ਮੈਂ ਕਿਹਾ ਸੀ ਉਹਨਾਂ ਚੋਂ ਵੀ ਚੁੱਪ ਕਰਕੇ ਨਜ਼ਰਬੰਦ ਹੋ ਜਾਾਂਗੇ। ਤਾਂ ਉਹ ਮੈਨੂੰ ADGP ਸੀਗਾ ਉੱਥੇ ਢਿੱਲੋਂ, ਕਹਿੰਦਾ ਜੀ ਆਗੂ ਐਂ ਕਰਦੇ ਹੁੰਦੇ ਆ, ਰਿਟੇਨ ਹੋ ਜਾਂਦੇ ਹੁੰਦੇ ਆ। ਮੈਂ ਕਿਹਾ ਇਹ ਕੰਮ ਇਹ ਹੋਰ ਕਰਦੇ ਹੋਣੇ, ਅਸੀਂ ਰਿਟੇਨ ਨਹੀਂ ਹੋਣਾ। ਸਾਡੇ ਬਰਾਬਰ ਡਾਂਗਾ ਮਾਰੋ, ਪਰਚੇ ਪਾ ਦਿਓ, ਚੱਕ ਕੇ ਜੇਲ੍ਹ ਸਿੱਟ ਦਿਓ। ਅਸੀਂ ਇਹਨਾਂ ਨਾਲ ਆਏ ਆ, ਇਹ ਸਾਡੇ ਨਾਲ ਆਏ ਆ, ਇਹਨਾਂ ਨਾਲ ਹੀ ਕਿਤੇ ਜਾਵਾਂਗੇ। ਇਹਨਾਂ ਦੂਜੇ ਪਾਸੇ ਕੀ ਕੀਤਾ, ਸੁਣਨ ਵਾਲੀ ਗੱਲ ਹੈ। ਉਹੀ ਪੁਲਿਸ ਅਧਿਕਾਰੀ ਕਿਸਾਨ ਆਗੂਆਂ ਨੂੰ ਕਹਿੰਦਾ, ਲੱਖਾ ਕਹਿੰਦਾ ਮੈਨੂੰ ਗ੍ਰਿਫਤਾਰ ਕਰ ਰਹੇ ਨੇ, ਡਾਂਗਾ ਮਾਰ ਦਿਓ। ਪਾੜਨ ਦੀ ਕੋਸ਼ਿਸ਼ ਕਿਵੇਂ ਕਰਦੇ ਨੇ। ਅਸ਼ਪਾਲਾਂ ਤੋਂ ਮੁੰਡਾ ਸਪਾਲ ਕਲਾਂ ਤੋਂ, ਉਹਨੇ ਮੈਨੂੰ ਦੱਸਿਆ, ਕਹਿੰਦਾ ਬਾਈ ਤੁਸੀਂ ਉੱਥੇ ਗਏ ਨੇ, SP ਆ ਗਿਆ। SP ਕਹਿਣ ਲੱਗਿਆ ਕਿ ਯਾਰ ਤੂੰ ਭਾਨੇ ਮਗਰ ਤੁਰੇ ਫਿਰਦੇ ਹੋ। ਭਾਨੇ ਨੇ ਤਾਂ 3 ਲੱਖ ਰੁਪਇਆ ਕਿਸੇ ਬੰਦੇ ਦਾ ਮੜਵਾਇਆ ਸੀ, 2,90,000 ਰੁਪਇਆ, 2 ਲੱਖ ਉਹਨਾਂ ਨੂੰ ਦੇਤਾ, 90,000 ਭਾਨਾ ਖਾ ਗਿਆ। ਤੁਸੀਂ ਚੋਰ ਬੰਦਿਆਂ ਮਗਰ ਤੁਰੇ ਫਿਰਦੇ ਹੋ। ਜਾਣੇ ਇਹ ਗਾਹਾਂ ਨੂੰ ਵੀ ਖਿਆਲ ਰੱਖਣਾ ਵੀ ਕਿਵੇਂ ਇਹ ਪਾੜਦੇ ਨੇ, ਕਿਵੇਂ ਕੱਲੇ ਨੂੰ ਨਖੇੜਦੇ ਨੇ, ਕਿਵੇਂ ਪ੍ਰਾਪੇ ਕੰਡਾ, ਕਿਵੇਂ ਪ੍ਰਚਾਰ। ਹੁਣ ਪ੍ਰਾਪੇ ਕੰਡਾ ਪ੍ਰਚਾਰ ਕਈ ਖੌਤੀ ਪੱਤਰਕਾਰਾਂ ਨੇ ਵੀ ਚਲਾਇਆ। ਇੱਕ ਮਿੰਟ ਬਾਈ ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਇਹ ਮਿੱਥ ਕੇ ਏਜੰਡੇ ਨਾ ਚਲਾਇਆ ਕਰੋ, ਇਹ ਸ਼ਾਸਕਾਂ ਦੇ ਤਹਿਤ ਏਜੰਡੇ ਨਾ ਚਲਾਓ। ਕੁਝ ਬੰਦਿਆਂ ਨੇ ਵੀ ਚਲਾਏ। ਲੱਖਾ ਕੱਲਾ ਕਿਵੇਂ ਪਹੁੰਚ ਗਿਆ ਜੀ? ਆ ਸੰਦੀਪ ਕੂਲ ਬੈਠਾ, ਪੁੱਛ ਲਓ ਕਿਵੇਂ ਪਹੁੰਚ ਗਿਆ। ਇਹ ਵੀ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ। ਕਾਕਾ ਕੂਲਾ ਵੀ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ। ਸਭਰਾਂ ਸਾਹਿਬ ਉੱਥੋਂ ਮਾਝਾ ਸੰਘਰਸ਼ ਕਮੇਟੀ ਵਾਲੇ ਮਾਝੇ ਤੋਂ ਚੱਲ ਕੇ ਅੰਮ੍ਰਿਤਸਰ ਤੋਂ ਵੀ ਮਿਲ ਕੇ ਪਹੁੰਚ ਗਏ। ਜਸਵਿੰਦਰ ਲੌਂਗੋਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਯਾਦ ਵਾਲਾ ਪ੍ਰਧਾਨ, ਉਹ ਵੀ ਮਿਲ ਕੇ ਪਹੁੰਚ ਗਿਆ। ਸੋ ਕਈ ਬੰਦਿਆਂ ਨੇ ਤੇ ਕਈ ਅਖੌਤੀ ਪੱਤਰਕਾਰਾਂ ਨੇ ਮਿਲ ਕੇ ਏਜੰਡਾ ਚਲਾਇਆ, ਰਲ ਕੇ ਸਰਕਾਰ ਦੇ ਨਾਲ ਸਟੇਟ ਦਾ ਸੰਦ ਬਣ ਕੇ ਏਜੰਡੇ ਚਲਾਏ। ਇਹ ਉੱਥੇ ਕਿਵੇਂ ਪਹੁੰਚ ਗਏ, ਇਹਨਾਂ ਦੀ ਮਿਲੀ ਭੁਗਤ ਹੈ। ਫਿਰ ਉਹ 10 ਨੂੰ ਕਿਵੇਂ ਛੱਡਿਆ ਜਾਊਗਾ, ਛੁੱਟੀਆਂ ਜੀ, ਫਲਾਨਾ ਜੀ, ਧਮਕਾਨਾ ਜੀ। ਹੁਣ ਕੋਈ ਨਵਾਂ ਏਜੰਡਾ ਲੱਭਣਗੇ। ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ, ਇਹ ਗੱਲਾਂ ਚੰਗੀਆਂ ਨਹੀਂ। ਅਸੀਂ ਪੰਜਾਬ ਲਈ ਲੜਦੇ ਆਂ, ਪੰਜਾਬ ਲਈ ਲੜਦੇ ਮਰਦੇ ਹੀ ਨਿਕਲੇ ਨਜ਼ਰ ਆਵਾਂਗੇ। ਇਹ ਸ਼ਾਸਕਾਂ ਚੰਗੀਆਂ ਨਹੀਂ। ਪੰਜਾਬ ਦੇ ਉੱਤੇ ਹਮਲੇ ਬਹੁਤ ਭਾਰੂ ਹੋ ਰਿਹਾ। ਸਾਡੇ ਖੜੇ ਕਿਸਾਨ 13 ਨੂੰ ਜਾਣਾ, ਕੱਲ ਨੂੰ ਜਾਣਾ ਦਿੱਲੀ ਨੂੰ। ਉਹ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਆ ਗਈਆਂ। ਕਿਵੇਂ ਤੁਹਾਡੀ ਕਿਸਾਨੀ, ਤੁਹਾਡੀਆਂ ਜ਼ਮੀਨਾਂ, ਤੁਹਾਡੀਆਂ ਮਜ਼ਦੂਰੀਆਂ, ਤੁਹਾਡੇ ਰੁਜ਼ਗਾਰ, ਤੁਹਾਡੀਆਂ ਨੌਕਰੀਆਂ, ਤੁਹਾਡੇ ਪਾਣੀ ਬੋਲੀ ਕਿਵੇਂ ਖਤਮ ਕਰਨੇ ਆ। ਅਗਲਾ ਤੁਹਾਡੀ ਹੋਂਦ ਨੂੰ ਮਾਰਨ ਨੂੰ ਫਿਰਦਾ ਤੇ ਤੁਸੀਂ ਆਪਣੇ ਲੱਤਾਂ ਖਿੱਚੀ ਜਾਂਦੇ ਹੁੰਦੇ ਹੋ। ਸੋ ਮੇਰੀ ਬੇਨਤੀ ਹੱਥ ਬੰਨ ਕੇ ਉਹਨਾਂ ਪੱਤਰਕਾਰਾਂ ਨੂੰ, ਪੱਤਰਕਾਰ ਤਾਂ ਮੈਂ ਨਹੀਂ ਕਹੂੰਗਾ, ਪੱਤਰਕਾਰਤਾ ਇਹ ਨਹੀਂ ਹੁੰਦੀ। ਮੈਂ ਬੈਠਾ, ਤੁਸੀਂ ਸਾਰੇ ਬੈਠੇ ਹੋ, ਜਿਹੜਾ ਮਰਜ਼ੀ ਹਿੱਕ ਠੋਕ ਕੇ ਸਵਾਲ ਪੁੱਛੋ, ਹਿੱਕ ਠੋਕ ਕੇ ਜਵਾਬ ਦੇਊਗਾ, ਅੱਖ ਚੱਕ ਪਾ ਕੇ ਜਵਾਬ ਦੇਊਗਾ। ਇਹ ਏਜੰਡੇ ਚਲਾਉਣੇ ਬੰਦ ਕਰ ਦਿਓ, ਆਪਦਿਆਂ ਦੇ ਖਿਲਾਫ ਸਾਜ਼ਿਸ਼ਾਂ ਘੜਨੀਆਂ ਬੰਦ ਕਰ ਦਿਓ। ਇਹ ਉਹਨਾਂ ਦਾ ਸਟੇਟ ਦਾ ਸੰਦ ਬਣ ਕੇ ਨਾ ਚੱਲੋ, ਇਹੀ ਬੇਨਤੀ ਆ। ਅਗਲੀ ਗੱਲ ਰਣਨੀਤੀ ਜਿਹੜੀ ਹੈਗੀ ਹੈ, ਜੋ ਵੀ ਹੋਊਗੀ ਆਉਣ ਵਾਲੇ ਸਮੇਂ 'ਚ ਮੈਂ ਫੇਰ ਕਹਿੰਦਾ, ਜੋ ਭਾਨੇ ਨੇ ਕਿਹਾ, ਇਹ ਨਹੀਂ ਪਤਾ ਕੱਲ ਨੂੰ ਕੋਈ ਪਰਚਾ ਹੋਰ ਚੱਕ ਕੇ ਦੇ ਦੇਣਗੇ। ਪਰ ਕੋਈ ਗੱਲ ਨਹੀਂ, ਭਾਂਸਾਂ ਜਿੰਨਾ ਤੇਰਾ ਜ਼ੋਰ ਲਾਦਾ ਅੱਡੀ ਚੋਟੀ ਦਾ ਲਾ ਦੇ, ਜਿੰਨੇ ਬੰਦੇ ਸਿੱਟਨੇ ਸਿੱਟ ਲਾ, ਪਰ ਇਹ ਆਵਾਜ਼ਾਂ ਪੰਜਾਬ 'ਚ ਬੰਦ ਨਹੀਂ ਹੋਣੀਆਂ, ਜ਼ਬਾਨਬੰਦੀ ਨਹੀਂ ਹੋਣੀ। ਇਸ ਤੋਂ ਬਾਅਦ ਮੈਂ ਸਰਜੀਤ ਫੂਲ ਜੀ ਨੂੰ ਕਹੂੰਗਾ। ਇੱਕ ਮਿੰਟ ਉਦੋਂ ਬਾਅਦ ਕਰ ਲਿਓ। ਜਿਹੜਾ ਇਹ ਪਹਿਲਾਂ ਗੱਲ ਤੁਹਾਡੇ ਸਿੱਧੂ ਨੇ ਵੀ ਕਹੀ ਹੈ ਵੀ ਇਹ ਬੇਟੀ ਦਾ ਮਾਮਲਾ ਨਹੀਂ, ਨਾ ਇਹ ਇਕੱਲੇ ਉਹ ਜਿਹੜੇ ਆਪਣੇ ਟਰੈਵਲਿੰਗ ਏਜੰਟ ਵਾਲਾ ਹੈਗਾ, ਮਾਮਲਾ ਵੱਡਾ ਹੈ। ਜਦੋਂ 29 ਤਰੀਕ ਨੂੰ ਇੱਥੇ ਕੋਰਟ ਨੇ ਇਕੱਠ ਕਰਨ ਦਾ ਦਿੱਤਾ ਪ੍ਰੋਗਰਾਮ, ਅਸੀਂ ਆਪਦੀ ਜਥੇਬੰਦੀ ਵੱਲੋਂ ਇੱਕ ਦਿਨ ਪਹਿਲਾਂ 28 ਨੂੰ ਹੀ ਅਸੀਂ ਕਹਿਤਾ ਸੀਗਾ ਵੀ ਯਾਰ ਜਿੱਡਾ ਵੱਡਾ ਇਹ ਇੱਕ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਘਾਣ ਹੋ ਰਿਹਾ, ਵੀ ਯਾਰ ਨੌਜਵਾਨ ਕਿਸਾਨ ਚੁੱਪ ਕਰਕੇ ਕਿਉਂ ਬੈਠੇ ਆ। 29 ਨੂੰ ਤਾਂ ਆਪਾਂ ਜਾਣੇ ਜਾਣਾ, 2 ਘੰਟਿਆਂ ਲਈ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਬੰਦ ਕਰ ਦਿੱਤੇ ਤਾਂ ਕਿ ਬੱਚੇ ਨੂੰ ਪਤਾ ਲੱਗ ਜਾਏ ਵੀ ਕੱਲ ਨੂੰ 29 ਨੂੰ ਕੀ ਹੋ ਰਿਹਾ। ਚੱਲ ਜਦੋਂ ਅਸੀਂ ਦੇਤੀ, ਸਾਡੇ ਪ੍ਰਧਾਨ ਨੇ ਬਲਦੇਵ ਸਿੰਘ ਜੀਰੇ ਨੇ ਵੀਡੀਓ ਪਾਤੀ, ਤੁਰੰਤ ਸਾਨੂੰ ਘੱਟੋ ਘੱਟ 10 ਜਿਹੜੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਫੋਨ ਆਏ ਵੀ ਤੁਸੀਂ ਕਿਸਾਨਾਂ ਦੀ ਖਾਤਰ ਲੜਨਾ, ਤੁਸੀਂ ਭਾਨੇ ਸਿੱਧੂ ਤੋਂ ਕੀ ਲੈਣਾ। ਉਹ ਤਾਂ ਉਹਦੀ ਬੋਲੀ ਨਹੀਂ ਠੀਕ, ਉਹਨੂੰ ਬੋਲਣਾ ਨਹੀਂ ਆਉਂਦਾ, ਉਹਦੀ ਭਾਸ਼ਾ ਨਹੀਂ ਠੀਕ, ਸੱਭਿਅਕ ਨਹੀਂ ਉਹਦੀ ਭਾਸ਼ਾ, ਉਹਦੀ ਰਫ ਭਾਸ਼ਾ ਹੈਗੀ ਹੈ। ਮਤਲਬ ਤੁਸੀਂ ਆਪਦਾ ਪ੍ਰੋਗਰਾਮ ਹੈ ਜਿਹੜਾ ਟੋਲ ਪਲਾਜ਼ੇ ਬੰਦ ਕਰਨ ਵਾਲਾ ਵੀ ਵਾਪਸ ਕਰ। ਅਸੀਂ ਉਹਨੂੰ ਇਹੀ ਜਵਾਬ ਦਿੱਤਾ ਬਈ ਇਹ ਜਿਹੜਾ ਮਾਮਲਾ ਹੈਗਾ ਬਾਜ਼ ਬੰਦ ਕਰਾਉਣ ਦਾ ਮਾਮਲਾ ਇਹ। ਅਸੀਂ ਕੋਈ ਜਾਤੀ ਸਾਡੇ ਨਾਲ, ਉਹਦੇ ਨਾਲ ਕੋਈ ਉਹਦੇ ਵਿਰੋਧ ਵੀ ਹੋ ਸਕਦੇ ਆ ਭਾਨੇ ਨਾਲ, ਪਰ ਇੱਥੇ ਤਾਂ ਆਵਾਜ਼ ਦਬਾਉਣ ਦਾ ਮਾਮਲਾ ਹੈਗਾ। ਅੱਜ ਉਹਦੀ ਆਵਾਜ਼ ਦਬਾ ਰਹੇ ਹੋ ਤੁਸੀਂ,
ਉਹਦੇ ਤੇ ਅਣਮਨੁੱਖੀ ਤਸ਼ੱਦਦ ਕਰ ਰਹੇ ਹੋ, 3rd ਡਿਗਰੀ ਟਾਰਚਰ ਕਰ ਰਹੇ ਹੋ ਤੁਸੀਂ ਇਹ, ਤੇ ਕੱਲ ਨੂੰ ਜੇ ਅਸੀਂ ਚੁੱਪ ਕਰਾਂਗੇ ਤਾਂ ਸਾਡੇ ਤੇ ਕਿਉਂ ਨਾ ਹੋਊਗਾ। ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਜਿਹੜੀ ਗੱਲ ਨੋਟ ਕਰਨ ਵਾਲੀ ਗੱਲ ਹੈਗੀ ਹੈ, ਉਹ ਕਹਿੰਦੇ ਬਈ ਕੀ ਤੁਸੀਂ ਇਹ ਜ਼ਿੰਮੇਵਾਰੀ ਲੈਂਦੇ ਹੋ ਵੀ ਉਹ ਦੂਜਾ ਜਿਹੜਾ ਤੁਸੀਂ ਸਪੋਰਟ ਤਾਂ ਕਰੀ ਜਾਂਦੇ ਹੋ ਵੀ ਉਹ ਗਾਹਾਂ ਨੂੰ ਇਹ ਜੀ ਰਫ ਭਾਸ਼ਾ ਨਹੀਂ ਬੋਲੂਗਾ। ਤਾਂ ਅਸੀਂ ਠੋਕ ਕੇ ਕਿਹਾ ਬਈ ਉਹ ਨੌਜਵਾਨ ਹੈ ਜਿਹੜੇ ਦੇ ਵਿੱਚ ਦਰਦ ਹੈ, ਜਿਹੜਾ ਉਹ ਪੋਲਿਟਿਕਸ ਤੇ ਤੁਹਾਡੀ ਤੇ ਅਟੈਕ ਕਰ ਰਹੇ ਆ। ਤੁਹਾਡੀ ਜਿਹੜੀ ਇਹ ਭ੍ਰਿਸ਼ਟ ਗਧੜੀ ਰਾਜਨੀਤੀ ਹੈ ਜਿਹੜੀ ਤੁਹਾਡੀ ਪੰਜਾਬ ਦੀ ਜਾਂ ਜਿਹੜੀਆਂ ਵੀ ਪਾਰਟੀਆਂ ਦੀ, ਉਹ ਰਾਜਨੀਤੀ ਦੇ ਅਟੈਕ ਹੈ, ਉਹਦਾ ਵਿਅਕਤੀਗਤ ਕਿਸੇ ਤੇ ਅਟੈਕ ਨਹੀਂ। ਚੱਲ ਨਾਂ ਲੈਤਾ ਹੁਣ ਤੇ ਭਗਵੰਤ ਮਾਨ ਦਾ ਨਾਂ ਲੈਤਾ ਬਤੌਰ ਮੁੱਖ ਮੰਤਰੀ ਦੇ ਤੌਰ ਤੇ ਨਾਂ ਲਿਆ, ਨਾ ਕਿ ਉਹਦਾ ਕੋਈ ਨਿੱਜੀ ਤੌਰ ਤੇ। ਸੋ ਇਸ ਕਰਕੇ ਉਹ ਹੁਣ ਵੀ ਕਹਿੰਦੇ ਸੀਗੇ ਵੀ ਤੁਸੀਂ ਜ਼ਿੰਮੇਵਾਰੀ ਲਓ, ਵੀ ਜਦੋਂ ਭਾਨਾ ਬਾਹਰ ਆਇਆ ਤਾਂ ਉਹ ਬੋਲੂਗਾ ਨਹੀਂ, ਕਹਿੰਦੇ ਸੀ ਨਾ ਆਪਣੇ ਲੱਖੇ ਵੀ ਇਹਦੀ ਜ਼ਿੰਮੇਵਾਰੀ ਲਓ। ਤਾਂ ਅਸੀਂ ਠੋਕ ਕੇ ਕਿਹਾ ਵੀ ਅਸੀਂ ਇੱਕ ਵਾਰ ਪਹਿਲੀ ਗੱਲ ਤਾਂ ਮੈਂ ਆਖਿਆ ਵੀ ਉਹ ਸੁਲਝਿਆ ਹੋਇਆ ਇੰਨਾ ਰੜ ਗਿਆ, ਕੱਲਾ ਪੜ੍ਹ ਹੀ ਨਹੀਂ ਗਿਆ, ਹੁਣ ਤਾਂ ਰੜ ਗਿਆ ਇੰਨੇ ਸਾਲਾਂ 'ਚ। ਉਹ ਯਾਰ ਮੂਰਖ ਹੈ, ਉਹ ਪਾਗਲ ਹੈ ਵੀ ਕਿਸੇ ਨੂੰ ਗਾਲਾਂ ਦੇਊਗਾ ਉਹ। ਇਹ ਸਾਨੂੰ ਉਮੀਦ ਹੀ ਨਹੀਂ ਵੀ ਉਹ ਹਾਂ ਠੀਕ ਆ ਅਟੈਕ ਕਰੂਗਾ, ਪੜਚੋਲ ਵੀ ਕਰੂਗਾ, ਜੋ ਵੀ ਲੋਕਾਂ ਨਾਲ ਹੁੰਦੀ ਉਹਦੇ ਨਾਲ ਹੋਈ ਉਹ ਦੱਸੂਗਾ, ਪਰ ਸੱਭਿਅਕ ਭਾਸ਼ਾ 'ਚ ਦੱਸੂਗਾ। ਹੁਣ ਤੁਸੀਂ ਸੁਣ ਲਿਆ ਇਹਦੇ 'ਚ ਕਿਹੜੀ ਗਾਲ ਹੈ ਇਹਦੇ ਵਿੱਚ? ਕੋਈ ਕਹਿ ਸਕਦੇ ਵੀ ਨਾਨ ਪਾਰਲੀਮੈਂਟ ਹੈ ਇਹ ਜਾਂ ਨਾਨ ਸੱਭਿਅਕ ਹੈਗੀ ਹੈ ਇਹ। ਸੋ ਇਸ ਕਰਕੇ ਇਹ ਬਿਲਕੁਲ ਅਸੀਂ ਠੋਕ ਕੇ ਉਹਨਾਂ ਨੂੰ ਕਿਹਾ, ਜਵਾਬ ਤਾਂ ਕੈਂਸਲ ਕਰਾਉਂਦੇ ਸੀਗੇ। ਉਸ ਤੋਂ ਬਾਅਦ ਫਿਰ ਜਿੱਦੇ ਆਹ 3 ਤਰੀਕ ਦਾ ਪ੍ਰੋਗਰਾਮ ਸੀਗਾ, ਉੱਤੇ ਜਦੋਂ ਅਸੀਂ ਉੱਥੋਂ 500 ਬੰਦੇ ਦਾ ਜਥਾ ਤੁਰਿਆ 150 ਗੱਡੀ, ਤਾਂ ਸਾਨੂੰ ਪਤਾ ਵੀ ਜਿਹੜਾ ਅਸੀਂ 4 ਥਾਵਾਂ ਤੇ ਧੱਕ ਕੇ ਜਿਹੜਾ ਸਾਨੂੰ 6 ਵਜੇ ਨੂੰ ਉੱਥੇ ਪਹੁੰਚਾਇਆ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਮੈਂ ਅਗਲੀ ਗੱਲ ਮੈਂ ਇਹ ਕਰਨਾ ਚਾਹੁੰਦਾ, ਬਾਹਲੀ ਨਹੀਂ ਕਹਿਣਾ ਚਾਹੁੰਦਾ, ਉਹ ਮੈਂ ਪਿੱਛੇ ਸਟੇਜ ਤੇ ਕਹਿ ਆਇਆ ਬਈ ਜਿਹੜੀ ਇਹਨੇ ਭਾਨੇ ਸਿੱਧੂ ਨੂੰ ਕਿਹਾ ਵੀ ਇਹ ਹਜੇ ਟਿਕਣਗੇ ਨਹੀਂ, ਇਹ ਕੱਲ ਨੂੰ ਹੋਰ ਬਦਲੇ ਦੀ ਭਾਵਨਾ ਦੇ ਤਹਿਤ ਨਵੇਂ ਪਰਚੇ ਪਾਉਣਗੇ। ਮੈਨੂੰ ਤਾਂ ਲੱਗਦਾ ਵੀ ਅਸਲ ਵਿੱਚ ਉਹ ਲੰਘ ਗਿਆ ਸਮਾਂ, ਇਹ ਸ਼ੁਰੂ ਹੋ ਗਿਆ ਸੀਗਾ, 3 ਪੈ ਗਿਆ, ਫਿਰ 4 ਪੈ ਗਿਆ, ਜਿੱਦੇ ਆਪਾਂ 29 ਵਾਲਾ ਇਕੱਠ ਕੀਤਾ ਉਸੇ ਦਿਨ ਹੀ ਇੱਕ ਹੋਰ ਪੈ ਗਿਆ ਅਬੋਹਰ ਵਾਲਾ, ਉਹ ਬ੍ਰੇਕ ਲੱਗ ਗਈ ਉਹਦੀ। ਤੇ ਪਰ ਇੱਕ ਗੱਲ ਹੈਗੀ ਹੈ, ਮੰਨ ਕੇ ਕਰ ਲਓ ਵੀ ਜੇ ਇਹੋ ਜਿਹੀ ਬਦਲੇ ਵਾਲੀ ਭਾਵਨਾ ਦੇ ਤਹਿਤ ਕੋਈ ਨਵਾਂ ਕਾਰਵਾਈ ਕਰਦੇ ਆ, ਪਰਚਾ ਪਾਉਂਦੇ ਆ, ਤਾਂ ਜਿਵੇਂ ਹੁਣ ਵੀ ਮੂੰਹ ਦੀ ਖਾਣੀ ਪਈ ਆ ਉਹਨਾਂ ਨੂੰ, ਬਿਲਕੁਲ ਐਂ ਮੂੰਹ ਦੀ ਖਾਣੀ ਪਊਗੀ। ਪੰਜਾਬ ਦਾ ਜਿਹੜਾ ਨੌਜਵਾਨ ਹੈ, ਪੰਜਾਬ ਦੇ ਕਿਸਾਨ ਹੈ, ਕ੍ਰਾਂਤੀਕਾਰੀ ਕਿਸਾਨ ਜਥੇਬੰਦੀਆਂ ਸਭ ਦੇ ਡਟ ਕੇ ਖੜਨਗੀਆਂ। ਕੋਈ ਕਿਸੇ ਨਾਲ ਨਾ ਭਾਨੇ ਸਿੱਧੂ ਦੇ ਨਾਲ, ਨਾ ਕਿਸੇ ਨਾਲ ਹੋਰ ਨਾਲ, ਭਾਵੇਂ ਸਾਡਾ ਵਿਰੋਧੀ ਵੀ ਹੋਵੇ, ਜੇ ਉਹਦੇ ਜਮਹੂਰੀ ਹੱਕਾਂ ਦਾ ਘਾਣ ਹੁੰਦਾ ਤਾਂ ਅਸੀਂ ਉਹਦੇ ਨਾਲ ਡਟ ਕੇ ਖੜਾਂਗੇ। ਇੱਕ ਮਿੰਟ, ਇਹੀ ਗੱਲ ਮੈਂ ਜਿਹੜੀ ਪ੍ਰਧਾਨ ਸਾਹਿਬ ਵਾਲੀ ਇਹ ਗੱਲ ਕਹਿਣਾ ਚਾਹਣਾ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹਿਣਾ ਵੀ ਜਿਹੜਾ ਇਹ ਮੇਰੇ ਨਾਲ ਹੁਣ ਸਾਡੇ ਨਾਲ ਘਟਨਾਵਾਂ ਮੇਰੇ ਨਾਲ ਵਾਪਰਨੀਆਂ ਨੇ, ਤੁਸੀਂ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ, ਮੈਂ ਜੇ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਹੈ, ਤੁਸੀਂ ਪਿਛਲੇ ਸਮੇਂ ਦੇ ਵਿੱਚ, ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਹੁਣ ਮੈਂ ਇੱਧਰ ਨੂੰ ਤੁਰਿਆ, ਮੇਰਾ ਇੱਕ ਵੀ ਕੋਈ ਇਹੋ ਜਿਹਾ ਕੰਮ ਦਿਖਾ ਦਿਓ ਜਿਹਦੇ ਵਿੱਚ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਕੇ ਕਹਿਣਾ, ਕਿਉਂਕਿ ਮੇਰਾ ਤਾਂ ਉਸ ਦੇ ਵਿੱਚ ਅਟੁੱਟ ਵਿਸ਼ਵਾਸ ਹੈ। ਇਹ ਮੈਂ ਸਾਡੇ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਗੱਲ ਕਹਿਣਾ ਚਾਹਣਾ, SSP ਨੂੰ ਵੀ ਕਹਿਣਾ ਚਾਹੁੰਦਾ, ਮੈਨੂੰ ਇਹ ਗੱਲ ਦੱਸ ਦਿਓ ਪੁਲਿਸ ਅਧਿਕਾਰੀ ਜਿੰਨੇ ਵੀ ਪੰਜਾਬ ਦੇ ਲੋਕ ਨੇ, ਮੈਂ ਗਲਤ ਕੀ ਕੀਤਾ? ਮੈਨੂੰ ਆ ਕੇ ਮੇਰੇ ਤੇ ਪ੍ਰਭਾਵ ਕਿਉਂ ਪਾ ਰਹੇ? ਸਾਡੀ ਸੋਚ ਪੰਜਾਬ ਦੀ ਕਦੋਂ ਬਦਲੂ? ਸੋਚ ਬਦਲਣ ਦੀ ਗੱਲ ਆ। ਹੁਣ ਇੱਕ IPS ਅਫਸਰ ਹੈ, ਕਿੰਨਾ ਪੜ੍ਹ ਕੇ ਬਣਦਾ? ਇੱਕ DSP ਕਿੰਨਾ ਪੜ੍ਹ ਕੇ ਲੱਗਦਾ? ਅਸੀਂ ਕਦੋਂ ਇਹਨਾਂ ਦੀ ਕਦੋਂ ਤੱਕ ਦੇ ਮੁੱਠੀਆਂ ਬਣੇ ਰਵਾਂਗੇ? ਮੈਂ ਇਹ ਗੱਲ ਮੈਂ ਅਫਸਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ। ਅਫਸਰਾਂ ਨੂੰ ਤੁਸੀਂ ਆਪਾਂ ਇਹ ਬੰਦੇ ਰਾਜਨੀਤਿਕ ਬੰਦੇ ਸਾਨੂੰ ਵਰਤੀ ਤੁਰੇ ਜਾਂਦੇ ਨੇ। ਇੰਨੀ ਕੁ ਬੇਨਤੀ ਹੈ, ਮੈਂ ਪੰਜਾਬ ਦੇ ਲੋਕਾਂ ਨੂੰ ਕੋਈ ਗੱਲ ਕਹਿਣਾ ਹੋਣਾ, ਝੋਲੀ ਅੱਡ ਕੇ ਮੈਂ ਇਹੀ ਗੱਲ ਕਹਿਣਾ ਵੀ ਭਾਨਾ ਸਿੱਧੂ ਕਦੇ ਵਿਕੂਗਾ ਨਹੀਂ, ਕਦੇ ਝੁਕੂਗਾ ਨਹੀਂ। ਇਹ ਜਿਹੜਾ ਤਸੱਦਦ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀ ਨੂੰ ਮੈਂ ਕਹਿਣਾ ਚਾਹਣਾ, ਤੁਸੀਂ ਐਵੇਂ ਜੀ ਕੋਈ ਸਾਥ ਤੁਹਾਡੇ ਭਰਾ ਦੇ ਨਾਲ ਰੱਖਿਓ। ਇਹਨਾਂ ਨੇ ਤੁਹਾਨੂੰ ਪਤਾ ਵੀ ਤਿਆਰ ਹੀ ਸਾਰਾ ਕੁਝ ਜਿਹੜਾ ਤਿਆਰ ਕਰੀ ਬੈਠਣਗੇ। ਜਿਹੜਾ ਅੱਜ ਮੈਂ ਬੋਲਿਆ ਇੱਥੇ ਆ ਕੇ, ਇਹ ਮੈਨੂੰ ਬੋਲਣਾ ਬੜਾ ਮਹਿੰਗਾ ਪੈਣਾ। ਇਹ ਵੀ ਮੈਂ ਤੁਹਾਨੂੰ ਗੱਲ, ਜਿਹੜਾ ਮੈਂ ਇੱਥੇ ਬੋਲਿਆ ਨਾ ਆ ਕੇ, ਜੋ ਕੁਝ ਬੋਲਿਆ ਇਹਦਾ ਮੈਨੂੰ ਖਮਿਆਜਾ ਪਤਾ ਨਹੀਂ ਕਿਹੜਾ ਭੁਗਤਣਾ ਪੈਣਾ। ਇਹੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ, ਤੇ ਮੈਂ ਡਰਿਆ ਨਹੀਂ, ਮੈਂ ਘਬਰਾਇਆ ਨਹੀਂ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੱਸੂਗਾ ਵੀ ਇਹ ਸਮਾਂ ਦੱਸੂਗਾ। ਹੋਇਆ ਉਹਦੇ ਚ ਟਾਈਫਾਇਡ ਆਇਆ ਸੀ, ਟਾਈਫਾਇਡ ਬਿਲਕੁਲ ਆਇਆ ਜੀ, ਤੇ ਉਹਨਾਂ ਨੇ ਫਿਰ ਕੁਝ ਰਿਪੋਰਟਾਂ ਤਾਂ ਹੁਣ ਵੀ ਪਈਆਂ ਨੇ। ਨਹੀਂ, ਤੁਹਾਨੂੰ ਦਵਾਈ ਵਗੈਰਾ ਮੈਡੀਸਿਨ ਕੁਝ ਦਾ ਜਿਹੋ ਜਿਹਾ ਹੁੰਦਾ ਉਹ ਮਿਲ ਜਾਂਦਾ। ਜਿਹੋ ਜਿਹਾ ਮੈਡੀਕਲ ਦੇ ਵਿੱਚ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ, ਜਿਹੜਾ ਪਾਣੀ ਵਾਲਾ ਤਸੱਦਦ ਉਹ ਮੈਡੀਕਲ ਦੇ ਵਿੱਚ ਨਹੀਂ ਆਉਂਦਾ। ਡਾਕਟਰ ਕੀ ਦੇਖਦਾ? ਡਾਕਟਰ ਦਿਖਾਓ ਜੀ ਨਿਸ਼ਾਨ ਕਿੱਥੇ ਪਏ ਨੇ। ਜਿਹੜਾ ਪਾਣੀ ਵਾਲਾ ਜਿਹੜਾ ਇਹ ਬਹੁਤ ਭੈੜਾ ਟੌਰਚਰ ਆ ਜਿਹੜਾ ਇਹ ਹੋਇਆ, ਇਹ ਜਿਹੜਾ ਟੌਰਚਰ ਆ ਇਹ ਮੈਡੀਕਲ ਦੇ ਵਿੱਚ ਨਹੀਂ ਉੱਥੇ ਆਉਂਦਾ ਜੀ। ਕੱਲਾ ਟੌਰਚਰ ਇੱਥੇ ਲੁਧਿਆਣੇ ਹੀ ਹੋਇਆ ਤੁਹਾਡਾ? ਹਾਂ, ਲੁਧਿਆਣੇ ਹੋਇਆ ਤੇ ਜਲੀਲ ਤਾਂ ਹਰ ਇੱਕ ਥਾਂ ਤੇ ਕੀਤਾ ਹੀ ਗਿਆ। ਬਾਈ ਚੁੱਪ ਕਰ ਜਾਓ। ਹਾਂਜੀ ਭਾਵੇਂ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਅਕਾਲ ਪੁਰਖ ਦਾ ਕਰਦਾ ਜੀ ਦੀ ਕਿਰਪਾ ਸਦਕਾ ਤੇ ਦੂਜਾ ਮੈਂ ਧੰਨਵਾਦ ਕਰਦਾ ਸਾਡੇ ਕਿਸਾਨ ਜਥੇਬੰਦੀਆਂ ਦਾ, ਸਾਡੇ ਨਾਲ ਬੈਠੇ ਸਾਡੇ ਇਹ ਤੁਹਾਡੇ ਪਾਉਂਦਾ ਜਥੇਬੰਦੀ ਤੋਂ ਬੈਠੇ, ਲੱਖਾਂ ਵਾਲੀ ਬੈਠਾ ਤੇ ਕਾਦਮੀ ਜਥੇਬੰਦੀ ਤੋਂ ਖੜੇ ਨੇਗੇ ਤੇ
ਭਾਰਤੀ ਕਿਸਾਨ ਸੰਘਰਸ਼ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਸਿੰਘ ਲੰਗੋਵਾਲ। ਦੱਸੀਆਂ ਵੀ ਜਿਹੜੇ ਬਾਹਰ ਦੇਸ਼ਾਂ ਦੇ ਵਿੱਚ ਲੋਕ ਵੱਜਦੇ ਨੇ ਉਹਨਾਂ ਦਾ ਧੰਨਵਾਦ ਮਾਵਾਂ ਭੈਣਾਂ ਦਾ ਇਕੱਲੇ ਦੇ ਮੇਰੇ ਲੋਕਾਂ ਦਾ ਉਸ ਪੰਜਾਬ ਦੇ ਲੋਕਾਂ ਨੇ ਕੀ ਮੇਰਾ ਸਿਰ ਝੁਕਦਾ। ਸਿਆਸੀ ਬੰਦਿਆਂ ਨੇ ਵੀ ਬੜਾ ਸਿਆਸੀ ਬੰਦਿਆਂ ਦਾ ਵੀ ਬਹੁਤ ਧੰਨਵਾਦ। ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ ਸਿਆਸੀ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਉਹਨਾਂ ਨੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਜਿਹੜੀ ਮੇਰੀ ਹੱਕ ਦੇ ਵਿੱਚ ਗੱਲ ਕਰੀ ਹੈ। ਪਰ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ, ਜੋ ਮੇਰੀ ਹੱਡ ਬੀਤੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜੇ ਇਹ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨੇ ਵੀ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿੱਤਾ। ਕਿਸੇ ਨੌਜਵਾਨ ਦਾ ਕਿਉਂਕਿ ਸਰਕਾਰਾਂ ਨੇ ਲੀਡਰਾਂ ਨੇ ਡਰ ਹੀ ਐਵੇਂ ਪੈਦਾ ਕਰ ਦੇਣਾ। ਐਵੇਂ ਕੋਈ ਵੀ ਨੌਜਵਾਨ ਨਹੀਂ ਬੋਲੂਗਾ, ਕੋਈ ਵੀ ਲੋਕ ਨਹੀਂ ਬੋਲੂਗਾ। ਚਲੋ ਸਾਡੇ ਆਗੂਆਂ ਦੀ ਤਾਂ ਉਮਰਾਂ ਲੰਘ ਗਈਆਂ, ਇਹਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ। ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਦੇ ਖੜੀ ਹੈ, ਨੌਜਵਾਨ ਡਰਨਗੇ, ਪੰਜਾਬ ਦੇ ਲੋਕ ਡਰਨਗੇ। ਜੋ ਕੁਝ ਹੋਇਆ, ਇਹ ਹੋਇਆ ਕੀ ਹੈ ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਆਤ ਗੱਲ ਦੱਸਦਾ। ਜਿਹੜੀ ਇਹ ਸਰਕਾਰ ਹੈ, ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਿਲਾਫ ਬੋਲਦੇ ਹਾਂ ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ, ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ ਉਹ ਵੋਟਾਂ ਤੋਂ ਪਹਿਲਾਂ ਵੱਡੇ ਸਾਨੂੰ ਸੁਪਨੇ ਦਿਖਾਉਂਦੇ, ਗੱਪ ਮਾਰਦੇ ਨੇਗੇ। ਇਸ ਤੋਂ ਬਾਅਦ ਜਿਹੜੇ ਕੀਤੇ ਹੋਏ ਵਾਅਦੇ ਕਿਤੇ ਪੂਰਾ ਨਹੀਂ ਉਤਰਦੇ। ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਕੁਝ ਹੋਰ ਹੁੰਦੀ ਹੈ, ਬਾਅਦ ਚ ਕੁਝ ਹੋਰ ਹੁੰਦੀ ਹੈ। ਅਸੀਂ ਬਾਦਲਾਂ ਨੂੰ ਵੀ ਘੇਰਿਆ, ਕਾਂਗਰਸ ਨੂੰ ਵੀ ਘੇਰਿਆ ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਹੈ ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਹੈ, ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਹੈ। ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ? ਇੱਕ ਚੀਜ਼ ਦੇਖੋ, ਮੈਂ ਤੁਹਾਨੂੰ ਛੋਟੀ ਜਿਹੀ ਪਿੱਛੇ ਜੇ ਥੋੜੀ ਹੋਰ ਲੈ ਕੇ ਜਾਣਾ ਗੱਲ। ਜਿਹੜੀ ਮੌਜੂਦਾ ਸਰਕਾਰ ਹੈ, ਜਿਹੜੀ ਬਦਲਾਅ ਵਾਲੀ ਸਰਕਾਰ ਹੈ, ਮੈਂ ਤੁਹਾਨੂੰ ਇਹਦੀ ਗੱਲ ਦੱਸਾਂ। ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ, 2014 ਦੇ ਵਿੱਚ ਜਦੋਂ ਇਹ ਆਈ ਸਰਕਾਰ, ਜਦੋਂ ਇਹ ਪਾਰਟੀ ਆਈ, ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲ੍ਹਣ ਵਾਲਾ ਪਹਿਲਾ ਬੰਦਾ ਸੀਗਾ। ਸੀ ਜਿਹੜੇ 10-12 ਬੰਦੇ ਸੀ, ਮੈਨੂੰ ਨਾਂ ਵੀ ਲੱਗੂ ਆਮ ਆਦਮੀ ਪਾਰਟੀ ਦਾ। ਇੱਕ ਸੀਗੇ ਆਪਣੇ ਨਰਿੰਦਰ ਬਿੱਟਾ, ਇੱਕ ਕਾਲੇ ਕਾ ਤੁਸੀਂ ਸੁਰਿੰਦਰ ਸਿੰਧੀ ਤੇ ਮਾਸਟਰ ਜੀ ਸੀ। 2-4 ਅਸੀਂ ਇਹਨਾਂ ਨੇ ਮਿਲ ਕੇ ਅਸੀਂ ਸਭ ਤੋਂ ਪਹਿਲਾਂ ਕਚਹਿਰੀ ਚੌਂਕ ਦੇ ਵਿੱਚ ਦਫ਼ਤਰ ਖੋਲ੍ਹਿਆ। 2014 ਦੇ ਵਿੱਚ ਮੇਰਾ ਪਿੰਡ, ਇੱਥੇ ਮੇਰਾ ਪਿੰਡ ਗਵਾਹ ਖੜਾ ਹੈ। 2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ, ਮੈਂ ਉਹਦੇ ਪਿੰਡ ਦੇ ਵਿੱਚ, ਮੇਰੇ ਸਾਰੇ ਪਿੰਡ ਦੇ ਵਿੱਚ ਪੋਲੀਟੀਕਲ ਪਾਰਟੀ ਨੇ ਵਿਰੋਧ ਕਰਿਆ। ਮੈਂ ਇਕੱਲੇ ਨੇ ਪੋਲਿੰਗ ਬੂਥ ਲਾਇਆ। ਮੇਰੀ ਸੋਚ ਕੀ ਸੀਗੀ? ਮੇਰੀ ਸੋਚ ਇਹ ਨਹੀਂ ਸੀਗੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ, ਮੈਨੂੰ ਅਸੀਂ ਬਦਲਾਅ ਆਵੇ ਯਾਰ, ਕੁਛ ਸਾਡੀ ਰਾਜਨੀਤੀ ਬਦਲੇ, ਸਾਡੀ ਜੋ ਝੂਠ ਬੋਲਦੇ ਨੇ, ਜੋ ਤੂਫਾਨ ਬੋਲਦੇ ਨੇ, ਵੀ ਸਾਡੀ ਕੋਈ ਸਿਸਟਮ ਬਦਲੇ। ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ, ਇੱਥੋਂ 20 ਕਿਲੋਮੀਟਰ ਦੂਰ ਆ ਭਗਵੰਤ ਮਾਨ ਦਾ ਸਤੌਜ ਮੇਰੇ ਪਿੰਡ ਤੋਂ, ਇੱਕੋ ਹੀ ਅਸੀਂ ਪੌਣ ਪਾਣੀ ਦੇ ਅਸੀਂ ਵੇਲੇ ਪਲੇ ਹੋਏ ਆ। ਪਰ ਗੱਲ ਇਹ ਹੋਈ ਵੀਰੋ, ਜੇ ਅੱਜ ਮੈਨੂੰ ਇੱਕ ਵੀ ਚੀਜ਼ ਦਿਖਾ ਦਿਓ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਕੋਈ ਜਿਹਦੇ ਮੈਂ ਨਿੱਜੀ ਖਿਲਾਫ ਬੋਲਿਆ ਹੋਵਾਂ ਸੀਐਮ ਦੇ, ਪਰ ਮੇਰੀਆਂ ਭੈਣਾਂ ਤੇ 307 ਦਾ ਪਰਚਾ ਪਾਇਆ। ਜੇ ਅੱਜ ਮੈਂ ਚੁੱਪ ਰਹਿ ਗਿਆ ਤਾਂ 21 ਪਰਚੇ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰੇ ਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ। 21 ਪਰਚੇ। ਤੁਸੀਂ ਇੱਕ ਚੀਜ਼ ਹੋਰ ਦੇਖੋ ਬਾਈ, ਇੱਥੇ ਜਿਹੜੀ ਕੱਲ ਗੱਲ ਬਚਣ ਵਾਲੀ ਆ, ਇਹੋ ਜਿਹੇ ਨੌਜਵਾਨ ਸਾਡੇ ਡਿਬਰੂਗੜ੍ਹ ਦੇ ਜੇਲ੍ਹਾਂ ਵਿੱਚ ਬੈਠੇ ਨੇਗੇ, ਕਿਸੇ ਤੇ 45 ਕਰੋੜ ਰੁਪਇਆ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਸ਼ੁਰੂ ਕਰਤਾ ਪਾਕਿਸਤਾਨ ਦਾ। ਕਿਹੜਾ ਨੌਜਵਾਨ 45 ਕਰੋੜ ਰੁਪਇਆ ਪਵਾ ਲੂਗਾ ਜੀ? ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ। ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਾ, ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ, ਕਿਸਾਨ ਜਥੇਬੰਦੀਆਂ ਦੀ ਤਾਕਤ ਦੇ ਨਾਲ ਬਾਹਰ ਆਇਆ। ਨਹੀਂ ਮੈਂ ਬਾਹਰ ਨਹੀਂ ਸੀ ਆ ਸਕਦਾ। ਮੇਰੇ ਤੇ ਕਿਹੜਾ ਜਿਹੜੇ ਪਰਚੇ ਕਹੋ ਜੀ ਧਾਰਾ ਲਾ ਨਹੀਂ ਸਕਦੇ। ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚ, ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲਓ, ਮੇਰੇ ਖਾਤੇ ਦੇ ਵਿੱਚ ਪੈਸੇ ਪਾਏ, ਕਹਿੰਦੇ ਵਿਦੇਸ਼ੀ ਫੰਡ ਹੈ ਜੀ, ਜਿਹੜਾ ਮਰਜ਼ੀ ਪਰਚਾ ਪਾ ਲਓ ਜੀ। 379 ਵੀ ਜਿਹੜੀ ਮੇਰੇ ਤੇ ਲੱਗੀ ਹੈ, ਜਿਹੜਾ ਮੈਨੂੰ ਚੈਨੀ ਚੋਰ ਬਣਾਇਆ, ਮੈਨੂੰ ਐ ਨਹੀਂ ਪਤਾ ਇਹ ਬੰਦਾ ਕਿਹੜਾ ਜਿਹੜਾ ਮੇਰੇ ਤੇ ਪਰਚਾ ਕਰਾਉਣ ਵਾਲਾ। ਮੈਨੂੰ ਇਹ ਨਹੀਂ ਪਤਾ। ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ, ਸਾਡੇ ਆਗੂ ਸਾਹਿਬਾਨ ਬੈਠੇ ਨੇਗੇ, ਇਹਨਾਂ ਨੂੰ ਪੁੱਛ ਲਓ। 1 ਸਾਲ ਅਸੀਂ ਦਿੱਲੀ ਦੇ ਬਾਰਡਰਾਂ ਦੇ, 1.5 ਸਾਲ ਮੈਂ ਇਹਨਾਂ ਦਾ ਉੱਥੇ ਬੈਠਾ ਰਿਹਾ। ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਯੂਨੀਅਨ ਦੀ ਸੇਵਾ ਕਰੀ ਹੈ। ਅੱਜ ਉਹ ਦੁਨੀਆ ਤੋਂ ਚਲੇ ਗਏ। ਪੰਜਾਬ ਕਿਸਾਨ ਯੂਨੀਅਨ ਹੁੰਦੀ, ਲੱਖੋਵਾਲ ਯੂਨੀਅਨ ਹੁੰਦੀ, ਕਾਦੀਆਂ ਯੂਨੀਅਨ ਹੁੰਦੀ, ਪਹਿਲਾਂ ਜ਼ਿਲ੍ਹਾ ਪ੍ਰਧਾਨ ਰਹੇ, ਪੰਜਾਬ ਦੇ ਮੀਤ ਪ੍ਰਧਾਨ ਰਹੇ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ। ਮੈਂ ਉਸ ਦਾ ਪੁੱਤ ਹੈ। ਪਰ ਜਿਹੜੀ ਮੇਰੇ ਨਾਲ ਤਸੱਦਦ ਹੋਈ, ਹੱਡ ਬੀਤੀ ਜਿਹੜੀ ਮੇਰੇ ਨਾਲ ਹੋਈ, ਉਹ ਕੀ ਹੋਈ ਦੇਖੋ। ਇੱਥੋਂ ਤੱਕ ਜਿਹੜੀ ਸੀਐਮ ਦੀ ਸਿਆਸਤ ਗਿਰ ਗਈ। ਮੈਨੂੰ ਇੱਥੋਂ ਬਰਨਾਲਾ, ਇੱਥੋਂ ਐਸਐਚਓ ਆਉਂਦਾ ਧਨੌਲੇ ਵਾਲਾ, ਕਹਿੰਦਾ ਵੀ ਐਂ ਕਰਕੇ ਤੈਨੂੰ ਖਤਰਾ, ਤੇਰੇ ਤੇ ਕੋਈ ਹਮਲਾ ਹੋਣ ਵਾਲਾ। ਹਮਲਾ ਹੋਣ ਨੂੰ ਦੱਸ ਮੈਂ ਕਿੱਧਰੋਂ ਕੋਈ ਅੱਤਵਾਦੀ ਆ। ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਕੇ ਅੱਗੇ ਮੈਨੂੰ ਕੀ ਧਨੌਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੈਂਦੇ ਨੇ। ਲੱਖਾ ਬਾਈ ਉੱਥੇ ਆਉਂਦਾ, ਲੱਖਾ ਬਾਈ ਡੀਐਸਪੀ ਨਾਲ ਗੱਲ ਕਰਦਾ, ਸਾਰਿਆਂ ਨਾਲ ਗੱਲ ਕਰਦਾ, ਪੁੱਛਦਾ ਵੀ ਕਿਉਂ ਭਾਨੇ ਨੂੰ ਬਿਠਾਇਆ। ਉਹ ਕਹਿੰਦੇ ਜੀ ਬੱਸ ਅਸੀਂ ਇਹਨੂੰ ਤੋੜ ਦਿੰਦੇ, ਇਹਨੂੰ ਖਤਰਾ। ਆਹੀ ਗੱਲ ਹੋਈ ਆ ਨਾ ਬਾਈ ਉੱਥੇ, ਸਿਕਿਉਰਿਟੀ ਦੇਣੀ, ਇਹੋ ਜਿਹੀਆਂ ਗੱਲਾਂ ਹੋਈਆਂ। ਇਹ ਤੋਂ ਬਾਅਦ ਲੱਖਾ ਬਾਈ ਨੇ ਪ੍ਰੋਗਰਾਮ ਤੇ ਜਾਣਾ ਸੀ, ਉਹ ਚਲਾ ਗਿਆ। ਇਹ ਤੋਂ ਬਾਅਦ ਚ ਕੀ ਹੁੰਦਾ, ਸੀਆਈ ਆਉਂਦੀ ਆ, ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ, ਸੀਆਈ ਸਟਾਫ ਆਉਂਦੀ ਆ ਉੱਥੋਂ, ਵਾਲੇ ਮੈਨੂੰ ਚੱਕ ਕੇ ਲੈ ਕੇ ਜਾਂਦੇ ਨੇ, ਜਾ ਕੇ ਮੇਰੀ 7 ਨੰਬਰ ਤੇ ਅਰੈਸਟ ਪਾ ਲੈਂਦੇ ਨੇ। ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਪੇਸ਼ ਕਰਦੇ ਨੇਗੇ, ਜੱਜ ਸਾਹਿਬ ਦੇ ਪੇਸ਼ ਕਰਦੇ ਨੇ। ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ। ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਦੇ ਉੱਤੇ ਪਾ ਕੇ ਠੰਡਾ ਪਾਣੀ, ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸੱਦ ਹੋਇਆ, ਇਹੋ ਜਿਹਾ ਬੈਂਚ ਸੀ, ਇਹੋ ਜਿਹਾ ਮੇਜ਼ ਹੁੰਦਾ। ਲੱਤਾਂ ਬੰਨ ਲਈਆਂ, ਹੱਥ ਬੰਨ ਲਏ, ਹੱਥਾਂ 'ਚ ਡਾਂਗ ਫਸਾਲੀ, ਨੰਗਾ ਕਰ ਲਿਆ, ਸਾਰਾ ਨੰਗਾ ਕਰਕੇ
ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ, ਜੋ ਕੁਝ ਮੇਰੇ ਨਾਲ ਹੋਇਆ ਉਹ ਤਸੱਦਦ ਮੈਂ ਕਹਿੰਦਾ ਕਿਸੇ ਤੇ ਨਾ ਹੀ ਹੋਇਆ। ਫਿਰ ਉਹ ਤਸੱਦਦ ਪੂਰਾ ਕੀਤਾ ਗਿਆ। ਫਿਰ ਇਸ ਤੋਂ ਬਾਅਦ ਕੀ ਹੋਇਆ? ਫਿਰ ਕਹਿੰਦੇ ਕਸਰ ਰਹਿ ਗਈ, ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ। ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਹੈ ਪੋਲੀਟੀਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ, ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਮੇਰੇ ਨਾਲ ਕੀਤਾ ਨਹੀਂ ਆਹ ਕੁਝ। ਉਹਦੇ ਸਬੂਤ ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ। ਫਿਰ ਤੜਕੇ ਫਿਰ ਕੱਪੜੇ ਲਹਾ ਲਏ। ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗ। ਲੜਾਈ ਕੀ ਵੀ ਤੈਂ ਗੱਲ ਕੀ ਸੀਗੀ ਵੀ ਤੈਂ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ, ਸਰਕਾਰ ਦੇ ਖਿਲਾਫ ਨਹੀਂ ਬੋਲਣਾ। ਦਿੱਲੀ ਵਾਲੇ ਜੋ ਰਾਘਵ ਚੱਡਾ ਦੇ ਖਿਲਾਫ ਤੂੰ ਬੋਲਦਾ, ਦਿੱਲੀ ਦੀ ਰਾਜਨੀਤੀ ਦੇ ਖਿਲਾਫ ਬੋਲਦਾ, ਤਾਂ ਨਹੀਂ ਬੋਲਣਾ। ਇੱਥੋਂ ਤੱਕ ਸਰ ਸਿਆਸਤ ਗਿਰ ਗਈ ਆ। ਮੈਨੂੰ ਇੱਕ ਵੀ ਚੀਜ਼ ਦੱਸ ਦਿਓ ਵੀ ਮੈਂ ਮਾੜਾ ਕੀ ਕਰਤਾ। ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ, ਤੁਸੀਂ ਮੀਡੀਆ ਵਾਲੇ ਮੇਰੇ ਵੀਰ ਬੈਠੇ ਹੋ, ਮੈਂ ਮਾੜਾ ਕੀ ਕਰਤਾ? ਮੈਂ ਕਹਿਣਾ ਵੀ ਜੋ ਕੱਲੀ ਸਾਡੀ ਆ ਜਿਹੜੀ ਏਜੰਟਾਂ ਦੀ ਲੜਾਈ ਆ ਨਾ, ਇਹਨਾਂ ਨੇ ਮੋਹਰਾ ਬਣਾਇਆ। ਇਹ ਲੜਾਈ ਨਹੀਂ, ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆਇਆ। ਮੈਂ ਉਹ ਕਿਹੜਾ ਧਰਮਾਂ ਨੂੰ, ਤੈਨੂੰ ਭਗਤ ਸਿੰਘ ਵਾਲੀ ਪੱਗ ਲਾ ਦੇਣੀ ਚਾਹੀਦੀ ਹੈ ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ। 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ, ਉਹ ਤੇਰੇ ਵਰਗਾ ਕੋਈ ਸਿਆਸਤਗਰੀ ਕੋਈ ਸਿਆਸਤ ਨਹੀਂ ਕਰਦਾ। ਮੈਨੂੰ ਇੱਕ ਵੀ ਗੱਲ ਦੱਸੇ, ਮੇਰੇ ਨਾਲ ਸੀਐਮ ਬੈਠੇ ਬਰਾਬਰ, ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਓ। ਅਸੀਂ ਅੱਜ ਤੱਕ ਮੈਨੂੰ ਇੱਕ ਗੱਲ ਦੱਸੋ, ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ। ਸਿੱਧੂ ਸਿਆਸਤ ਹੋਰ ਕਿਹੜੀ ਡਿਗੂ ਹੋਟ ਇਹਨਾਂ ਤਾਂ ਕਿਸੇ ਨੇ ਇਹੋ ਜਿਹਾ ਤਾਂ ਕਿਸੇ ਨੇ ਨਹੀਂ ਹਾਲਾਤ ਕੀਤੇ ਜੋ ਇਹਨੇ ਕੀਤੇ ਨੇਗੇ ਮੇਰੇ ਨਾਲ। ਤੈਨੂੰ ਉੱਥੇ ਜਿਹੜੇ ਮੁਲਾਜ਼ਮ ਉਹਨਾਂ ਦੇ ਨਾਂ ਪਤਾ ਮਾੜਾ? ਮੈਂ ਕੱਲੇ ਜਾ ਕੇ ਮੋਢੇ ਤੇ ਹੱਥ ਧਰ ਦੂੰ ਵੀ ਆਹ ਸੀਗਾ, ਇਹਨੇ ਐਵੇਂ ਮੈਨੂੰ ਨੰਗਾ ਕੀਤਾ, ਇਹਨੇ ਐਂ ਕੀਤਾ, ਇਹਨੇ ਐਂ ਕੀਤਾ। ਦਿਓ ਮੇਰੀ ਗੱਲ ਦਾ ਜਵਾਬ। ਜੇ ਸਾਰਾ ਮੀਡੀਆ ਮੇਰੇ ਨਾਲ ਜਾਊ, ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ? ਜਿਹੜੀ ਅੱਜ ਮੈਂ ਗੱਲ ਵਿਵਾਕੀ ਨਾਲ ਬੋਲੀ ਹੈ, ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਬੋਲਿਆ। ਮੇਰੀਆਂ ਭੈਣਾਂ, ਮੇਰਾ ਪਰਿਵਾਰ, ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੱਥੇ ਤੱਕ ਸਿਆਸਤ ਨਹੀਂ ਪਿਆ। ਮੇਰੀ ਜੇ ਮੌਤ ਹੁੰਦੀ ਹੈ, ਮੇਰੀ ਮੌਤ ਦਾ ਜ਼ਿੰਮੇਵਾਰ ਇਹ ਸਰਕਾਰ ਹੋਊ। ਮੇਰੀ ਅੱਜ ਤੋਂ ਬਾਅਦ, ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂ ਸਕਦਾ। ਇੱਥੋਂ ਤੱਕ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਆ। ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ, ਕਹਿੰਦੇ ਤੇਰੇ ਤਾਂ 2 ਪਰਚੇ ਪੈਣਗੇ। ਇਹ ਗੱਲ ਜੇ ਮੈਂ ਨਾ ਜੇ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੋਲਣੀ। 2 ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿਣਾ, ਮੈਂ ਹਾਜ਼ਰ ਨਾਜ਼ਰ ਰੱਖ ਕੇ ਉਸ ਨੂੰ ਕਹਿਣਾ ਮੈਂ ਨਿਤਨੇਮ ਦਾ ਧਾਰਨੀ ਹੈ। ਕਹਿੰਦਾ ਦੋਨੇ ਜਿਹੜੀਆਂ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ, ਇਹ ਘਟਨਾਵਾਂ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਬੋਲਾਂ। ਘਟਨਾਵਾਂ ਕਿਸੇ ਨੇ ਕਰੀਆਂ, ਅੱਗ ਕਿਤੇ ਲੱਗੀ ਪਈ ਆ, ਘਟਨਾਵਾਂ ਹੋਰ ਕਿਤੇ ਵਾਪਰੀ ਪਈ ਆ। ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਤੇਰਾ ਨਾਮ ਪਾ ਸਕਦੇ ਆ। ਇਹੋ ਜਿਹਾ ਕੁਝ ਕਰਨਗੇ। ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ, ਪੁਲਿਸ ਨੂੰ ਆਪਾਂ ਕਹਿੰਦੇ ਪੁਲਿਸ ਆ ਨਾ, ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਹੈ। ਪੁਲਿਸ ਯਾਰ ਕਰੇ ਤਾਂ ਕਰੇ ਕੀ? ਅਫਸਰ ਕਰਨ ਦਾ ਕਰਨ ਕੀ ਯਾਰ? ਅਫਸਰ ਕੀ ਕਰਨਾ? ਅਫਸਰਾਂ ਨੂੰ ਐ ਵਰਤਿਆ ਜਾਂਦਾ ਪੂਰਾ ਧਰ ਕੇ ਆ। ਸਿਆਸਤ ਕਿੱਧਰ ਨੂੰ ਜਾ ਰਹੀ ਹੈ? ਕਿੱਧਰ ਨੂੰ ਜਾ ਰਿਹਾ ਹੈ ਕੁਝ? ਮੈਨੂੰ ਇੱਕ ਵੀ ਗੱਲ ਦੱਸੋ, ਅਸੀਂ ਬੋਲਦੇ ਕੀ? ਸਾਡੇ ਮੁੱਦੇ ਕੀ ਨੇਗੇ? ਅਸੀਂ ਇਹ ਗੱਲ ਬੋਲਦੇ ਆ ਵੀ ਭਾਈ ਜੋ ਪਹਿਲਾਂ ਤਾਂ ਵਾਅਦੇ ਕੀਤੇ ਤੁਸੀਂ ਉਹ ਵਾਅਦੇ ਦਿਖਾ ਦੇ ਸਾਨੂੰ ਪੂਰੇ। ਅੱਜ ਥਾਂ ਤੇ ਬੋਰਡ ਕਢਾ ਕੇ ਲਾਤੇ। ਜੋ ਗੱਲਾਂ ਕੀਤੀਆਂ ਸੀ ਪੰਜਾਬ ਦੇ ਲੋਕਾਂ ਦੇ ਨਾਲ, ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ। ਇਹ ਸਾਡੇ ਜਿਹੜੇ ਮੁੱਦੇ ਨੇ, ਅਸੀਂ ਰੋਜ਼ ਇਹ ਮੁੱਦਿਆਂ ਤੇ ਘੇਰਦੇ ਆ। ਦੂਜੀ ਗੱਲ ਪਤਾ ਕੀ ਹੈ? ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਿਆ? ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ। ਸਾਡੀ ਕਿਤੇ ਵੀ, ਮੈਂ ਗੱਲ ਕਹਿਣਾ ਚਾਹੁੰਦਾ, ਅੱਜ ਮੀਡੀਆ ਬੈਠਾ, ਨਗਰ ਖੜਾ, ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦਿਓ। ਸਿਆਸਤਦਾਨ ਥਾਂ ਤੇ ਝੂਠੇ ਨੇਗੇ। ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲੀਟੀਕਲ ਬੰਦੇ ਨੇਗੇ, ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ, ਪੰਜਾਬ ਨੂੰ ਲੁੱਟ ਕੇ ਖਾ ਗਏ। ਉਹ ਬੰਦੇ ਨਹੀਂ ਇਹਦੇ ਮੂਹਰੇ ਬੋਲ ਸਕਦੇ। ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ, ਜਦੋਂ ਤੋਂ ਮੇਰੇ ਤੇ ਪਹਿਲਾਂ ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ। ਸਾਡੇ ਆਗੂ ਨਾਲ ਲੜ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਰਟੀ ਦੀਆਂ ਦਰਖਾਸਤਾਂ ਤਿਆਰ ਕਰੀ ਖੜਾ। ਇੱਥੋਂ ਤੱਕ ਕਿ ਗੱਲ ਕਹੀ ਗਈ, ਇੱਥੋਂ ਤੱਕ ਸੀਐਮ ਗਿਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ, ਆ ਗੱਲ ਨੋਟ ਕਰ ਲਓ, ਜੇ ਤੂੰ ਬਾਹਰ ਜਾ ਕੇ ਬੋਲਿਆ ਜਿਹੜਾ ਹੋਰ ਜਿਹੜੇ ਪਾਰਟੀ ਨੇ ਉਹ ਤੇਰੇ ਤੇ ਪਾਉਂਗੇ। ਦੱਸੋ ਬਾਈ, ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ, ਕੌਣ ਪੰਜਾਬ ਦਾ ਨੌਜਵਾਨ ਬੋਲੂ? ਕੌਣ ਲੋਕ ਬੋਲਣਗੇ? ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਕਿ ਇਹਨਾਂ ਜਥੇਬੰਦੀਆਂ ਦਾ ਇੱਥੋਂ ਤੱਕ ਜਿਹੜੀ ਸਿਆਸਤ ਸੀਐਮ ਪੰਜਾਬ ਦਾ ਗਿਰ ਚੁੱਕਿਆ। ਇਹਨੂੰ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਂ ਤੇ ਜਿਹੜੇ ਝੂਠੀਆਂ ਗੱਲਾਂ ਕਰੇ। ਝੂਠਿਆਂ ਐਵੇਂ ਭਗਤ ਸਿੰਘ ਬਣਿਆ ਫਿਰਦਾ। ਭਗਵੰਤ ਮਾਨ ਤੇਰੇ ਤੋਂ ਕਦੇ ਸਿਆਸਤ ਨਹੀਂ, ਤੇਰੇ ਤੋਂ ਕੋਈ ਮੈਂ ਕਿਹੜਾ ਗਿਰ ਨਹੀਂ ਸਕਦਾ। ਇੱਥੋਂ ਤੱਕ ਕਿ ਜਿਹੜੇ ਦਿੱਲੀ ਦੀ ਰਾਜਨੀਤੀ ਆ, ਉਹ ਇੰਨਾ ਉਹਨਾਂ ਨੇ ਡਰਾਇਆ, ਧਮਕਾਇਆ, ਜੋ ਕੁਝ ਮੇਰੇ ਨਾਲ ਕੀਤਾ, ਇਹ ਪ੍ਰਮਾਤਮਾ ਕਿਸੇ ਦੇ ਨਾਲ ਇਹੋ ਜਿਹਾ ਕੋਈ ਘਟਨਾ ਨਾ ਹੋਵੇ। ਧੰਨਵਾਦ। ਨਹੀਂ, ਤੁਹਾਡੇ ਨਾਲ ਜੋ ਵੀਡੀਓ ਦੀ ਗੱਲ ਕੀਤੀ ਜਾ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਕਰਕੇ ਤੁਹਾਡੀ ਹਾਲਤ ਦੇਖੀ ਗਈ ਸੀ, ਕਿ ਸੱਚ ਹੈ ਜੀ ਇਹ ਗੱਲ? ਬਿਲਕੁਲ 100% ਸੱਚ ਆ। ਮੈਂ ਕਹਿਣਾ ਜੇ ਤੁਹਾਨੂੰ ਮੀਡੀਆ ਤੁਹਾਡੇ ਨਾਲ ਹੈ, ਜੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ, ਉਸ ਤੋਂ ਬਾਅਦ ਮੀਡੀਆ ਲੈ ਕੇ ਜਾਊਂ। ਮੈਂ ਜਿਹੜੀ ਸੀਆਈ ਦਾ ਡਿਵੀਜ਼ਨ CI 1 ਤੇ CI 2 ਨੇਗੇ, CI 2 ਦੇ ਵਿੱਚ ਮੈਂ ਲੈ ਕੇ ਜਾਊਂਗਾ। ਮੈਂ ਕੱਲੇ ਨੂੰ ਦਿਖਾਊਂਗਾ ਕਿ ਆਹ ਬੰਦਿਆਂ ਨਾਲ ਮੇਰੇ। ਇਹ ਲੁਧਿਆਣੇ ਦੀ ਘਟਨਾ ਕੀ? ਲੁਧਿਆਣੇ ਦੀ ਘਟਨਾ। ਕੁਐਸਚਨ ਰੋਕ ਲਓ ਇੱਕ ਮਿੰਟ, ਤੁਸੀਂ ਆਪਣਾ ਰੱਖ ਜਿਹੜਾ ਹਲਕੇ ਨਾਲ ਗੱਲ ਵੀ ਹੈਗੀ। ਦੇਖੋ ਅਸੀਂ ਗੱਲ ਇਹ ਕਰਦੇ ਹਾਂ ਕਿ
ਅਸੀਂ ਵੀ ਇਹ ਗੱਲ ਉਠਾਈ ਸੀ ਕਿ ਭਾਨੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ, ਇਹ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਹੈ ਕਿ ਸਾਡੀਆਂ ਹਾਈ ਕੋਰਟਾਂ, ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਿਸ ਲੈਣਗੀਆਂ ਕਿ ਜਿਹੜੇ ਸਾਡੇ ਮਨੁੱਖੀ ਅਧਿਕਾਰ ਸੰਗਠਨ ਬਣੇ ਉਹ ਨੋਟਿਸ ਲੈਣਗੇ। ਜਿਹੜੀਆਂ ਭਾਨੇ ਦੀਆਂ ਵੀਡੀਓ ਬਣਾਈਆਂ ਗਈਆਂ ਨੰਗਾ ਕਰਕੇ, ਕੁੱਟ ਕੇ, ਪਾਣੀ ਪਾ ਕੇ ਕਿ ਮੁੱਖ ਮੰਤਰੀ ਤੋਂ ਮਾਫੀ ਮੰਗ, ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ। ਜਿਹੜੇ ਵੀ ਸੀਆਈ 1 ਜਾਂ 2 ਦੇ ਅਧਿਕਾਰੀ ਨੇ ਲੁਧਿਆਣੇ ਦੇ, ਉਹਨਾਂ ਦੇ ਮੋਬਾਈਲਾਂ ਦੇ ਵਿੱਚ ਉਹ ਰਿਕਾਰਡ ਡਾਟਾ ਦਾ ਪਿਆ ਹੋਣਾ। ਜੇ ਡਿਲੀਟ ਵੀ ਕਰ ਦੇਣਗੇ ਤਾਂ ਉਹ ਦੁਬਾਰਾ ਵੀ ਰਿਕਵਰ ਹੋ ਜਾਣਗੀਆਂ। ਇਹ ਬਹੁਤ ਵੱਡਾ ਘਾਣ ਹੈ ਮਨੁੱਖੀ ਅਧਿਕਾਰਾਂ ਦਾ, ਹੱਤਿਆ ਇੱਕ ਤਰ੍ਹਾਂ ਦੀ ਜੋ ਮੁੱਖ ਮੰਤਰੀ ਨੇ ਕਰਾਈ ਹੈ। ਜੇ ਭਾਨੇ ਨੇ ਕਿਹਾ, ਹੁਣ ਭਾਨੇ ਨੇ ਕਿਸੇ ਉੱਥੇ ਏਸੀਪੀ ਨੂੰ, ਡੀਸੀਪੀ ਨੂੰ ਜਾਂ ਸੀਪੀ ਨੂੰ, ਜਿਹਨੂੰ ਮਰਜ਼ੀ ਕਹਤਾ, ਐਸਐਸਪੀ ਨੂੰ ਵੀ ਤੁਸੀਂ ਭਾਈ ਨੂੰ ਕੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ, ਤਾਂ ਕਿਸੇ ਅਫਸਰ ਦੀ ਜ਼ਰੂਰਤ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਕੋਈ ਜਵਾਬ ਦੇ। ਤਾਂ ਸਿੱਧੇ ਰੂਪ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ। ਸੋ ਇਹੋ ਜਿਹਾ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਬੋਲਣ ਵੀ ਇਹਨਾਂ ਨੇ ਲਾਏ, ਉਹ ਨੌਜਵਾਨ ਜਿਹੜਾ ਕਦੇ ਭਗਵੰਤ ਦੇ ਹੱਕ ਦੇ ਵਿੱਚ ਪਿੰਡ ਦੇ ਵਿੱਚ ਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਸੀ, ਤੇ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚ ਨੰਗਾ ਕਰਾ ਕੇ ਇਹ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ। ਵੀ ਦੱਸ ਵੀਡੀਓ ਕਾਲ ਵਾਲੀ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ। ਲੰਮਾ ਪਾਲਿਆ ਬੰਨ ਕੇ ਉੱਥੇ ਵੀਡੀਓ ਕਾਲਾਂ, ਵੀਡੀਓ ਬਣਾ, ਵੋਟ ਪਰਸਨਲ ਗੱਲ ਸੁਣੋ, ਸਰੀਰ ਕਾਂਗਾ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਕੀ ਆਸ ਕਰਦੇ ਆ? ਕੀ ਇਹੋ ਜਿਹਾ ਹਰਕਤ ਕਰ ਰਹੇ ਆ? 307 ਦਾ ਪਰਚਾ, ਭੈਣ ਮੇਰੀ ਸਕੂਲ ਦੇ ਵਿੱਚ ਹੈ, 307 ਦਾ ਪਰਚਾ ਮੇਰੀ ਭੈਣ ਤੇ ਪਾਦਾ ਤਾਂ ਧੰਨਵਾਦ ਇਹਨਾਂ ਆਗੂਆਂ ਦਾ। ਇਸ ਤੋਂ ਵੱਡਾ ਕੀ ਸਬੂਤ ਹੋਊਗਾ? 307 ਤੋਂ ਵੱਡਾ ਤਾਂ ਕੋਈ ਸਬੂਤ ਨਹੀਂ। ਭੈਣਾਂ ਮੇਰੀਆਂ ਸਕੂਲ ਦੇ ਵਿੱਚ ਨੇ ਕਿ ਉਹਨੇ ਫੜ ਕੇ ਪਰਚਾ ਪਾਤਾ। ਚੈਨੀ ਚੋਰ ਬਣਾਤਾ ਮੈਨੂੰ, 379 ਵੀ ਲਾਤੀ। ਜਿਹੜੇ ਬੰਦੇ ਨੂੰ ਮੈਂ ਜਾਣਦਾ ਤੱਕ ਨਹੀਂ। ਇਸ ਤੋਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਇੱਜ਼ਤ। ਬੰਦਾ ਅਣਖ ਤੇ ਇੱਜ਼ਤ ਨਾਲ ਜਿਉਣਾ ਚਾਹੁੰਦਾ, ਸਵੈਮਾਨ ਨਾਲ ਹਰ ਬੰਦਾ ਜਿਉਣਾ ਚਾਹੁੰਦਾ। ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਸਵੈਮਾਨ ਤੇ ਕੋਈ ਸੱਟ ਨਾ ਵੱਜੇ, ਮੇਰੀ ਇੱਜ਼ਤ ਅਣਖ ਤੇ ਜਦੋਂ ਬੰਦੇ ਤੇ ਗੱਲ ਆਉਂਦੀ ਨਾ ਤੇ ਬੰਦਾ ਮਾਰਨ ਤੇ ਤਾਰੂ ਹੋ ਜਾਂਦਾ। ਇੱਕ ਬੰਦੇ ਨੂੰ ਨੰਗਾ ਕਰਕੇ, ਕੁੱਟ ਕੇ, ਰੀਲ ਕਰਕੇ, ਉਹਦੀ ਵੀਡੀਓ ਬਣਾ ਕੇ, ਉਹਦੇ ਵੀਡੀਓ ਕਾਲਾਂ ਦੇ ਤੁਸੀਂ ਮੁੱਖ ਮੰਤਰੀ ਨੂੰ ਦਿਖਾ ਰਹੇ ਆ। ਐਦੂ ਵੱਡਾ ਜ਼ਬਰ ਤੇ ਜ਼ੁਲਮ ਤੇ ਬੁੱਚੜਪਣਾ ਕੀ ਹੋ ਸਕਦਾ ਹੈ? ਕੋਈ ਉਹੀ 80-90 ਦਾ ਦੌਰ ਜਿਹੜਾ ਆਪਾਂ ਕਰਦੇ ਆ ਰਹੇ ਹਾਂ, ਜਿਹਦੇ ਬਾਰੇ ਗੱਲ ਸੁਣਦੇ ਆ ਰਹੇ ਹਾਂ। 80-90 ਸਾਡੇ ਨੌਜਵਾਨਾਂ ਨਾਲ, ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਤਸ਼ੱਦਦ ਥਾਣਿਆਂ 'ਚ, ਸੀਨੀਅਰ ਸਟਾਫਾਂ ਦੇ ਵਿੱਚ, ਉਹੀ ਦੁਬਾਰਾ ਦੁਹਰਾਇਆ ਗਿਆ। ਅੱਜ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਇਹਦਾ ਨੋਟਿਸ ਲੈਂਦਾ ਤੇ ਕੀ ਇਹ ਗੱਲ। ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ, ਇੱਥੇ ਨਹੀਂ ਖੜਨਾ। ਇਹ ਮਸਲਾ ਲੈ ਕੇ ਜਿੰਨੇ ਵੀ ਸੀਆਈ ਸਟਾਫ ਦੇ ਅਧਿਕਾਰੀ ਹੈ, ਚਾਹੇ ਉਹ ਕਮਿਸ਼ਨਰ ਹੈ ਲੁਧਿਆਣੇ ਪੁਲਿਸ ਦਾ, ਉਹਨਾਂ ਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਭਾਨੇ ਨਾਲ ਉੱਥੇ ਅਣਮਨੁੱਖੀ ਤਸ਼ੱਦਦ ਹੋਇਆ। ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ, ਮੁਕੱਦਮੇ ਜਿਹੜੇ ਦਰਜ ਹੋਏ ਭਾਨੇ ਦੇ ਉੱਤੇ, ਲੁਧਿਆਣੇ ਮੁਕੱਦਮਾ ਦਰਜ ਹੋਇਆ, ਪਟਿਆਲੇ ਮੁਕੱਦਮਾ ਦਰਜ ਹੋਇਆ, ਹਬੋਰ ਮੁਕੱਦਮਾ ਦਰਜ ਹੋਇਆ, ਮਹਾਲੀ ਮੁਕੱਦਮਾ ਦਰਜ ਹੋਇਆ। ਉਹ ਮੁਕੱਦਮੇ ਸਾਡੇ ਕੋਲ ਰਿਪੋਰਟਾਂ ਨੇ, ਲੈ ਕੇ ਤੁਸੀਂ ਪੜ੍ਹ ਸਕਦੇ ਹੋ। ਇਹ ਮੁਕੱਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਆ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਉਹ ਆ ਚੁੱਕੀਆਂ ਨੇ। ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦਿਆਂਗੇ ਵੀ ਇਹ ਮੁਕੱਦਮੇ ਇਹਨਾਂ ਨੇ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ, ਜਿਹੜੀ ਰੇੜਕਾ ਆਪਣਾ ਫਸਿਆ ਹੋਇਆ ਜਿਹੜੀ ਗੱਲ ਦੇ ਉੱਤੇ, ਜਿਹੜੇ ਕਹਿੰਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ, ਤੇ ਸਾਡਾ ਇਹ ਸੀ ਵੀ ਜੇ ਜ਼ਮਾਨਤ ਅਸੀਂ ਤਾਂ ਕਰਾਵਾਂਗੇ ਜੇ ਅਸੀਂ ਦੋਸ਼ੀ ਹੋਵਾਂਗੇ। ਜੇ ਅਸੀਂ ਗੁਨਾਹ ਕੀਤਾ ਹੋਊ, ਅਸੀਂ ਚੈਨੀਆਂ ਭਾਨੇ ਨੇ ਖੋਹੀਆਂ ਹੋਣਗੀਆਂ, ਫਰੋਤੀਆਂ ਮੰਗੀਆਂ ਹੋਣਗੀਆਂ, ਤਾਂ ਅਸੀਂ ਜ਼ਮਾਨਤ ਕਰਾਵਾਂਗੇ, ਨਹੀਂ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ। ਇਸ ਲਈ ਸਾਰੇ ਪਰਚਿਆਂ ਦੀਆਂ ਕਾਪੀਆਂ ਸਾਡੇ ਕੋਲ ਆ, ਤੁਸੀਂ ਲੈ ਸਕਦੇ ਹੋ। ਇਹ ਪਰਚੇ ਡਿਸਚਾਰਜ ਹੋ ਚੁੱਕੇ। ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਧਨੌਲੇ, ਭਾਨੇ ਦੀਆਂ ਦੋਨੇ ਭੈਣਾਂ ਤੇ, ਬਾਪੂ ਤੇ, ਭਰਾ ਤੇ, ਮੇਰੇ ਤੇ, ਸਾਰੇ ਹੋਰ ਵੱਖ-ਵੱਖ ਜਿਹੜੇ ਯੂਟਿਊਬਾਂ ਚਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕੱਦਮਾ ਦਰਜ ਸੀ। ਉਹ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ। ਹਬੋਰ ਦੇ ਮੁਕੱਦਮੇ ਦੀ ਰਿਪੋਰਟ ਹੈ, ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਹੈ, ਲੁਧਿਆਣੇ ਦੇ ਮੁਕੱਦਮੇ, ਸਾਰੀਆਂ ਰਿਪੋਰਟਾਂ ਸਾਡੇ ਕੋਲ ਤੁਸੀਂ ਲੈ ਸਕਦੇ ਹੋ। ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ, ਰੱਦ ਕਰਕੇ ਬਾਹਰ ਆ ਚੁੱਕੀ ਹੈ। ਇੱਕ ਗੱਲ ਹੋਰ ਮੈਂ ਜਿਹੜੀ ਖਾਸ ਤੇ ਕਹਿਣਾ ਚਾਹੁੰਦਾ, ਦੇਖੋ ਇਹਨਾਂ ਦੇ ਤਕੜਮਬਾਜ਼ੀਆਂ ਕੀ ਹੁੰਦੀਆਂ, ਕਿਵੇਂ ਪੈਂਤੜੇ ਖੇਡਦੇ ਆ। ਜਿਸ ਦਿਨ ਅਸੀਂ 3 ਤਰੀਕ ਨੂੰ ਇੱਥੇ ਜਾਮ ਲਾਇਆ ਨਾ, ਜਿੱਦੇ ਹਾਈਵੇ ਜਾਮ ਹੋਇਆ, ਸ਼ੁਰੂ ਦੇ ਵਿੱਚ ਅਸੀਂ 300-400 ਜਾਣਾ ਅੱਗੇ ਸੀਗੇ ਲੱਗੇ ਹੋਏ। ਉੱਥੇ ਪੁਲਿਸ ਪ੍ਰਸ਼ਾਸਨ ਆਉਂਦਾ, ਪੁਲਿਸ ਪ੍ਰਸ਼ਾਸਨ ਪਾਸੇ ਲਿਜਾ ਕੇ ਮੈਨੂੰ ਕੀ ਕਹਿੰਦਾ ਹੈ, ਮੈਨੂੰ ਕਹਿੰਦੇ ਤੂੰ ਗ੍ਰਿਫਤਾਰੀ ਦੇ ਦੇ, ਤੂੰ ਰਿਟੇਨ ਹੋ ਜਾ, ਤੂੰ ਨਜ਼ਰਬੰਦ ਹੋ ਜਾ, ਇਹਨਾਂ ਤੋਂ ਡਾਂਗਾ ਮਾਰ ਕੇ ਭਜਾ ਦਿਆਂਗੇ। ਮੈਂ ਕਿਹਾ ਜੀ ਇਹ ਜਿਹੜੇ ਆਏ ਨੇ ਨਾ, ਇਹ ਪੰਜਾਬ ਦੇ ਲੋਕ, ਇਹਨਾਂ ਦੇ ਕੋਈ ਨਿੱਜੀ ਹਿੱਤ ਨਹੀਂ ਵੀ ਹਿੱਤ ਲੈ ਕੇ ਆਏ ਆ ਜਾਂ ਕੋਈ ਨਿੱਜੀ ਆਪਣੇ ਕੰਮ ਲਈ ਆਏ ਆ।
ਇਹ ਲੋਕ ਆਏ ਨੇ ਸਚਾਈ ਲਈ, ਜ਼ਬਰ ਦੇ ਖਿਲਾਫ ਜੋ ਤਸ਼ੱਦਦ ਹੋਇਆ, ਜੋ ਆਵਾਜ਼, ਜੋ ਜਵਾਨਬੰਦੀ ਤੁਸੀਂ ਕਰ ਰਹੇ ਹੋ, ਜਵਾਨਬੰਦੀ ਤੁਸੀਂ ਤਾਂ ਕਹਿੰਦੇ ਮੋਦੀ ਕਰ ਰਿਹਾ। ਮੋਦੀ ਜਿਵੇਂ ਦੱਬ ਰਿਹਾ ਨਾ ਜਵਾਨਾਂ ਨੂੰ, ਆਵਾਜ਼ਾਂ ਨੂੰ, ਜੇਲ੍ਹਾਂ UAPA NSA ਲਾ ਕੇ, ਉਹੀ ਕੰਮ ਭਗਵੰਤ ਨੇ ਸ਼ੁਰੂ ਕੀਤਾ ਪੰਜਾਬ ਦੇ ਵਿੱਚ। ਇਹ ਸਾਰੀ ਪੰਜਾਬ ਦੀ ਜ਼ਬਾਨੀ, ਪੰਜਾਬ ਦੀ ਕਿਸਾਨੀ, ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਜਿੰਨੇ ਇਕੱਠੇ ਹੋ ਕੇ ਆਏ ਆ, ਇਹ ਆਏ ਆ ਉਹ ਜਵਾਨਬੰਦੀ ਦੇ ਖਿਲਾਫ ਆਏ ਆ। ਮੈਂ ਕਿਹਾ ਸੀ ਉਹਨਾਂ ਚੋਂ ਵੀ ਚੁੱਪ ਕਰਕੇ ਨਜ਼ਰਬੰਦ ਹੋ ਜਾਾਂਗੇ। ਤਾਂ ਉਹ ਮੈਨੂੰ ADGP ਸੀਗਾ ਉੱਥੇ ਢਿੱਲੋਂ, ਕਹਿੰਦਾ ਜੀ ਆਗੂ ਐਂ ਕਰਦੇ ਹੁੰਦੇ ਆ, ਰਿਟੇਨ ਹੋ ਜਾਂਦੇ ਹੁੰਦੇ ਆ। ਮੈਂ ਕਿਹਾ ਇਹ ਕੰਮ ਇਹ ਹੋਰ ਕਰਦੇ ਹੋਣੇ, ਅਸੀਂ ਰਿਟੇਨ ਨਹੀਂ ਹੋਣਾ। ਸਾਡੇ ਬਰਾਬਰ ਡਾਂਗਾ ਮਾਰੋ, ਪਰਚੇ ਪਾ ਦਿਓ, ਚੱਕ ਕੇ ਜੇਲ੍ਹ ਸਿੱਟ ਦਿਓ। ਅਸੀਂ ਇਹਨਾਂ ਨਾਲ ਆਏ ਆ, ਇਹ ਸਾਡੇ ਨਾਲ ਆਏ ਆ, ਇਹਨਾਂ ਨਾਲ ਹੀ ਕਿਤੇ ਜਾਵਾਂਗੇ। ਇਹਨਾਂ ਦੂਜੇ ਪਾਸੇ ਕੀ ਕੀਤਾ, ਸੁਣਨ ਵਾਲੀ ਗੱਲ ਹੈ। ਉਹੀ ਪੁਲਿਸ ਅਧਿਕਾਰੀ ਕਿਸਾਨ ਆਗੂਆਂ ਨੂੰ ਕਹਿੰਦਾ, ਲੱਖਾ ਕਹਿੰਦਾ ਮੈਨੂੰ ਗ੍ਰਿਫਤਾਰ ਕਰ ਰਹੇ ਨੇ, ਡਾਂਗਾ ਮਾਰ ਦਿਓ। ਪਾੜਨ ਦੀ ਕੋਸ਼ਿਸ਼ ਕਿਵੇਂ ਕਰਦੇ ਨੇ। ਅਸ਼ਪਾਲਾਂ ਤੋਂ ਮੁੰਡਾ ਹਸਪਤਾਲ ਕਲਾਂ ਤੋਂ, ਉਹਨੇ ਮੈਨੂੰ ਦੱਸਿਆ, ਕਹਿੰਦਾ ਬਾਈ ਤੁਸੀਂ ਉੱਥੇ ਗਏ ਨੇ, SP ਆ ਗਿਆ। SP ਕਹਿਣ ਲੱਗਿਆ ਕਿ ਯਾਰ ਤੂੰ ਭਾਨੇ ਮਗਰ ਤੁਰੇ ਫਿਰਦੇ ਹੋ। ਭਾਨੇ ਨੇ ਤਾਂ 3 ਲੱਖ ਰੁਪਇਆ ਕਿਸੇ ਬੰਦੇ ਦਾ ਮੜਵਾਇਆ ਸੀ, 2,90,000 ਰੁਪਇਆ, 2 ਲੱਖ ਉਹਨਾਂ ਨੂੰ ਦੇਤਾ, 90,000 ਭਾਨਾ ਖਾ ਗਿਆ। ਤੁਸੀਂ ਚੋਰ ਬੰਦਿਆਂ ਮਗਰ ਤੁਰੇ ਫਿਰਦੇ ਹੋ। ਜਾਣੇ ਇਹ ਗਾਹਾਂ ਨੂੰ ਵੀ ਖਿਆਲ ਰੱਖਣਾ ਵੀ ਕਿਵੇਂ ਇਹ ਪਾੜਦੇ ਨੇ, ਕਿਵੇਂ ਕੱਲੇ ਨੂੰ ਨਖੇੜਦੇ ਨੇ, ਕਿਵੇਂ ਪ੍ਰਾਪੇ ਗੰਡਾ, ਕਿਵੇਂ ਪ੍ਰਚਾਰ। ਹੁਣ ਪ੍ਰਾਪੇ ਗੰਡਾ ਪ੍ਰਚਾਰ ਕਈ ਖੌਤੀ ਪੱਤਰਕਾਰਾਂ ਨੇ ਵੀ ਚਲਾਇਆ। ਇੱਕ ਮਿੰਟ ਬਾਈ ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਇਹ ਮਿੱਥ ਕੇ ਏਜੰਡੇ ਨਾ ਚਲਾਇਆ ਕਰੋ, ਇਹ ਸ਼ਾਸਕਾਂ ਦੇ ਤਹਿਤ ਏਜੰਡੇ ਨਾ ਚਲਾਓ। ਕੁਝ ਬੰਦਿਆਂ ਨੇ ਵੀ ਚਲਾਏ। ਲੱਖਾ ਕੱਲਾ ਕਿਵੇਂ ਪਹੁੰਚ ਗਿਆ ਜੀ? ਆ ਸੰਦੀਪ ਫੂਲ ਬੈਠਾ, ਪੁੱਛ ਲਓ ਕਿਵੇਂ ਪਹੁੰਚ ਗਿਆ। ਇਹ ਵੀ ਫਿਰ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ। ਕਾਕਾ ਕੋਲਾ ਵੀ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ। ਸਭਰਾਂ ਸਾਹਿਬ ਉੱਥੋਂ ਮਾਝਾ ਸੰਘਰਸ਼ ਕਮੇਟੀ ਵਾਲੇ ਮਾਝੇ ਤੋਂ ਚੱਲ ਕੇ ਅੰਮ੍ਰਿਤਸਰ ਤੋਂ ਵੀ ਮਿਲ ਕੇ ਪਹੁੰਚ ਗਏ। ਜਸਵਿੰਦਰ ਲੌਂਗੋਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਯਾਦ ਵਾਲਾ ਪ੍ਰਧਾਨ, ਉਹ ਵੀ ਮਿਲ ਕੇ ਪਹੁੰਚ ਗਿਆ। ਸੋ ਕਈ ਬੰਦਿਆਂ ਨੇ ਤੇ ਕਈ ਅਖੌਤੀ ਪੱਤਰਕਾਰਾਂ ਨੇ ਮਿਲ ਕੇ ਏਜੰਡਾ ਚਲਾਇਆ, ਰਲ ਕੇ ਸਰਕਾਰ ਦੇ ਨਾਲ ਸਟੇਟ ਦਾ ਸੰਦ ਬਣ ਕੇ ਏਜੰਡੇ ਚਲਾਏ। ਇਹ ਉੱਥੇ ਕਿਵੇਂ ਪਹੁੰਚ ਗਏ, ਇਹਨਾਂ ਦੀ ਮਿਲੀ ਭੁਗਤ ਹੈ। ਫਿਰ ਉਹ 10 ਨੂੰ ਕਿਵੇਂ ਛੱਡਿਆ ਜਾਊਗਾ, ਛੁੱਟੀਆਂ ਜੀ, ਫਲਾਨਾ ਜੀ, ਧਮਕਾਨਾ ਜੀ। ਹੁਣ ਕੋਈ ਨਵਾਂ ਏਜੰਡਾ ਲੱਭਣਗੇ। ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ, ਇਹ ਗੱਲਾਂ ਚੰਗੀਆਂ ਨਹੀਂ। ਅਸੀਂ ਪੰਜਾਬ ਲਈ ਲੜਦੇ ਆਂ, ਪੰਜਾਬ ਲਈ ਲੜਦੇ ਮਰਦੇ ਹੀ ਕਿਤੇ ਨਜ਼ਰ ਆਵਾਂਗੇ। ਇਹ ਸਿਆਸਤਾਂ ਚੰਗੀਆਂ ਨਹੀਂ। ਪੰਜਾਬ ਦੇ ਉੱਤੇ ਹਮਲੇ ਬਹੁਤ ਭਾਰੂ ਹੋ ਰਿਹਾ। ਸਾਡੇ ਖੜੇ ਕਿਸਾਨ 13 ਨੂੰ ਜਾਣਾ, ਕੱਲ ਨੂੰ ਜਾਣਾ ਦਿੱਲੀ ਨੂੰ। ਉਹ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਆ ਗਈਆਂ। ਕਿਵੇਂ ਤੁਹਾਡੀ ਕਿਸਾਨੀ, ਤੁਹਾਡੀਆਂ ਜ਼ਮੀਨਾਂ, ਤੁਹਾਡੀਆਂ ਮਜ਼ਦੂਰੀਆਂ, ਤੁਹਾਡੇ ਰੁਜ਼ਗਾਰ, ਤੁਹਾਡੀਆਂ ਨੌਕਰੀਆਂ, ਤੁਹਾਡੇ ਪਾਣੀ ਬੋਲੀ ਕਿਵੇਂ ਖਤਮ ਕਰਨੇ ਆ। ਅਗਲਾ ਤੁਹਾਡੀ ਹੋਂਦ ਨੂੰ ਮਾਰਨ ਨੂੰ ਫਿਰਦਾ ਤੇ ਤੁਸੀਂ ਆਪਣੇ ਲੱਤਾਂ ਖਿੱਚੀ ਜਾਂਦੇ ਹੁੰਦੇ ਹੋ। ਸੋ ਮੇਰੀ ਬੇਨਤੀ ਹੱਥ ਬੰਨ ਕੇ ਉਹਨਾਂ ਪੱਤਰਕਾਰਾਂ ਨੂੰ, ਪੱਤਰਕਾਰ ਤਾਂ ਮੈਂ ਨਹੀਂ ਕਹੂੰਗਾ, ਪੱਤਰਕਾਰਤਾ ਇਹ ਨਹੀਂ ਹੁੰਦੀ। ਮੈਂ ਬੈਠਾ, ਤੁਸੀਂ ਸਾਰੇ ਬੈਠੇ ਹੋ, ਜਿਹੜਾ ਮਰਜ਼ੀ ਹਿੱਕ ਠੋਕ ਕੇ ਸਵਾਲ ਪੁੱਛੋ, ਹਿੱਕ ਠੋਕ ਕੇ ਜਵਾਬ ਦੇਵਾਂਗਾ, ਅੱਖ ਚੱਕ ਪਾ ਕੇ ਜਵਾਬ ਦੇਵਾਂਗਾ। ਇਹ ਏਜੰਡੇ ਚਲਾਉਣੇ ਬੰਦ ਕਰ ਦਿਓ, ਆਪਦਿਆਂ ਦੇ ਖਿਲਾਫ ਸਾਜ਼ਿਸ਼ਾਂ ਘੜਨੀਆਂ ਬੰਦ ਕਰ ਦਿਓ। ਇਹ ਉਹਨਾਂ ਦਾ ਸਟੇਟ ਦਾ ਸੰਦ ਬਣ ਕੇ ਨਾ ਚੱਲੋ, ਇਹੀ ਬੇਨਤੀ ਆ। ਅਗਲੀ ਗੱਲ ਰਣਨੀਤੀ ਜਿਹੜੀ ਹੈਗੀ ਹੈ, ਜੋ ਵੀ ਹੋਊਗੀ ਆਉਣ ਵਾਲੇ ਸਮੇਂ 'ਚ ਮੈਂ ਫੇਰ ਕਹਿੰਦਾ, ਜੋ ਭਾਨੇ ਨੇ ਕਿਹਾ, ਇਹ ਨਹੀਂ ਪਤਾ ਕੱਲ ਨੂੰ ਕੋਈ ਪਰਚਾ ਹੋਰ ਚੱਕ ਕੇ ਦੇ ਦੇਣਗੇ। ਪਰ ਕੋਈ ਗੱਲ ਨਹੀਂ, ਭਾਂਸਾਂ ਜਿੰਨਾ ਤੇਰਾ ਜ਼ੋਰ ਲਾਦਾ ਅੱਡੀ ਚੋਟੀ ਦਾ ਲਾ ਦੇ, ਜਿੰਨੇ ਬੰਦੇ ਸਿੱਟਨੇ ਸਿੱਟ ਲਾ, ਪਰ ਇਹ ਆਵਾਜ਼ਾਂ ਪੰਜਾਬ 'ਚ ਬੰਦ ਨਹੀਂ ਹੋਣੀਆਂ, ਜ਼ਬਾਨਬੰਦੀ ਨਹੀਂ ਹੋਣੀ। ਇਸ ਤੋਂ ਬਾਅਦ ਮੈਂ ਸੰਦੀਪ ਫੂਲ ਜੀ ਨੂੰ ਕਹੂੰਗਾ। ਇੱਕ ਮਿੰਟ ਉਦੋਂ ਬਾਅਦ ਕਰਦੇ ਸਵਾਲ। ਜਿਹੜਾ ਇਹ ਪਹਿਲਾਂ ਗੱਲ ਤੁਹਾਡੇ ਸਿੱਧੂ ਨੇ ਵੀ ਕਹੀ ਹੈ ਵੀ ਇਹ ਬੇਟੀ ਦਾ ਮਾਮਲਾ ਨਹੀਂ, ਨਾ ਇਹ ਇਕੱਲੇ ਉਹ ਜਿਹੜੇ ਆਪਣੇ ਟਰੈਵਲਿੰਗ ਏਜੰਟ ਵਾਲਾ ਹੈਗਾ, ਮਾਮਲਾ ਵੱਡਾ ਹੈ। ਜਦੋਂ 29 ਤਰੀਕ ਨੂੰ ਇੱਥੇ ਕੋਰਟ ਤੋਂ ਨੇ ਇਕੱਠ ਕਰਨ ਦਾ ਦਿੱਤਾ ਪ੍ਰੋਗਰਾਮ, ਅਸੀਂ ਆਪਦੀ ਜਥੇਬੰਦੀ ਵੱਲੋਂ ਇੱਕ ਦਿਨ ਪਹਿਲਾਂ 28 ਨੂੰ ਹੀ ਅਸੀਂ ਕਹਿਤਾ ਸੀਗਾ ਵੀ ਯਾਰ ਜਿੱਡਾ ਵੱਡਾ ਇਹ ਇੱਕ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਘਾਣ ਹੋ ਰਿਹਾ, ਵੀ ਯਾਰ ਨੌਜਵਾਨ ਕਿਸਾਨ ਚੁੱਪ ਕਰਕੇ ਕਿਉਂ ਬੈਠੇ ਆ। 29 ਨੂੰ ਤਾਂ ਆਪਾਂ ਜਾਣ ਹੀ ਜਾਣਾ। 2 ਘੰਟਿਆਂ ਲਈ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਬੰਦ ਕਰ ਤਾਂ ਕਿ ਬੱਚੇ ਨੂੰ ਪਤਾ ਲੱਗ ਜਾਏ ਵੀ ਕੱਲ ਨੂੰ 29 ਨੂੰ ਕੀ ਹੋ ਰਿਹਾ। ਚੱਲ ਜਦੋਂ ਅਸੀਂ ਉਹ ਦੇਤੀ, ਸਾਡੇ ਪ੍ਰਧਾਨ ਨੇ ਬਲਦੇਵ ਸਿੰਘ ਜੀਰੇ ਨੇ ਵੀਡੀਓ ਪਾਤੀ, ਤੁਰੰਤ ਸਾਨੂੰ ਘੱਟੋ ਘੱਟ 10 ਜਿਹੜੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਫੋਨ ਆਏ ਵੀ ਤੁਸੀਂ ਕਿਸਾਨਾਂ ਦੀ ਖਾਤਰ ਲੜਨਾ, ਤੁਸੀਂ ਭਾਨੇ ਸਿੱਧੂ ਤੋਂ ਕੀ ਲੈਣਾ। ਉਹ ਤਾਂ ਉਹਦੀ ਬੋਲੀ ਨਹੀਂ ਠੀਕ, ਉਹਨੂੰ ਬੋਲਣਾ ਨਹੀਂ ਆਉਂਦਾ, ਉਹਦੀ ਭਾਸ਼ਾ ਨਹੀਂ ਠੀਕ, ਸੱਭਿਅਕ ਨਹੀਂ ਉਹਦੀ ਭਾਸ਼ਾ, ਉਹਦੀ ਰਫ ਭਾਸ਼ਾ ਹੈਗੀ ਹੈ। ਮਤਲਬ ਤੁਸੀਂ ਆਪਦਾ ਪ੍ਰੋਗਰਾਮ ਹੈ ਜਿਹੜਾ ਟੋਲ ਪਲਾਜ਼ੇ ਬੰਦ ਕਰਨ ਵਾਲਾ ਵੀ ਵਾਪਸ ਕਰ। ਅਸੀਂ ਉਹਨੂੰ ਇਹੀ ਜਵਾਬ ਦਿੱਤਾ ਵੀ ਇਹ ਜਿਹੜਾ ਮਾਮਲਾ ਹੈਗਾ ਬਾਜ਼ ਬੰਦ ਕਰਾਉਣ ਦਾ ਮਾਮਲਾ ਇਹ। ਅਸੀਂ ਕੋਈ ਜਾਤੀ ਸਾਡੇ ਨਾਲ, ਉਹਦੇ ਨਾਲ ਕੋਈ ਉਹਦੇ ਵਿਰੋਧ ਵੀ ਹੋ ਸਕਦੇ ਆ ਭਾਨੇ ਨਾਲ, ਪਰ ਇੱਥੇ ਤਾਂ ਆਵਾਜ਼ ਦਬਾਉਣ ਦਾ ਮਾਮਲਾ ਹੈਗਾ। ਅੱਜ ਉਹਦੀ ਆਵਾਜ਼ ਦਬਾ ਰਹੇ ਹੋ ਤੁਸੀਂ, ਉਹਦੇ ਤੇ ਅਣਮਨੁੱਖੀ ਤਸ਼ੱਦਦ ਕਰ ਰਹੇ ਹੋ, 3rd ਡਿਗਰੀ ਟਾਰਚਰ ਕਰ ਰਹੇ ਹੋ ਤੁਸੀਂ ਇਹ। ਤੇ ਕੱਲ ਨੂੰ ਜੇ ਅਸੀਂ ਚੁੱਪ ਕਰਾਂਗੇ ਤਾਂ ਸਾਡੇ ਤੇ ਕਿਉਂ ਨਾ ਹੋਊਗਾ। ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਜਿਹੜੀ ਗੱਲ ਨੋਟ ਕਰਨ ਵਾਲੀ ਗੱਲ ਹੈਗੀ ਹੈ, ਉਹ ਕਹਿੰਦੇ ਬਈ ਕੀ ਤੁਸੀਂ ਇਹ ਜ਼ਿੰਮੇਵਾਰੀ ਲੈਂਦੇ ਹੋ ਵੀ ਉਹ ਦੂਜਾ ਜਿਹੜਾ ਤੁਸੀਂ ਸਪੋਰਟ ਤਾਂ ਕਰੀ ਜਾਂਦੇ ਹੋ ਵੀ ਉਹ ਗਾਹਾਂ ਨੂੰ ਇਹ ਜੀ ਰਫ ਭਾਸ਼ਾ ਨਹੀਂ ਬੋਲੂਗਾ। ਤਾਂ ਅਸੀਂ ਠੋਕ ਕੇ ਕਿਹਾ
ਬਈ ਉਹ ਨੌਜਵਾਨ ਹੈ ਜਿਹੜੇ ਦੇ ਵਿੱਚ ਦਰਦ ਹੈ, ਜਿਹੜਾ ਉਹ ਪੋਲਿਟਿਕਸ ਤੇ ਤੁਹਾਡੀ ਤੇ ਅਟੈਕ ਕਰ ਰਹੇ ਆ। ਤੁਹਾਡੀ ਜਿਹੜੀ ਇਹ ਭ੍ਰਿਸ਼ਟ ਗਧੜੀ ਰਾਜਨੀਤੀ ਹੈ ਜਿਹੜੀ ਤੁਹਾਡੀ ਪੰਜਾਬ ਦੀ ਜਾਂ ਜਿਹੜੀਆਂ ਵੀ ਪਾਰਟੀਆਂ ਦੀ, ਉਹ ਰਾਜਨੀਤੀ ਦੇ ਅਟੈਕ ਹੈ। ਉਹਦਾ ਵਿਅਕਤੀਗਤ ਕਿਸੇ ਤੇ ਅਟੈਕ ਨਹੀਂ। ਚੱਲ ਨਾਂ ਲੈਤਾ ਹੁਣ, ਜੇ ਭਗਵੰਤ ਮਾਨ ਦਾ ਨਾਂ ਲੈਤਾ ਬਤੌਰ ਮੁੱਖ ਮੰਤਰੀ ਦੇ ਤੌਰ ਤੇ ਨਾਂ ਲਿਆ, ਨਾ ਕਿ ਉਹਦਾ ਕੋਈ ਨਿੱਜੀ ਤੌਰ ਤੇ। ਸੋ ਇਸ ਕਰਕੇ ਉਹ ਹੁਣ ਵੀ ਕਹਿੰਦੇ ਸੀਗੇ ਵੀ ਤੁਸੀਂ ਜ਼ਿੰਮੇਵਾਰੀ ਲਓ, ਵੀ ਜਦੋਂ ਭਾਨਾ ਬਾਹਰ ਆਇਆ ਤਾਂ ਉਹ ਬੋਲੂਗਾ ਨਹੀਂ, ਕਹਿੰਦੇ ਸੀ ਨਾ ਆਪਣੇ ਲੱਖੇ ਵੀ ਇਹਦੀ ਜ਼ਿੰਮੇਵਾਰੀ ਲਓ। ਤਾਂ ਅਸੀਂ ਠੋਕ ਕੇ ਕਿਹਾ ਵੀ ਅਸੀਂ ਇੱਕ ਵਾਰ, ਪਹਿਲੀ ਗੱਲ ਤਾਂ ਮੈਂ ਆਖਿਆ ਵੀ ਉਹ ਸੁਲਝਿਆ ਹੋਇਆ ਇੰਨਾ ਰੜ ਗਿਆ, ਕੱਲਾ ਪੜ੍ਹ ਹੀ ਨਹੀਂ ਗਿਆ, ਹੁਣ ਤਾਂ ਰੜ ਗਿਆ ਇੰਨੇ ਸਾਲਾਂ 'ਚ। ਉਹ ਯਾਰ ਮੂਰਖ ਹੈ, ਉਹ ਪਾਗਲ ਹੈ ਵੀ ਕਿਸੇ ਨੂੰ ਗਾਲਾਂ ਦੇਊਗਾ ਉਹ। ਇਹ ਸਾਨੂੰ ਉਮੀਦ ਹੀ ਨਹੀਂ ਵੀ ਉਹ ਹਾਂ ਠੀਕ ਆ ਅਟੈਕ ਕਰੂਗਾ, ਪੜਚੋਲ ਵੀ ਕਰੂਗਾ, ਜੋ ਵੀ ਲੋਕਾਂ ਨਾਲ ਹੁੰਦੀ ਉਹਦੇ ਨਾਲ ਹੋਈ ਉਹ ਦੱਸੂਗਾ, ਪਰ ਸੱਭਿਅਕ ਭਾਸ਼ਾ 'ਚ ਦੱਸੂਗਾ। ਹੁਣ ਤੁਸੀਂ ਸੁਣ ਲਿਆ ਇਹਦੇ 'ਚ ਕਿਹੜੀ ਗਾਲ ਹੈ ਇਹਦੇ ਵਿੱਚ? ਕੋਈ ਕਹਿ ਸਕਦੇ ਵੀ ਨਾਨ ਪਾਰਲੀਮੈਂਟ ਹੈ ਇਹ ਜਾਂ ਨਾਨ ਸੱਭਿਅਕ ਹੈਗੀ ਇਹ। ਸੋ ਇਸ ਕਰਕੇ ਇਹ ਬਿਲਕੁਲ ਅਸੀਂ ਠੋਕ ਕੇ ਉਹਨਾਂ ਨੂੰ ਕਿਹਾ, ਜਵਾਬ ਤਾਂ ਕੈਂਸਲ ਕਰਾਉਂਦੇ ਸੀਗੇ। ਉਦੋਂ ਬਾਅਦ ਫਿਰ ਜਿੱਦੇ ਆਹ 3 ਤਰੀਕ ਦਾ ਪ੍ਰੋਗਰਾਮ ਸੀਗਾ, ਉੱਤੇ ਜਦੋਂ ਅਸੀਂ ਉੱਥੋਂ 500 ਬੰਦੇ ਦਾ ਜਥਾ ਤੁਰਿਆ 150 ਗੱਡੀ, ਤਾਂ ਸਾਨੂੰ ਪਤਾ ਵੀ ਜਿਹੜਾ ਅਸੀਂ 4 ਥਾਵਾਂ ਤੇ ਧੱਕ ਕੇ ਜਿਹੜਾ ਸਾਨੂੰ 6 ਵਜੇ ਨੂੰ ਉੱਥੇ ਪਹੁੰਚਾਇਆ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਮੈਂ ਅਗਲੀ ਗੱਲ ਮੈਂ ਇਹ ਕਰਨਾ ਚਾਹੁੰਦਾ, ਬਾਹਲੀ ਨਹੀਂ ਕਹਿਣਾ ਚਾਹੁੰਦਾ, ਉਹ ਮੈਂ ਪਿੱਛੇ ਸਟੇਜ ਤੇ ਕਹਿ ਆਇਆ ਬਈ ਜਿਹੜੀ ਇਹਨੇ ਭਾਨੇ ਸਿੱਧੂ ਨੂੰ ਕਿਹਾ ਵੀ ਇਹ ਹਜੇ ਟਿਕਣਗੇ ਨਹੀਂ, ਇਹ ਕੱਲ ਨੂੰ ਹੋਰ ਬਦਲੇ ਦੀ ਭਾਵਨਾ ਦੇ ਤਹਿਤ ਨਵੇਂ ਪਰਚੇ ਪਾਉਣਗੇ। ਮੈਨੂੰ ਤਾਂ ਲੱਗਦਾ ਵੀ ਅਸਲ ਵਿੱਚ ਉਹ ਲੰਘ ਗਿਆ ਸਮਾਂ। ਇਹ ਸ਼ੁਰੂ ਹੋ ਗਿਆ ਸੀਗਾ, 3 ਪੈ ਗਿਆ, ਫਿਰ 4 ਪੈ ਗਿਆ, ਜਿੱਦੇ ਆਪਾਂ 29 ਵਾਲਾ ਇਕੱਠ ਕੀਤਾ ਉਸੇ ਦਿਨ ਹੀ ਇੱਕ ਹੋਰ ਪੈ ਗਿਆ ਅਬੋਹਰ ਵਾਲਾ, ਉਹ ਬ੍ਰੇਕ ਲੱਗ ਗਈ ਉਹਦੀ। ਤੇ ਪਰ ਇੱਕ ਗੱਲ ਹੈਗੀ ਹੈ, ਮੰਨ ਕੇ ਕਰ ਲਓ ਵੀ ਜੇ ਇਹ ਜੀ ਬਦਲੇ ਵਾਲੀ ਭਾਵਨਾ ਦੇ ਤਹਿਤ ਕੋਈ ਨਵਾਂ ਕਾਰਵਾਈ ਕਰਦੇ ਆ, ਪਰਚਾ ਪਾਉਂਦੇ ਆ, ਤਾਂ ਜਿਵੇਂ ਹੁਣ ਵੀ ਮੂੰਹ ਦੀ ਖਾਣੀ ਪਈ ਆ ਉਹਨਾਂ ਨੂੰ, ਬਿਲਕੁਲ ਐਂ ਮੂੰਹ ਦੀ ਖਾਣੀ ਪਊਗੀ। ਪੰਜਾਬ ਦਾ ਜਿਹੜਾ ਨੌਜਵਾਨ ਹੈ, ਪੰਜਾਬ ਦੇ ਕਿਸਾਨ ਹੈ, ਕ੍ਰਾਂਤੀਕਾਰੀ ਕਿਸਾਨ ਜਥੇਬੰਦੀਆਂ ਸਭ ਦੇ ਡਟ ਕੇ ਖੜਨਗੀਆਂ। ਕੋਈ ਕਿਸੇ ਨਾਲ ਨਾ ਭਾਨੇ ਸਿੱਧੂ ਦੇ ਨਾਲ, ਨਾ ਕਿਸੇ ਨਾਲ ਹੋਰ ਨਾਲ, ਭਾਵੇਂ ਸਾਡਾ ਵਿਰੋਧੀ ਵੀ ਹੋਵੇ, ਜੇ ਉਹਦੇ ਜਮਹੂਰੀ ਹੱਕਾਂ ਦਾ ਘਾਣ ਹੁੰਦਾ ਤਾਂ ਅਸੀਂ ਉਹਦੇ ਨਾਲ ਡਟ ਕੇ ਖੜਾਂਗੇ। ਇੱਕ ਮਿੰਟ, ਇਹੀ ਗੱਲ ਮੈਂ ਜਿਹੜੀ ਪ੍ਰਧਾਨ ਸਾਹਿਬ ਵਾਲੀ ਇਹ ਗੱਲ ਕਹਿਣਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹਿਣਾ ਵੀ ਜਿਹੜਾ ਇਹ ਮੇਰੇ ਨਾਲ ਹੁਣ ਸਾਡੇ ਨਾਲ ਘਟਨਾਵਾਂ ਮੇਰੇ ਨਾਲ ਵਾਪਰਨੀਆਂ ਨੇ, ਤੁਸੀਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ। ਮੈਂ ਜਿਵੇਂ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਹੈ, ਤੁਸੀਂ ਪਿਛਲੇ ਸਮੇਂ ਦੇ ਵਿੱਚ, ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਹੁਣ ਮੈਂ ਇੱਧਰ ਨੂੰ ਤੁਰਿਆ, ਮੇਰਾ ਇੱਕ ਵੀ ਕੋਈ ਇਹੋ ਜਿਹਾ ਕੰਮ ਦਿਖਾ ਦਿਓ ਜਿਹਦੇ ਵਿੱਚ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਕੇ ਕਹਿਣਾ, ਕਿਉਂਕਿ ਮੇਰਾ ਤਾਂ ਉਸ ਦੇ ਵਿੱਚ ਅਟੁੱਟ ਵਿਸ਼ਵਾਸ ਹੈ। ਇਹ ਮੈਂ ਸਾਡੇ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ, ਐਸਐਸਪੀ ਨੂੰ ਵੀ ਕਹਿਣਾ ਚਾਹੁੰਦਾ, ਮੈਨੂੰ ਇਹ ਗੱਲ ਦੱਸ ਦਿਓ ਪੁਲਿਸ ਅਧਿਕਾਰੀ ਜਿੰਨੇ ਵੀ ਪੰਜਾਬ ਦੇ ਲੋਕ ਨੇ, ਮੈਂ ਗਲਤ ਕੀ ਕੀਤਾ? ਮੈਨੂੰ ਆ ਕੇ ਮੇਰੇ ਤੇ ਪ੍ਰਭਾਵ ਕਿਉਂ ਪਾ ਰਹੇ ਹੋ? ਸਾਡੀ ਸੋਚ ਪੰਜਾਬ ਦੀ ਕਦੋਂ ਬਦਲੂਗੀ? ਸੋਚ ਬਦਲਣ ਦੀ ਗੱਲ ਆ। ਹੁਣ ਇੱਕ ਆਈਪੀਐਸ ਅਫਸਰ ਹੈ, ਕਿੰਨਾ ਪੜ੍ਹ ਕੇ ਬਣਦਾ? ਇੱਕ ਡੀਐਸਪੀਓ ਕਿੰਨਾ ਪੜ੍ਹ ਕੇ ਲੱਗਦਾ? ਅਸੀਂ ਕਦੋਂ ਇਹਨਾਂ ਦੀ ਕਦੋਂ ਤੱਕ ਇਹਨਾਂ ਦੇ ਮੁੱਠੀ ਆਏ ਬਣੇ ਰਵਾਂਗੇ? ਮੈਂ ਇਹ ਗੱਲ ਮੈਂ ਅਫਸਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ। ਅਫਸਰਾਂ ਨੂੰ ਤੁਸੀਂ ਆਪਾਂ ਇਹ ਬੰਦੇ ਰਾਜਨੀਤਿਕ ਬੰਦੇ ਸਾਨੂੰ ਵਰਤੀ ਤੁਰੇ ਜਾਂਦੇ ਨੇ। ਇੰਨੀ ਕੁ ਬੇਨਤੀ ਹੈ, ਮੈਂ ਪੰਜਾਬ ਦੇ ਲੋਕਾਂ ਨੂੰ ਕੋਈ ਗੱਲ ਕਹਿਣਾ ਹੋਣਾ, ਝੋਲੀ ਅੱਡ ਕੇ ਮੈਂ ਇਹੀ ਗੱਲ ਕਹਿਣਾ ਵੀ ਭਾਨਾ ਸਿੱਧੂ ਕਦੇ ਵਿਕੂਗਾ ਨਹੀਂ, ਕਦੇ ਝੁਕੂਗਾ ਨਹੀਂ। ਇਹ ਜਿਹੜਾ ਸੱਦ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀ ਨੂੰ ਮੈਂ ਕਹਿਣਾ ਚਾਹਣਾ, ਤੁਸੀਂ ਐਵੇਂ ਜੀ ਕੋਈ ਸਾਥ ਤੁਹਾਡੇ ਭਰਾ ਦੇ ਨਾਮ ਰੱਖਿਓ। ਇਹਨਾਂ ਨੇ ਤੁਹਾਨੂੰ ਪਤਾ ਵੀ ਤਿਆਰ ਹੀ ਸਾਰਾ ਕੁਝ ਜਿਹੜਾ ਤਿਆਰ ਕਰੀ ਬੈਠਣਗੇ। ਜਿਹੜਾ ਅੱਜ ਮੈਂ ਬੋਲਿਆ ਇੱਥੇ ਆ ਕੇ, ਇਹ ਮੈਨੂੰ ਬੋਲਣਾ ਬੜਾ ਮਹਿੰਗਾ ਪੈਣਾ। ਇਹ ਵੀ ਮੈਂ ਤੁਹਾਨੂੰ ਗੱਲ, ਜਿਹੜਾ ਮੈਂ ਇੱਥੇ ਬੋਲਿਆ ਨਾ ਆ ਕੇ, ਜੋ ਕੁਝ ਬੋਲਿਆ ਇਹਦਾ ਮੈਨੂੰ ਖਮਿਆਜਾ ਪਤਾ ਨਹੀਂ ਕਿਹੜਾ ਭੁਗਤਣਾ ਪੈਣਾ। ਇਹੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ। ਤੇ ਮੈਂ ਡਰਿਆ ਨਹੀਂ, ਮੈਂ ਘਬਰਾਇਆ ਨਹੀਂ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੱਸੂਗਾ ਵੀ ਇਹ ਸਮਾਂ ਹੋਇਆ ਉਹਦੇ ਚ ਟਾਈਫਾਈਡ ਆਇਆ ਸੀ, ਟਾਈਫਾਈਡ ਬਿਲਕੁਲ ਆਇਆ ਜੀ। ਤੇ ਉਹਨਾਂ ਨੇ ਫਿਰ ਕੁਝ ਰਿਪੋਰਟਾਂ ਤਾਂ ਹੁਣ ਵੀ ਪਈਆਂ ਨੇ। ਨਹੀਂ, ਤੁਹਾਨੂੰ ਦਵਾਈ ਵਗੈਰਾ ਮੈਡੀਸਨ ਕੁਝ ਜਿਹੋ ਜਿਹਾ ਹੁੰਦਾ ਉਹ ਮਿਲ ਜਾਂਦਾ। ਜਿਹੋ ਜਿਹਾ ਮੈਡੀਕਲ ਦੇ ਵਿੱਚ ਕਿਸੇ ਨੂੰ ਮੈਂ ਹੋਰ ਗੱਲ ਦੱਸਦਾ, ਜਿਹੜਾ ਪਾਣੀ ਵਾਲਾ ਸੱਦ ਤਾਂ ਉਹ ਮੈਡੀਕਲ ਦੇ ਵਿੱਚ ਨਹੀਂ ਆਉਂਦਾ। ਡਾਕਟਰ ਕੀ ਦੇਖਦਾ? ਡਾਕਟਰ ਦਿਖਾਓ ਜੀ ਨਿਸ਼ਾਨ ਕਿੱਥੇ ਪਏ ਨੇ। ਜਿਹੜਾ ਪਾਣੀ ਵਾਲਾ ਜਿਹੜਾ ਇਹ ਬਹੁਤ ਭੈੜਾ ਟੌਰਚਰ ਆ ਜਿਹੜਾ ਇਹ ਹੋਇਆ, ਇਹ ਜਿਹੜਾ ਟੌਰਚਰ ਆ ਇਹ ਮੈਡੀਕਲ ਦੇ ਵਿੱਚ ਨਹੀਂ ਉੱਥੇ ਆਉਂਦਾ ਹੈ ਜੀ। ਕੱਲਾ ਟੌਰਚਰ ਇੱਥੇ ਲੁਧਿਆਣੇ ਹੀ ਹੋਇਆ ਤੁਹਾਡਾ? ਹਾਂ, ਲੁਧਿਆਣੇ ਹੋਇਆ ਤੇ ਜਲੀਲ ਤਾਂ ਹਰ ਇੱਕ ਥਾਂ ਤੇ ਕੀਤਾ ਹੀ ਗਿਆ। ਬਾਈ ਚੁੱਪ ਕਰ ਜੋ। ਹਾਂਜੀ ਭਾਵੇਂ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਅਕਾਲ ਪੁਰਖ ਕਰਦਾ ਜੀ ਦੀ ਕਿਰਪਾ ਸਦਕਾ ਤੇ ਦੂਜਾ ਮੈਂ ਧੰਨਵਾਦ ਕਰਦਾ ਸਾਡੇ ਕਿਸਾਨ ਜਥੇਬੰਦੀਆਂ ਦਾ, ਸਾਡੇ ਨਾਲ ਬੈਠੇ ਨੇ ਸਾਡੇ ਇਹ ਪਿੰਡ ਪਾਉਂਦਾ ਜਥੇਬੰਦੀ ਤੋਂ ਬੈਠੇ, ਲੱਖਾਂ ਵਾਲੇ ਬੈਠੇ ਤੇ ਕਾਦੀਆਂ ਜਥੇਬੰਦੀ ਤੋਂ ਖੜੇ ਨੇਗੇ ਤੇ ਥੱਲੇ ਭਾਰਤੀ ਕਿਸਾਨ ਸੇਵਕ ਆਜ਼ਾਦ ਸਿੰਘ ਲੰਗੋਵਾਲ ਵੀ ਜਿਹੜੇ ਬਾਹਰ ਦੇਸ਼ਾਂ ਦੇ ਵਿੱਚ ਲੋਕ ਵੱਸਦੇ ਨੇ, ਉਹਨਾਂ ਦਾ ਧੰਨਵਾਦ। ਮਾਵਾਂ ਭੈਣਾਂ ਦਾ, ਇਕੱਲੇ ਦਾ ਮੇਰੇ ਲੋਕਾਂ ਦਾ, ਉਸ ਪੰਜਾਬ ਦੇ ਲੋਕਾਂ ਦੇ ਅੱਗੇ ਮੇਰਾ ਸਿਰ ਝੁਕਦਾ। 86 ਬੰਦਿਆਂ ਦਾ ਵੀ ਬੜਾ 86 ਬੰਦਿਆਂ ਦਾ ਵੀ ਬਹੁਤ ਬਹੁਤ ਧੰਨਵਾਦ।
ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ ਸਿਆਸੀ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਇਹਨਾਂ ਨੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਜਿਹੜੀ ਮੇਰੀ ਹੱਕ ਦੇ ਵਿੱਚ ਗੱਲ ਕਰੀ ਹੈ। ਪਰ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ, ਜੋ ਮੇਰੀ ਹੱਡ ਬੀਤੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜੇ ਇਹ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨੇ ਵੀ ਐਵੇਂ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿੱਤਾ। ਕਿਸੇ ਨੌਜਵਾਨ ਦਾ ਕਿਉਂਕਿ ਸਰਕਾਰਾਂ ਨੇ ਲੀਡਰਾਂ ਨੇ ਡਰ ਹੀ ਐਵੇਂ ਪੈਦਾ ਕਰ ਦੇਣਾ, ਐਵੇਂ ਕੋਈ ਵੀ ਨੌਜਵਾਨ ਨਹੀਂ ਬੋਲੂਗਾ, ਕੋਈ ਵੀ ਲੋਕ ਨਹੀਂ ਬੋਲੂਗਾ। ਚਲੋ ਸਾਡੇ ਆਗੂਆਂ ਦੀ ਤਾਂ ਉਮਰਾਂ ਲੰਘ ਗਈਆਂ, ਇਹਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ। ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਤੇ ਖੜੀ ਹੈ, ਨੌਜਵਾਨ ਡਰਨਗੇ, ਪੰਜਾਬ ਦੇ ਲੋਕ ਡਰਨਗੇ। ਜੋ ਕੁਝ ਹੋਇਆ, ਇਹ ਹੋਇਆ ਕੀ ਹੈ ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਆਤ ਗੱਲ ਦੱਸਦਾ। ਜਿਹੜੀ ਇਹ ਸਰਕਾਰ ਆ, ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਿਲਾਫ ਬੋਲਦੇ ਹਾਂ, ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ, ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ, ਉਹ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਨੇ, ਗੱਪ ਮਾਰਦੇ ਨੇਗੇ। ਇਸ ਤੋਂ ਬਾਅਦ ਜਿਹੜੇ ਕੀਤੇ ਹੋਏ ਵਾਅਦੇ ਇੱਕ ਤੇ ਪੂਰਾ ਨਹੀਂ ਉਤਰਦੇ। ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਕੁਝ ਹੋਰ ਹੁੰਦੀ ਹੈ, ਬਾਅਦ 'ਚ ਕੁਝ ਹੋਰ ਹੁੰਦੀ ਹੈ। ਅਸੀਂ ਬਾਦਲਾਂ ਨੂੰ ਵੀ ਘੇਰਿਆ, ਕਾਂਗਰਸ ਨੂੰ ਵੀ ਘੇਰਿਆ, ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਹੈ, ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਹੈ, ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਹੈ। ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ? ਇੱਕ ਚੀਜ਼ ਦੇਖੋ, ਮੈਂ ਤੁਹਾਨੂੰ ਛੋਟੀ ਜਿਹੀ ਪਿੱਛੇ ਜੇ ਥੋੜੀ ਹੋਰ ਲੈ ਕੇ ਜਾਣਾ ਗੱਲ। ਜਿਹੜੀ ਮੌਜੂਦਾ ਸਰਕਾਰ ਹੈ, ਜਿਹੜੀ ਬਦਲਾਅ ਵਾਲੀ ਸਰਕਾਰ ਹੈ, ਮੈਂ ਤੁਹਾਨੂੰ ਇਹਦੀ ਗੱਲ ਦੱਸਾਂ। ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ, 2014 ਦੇ ਵਿੱਚ ਜਦੋਂ ਇਹ ਆਈ ਸਰਕਾਰ, ਜਦੋਂ ਇਹ ਪਾਰਟੀ ਆਈ, ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲ੍ਹਣ ਵਾਲਾ ਪਹਿਲਾ ਬੰਦਾ ਸੀਗਾ। ਜਿਹੜੇ 10-12 ਬੰਦੇ ਸੀ, ਮੈਂ ਉਹਨਾਂ ਨਾਂ ਵੀ ਲਗਵਾ ਆਮ ਆਦਮੀ ਪਾਰਟੀ ਦਾ। ਇੱਕ ਸੀਗੇ ਆਪਣੇ ਨਰਿੰਦਰ ਬਿੱਟਾ, ਇੱਕ ਕਾਲੇ ਕਾ ਤੁਸੀਂ ਸੁਰਿੰਦਰ ਸਿੰਧੀ ਤੇ ਮਾਸਟਰ ਜੀ ਸੀ। 2-4 ਅਸੀਂ ਇਹਨਾਂ ਨੇ ਮਿਲ ਕੇ ਅਸੀਂ ਸਭ ਤੋਂ ਪਹਿਲਾਂ ਕਚਹਿਰੀ ਚੌਂਕ ਦੇ ਵਿੱਚ ਦਫ਼ਤਰ ਖੋਲ੍ਹਿਆ। 2014 ਦੇ ਵਿੱਚ ਮੇਰਾ ਪਿੰਡ ਇੱਥੇ ਮੇਰਾ ਪਿੰਡ ਗਵਾਹ ਖੜਾ ਹੈ। 2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ, ਮੈਂ ਉਹਦੇ ਪਿੰਡ ਦੇ ਵਿੱਚ, ਮੇਰੇ ਸਾਰੇ ਪਿੰਡ ਦੇ ਵਿੱਚ ਪੋਲੀਟੀਕਲ ਪਾਰਟੀ ਨੇ ਵਿਰੋਧ ਕਰਿਆ, ਮੈਂ ਇਕੱਲੇ ਨੇ ਪੋਲਿੰਗ ਬੂਥ ਲਾਇਆ। ਮੇਰੀ ਸੋਚ ਕੀ ਸੀਗੀ? ਮੇਰੀ ਸੋਚ ਇਹ ਨਹੀਂ ਸੀਗੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ, ਮੈਨੂੰ ਅਸੀਂ ਬਦਲਾਅ ਆਵੇ ਯਾਰ, ਕੁਛ ਸਾਡੀ ਰਾਜਨੀਤੀ ਬਦਲੇ, ਸਾਡੀ ਜੋ ਝੂਠ ਬੋਲਦੇ ਨੇ, ਜੋ ਤੂਫਾਨ ਬੋਲਦੇ ਨੇ, ਵੀ ਸਾਡੀ ਕੋਈ ਸਿਸਟਮ ਬਦਲੇ। ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ, ਇੱਥੋਂ 20 ਕਿਲੋਮੀਟਰ ਦੂਰ ਆ ਭਗਵੰਤ ਮਾਨ ਦਾ ਸਤੌਜ, ਮੇਰੇ ਪਿੰਡ ਤੋਂ ਇੱਕੋ ਹੀ ਅਸੀਂ ਪੌਣ ਪਾਣੀ ਦੇ ਅਸੀਂ ਵੇਲੇ ਪਲੇ ਹੋਏ ਆ। ਪਰ ਗੱਲ ਇਹ ਹੋਈ ਵੀਰੋ, ਜੇ ਅੱਜ ਮੈਨੂੰ ਇੱਕ ਵੀ ਚੀਜ਼ ਦਿਖਾ ਦਿਓ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਕੋਈ ਜਿਹਦੇ ਮੈਂ ਨਿੱਜੀ ਖਿਲਾਫ ਬੋਲਿਆ ਹੋਵਾਂ ਸੀਐਮ ਦੇ, ਪਰ ਮੇਰੀਆਂ ਭੈਣਾਂ ਤੇ 307 ਦਾ ਪਰਚਾ ਪਾਇਆ। ਜੇ ਅੱਜ ਮੈਂ ਚੁੱਪ ਰਹਿ ਗਿਆ ਤਾਂ 21 ਪਰਚੇ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰੇ ਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ। 21 ਪਰਚੇ। ਤੁਸੀਂ ਇੱਕ ਚੀਜ਼ ਹੋਰ ਦੇਖੋ ਬਾਈ, ਇੱਥੇ ਜਿਹੜੀ ਕੱਲ ਗੱਲ ਬਚਣ ਵਾਲੀ ਆ, ਇਹੋ ਜਿਹੇ ਨੌਜਵਾਨ ਸਾਡੇ ਡਿਬਰੂਗੜ੍ਹ ਦੇ ਜੇਲ੍ਹਾਂ ਵਿੱਚ ਬੈਠੇ ਨੇਗੇ, ਕਿਸੇ ਤੇ 45 ਕਰੋੜ ਰੁਪਇਆ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਸ਼ੁਰੂ ਕਰਤਾ ਪਾਕਿਸਤਾਨ ਦਾ। ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ। ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਾ, ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ, ਕਿਸਾਨ ਜਥੇਬੰਦੀਆਂ ਦੀ ਤਾਕਤ ਦੇ ਨਾਲ ਬਾਹਰ ਆਇਆ। ਨਹੀਂ ਮੈਂ ਬਾਹਰ ਨਹੀਂ ਸੀ ਆ ਸਕਦਾ। ਮੇਰੇ ਤੇ ਕਿਹੜਾ ਜਿਹੜੇ ਪਰਚੇ ਕਹੋ ਜੀ ਧਾਰਾ ਲਾ ਨਹੀਂ ਸਕਦੇ। ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚ, ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲਓ, ਮੇਰੇ ਖਾਤੇ ਦੇ ਵਿੱਚ ਪੈਸੇ ਪਾ ਕੇ ਕਹਿੰਦੇ ਵਿਦੇਸ਼ੀ ਫੰਡ ਆ ਜੀ, ਜਿਹੜਾ ਮਰਜ਼ੀ ਪਰਚਾ ਪਾ ਲਓ ਜੀ। 379 ਵੀ ਜਿਹੜੀ ਮੇਰੇ ਤੇ ਲੱਗੀ ਹੈ, ਜਿਹੜਾ ਮੈਨੂੰ ਚੈਨੀ ਚੋਰ ਬਣਾਇਆ, ਮੈਨੂੰ ਆਏ ਨਹੀਂ ਪਤਾ ਇਹ ਬੰਦਾ ਕਿਹੜਾ ਜਿਹੜਾ ਤੇ ਮੇਰੇ ਤੇ ਪਰਚਾ ਕਰਾਉਣ ਵਾਲਾ। ਮੈਨੂੰ ਇਹ ਨਹੀਂ ਪਤਾ। ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ, ਸਾਡੇ ਆਗੂ ਸਾਹਿਬਾਨ ਬੈਠੇ ਨੇਗੇ, ਇਹਨਾਂ ਨੂੰ ਪੁੱਛ ਲਓ। 1 ਸਾਲ ਅਸੀਂ ਦਿੱਲੀ ਦੇ ਬਾਰਡਰਾਂ ਦੇ, 1.5 ਸਾਲ ਮੈਂ ਇਹਨਾਂ ਦਾ ਉੱਥੇ ਬੈਠਾ ਰਿਹਾ। ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਯੂਨੀਅਨ ਦੀ ਸੇਵਾ ਕਰੀ ਹੈ। ਅੱਜ ਉਹ ਦੁਨੀਆ ਦੇ ਚਲੇ ਗਏ। ਪੰਜਾਬ ਕਿਸਾਨ ਯੂਨੀਅਨ ਹੁੰਦੀ, ਲੱਖੋਵਾਲ ਯੂਨੀਅਨ ਹੁੰਦੀ, ਕਾਦੀਆਂ ਯੂਨੀਅਨ ਹੁੰਦੀ। ਪਹਿਲਾਂ ਜ਼ਿਲ੍ਹਾ ਪ੍ਰਧਾਨ ਰਹੇ, ਪੰਜਾਬ ਦੇ ਮੀਤ ਪ੍ਰਧਾਨ ਰਹੇ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ, ਬਹੁਤ ਦਾ ਪੁੱਤ ਹੈ। ਪਰ ਜਿਹੜੀ ਮੇਰੇ ਨਾਲ ਤਸੱਦਦ ਹੋਈ, ਹੱਡ ਬੀਤੀ ਜਿਹੜੀ ਮੇਰੇ ਨਾਲ ਹੋਈ, ਉਹ ਕੀ ਹੋਈ ਦੇਖੋ। ਇੱਥੋਂ ਤੱਕ ਜਿਹੜੀ ਸੀਐਮ ਦੀ ਸਿਆਸਤ ਗਿਰ ਗਈ। ਮੈਨੂੰ ਇੱਥੋਂ ਬਰਨਾਲਾ, ਇੱਥੋਂ ਐਸਐਚਓ ਆਉਂਦਾ ਧਨੌਲੇ ਵਾਲਾ, ਕਹਿੰਦਾ ਵੀ ਐਂ ਕਰਕੇ ਤੈਨੂੰ ਖਤਰਾ, ਤੇਰੇ ਤੇ ਕੋਈ ਹਮਲਾ ਹੋਣ ਵਾਲਾ। ਹਮਲਾ ਹੋਣ ਨੂੰ ਦੱਸ ਮੈਂ ਕਿੱਧਰੋਂ ਕੋਈ ਅੱਤਵਾਦੀ ਆ। ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਕੇ ਅੱਗੇ ਮੈਨੂੰ ਕੀ ਧਨੌਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੈਂਦੇ ਨੇ। ਲੱਖਾ ਬਾਈ ਉੱਥੇ ਆਉਂਦਾ, ਲੱਖਾ ਬਾਈ ਡੀਐਸਪੀ ਨਾਲ ਗੱਲ ਕਰਦਾ, ਸਾਰਿਆਂ ਨਾਲ ਗੱਲ ਕਰਦਾ, ਪੁੱਛਦਾ ਵੀ ਕਿਉਂ ਭਾਨੇ ਨੂੰ ਬਿਠਾਇਆ। ਉਹ ਕਹਿੰਦੇ ਜੀ ਬੱਸ ਅਸੀਂ ਇਹਨੂੰ ਤੋੜ ਦਿੰਦੇ, ਇਹਨੂੰ ਖਤਰਾ। ਆਹੀ ਗੱਲ ਹੋਈ ਆ ਨਾ ਬਾਈ ਉੱਥੇ, ਸਿਕਿਉਰਿਟੀ ਦੇਣੀ, ਇਹੋ ਜਿਹੀਆਂ ਗੱਲਾਂ ਹੋਈਆਂ। ਇਹ ਤੋਂ ਬਾਅਦ ਲੱਖਾ ਬਾਈ ਨੇ ਪ੍ਰੋਗਰਾਮ ਤੇ ਜਾਣਾ ਸੀ, ਉਹ ਚਲਾ ਗਿਆ। ਇਹ ਤੋਂ ਬਾਅਦ ਚ ਕੀ ਹੁੰਦਾ, ਸੀਆਈ ਆਉਂਦੀ ਆ, ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ, ਸੀਆਈ ਸਟਾਫ ਆਉਂਦੀ ਆ ਉੱਥੋਂ ਵਾਲੇ, ਮੈਨੂੰ ਚੱਕ ਕੇ ਲੈ ਕੇ ਜਾਂਦੇ ਨੇ, ਜਾ ਕੇ ਮੇਰੀ 7 ਨੰਬਰ ਤੇ ਅਰੈਸਟ ਪਾ ਲੈਂਦੇ ਨੇ। ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਪੇਸ਼ ਕਰਦੇ ਨੇਗੇ, ਜੱਜ ਸਾਹਿਬ ਦੇ ਪੇਸ਼ ਕਰਦੇ ਨੇ। ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ। ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਦੇ ਉੱਤੇ ਪਾ ਕੇ ਠੰਡਾ ਪਾਣੀ, ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ, ਜੋ ਮੇਰੇ ਤੇ ਸ਼ਬਦ ਹੋਇਆ, ਇਹੋ ਜਿਹਾ ਬੈਂਚ ਸੀ, ਇਹੋ ਜਿਹਾ ਮੇਜ਼ ਹੁੰਦਾ। ਲੱਤਾਂ ਬੰਨ ਲਈਆਂ, ਹੱਥ ਬੰਨ ਲਏ, ਹੱਥਾਂ 'ਚ ਡਾਂਗ ਫਸਾਲੀ, ਨੰਗਾ ਕਰ ਲਿਆ। ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ, ਜੋ ਕੁਝ ਮੇਰੇ ਨਾਲ ਹੋਇਆ, ਉਹ ਤਸੱਦਦ ਮੈਂ ਕਹਿੰਦਾ ਕਿਸੇ ਤੇ ਨਾ ਹੀ ਹੋਇਆ। ਫਿਰ ਉਹ ਤਸੱਦਦ ਪੂਰਾ ਕੀਤਾ ਗਿਆ। ਫਿਰ ਇਸ ਤੋਂ ਬਾਅਦ ਕੀ ਹੋਇਆ, ਫਿਰ ਕਹਿੰਦੇ ਕਸਰ ਰਹਿ ਗਈ। ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ। ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ, ਇਹ ਪੋਲੀਟੀਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ,
ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਮੇਰੇ ਨਾਲ ਕੀਤਾ ਨਹੀਂ ਆਹ ਕੁਝ ਉਹਦੇ ਸਬੂਤ ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ। ਫਿਰ ਤੜਕੇ ਫਿਰ ਕੱਪੜੇ ਲਹਾ ਲਏ, ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗ। ਲੜਾਈ ਕੀ ਵੀ ਤੈਂ ਗੱਲ ਕੀ ਸੀਗੀ ਵੀ ਤੈਂ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ, ਸਰਕਾਰ ਦੇ ਖਿਲਾਫ ਨਹੀਂ ਬੋਲਣਾ, ਦਿੱਲੀ ਵਾਲੇ ਜੋ ਰਾਘਵ ਚੱਡਿਆਂ ਦੇ ਖਿਲਾਫ ਤੂੰ ਬੋਲਦਾ, ਦਿੱਲੀ ਦੀ ਰਾਜਨੀਤੀ ਦੇ ਖਿਲਾਫ ਬੋਲਦਾ, ਤਾਂ ਨਹੀਂ ਬੋਲਣਾ। ਇੱਥੋਂ ਤੱਕ ਸਰ ਸਿਆਸਤ ਗਿਰ ਗਈ ਆ। ਮੈਨੂੰ ਇੱਕ ਵੀ ਚੀਜ਼ ਦੱਸ ਦਿਓ ਵੀ ਮੈਂ ਮਾੜਾ ਕੀ ਕਰਤਾ। ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ, ਤੁਸੀਂ ਮੀਡੀਆ ਵਾਲੇ ਮੇਰੇ ਵੀਰ ਬੈਠੇ ਹੋ, ਮੈਂ ਮਾੜਾ ਕੀ ਕਰਤਾ? ਮੈਂ ਕਹਿਣਾ ਵੀ ਜੋ ਕੱਲੀ ਸਾਡੀ ਆ ਜਿਹੜੀ ਏਜੰਟਾਂ ਵਾਲੀ ਲੜਾਈ ਆ, ਇਹਨਾਂ ਨੇ ਮੋਹਰਾ ਬਣਾਇਆ। ਇਹ ਲੜਾਈ ਨਹੀਂ, ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆਇਆ। ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੈਠੇ ਨੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚਿਆ। ਇੱਥੋਂ ਤੱਕ ਸਿਆਸਤ ਗਿਰ ਗਈ ਕਿ ਇੰਨਾ ਜਲੀਲ ਕੀਤਾ ਗਿਆ। ਮੁੱਖ ਮੰਤਰੀ ਤੋਂ ਮਾਫੀ ਮੰਗ, ਮੁੱਖ ਮੰਤਰੀ ਤੋਂ ਮਾਫੀ ਮੰਗ। ਮੈਂ ਕੋਈ ਗੱਲ ਕਹਿਣਾ ਚਾਹਣਾ ਭਗਵੰਤ ਮਾਨ ਨੂੰ, ਤੈਨੂੰ ਭਗਤ ਸਿੰਘ ਵਾਲੀ ਪੱਗ ਲਾ ਦੇਣੀ ਚਾਹੀਦੀ ਹੈ ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ। 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ, ਉਹ ਤੇਰੇ ਵਰਗਾ ਕੋਈ ਸਿਆਸਤਗਰੀ ਕੋਈ ਸਿਆਸਤ ਨਹੀਂ ਕਰਦਾ। ਮੈਨੂੰ ਇੱਕ ਵੀ ਗੱਲ ਦੱਸੇ, ਮੇਰੇ ਨਾਲ ਸੀਐਮ ਬੈਠੇ ਬਰਾਬਰ, ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾ ਦਿਓ। ਅਸੀਂ ਅੱਜ ਤੱਕ ਮੈਨੂੰ ਇੱਕ ਗੱਲ ਦੱਸੋ, ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ। ਇਦੋਂ ਸਿਆਸਤ ਹੋਰ ਕਿਹੜੀ ਡਿਗੂ ਹੋਟ ਇਹਨਾਂ ਨੇ ਤਾਂ ਕਿਸੇ ਨੇ ਇਹੋ ਜਿਹਾ ਤਾਂ ਕਿਸੇ ਨੇ ਨਹੀਂ ਹਾਲਾਤ ਕੀਤੇ ਜੋ ਇਹਨੇ ਕੀਤੇ ਨੇ ਮੇਰੇ ਨਾਲ। ਤੈਨੂੰ ਉੱਥੇ ਜਿਹੜੇ ਮੁਲਾਜ਼ਮ ਉਹਨਾਂ ਦੇ ਨਾਂ ਪਤਾ ਮੈਂ ਕੱਲੇ ਜਾ ਕੇ ਮੋਢੇ ਤੇ ਹੱਥ ਧਰ ਦੂੰ ਵੀ ਆਹ ਸੀਗਾ, ਇਹਨੇ ਐਵੇਂ ਮੈਨੂੰ ਨੰਗਾ ਕੀਤਾ, ਇਹਨੇ ਐਂ ਕੀਤਾ, ਇਹਨੇ ਐਂ ਕੀਤਾ। ਦਿਓ ਮੇਰੀ ਗੱਲ ਦਾ ਜਵਾਬ। ਜੇ ਸਾਰਾ ਮੀਡੀਆ ਮੇਰੇ ਨਾਲ ਜਾਊ, ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ? ਜਿਹੜੀ ਅੱਜ ਮੈਂ ਗੱਲ ਵਿਵਾਕੀ ਨਾਲ ਬੋਲੀ ਹੈ, ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਬੋਲਿਆ। ਮੇਰੀਆਂ ਭੈਣਾਂ, ਮੇਰਾ ਪਰਿਵਾਰ, ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ। ਮੈਂ ਤੁਹਾਨੂੰ ਇੱਕ ਇੱਥੇ ਤੱਕ ਸਿਆਸਤ ਨਹੀਂ ਪਿਆ। ਮੇਰੀ ਜੇ ਮੌਤ ਹੁੰਦੀ ਹੈ, ਮੇਰੀ ਮੌਤ ਦਾ ਜ਼ਿੰਮੇਵਾਰ ਸਰਕਾਰ ਹੋਊ। ਮੇਰੀ ਅੱਜ ਤੋਂ ਬਾਅਦ, ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂ ਸਕਦਾ। ਇੱਥੋਂ ਤੱਕ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਆ। ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ, ਕਹਿੰਦੇ ਤੇਰੇ ਤਾਂ 2 ਪਰਚੇ ਪੈ ਨੇਗੇ। ਇਹ ਗੱਲ ਜੇ ਮੈਂ ਨਾ ਜੇ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੋਲਣੀ। 2 ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿਣਾ, ਮੈਂ ਹਾਜ਼ਰ ਨਾਜ਼ਰ ਰੱਖ ਕੇ ਉਸ ਨੂੰ ਕਹਿਣਾ ਮੈਂ ਨਿਤਨੇਮ ਦਾ ਧਾਰਨੀ ਆ। ਕਹਿੰਦਾ ਦੋਨੇ ਜਿਹੜੀਆਂ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ, ਇਹ ਘਟਨਾਵਾਂ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਬੋਲਾਂ। ਘਟਨਾਵਾਂ ਕਿਸੇ ਨੇ ਕਰੀਆਂ, ਅੱਗ ਕਿਤੇ ਲੱਗੀ ਪਈ ਆ, ਘਟਨਾਵਾਂ ਹੋਰ ਕਿਤੇ ਵਾਪਰੀ ਪਈ ਆ। ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਤੇਰਾ ਨਾਮ ਪਾ ਸਕਦੇ ਆ। ਇਹੋ ਜਿਹਾ ਕੁਝ ਕਰਨਗੇ। ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ, ਪੁਲਿਸ ਨੂੰ ਆਪਾਂ ਕਹਿੰਦੇ ਪੁਲਿਸ ਆ ਨਾ, ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਹੈ। ਪੁਲਿਸ ਯਾਰ ਕਰੇ ਤਾਂ ਕਰੇ ਕੀ, ਅਫਸਰ ਕਰਨ ਦਾ ਕਰਨ ਕੀ ਯਾਰ? ਅਫਸਰ ਕੀ ਕਰਨਾ? ਅਫਸਰਾਂ ਨੂੰ ਐ ਵਰਤਿਆ ਜਾਂਦਾ ਪੂਰਾ ਧਰ ਕੇ ਆ। ਸਿਆਸਤ ਕਿੱਧਰ ਨੂੰ ਜਾ ਰਹੀ ਆ? ਕਿੱਧਰ ਨੂੰ ਜਾ ਰਿਹਾ ਹੈ ਕੁਝ? ਮੈਨੂੰ ਇੱਕ ਵੀ ਗੱਲ ਦੱਸੋ, ਅਸੀਂ ਬੋਲਦੇ ਕੀ? ਸਾਡੇ ਮੁੱਦੇ ਕੀ ਨੇਗੇ? ਅਸੀਂ ਇਹ ਗੱਲ ਬੋਲਦੇ ਆ ਵੀ ਭਾਈ ਜੋ ਪਹਿਲਾਂ ਤਾਂ ਵਾਅਦੇ ਕੀਤੇ ਸੀ ਉਹ ਵਾਅਦੇ ਦਿਖਾ ਦੇ ਸਾਨੂੰ ਪੂਰੇ। ਅੱਜ ਥਾਂ ਤੇ ਬੋਰਡ ਕਢਾ ਕੇ ਲਾਤੇ, ਜੋ ਗੱਲਾਂ ਕੀਤੀਆਂ ਸੀ ਪੰਜਾਬ ਦੇ ਲੋਕਾਂ ਦੇ ਨਾਲ, ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ। ਇਹ ਸਾਡੇ ਜਿਹੜੇ ਮੁੱਦੇ ਨੇ, ਅਸੀਂ ਰੋਜ਼ ਇਹ ਮੁੱਦਿਆਂ ਤੇ ਘੇਰਦੇ ਆ। ਦੂਜੀ ਗੱਲ ਪਤਾ ਕੀ ਹੈ, ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਿਆ? ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ। ਸਾਡੀ ਕਿਤੇ ਵੀ, ਮੈਂ ਗੱਲ ਕਹਿਣਾ ਚਾਹੁੰਦਾ, ਅੱਜ ਮੀਡੀਆ ਬੈਠਾ, ਨਗਰ ਖੜਾ, ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦਿਓ। ਸਿਆਸਤਦਾਨ ਥਾਂ ਤੇ ਝੂਠੇ ਨੇਗੇ। ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲੀਟੀਕਲ ਬੰਦੇ ਨੇਗੇ, ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ, ਪੰਜਾਬ ਨੂੰ ਲੁੱਟ ਕੇ ਖਾ ਗਏ। ਉਹ ਬੰਦੇ ਨਹੀਂ ਇਹਦੇ ਮੂਹਰੇ ਬੋਲ ਸਕਦੇ। ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ, ਜਦੋਂ ਤੋਂ ਮੇਰੇ ਤੇ ਪਹਿਲਾਂ ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ। ਸਾਡੇ ਆਗੂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਭਰਤੀ ਦੀਆਂ ਦਰਖਾਸਤਾਂ ਤਿਆਰ ਕਰੀ ਖੜਾ। ਇੱਥੋਂ ਤੱਕ ਕਿ ਗੱਲ ਕਹੀ ਗਈ, ਇੱਥੋਂ ਤੱਕ ਸੀਐਮ ਗਿਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ, ਆਹ ਗੱਲ ਨੋਟ ਕਰ ਲਓ, ਜੇ ਤੂੰ ਬਾਹਰ ਜਾ ਕੇ ਬੋਲਿਆ ਜਿਹੜਾ ਹੋਰ ਜਿਹੜੇ ਭਰਤੀ ਨੇ ਉਹ ਤੇਰੇ ਤੇ ਪਾਉਂਗਾ। ਦੱਸੋ ਬਾਈ, ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ, ਕੌਣ ਪੰਜਾਬ ਦਾ ਨੌਜਵਾਨ ਬੋਲੂ? ਕੌਣ ਲੋਕ ਬੋਲਣਗੇ? ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਕਿ ਇਹਨਾਂ ਜਥੇਬੰਦੀਆਂ ਦਾ। ਇੱਥੋਂ ਤੱਕ ਜਿਹੜੀ ਸਿਆਸਤ ਸੀਐਮ ਪੰਜਾਬ ਦਾ ਗਿਰ ਚੁੱਕਿਆ, ਇਹਨੂੰ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ੍ਹ ਕੇ ਭਗਤ ਸਿੰਘ ਦੇ ਨਾਂ ਤੇ ਜਿਹੜੇ ਝੂਠੀਆਂ ਗੱਲਾਂ ਕਰੇ। ਝੂਠਿਆਂ ਐਵੇਂ ਭਗਤ ਸਿੰਘ ਬਣਿਆ ਫਿਰਦਾ। ਭਗਵੰਤ ਮਾਨ, ਤੇਰੇ ਤੋਂ ਕਦੇ ਸਿਆਸਤ ਨਹੀਂ, ਤੇਰੇ ਤੋਂ ਕੋਈ ਮੈਂ ਕਹਿਣਾ ਗਿਰ ਨਹੀਂ ਸਕਦਾ। ਇੱਥੋਂ ਤੱਕ ਕਿ ਜਿਹੜੇ ਦਿੱਲੀ ਦੀ ਰਾਜਨੀਤੀ ਆ, ਉਹ ਇੰਨਾ ਉਹਨਾਂ ਨੇ ਡਰਾਇਆ, ਧਮਕਾਇਆ, ਜੋ ਕੁਝ ਮੇਰੇ ਨਾਲ ਕੀਤਾ, ਇਹ ਪ੍ਰਮਾਤਮਾ ਕਿਸੇ ਦੇ ਨਾਲ ਇਹੋ ਜਿਹਾ ਕੋਈ ਘਟਨਾ ਨਾ ਹੋਵੇ। ਧੰਨਵਾਦ। ਪਹਿਲਾਂ ਹੀ ਤੁਹਾਡੇ ਨਾਲ ਜੋ ਵੀਡੀਓ ਦੀ ਗੱਲ ਕੀਤੀ ਜਾ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਕਰਕੇ ਤੁਹਾਡੀ ਹਾਲਤ ਦੇਖੀ ਗਈ ਸੀ, ਕਿ ਸੱਚ ਹੈ ਜੀ ਇਹ ਗੱਲ? ਬਿਲਕੁਲ 100% ਸੱਚ ਆ। ਮੈਂ ਕਹਿਣਾ ਜੇ ਤੁਹਾਨੂੰ ਮੀਡੀਆ ਤੁਹਾਡੇ ਨਾਲ ਹੈ, ਜੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ, ਉਸ ਤੋਂ ਬਾਅਦ ਮੀਡੀਆ ਲੈ ਕੇ ਜਾਊਂ। ਮੈਂ ਜਿਹੜੀ ਸੀਆਈ ਦਾ ਡਿਵੀਜ਼ਨ CI 1 ਤੇ CI 2 ਨੇਗੇ, CI 2 ਦੇ ਵਿੱਚ ਮੈਂ ਲੈ ਕੇ ਜਾਊਂਗਾ। ਮੈਂ ਕੱਲੇ ਨੂੰ ਦਿਖਾਊਂਗਾ ਕਿ ਆਹ ਬੰਦਿਆਂ ਨਾਲ ਮੇਰੇ ਇਹ ਲੁਧਿਆਣੇ ਦੀ ਘਟਨਾ ਕੀ? ਲੁਧਿਆਣੇ ਦੀ ਘਟਨਾ। ਕੁਐਸਚਨ ਰੋਕ ਲਓ ਇੱਕ ਮਿੰਟ, ਤੁਸੀਂ ਆਪਣਾ ਰੱਖ ਜਿਹੜਾ ਆਹ ਗੱਲ ਵੀ ਹੈ। ਦੇਖੋ ਅਸੀਂ ਗੱਲ ਇਹ ਕਰਦੇ ਹਾਂ ਕਿ ਅਸੀਂ ਵੀ ਇਹ ਗੱਲ ਉਠਾਈ ਸੀ ਕਿ ਬਹਾਨੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ
ਇਹ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਆ। ਕੀ ਸਾਡੀਆਂ ਹਾਈ ਕੋਰਟਾਂ, ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਿਸ ਲੈਣਗੀਆਂ? ਕੀ ਜਿਹੜੇ ਸਾਡੇ ਮਨੁੱਖੀ ਅਧਿਕਾਰ ਸੰਗਠਨ ਬਣੇ ਉਹ ਨੋਟਿਸ ਲੈਣਗੇ? ਜਿਹੜੀਆਂ ਭਾਨੇ ਦੀਆਂ ਵੀਡੀਓ ਬਣਾਈਆਂ ਗਈਆਂ ਨੰਗਾ ਕਰਕੇ, ਕੁੱਟ ਕੇ, ਪਾਣੀ ਪਾ ਕੇ ਕਿ ਮੁੱਖ ਮੰਤਰੀ ਤੋਂ ਮਾਫੀ ਮੰਗ, ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ। ਜਿਹੜੇ ਵੀ ਸੀਆਈ ਬਣ ਜਾਂ 2 ਦੇ ਅਧਿਕਾਰੀ ਨੇ ਲੁਧਿਆਣੇ ਦੇ, ਉਹਨਾਂ ਦੇ ਮੋਬਾਈਲਾਂ ਦੇ ਵਿੱਚ ਉਹ ਰਿਕਾਰਡ ਡਾਟਾ ਤਾਂ ਪਿਆ ਹੋਣਾ। ਜੇ ਡਿਲੀਟ ਵੀ ਕਰ ਦੇਣਗੇ ਤਾਂ ਉਹ ਦੁਬਾਰਾ ਵੀ ਰਿਕਵਰ ਹੋ ਜਾਣਗੀਆਂ। ਇਹ ਬਹੁਤ ਵੱਡਾ ਘਾਣ ਹੈ ਮਨੁੱਖੀ ਅਧਿਕਾਰਾਂ ਦਾ, ਹੱਤਿਆ ਇੱਕ ਤਰ੍ਹਾਂ ਦੀ, ਜੋ ਮੁੱਖ ਮੰਤਰੀ ਨੇ ਕਰਾਈ ਹੈ। ਜੇ ਭਾਨੇ ਨੇ ਕਿਹਾ, ਹੁਣ ਭਾਨੇ ਨੇ ਕਿਸੇ ਉੱਥੇ ਏਸੀਪੀ ਨੂੰ, ਡੀਸੀਪੀ ਨੂੰ ਜਾਂ ਸੀਪੀ ਨੂੰ, ਜਿਹਨੂੰ ਮਰਜ਼ੀ ਕਹਤਾ, ਐਸਐਸਪੀ ਨੂੰ ਵੀ ਤੁਸੀਂ ਭਾਈ ਨੂੰ ਕੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ, ਤਾਂ ਕਿਸੇ ਅਫਸਰ ਦੀ ਜ਼ਰੂਰਤ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਕੋਈ ਜਵਾਬ ਦੇ। ਤਾਂ ਸਿੱਧੇ ਰੂਪ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ। ਸੋ ਇਹੋ ਜਿਹਾ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਬੋਲਣ ਵੀ ਇਹਨਾਂ ਨੇ ਲਾਏ, ਉਹ ਨੌਜਵਾਨ ਜਿਹੜਾ ਕਦੇ ਭਗਵੰਤ ਦੇ ਹੱਕ ਦੇ ਵਿੱਚ ਪਿੰਡ ਦੇ ਵਿੱਚ ਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਸੀ, ਤੇ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚ ਨੰਗਾ ਕਰਾ ਕੇ ਇਹ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ। ਵੀ ਦੱਸ ਵੀ ਵੀਡੀਓ ਕਾਲ ਵਾਲੀ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ। ਲੰਮਾ ਪਾਲਿਆ ਬੰਨ ਕੇ ਉੱਥੇ ਵੀਡੀਓ ਕਾਲਾਂ, ਵੀਡੀਓ ਬਣਾ, ਵੋਟ ਪਰਸਨਲ ਯਾਰ ਗੱਲ ਸੁਣੋ, ਸਰੀਰਕ ਅੰਗਾਂ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਕੀ ਆਦਤ ਹੈ? ਕੀ ਇਹੋ ਜਿਹਾ ਹਰਕਤ ਕਰ ਰਹੇ ਆ? 307 ਦਾ ਪਰਚਾ, ਭੈਣ ਮੇਰੀ ਸਕੂਲ ਦੇ ਵਿੱਚ ਹੈ। 307 ਦਾ ਪਰਚਾ ਮੇਰੀ ਭੈਣ ਤੇ ਮਾਤਾ ਦਾ, ਧੰਨਵਾਦ ਇਹਨਾਂ ਆਗੂਆਂ ਦਾ। ਇਸ ਤੋਂ ਵੱਡਾ ਕੀ ਸਬੂਤ ਹੋਊਗਾ? 307 ਤੋਂ ਵੱਡਾ ਤਾਂ ਕੋਈ ਸਬੂਤ ਨਹੀਂ। ਭੈਣਾਂ ਮੇਰੀਆਂ ਸਕੂਲ ਦੇ ਵਿੱਚ ਨੇ ਕਿ ਉਹਨੇ ਫੜ ਕੇ ਪਰਚਾ ਪਾਤਾ, ਚੈਨੀ ਚੋਰ ਬਣਾਤਾ ਮੈਨੂੰ, 379 ਵੀ ਲਾਤੀ। ਜਿਹੜੇ ਬੰਦੇ ਨੂੰ ਮੈਂ ਜਾਣਦਾ ਤੱਕ ਨਹੀਂ। ਇਸ ਤੋਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਇੱਜ਼ਤ। ਬੰਦਾ ਅਣਖ ਤੇ ਇੱਜ਼ਤ ਨਾਲ ਜਿਉਣਾ ਚਾਹੁੰਦਾ, ਸਵੈਮਾਨ ਨਾਲ ਹਰ ਬੰਦਾ ਜਿਉਣਾ ਚਾਹੁੰਦਾ। ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਸਵੈਮਾਨ ਤੇ ਕੋਈ ਸੱਟ ਨਾ ਵੱਜੇ, ਮੇਰੀ ਇੱਜ਼ਤ ਅਣਖ ਤੇ ਜਦੋਂ ਬੰਦੇ ਤੇ ਗੱਲ ਆਉਂਦੀ ਨਾ ਤੇ ਬੰਦਾ ਮਾਰਨ ਤੇ ਕਾਰੂ ਹੋ ਜਾਂਦਾ। ਇੱਕ ਬੰਦੇ ਨੂੰ ਨੰਗਾ ਕਰਕੇ, ਕੁੱਟ ਕੇ, ਰੀਲ ਕਰਕੇ, ਉਹਦੀ ਵੀਡੀਓ ਬਣਾ ਕੇ, ਉਹਦੇ ਵੀਡੀਓ ਕਾਲਾਂ ਦੇ ਤੁਸੀਂ ਮੁੱਖ ਮੰਤਰੀ ਨੂੰ ਦਿਖਾ ਰਹੇ ਆ। ਐਦੂ ਵੱਡਾ ਜ਼ਬਰ ਤੇ ਜ਼ੁਲਮ ਤੇ ਬੁੱਚੜਪਣਾ ਕੀ ਹੋ ਸਕਦਾ ਹੈ? ਕੋਈ ਉਹੀ 80-90 ਦਾ ਦੌਰ ਜਿਹੜਾ ਆਪਾਂ ਕਰਦੇ ਆ ਰਹੇ ਆ, ਜਿਹਦੇ ਬਾਰੇ ਗੱਲ ਸੁਣਦੇ ਆ ਰਹੇ 80-90 ਸਾਡੇ ਨੌਜਵਾਨਾਂ ਨਾਲ, ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਤਸ਼ੱਦਦ ਥਾਣਿਆਂ 'ਚ, ਸੀਨੀਅਰ ਸਟਾਫਾਂ ਦੇ ਵਿੱਚ, ਉਹੀ ਦੁਬਾਰਾ ਦੁਹਰਾਇਆ ਗਿਆ। ਅੱਜ ਦੇਖਦੇ ਆ ਕਿ ਪੰਜਾਬ ਦੇ ਵਿੱਚ ਕਿਹੜਾ ਇਹਦਾ ਨੋਟਿਸ ਲੈਂਦਾ ਤੇ ਕੀ ਇਹ ਗੱਲ। ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ, ਇੱਥੇ ਨਹੀਂ ਖੜਨਾ। ਇਹ ਮਸਲਾ ਲੈ ਕੇ ਜਿੰਨੇ ਵੀ ਸੀਆਈ ਸਟਾਫ ਦੇ ਅਧਿਕਾਰੀ ਹੈ, ਚਾਹੇ ਉਹ ਕਮਿਸ਼ਨਰ ਹੈ ਲੁਧਿਆਣੇ ਪੁਲਿਸ ਦਾ, ਉਹਨਾਂ ਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਬਹਾਨੇ ਨਾਲ ਉੱਥੇ ਅਣਮਨੁੱਖੀ ਤਸ਼ੱਦਦ ਹੋਇਆ। ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ, ਮੁਕੱਦਮੇ ਜਿਹੜੇ ਦਰਜ ਹੋਏ ਬਹਾਨੇ ਦੇ ਉੱਤੇ, ਲੁਧਿਆਣੇ ਮੁਕੱਦਮਾ ਦਰਜ ਹੋਇਆ, ਪਟਿਆਲੇ ਮੁਕੱਦਮਾ ਦਰਜ ਹੋਇਆ, ਹੋਰ ਮੁਕੱਦਮਾ ਦਰਜ ਹੋਇਆ, ਮੋਹਾਲੀ ਮੁਕੱਦਮਾ ਦਰਜ ਹੋਇਆ। ਉਹ ਮੁਕੱਦਮੇ ਸਾਡੇ ਕੋਲ ਰਿਪੋਰਟਾਂ ਨੇ, ਲੈ ਕੇ ਤੁਸੀਂ ਪੜ੍ਹ ਸਕਦੇ ਹੋ। ਇਹ ਮੁਕੱਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਆ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਉਹ ਆ ਚੁੱਕੀਆਂ ਨੇ। ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦਿਆਂਗੇ ਵੀ ਇਹ ਮੁਕੱਦਮੇ ਇਹਨਾਂ ਨੇ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ, ਜਿਹੜੀ ਰੇੜਕਾ ਆਪਣਾ ਫਸਿਆ ਹੋਇਆ ਜਿਹੜੀ ਗੱਲ ਦੇ ਉੱਤੇ, ਜਿਹੜੇ ਕਹਿੰਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ, ਤੇ ਸਾਡਾ ਇਹ ਸੀ ਵੀ ਜੇ ਜ਼ਮਾਨਤ ਅਸੀਂ ਤਾਂ ਕਰਾਵਾਂਗੇ ਜੇ ਅਸੀਂ ਦੋਸ਼ੀ ਹੋਵਾਂਗੇ। ਜੇ ਅਸੀਂ ਗੁਨਾਹ ਕੀਤਾ ਹੋਊ, ਅਸੀਂ ਚੈਨੀਆਂ ਭਾਨੇ ਨੇ ਖੋਹੀਆਂ ਹੋਣਗੀਆਂ, ਫਰੋਤੀਆਂ ਮੰਗੀਆਂ ਹੋਣਗੀਆਂ, ਤਾਂ ਅਸੀਂ ਜ਼ਮਾਨਤ ਕਰਾਵਾਂਗੇ, ਨਹੀਂ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ। ਇਸ ਲਈ ਸਾਰੇ ਪਰਚਿਆਂ ਦੀਆਂ ਕਾਪੀਆਂ ਸਾਡੇ ਕੋਲ ਆ, ਤੁਸੀਂ ਲੈ ਸਕਦੇ ਹੋ। ਇਹ ਪਰਚੇ ਡਿਸਚਾਰਜ ਹੋ ਚੁੱਕੇ। ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਧਨੌਲੇ, ਭਾਨੇ ਦੀਆਂ ਦੋਨੇ ਭੈਣਾਂ ਤੇ, ਬਾਪੂ ਤੇ, ਭਰਾ ਤੇ, ਮੇਰੇ ਤੇ, ਸਾਰੇ ਹੋਰ ਵੱਖ-ਵੱਖ ਜਿਹੜੇ ਯੂਟਿਊਬਾਂ ਚਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕੱਦਮਾ ਦਰਜ ਸੀ। ਉਹ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ। ਹਵੋਰ ਦੇ ਮੁਕੱਦਮੇ ਦੀ ਰਿਪੋਰਟ ਹੈ, ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਹੈ, ਲੁਧਿਆਣੇ ਦੇ ਮੁਕੱਦਮੇ, ਸਾਰੀਆਂ ਰਿਪੋਰਟਾਂ ਸਾਡੇ ਕੋਲ ਤੁਸੀਂ ਲੈ ਸਕਦੇ ਹੋ। ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ, ਰੱਦ ਕਰਕੇ ਬਾਹਰ ਆ ਚੁੱਕੀ ਹੈ। ਇੱਕ ਗੱਲ ਹੋਰ ਮੈਂ ਜਿਹੜੀ ਖਾਸ ਤੇ ਕਹਿਣਾ ਚਾਹੁੰਦਾ, ਦੇਖੋ ਇਹਨਾਂ ਦੇ ਤਕੜਮਬਾਜ਼ੀਆਂ ਕੀ ਹੁੰਦੀਆਂ, ਕਿਵੇਂ ਪੈਂਤੜੇ ਖੇਡਦੇ ਆ। ਜਿਸ ਦਿਨ ਅਸੀਂ 3 ਤਰੀਕ ਨੂੰ ਇੱਥੇ ਜਾਮ ਲਾਇਆ ਨਾ, ਜਿੱਦੇ ਹਾਈਵੇ ਜਾਮ ਹੋਇਆ, ਸ਼ੁਰੂ ਦੇ ਵਿੱਚ ਅਸੀਂ 300-400 ਜਾਣਾ ਅੱਗੇ ਸੀਗੇ ਲੱਗੇ ਹੋਏ। ਉੱਥੇ ਪੁਲਿਸ ਪ੍ਰਸ਼ਾਸਨ ਆਉਂਦਾ, ਪੁਲਿਸ ਪ੍ਰਸ਼ਾਸਨ ਜਦੋਂ ਮੈਨੂੰ ਕੀ ਕਹਿੰਦਾ ਹੈ, ਮੈਨੂੰ ਕਹਿੰਦੇ ਤੂੰ ਗ੍ਰਿਫਤਾਰੀ ਦੇ ਦੇ, ਤੂੰ ਰਿਟੇਨ ਹੋ ਜਾ, ਤੂੰ ਨਜ਼ਰਬੰਦ ਹੋ ਜਾ, ਇਹਨਾਂ ਤੋਂ ਡਾਂਗਾ ਮਾਰ ਕੇ ਭਜਾ ਦਿਆਂਗੇ। ਮੈਂ ਕਿਹਾ ਜੀ ਇਹ ਜਿਹੜੇ ਆਏ ਨੇ ਨਾ, ਇਹ ਪੰਜਾਬ ਦੇ ਲੋਕ, ਇਹਨਾਂ ਦੇ ਕੋਈ ਨਿੱਜੀ ਹਿੱਤ ਨਹੀਂ ਵੀ ਹਿੱਤ ਲੈ ਕੇ ਆਏ ਆ ਜਾਂ ਕੋਈ ਨਿੱਜੀ ਆਪਣੇ ਕੰਮ ਲਈ ਆਏ ਆ। ਇਹ ਲੋਕ ਆਏ ਨੇ ਸੱਚਾਈ ਲਈ, ਜ਼ਬਰ ਦੇ ਖਿਲਾਫ,
ਜੋ ਤਸ਼ੱਦਦ ਹੋਇਆ, ਜੋ ਆਵਾਜ਼, ਜੋ ਜਵਾਨਬੰਦੀ ਤੁਸੀਂ ਕਰ ਰਹੇ ਹੋ, ਜਵਾਨਬੰਦੀ ਤੁਸੀਂ ਤਾਂ ਕਹਿੰਦੇ ਮੋਦੀ ਕਰ ਰਿਹਾ। ਮੋਦੀ ਜਿਵੇਂ ਦੱਬ ਰਿਹਾ ਨਾ ਜਵਾਨਾਂ ਨੂੰ, ਆਵਾਜ਼ਾਂ ਨੂੰ, ਜੇਲ੍ਹਾਂ UAPA NSA ਲਾ ਕੇ, ਉਹੀ ਕੰਮ ਭਗਵੰਤ ਨੇ ਸ਼ੁਰੂ ਕੀਤਾ ਪੰਜਾਬ ਦੇ ਵਿੱਚ। ਇਹ ਸਾਰੀ ਪੰਜਾਬ ਦੀ ਜ਼ਬਾਨੀ, ਪੰਜਾਬ ਦੀ ਕਿਸਾਨੀ, ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਜਿੰਨੇ ਇਕੱਠੇ ਹੋ ਕੇ ਆਏ ਆ, ਇਹ ਆਏ ਆ ਉਹ ਜਵਾਨਬੰਦੀ ਦੇ ਖਿਲਾਫ ਆਏ ਆ। ਮੈਂ ਕਿਹਾ ਸੀ ਉਹਨਾਂ ਚੋਂ ਵੀ ਚੁੱਪ ਕਰਕੇ ਨਜ਼ਰਬੰਦ ਹੋ ਜਾਾਂਗੇ। ਤਾਂ ਉਹ ਮੈਨੂੰ ADGP ਸੀਗਾ ਉੱਥੇ ਢਿੱਲੋਂ, ਕਹਿੰਦਾ ਜੀ ਆਗੂ ਐਂ ਕਰਦੇ ਹੁੰਦੇ ਆ, ਰਿਟੇਨ ਹੋ ਜਾਂਦੇ ਹੁੰਦੇ ਆ। ਮੈਂ ਕਿਹਾ ਇਹ ਕੰਮ ਇਹ ਹੋਰ ਕਰਦੇ ਹੋਣੇ, ਅਸੀਂ ਰਿਟੇਨ ਨਹੀਂ ਹੋਣਾ। ਸਾਡੇ ਬਰਾਬਰ ਡਾਂਗਾ ਮਾਰੋ, ਪਰਚੇ ਪਾ ਦਿਓ, ਚੱਕ ਕੇ ਜੇਲ੍ਹ ਸਿੱਟ ਦਿਓ। ਅਸੀਂ ਇਹਨਾਂ ਨਾਲ ਆਏ ਆ, ਇਹ ਸਾਡੇ ਨਾਲ ਆਏ ਆ, ਇਹਨਾਂ ਨਾਲ ਹੀ ਕਿਤੇ ਜਾਵਾਂਗੇ। ਇਹਨਾਂ ਦੂਜੇ ਪਾਸੇ ਕੀ ਕੀਤਾ ਸੁਣਨ ਵਾਲੀ ਗੱਲ ਹੈ। ਉਹੀ ਪੁਲਿਸ ਅਧਿਕਾਰੀ ਕਿਸਾਨ ਆਗੂਆਂ ਨੂੰ ਕਹਿੰਦਾ, ਲੱਖਾ ਕਹਿੰਦਾ ਮੈਨੂੰ ਗ੍ਰਿਫਤਾਰ ਕਰ ਰਹੇ ਨੇ, ਡਾਂਗਾ ਮਾਰ ਦਿਓ। ਪਾੜਨ ਦੀ ਕੋਸ਼ਿਸ਼ ਕਿਵੇਂ ਕਰਦੇ ਨੇ। ਅਸ਼ਪਾਲਾਂ ਤੋਂ ਮੁੰਡਾ ਅਸਪਾਲ ਕਲਾਂ ਤੋਂ, ਉਹਨੇ ਮੈਨੂੰ ਦੱਸਿਆ, ਕਹਿੰਦਾ ਬਾਈ ਜਦੋਂ ਉੱਥੇ ਗਏ ਨੇ SP ਆ ਗਿਆ। SP ਕਹਿਣ ਲੱਗਿਆ ਕਿ ਯਾਰ ਤੂੰ ਭਾਨੇ ਮਗਰ ਤੁਰੇ ਫਿਰਦੇ ਹੋ। ਭਾਨੇ ਨੇ ਤਾਂ 3 ਲੱਖ ਰੁਪਇਆ ਕਿਸੇ ਬੰਦੇ ਦਾ ਮੜਵਾਇਆ ਸੀ, 2,90,000 ਰੁਪਇਆ, 2 ਲੱਖ ਉਹਨਾਂ ਨੂੰ ਦੇਤਾ, 90,000 ਭਾਨਾ ਖਾ ਗਿਆ। ਤੁਸੀਂ ਚੋਰ ਬੰਦਿਆਂ ਮਗਰ ਤੁਰੇ ਫਿਰਦੇ ਹੋ। ਜਾਣੇ ਇਹ ਗਾਹਾਂ ਨੂੰ ਵੀ ਖਿਆਲ ਰੱਖਣਾ ਵੀ ਕਿਵੇਂ ਇਹ ਪਾੜਦੇ ਨੇ, ਕਿਵੇਂ ਕੱਲੇ ਨੂੰ ਨਖੇੜਦੇ ਨੇ, ਕਿਵੇਂ ਪ੍ਰਾਪੇ ਗੰਡਾ, ਕਿਵੇਂ ਪ੍ਰਚਾਰ। ਹੁਣ ਪ੍ਰਾਪੇ ਗੰਡਾ ਪ੍ਰਚਾਰ ਕਈ ਖੌਤੀ ਪੱਤਰਕਾਰਾਂ ਨੇ ਵੀ ਚਲਾਇਆ। ਇੱਕ ਮਿੰਟ ਬਾਈ ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਇਹ ਮਿੱਥ ਕੇ ਏਜੰਡੇ ਨਾ ਚਲਾਇਆ ਕਰੋ, ਇਹ ਸ਼ਾਸਨ ਦੇ ਤਹਿਤ ਏਜੰਡੇ ਨਾ ਚਲਾਓ। ਕੁਝ ਬੰਦਿਆਂ ਨੇ ਵੀ ਚਲਾਏ। ਲੱਖਾ ਕੱਲਾ ਕਿਵੇਂ ਪਹੁੰਚ ਗਿਆ ਜੀ? ਆ ਸੰਦੀਪ ਕੂਲ ਬੈਠਾ, ਪੁੱਛ ਲਓ ਕਿਵੇਂ ਪਹੁੰਚ ਗਿਆ। ਇਹ ਵੀ ਫਿਰ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ। ਕਾਕਾ ਕੂਲਾ ਵੀ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ। ਸਭਰਾਂ ਸਾਹਿਬ ਉੱਥੋਂ ਮਾਝਾ ਸੰਘਰਸ਼ ਕਮੇਟੀ ਵਾਲੇ ਮਾਝੇ ਤੋਂ ਚੱਲ ਕੇ ਅੰਮ੍ਰਿਤਸਰ ਤੋਂ ਵੀ ਮਿਲ ਕੇ ਪਹੁੰਚ ਗਏ। ਜਸਵਿੰਦਰ ਲੌਂਗੋਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਯਾਦ ਵਾਲਾ ਪ੍ਰਧਾਨ, ਉਹ ਵੀ ਮਿਲ ਕੇ ਪਹੁੰਚ ਗਿਆ। ਸੋ ਕਈ ਬੰਦਿਆਂ ਨੇ ਤੇ ਕਈ ਅਖੌਤੀ ਪੱਤਰਕਾਰਾਂ ਨੇ ਮਿਲ ਕੇ ਏਜੰਡਾ ਚਲਾਇਆ, ਰਲ ਕੇ ਸਰਕਾਰ ਦੇ ਨਾਲ ਸਟੇਟ ਦਾ ਸੰਦ ਬਣ ਕੇ ਏਜੰਡੇ ਚਲਾਏ। ਇਹ ਉੱਥੇ ਕਿਵੇਂ ਪਹੁੰਚ ਗਏ, ਇਹਨਾਂ ਦੀ ਮਿਲੀ ਭੁਗਤ ਹੈ। ਫਿਰ ਉਹ 10 ਨੂੰ ਕਿਵੇਂ ਛੱਡਿਆ ਜਾਊਗਾ, ਛੁੱਟੀਆਂ ਜੀ, ਫਲਾਨਾ ਜੀ, ਧਮਕਾਨਾ ਜੀ। ਹੁਣ ਕੋਈ ਨਵਾਂ ਏਜੰਡਾ ਲੱਭਣਗੇ। ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ, ਇਹ ਗੱਲਾਂ ਚੰਗੀਆਂ ਨਹੀਂ। ਅਸੀਂ ਪੰਜਾਬ ਲਈ ਲੜਦੇ ਆਂ, ਪੰਜਾਬ ਲਈ ਲੜਦੇ ਮਰਦੇ ਹੀ ਕਿਤੇ ਨਜ਼ਰ ਆਵਾਂਗੇ। ਇਹ ਸਿਆਸਤਾਂ ਚੰਗੀਆਂ ਨਹੀਂ। ਪੰਜਾਬ ਦੇ ਉੱਤੇ ਹਮਲੇ ਬਹੁਤ ਭਾਰੂ ਹੋ ਰਿਹਾ। ਸਾਡੇ ਖੜੇ ਕਿਸਾਨ 13 ਨੂੰ ਜਾਣਾ, ਕੱਲ ਨੂੰ ਜਾਣਾ ਦਿੱਲੀ ਨੂੰ। ਉਹ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਆ ਗਈਆਂ। ਕਿਵੇਂ ਤੁਹਾਡੀ ਕਿਸਾਨੀ, ਤੁਹਾਡੀਆਂ ਜ਼ਮੀਨਾਂ, ਤੁਹਾਡੀਆਂ ਮਜ਼ਦੂਰੀਆਂ, ਤੁਹਾਡੇ ਰੁਜ਼ਗਾਰ, ਤੁਹਾਡੀਆਂ ਨੌਕਰੀਆਂ, ਤੁਹਾਡੇ ਪਾਣੀ ਬੋਲੀ ਕਿਵੇਂ ਖਤਮ ਕਰਨੇ ਆ। ਅਗਲਾ ਤੁਹਾਡੀ ਹੋਂਦ ਨੂੰ ਮਾਰਨ ਨੂੰ ਫਿਰਦਾ ਤੇ ਤੁਸੀਂ ਆਪਣੇ ਲੱਤਾਂ ਖਿੱਚੀ ਜਾਂਦੇ ਹੁੰਦੇ। ਸੋ ਮੇਰੀ ਬੇਨਤੀ ਹੱਥ ਬੰਨ ਕੇ ਉਹਨਾਂ ਪੱਤਰਕਾਰਾਂ ਨੂੰ, ਪੱਤਰਕਾਰ ਤਾਂ ਮੈਂ ਨਹੀਂ ਕਹੂੰਗਾ, ਪੱਤਰਕਾਰ ਤਾਂ ਇਹ ਨਹੀਂ ਹੁੰਦੀ। ਮੈਂ ਬੈਠਾ, ਤੁਸੀਂ ਸਾਰੇ ਬੈਠੇ ਹੋ, ਜਿਹੜਾ ਮਰਜ਼ੀ ਹਿੱਕ ਠੋਕ ਕੇ ਸਵਾਲ ਪੁੱਛੋ, ਹਿੱਕ ਠੋਕ ਕੇ ਜਵਾਬ ਦੇਊਗਾ, ਅੱਖ ਚੱਕ ਪਾ ਕੇ ਜਵਾਬ ਦੇਊਗਾ। ਇਹ ਏਜੰਡੇ ਚਲਾਉਣੇ ਬੰਦ ਕਰ ਦਿਓ, ਆਪਦਾਂ ਦੇ ਖਿਲਾਫ ਸਾਜ਼ਿਸ਼ਾਂ ਘੜਨੀਆਂ ਬੰਦ ਕਰ ਦਿਓ। ਇਹ ਉਹਨਾਂ ਦਾ ਸਟੇਟ ਦਾ ਸੰਦ ਬਣ ਕੇ ਨਾ ਚੱਲੋ, ਇਹੀ ਬੇਨਤੀ ਆ। ਅਗਲੀ ਗੱਲ ਰਣਨੀਤੀ ਜਿਹੜੀ ਹੈਗੀ ਹੈ, ਜੋ ਵੀ ਹੋਊਗੀ ਆਉਣ ਵਾਲੇ ਸਮੇਂ 'ਚ ਮੈਂ ਫੇਰ ਕਹਿੰਦਾ, ਜੋ ਭਾਨੇ ਨੇ ਕਿਹਾ, ਇਹ ਨਹੀਂ ਪਤਾ ਕੱਲ ਨੂੰ ਕੋਈ ਪਰਚਾ ਹੋਰ ਚੱਕ ਕੇ ਦੇ ਦੇਣਗੇ। ਪਰ ਕੋਈ ਗੱਲ ਨਹੀਂ, ਭਾਂਸਾਂ ਜਿੰਨਾ ਤੇਰਾ ਜ਼ੋਰ ਲਾਦਾ ਅੱਡੀ ਚੋਟੀ ਦਾ ਲਾ ਦੇ, ਜਿੰਨੇ ਬੰਦੇ ਸਿੱਟਨੇ ਸਿੱਟ ਲਾ, ਪਰ ਇਹ ਆਵਾਜ਼ਾਂ ਪੰਜਾਬ 'ਚੋਂ ਬੰਦ ਨਹੀਂ ਹੋਣੀਆਂ, ਜ਼ਬਾਨਬੰਦੀ ਨਹੀਂ ਹੋਣੀ। ਇਸ ਤੋਂ ਬਾਅਦ ਮੈਂ ਸਰਦੀਪ ਫੂਲ ਜੀ ਨੂੰ ਕਹੂੰਗਾ। ਇੱਕ ਮਿੰਟ ਉਦੋਂ ਬਾਅਦ ਕਰਦੇ ਸਵਾਲ। ਜਿਹੜਾ ਇਹ ਪਹਿਲਾਂ ਗੱਲ ਤੁਹਾਡੇ ਸਿੱਧੂ ਨੇ ਵੀ ਕਹੀ ਹੈ ਵੀ ਇਹ ਬੇਟੀ ਦਾ ਮਾਮਲਾ ਨਹੀਂ, ਨਾ ਇਹ ਇਕੱਲੇ ਉਹ ਜਿਹੜੇ ਆਪਣੇ ਟਰੈਵਲਿੰਗ ਏਜੰਟ ਵਾਲਾ ਹੈਗਾ, ਮਾਮਲਾ ਵੱਡਾ ਹੈ। ਜਦੋਂ 29 ਤਰੀਕ ਨੂੰ ਇੱਥੇ ਕੋਰਟ ਨੇ ਇਕੱਠ ਕਰਨ ਦਾ ਦਿੱਤਾ ਪ੍ਰੋਗਰਾਮ, ਅਸੀਂ ਆਪਦੀ ਜਥੇਬੰਦੀ ਵੱਲੋਂ ਇੱਕ ਦਿਨ ਪਹਿਲਾਂ 28 ਨੂੰ ਅਸੀਂ ਕਹਿਤਾ ਸੀਗਾ ਵੀ ਯਾਰ ਜਿੱਡਾ ਵੱਡਾ ਇਹ ਇੱਕ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਘਾਣ ਹੋ ਰਿਹਾ, ਵੀ ਯਾਰ ਨੌਜਵਾਨ ਕਿਸਾਨ ਚੁੱਪ ਕਰਕੇ ਕਿਉਂ ਬੈਠੇ ਆ। 29 ਨੂੰ ਤਾਂ ਆਪਾਂ ਜਾਣੇ ਜਾਣਾ, 2 ਘੰਟਿਆਂ ਲਈ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਬੰਦ ਕਰ ਦਿੱਤੇ ਤਾਂ ਕਿ ਬੱਚੇ ਨੂੰ ਪਤਾ ਲੱਗ ਜਾਏ ਵੀ ਕੱਲ ਨੂੰ 29 ਨੂੰ ਕੀ ਹੋ ਰਿਹਾ। ਚੱਲ ਜਦੋਂ ਅਸੀਂ ਉਹ ਦੇਤੀ, ਸਾਡੇ ਪ੍ਰਧਾਨ ਨੇ ਬਲਦੇਵ ਸਿੰਘ ਜੀਰੇ ਨੇ ਵੀਡੀਓ ਪਾਤੀ, ਤੁਰੰਤ ਸਾਨੂੰ ਘੱਟੋ ਘੱਟ 10 ਜਿਹੜੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਫੋਨ ਆਏ ਵੀ ਤੁਸੀਂ ਕਿਸਾਨਾਂ ਦੀ ਖਾਤਰ ਲੜਨਾ, ਤੁਸੀਂ ਭਾਨੇ ਸਿੱਧੂ ਤੋਂ ਕੀ ਲੈਣਾ। ਉਹ ਤਾਂ ਉਹਦੀ ਬੋਲੀ ਨਹੀਂ ਠੀਕ, ਉਹਨੂੰ ਬੋਲਣਾ ਨਹੀਂ ਆਉਂਦਾ, ਉਹਦੀ ਭਾਸ਼ਾ ਨਹੀਂ ਠੀਕ, ਸੱਭਿਅਕ ਨਹੀਂ ਉਹਦੀ ਭਾਸ਼ਾ, ਉਹਦੀ ਰਫ ਭਾਸ਼ਾ ਹੈਗੀ ਹੈ। ਮਤਲਬ ਤੁਸੀਂ ਆਪਦਾ ਪ੍ਰੋਗਰਾਮ ਹੈ ਜਿਹੜਾ ਟੋਲ ਪਲਾਜ਼ੇ ਬੰਦ ਕਰਨ ਵਾਲਾ ਵੀ ਵਾਪਸ ਕਰ। ਅਸੀਂ ਉਹਨੂੰ ਇਹੀ ਜਵਾਬ ਦਿੱਤਾ ਵੀ ਇਹ ਜਿਹੜਾ ਮਾਮਲਾ ਹੈਗਾ ਬਾਜ਼ ਬੰਦ ਕਰਾਉਣ ਦਾ ਮਾਮਲਾ ਇਹ। ਅਸੀਂ ਕੋਈ ਜਾਤੀ ਸਾਡੇ ਨਾਲ, ਉਹਦੇ ਨਾਲ ਕੋਈ ਉਹਦੇ ਵਿਰੋਧ ਵੀ ਹੋ ਸਕਦੇ ਆ ਭਾਨੇ ਨਾਲ, ਪਰ ਇੱਥੇ ਤਾਂ ਆਵਾਜ਼ ਦਬਾਉਣ ਦਾ ਮਾਮਲਾ ਹੈਗਾ। ਅੱਜ ਉਹਦੀ ਆਵਾਜ਼ ਦਬਾ ਰਹੇ ਹੋ ਤੁਸੀਂ, ਉਹਦੇ ਤੇ ਅਣਮਨੁੱਖੀ ਤਸ਼ੱਦਦ ਕਰ ਰਹੇ ਹੋ, 3rd ਡਿਗਰੀ ਟਾਰਚਰ ਕਰ ਰਹੇ ਹੋ ਤੁਸੀਂ ਇਹ। ਤੇ ਕੱਲ ਨੂੰ ਜੇ ਅਸੀਂ ਚੁੱਪ ਕਰਾਂਗੇ ਤਾਂ ਸਾਡੇ ਤੇ ਕਿਉਂ ਨਾ ਹੋਊਗਾ। ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਜਿਹੜੀ ਗੱਲ ਨੋਟ ਕਰਨ ਵਾਲੀ ਗੱਲ ਹੈਗੀ ਹੈ, ਉਹ ਕਹਿੰਦੇ ਬਈ ਕੀ ਤੁਸੀਂ ਇਹ ਜ਼ਿੰਮੇਵਾਰੀ ਲੈਂਦੇ ਹੋ ਵੀ ਉਹ ਦੂਜਾ ਜਿਹੜਾ ਤੁਸੀਂ ਸਪੋਰਟ ਤਾਂ ਕਰੀ ਜਾਂਦੇ ਹੋ ਵੀ ਉਹ ਗਾਹਾਂ ਨੂੰ ਇਹ ਜੀ ਰਫ ਭਾਸ਼ਾ ਨਹੀਂ ਬੋਲੂਗਾ। ਤਾਂ ਅਸੀਂ ਠੋਕ ਕੇ ਕਿਹਾ ਬਈ ਉਹ ਨੌਜਵਾਨ ਹੈ ਜਿਹੜੇ ਦੇ ਦਰਦ ਹੈ, ਜਿਹੜਾ ਉਹ ਪੋਲਿਟਿਕਸ ਤੇ ਛੋਟੀ ਤੇ
ਅਟੈਕ ਕਰ ਰਹੇ ਆ। ਤੁਹਾਡੀ ਜਿਹੜੀ ਇਹ ਭ੍ਰਿਸ਼ਟ ਗਧੜੀ ਰਾਜਨੀਤੀ ਆ ਜਿਹੜੀ ਤੁਹਾਡੀ ਪੰਜਾਬ ਦੀ ਜਾਂ ਜਿਹੜੀਆਂ ਵੀ ਪਾਰਟੀਆਂ ਦੀ, ਉਹ ਰਾਜਨੀਤੀ ਦੇ ਅਟੈਕ ਹੈ, ਉਹਦਾ ਵਿਅਕਤੀਗਤ ਕਿਸੇ ਤੇ ਅਟੈਕ ਨਹੀਂ। ਚੱਲ ਨਾਂ ਲੈਤਾ ਹੁਣ, ਜੇ ਭਗਵੰਤ ਮਾਨ ਦਾ ਨਾਂ ਲੈਤਾ ਬਤੌਰ ਮੁੱਖ ਮੰਤਰੀ ਦੇ ਤੌਰ ਤੇ ਨਾਂ ਲਿਆ, ਨਾ ਕਿ ਉਹਦਾ ਕੋਈ ਨਿੱਜੀ ਤੌਰ ਤੇ। ਸੋ ਇਸ ਕਰਕੇ ਉਹ ਹੁਣ ਵੀ ਕਹਿੰਦੇ ਸੀਗੇ ਵੀ ਤੁਸੀਂ ਜ਼ਿੰਮੇਵਾਰੀ ਲਓ, ਵੀ ਜਦੋਂ ਭਾਨਾ ਬਾਹਰ ਆਇਆ ਤਾਂ ਉਹ ਬੋਲੂਗਾ ਨਹੀਂ, ਕਹਿੰਦੇ ਸੀ ਨਾ ਆਪਣੇ ਲੱਖੇ ਵੀ ਇਹਦੀ ਜ਼ਿੰਮੇਵਾਰੀ ਲਓ। ਤਾਂ ਅਸੀਂ ਠੋਕ ਕੇ ਕਿਹਾ ਵੀ ਅਸੀਂ ਇੱਕ ਵਾਰ, ਪਹਿਲੀ ਗੱਲ ਤਾਂ ਮੈਂ ਆਖਿਆ ਵੀ ਉਹ ਸੁਲਝਿਆ ਹੋਇਆ, ਇੰਨਾ ਰੜ ਗਿਆ, ਕੱਲਾ ਪੜ੍ਹ ਹੀ ਨਹੀਂ ਗਿਆ, ਹੁਣ ਤਾਂ ਰੜ ਗਿਆ ਇੰਨੇ ਸਾਲਾਂ 'ਚ। ਉਹ ਯਾਰ ਮੂਰਖ ਹੈ, ਉਹ ਪਾਗਲ ਹੈ ਵੀ ਕਿਸੇ ਨੂੰ ਗਾਲਾਂ ਦੇਊਗਾ ਉਹ। ਇਹ ਸਾਨੂੰ ਉਮੀਦ ਹੀ ਨਹੀਂ ਵੀ ਉਹ ਹਾਂ ਠੀਕ ਆ ਅਟੈਕ ਕਰੂਗਾ, ਪੜਚੋਲ ਵੀ ਕਰੂਗਾ, ਜੋ ਵੀ ਲੋਕਾਂ ਨਾਲ ਹੁੰਦੀ ਉਹਦੇ ਨਾਲ ਹੋਈ ਉਹ ਦੱਸੂਗਾ, ਪਰ ਸੱਭਿਅਕ ਭਾਸ਼ਾ 'ਚ ਦੱਸੂਗਾ। ਹੁਣ ਤੁਸੀਂ ਸੁਣ ਲਿਆ ਇਹਦੇ 'ਚ ਕਿਹੜੀ ਗਾਲ ਹੈ ਇਹਦੇ ਵਿੱਚ? ਕੋਈ ਕਹਿ ਸਕਦੇ ਵੀ ਨਾਨ ਪਾਰਲੀਮੈਂਟ ਹੈ ਇਹ ਜਾਂ ਨਾਨ ਸੱਭਿਅਕ ਹੈਗੀ ਇਹ। ਸੋ ਇਸ ਕਰਕੇ ਇਹ ਬਿਲਕੁਲ ਅਸੀਂ ਠੋਕ ਕੇ ਉਹਨਾਂ ਨੂੰ ਕਿਹਾ, ਜਵਾਬ ਤਾਂ ਕੈਂਸਲ ਕਰਾਉਂਦੇ ਸੀਗੇ। ਉਸ ਤੋਂ ਬਾਅਦ ਫਿਰ ਜਿੱਦੇ ਆਹ 3 ਤਰੀਕ ਦਾ ਪ੍ਰੋਗਰਾਮ ਸੀਗਾ, ਉੱਤੇ ਜਦੋਂ ਅਸੀਂ ਉੱਥੋਂ 500 ਬੰਦੇ ਦਾ ਜਥਾ ਤੁਰਿਆ 150 ਗੱਡੀ, ਤਾਂ ਸਾਨੂੰ ਪਤਾ ਵੀ ਜਿਹੜਾ ਅਸੀਂ 4 ਥਾਵਾਂ ਤੇ ਧੱਕ ਕੇ ਜਿਹੜਾ ਸਾਨੂੰ 6 ਵਜੇ ਨੂੰ ਉੱਥੇ ਪਹੁੰਚਾਇਆ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਮੈਂ ਅਗਲੀ ਗੱਲ ਮੈਂ ਇਹ ਕਰਨਾ ਚਾਹੁੰਦਾ, ਬਾਹਲੀ ਨਹੀਂ ਕਹਿਣਾ ਚਾਹੁੰਦਾ, ਉਹ ਮੈਂ ਪਿੱਛੇ ਸਟੇਜ ਤੇ ਕਹਿ ਆਇਆ ਵੀ ਜਿਹੜੀ ਇਹਨੇ ਭਾਨੇ ਸਿੱਧੂ ਨੂੰ ਕਿਹਾ ਵੀ ਇਹ ਹਜੇ ਟਿਕਣਗੇ ਨਹੀਂ, ਇਹ ਕੱਲ ਨੂੰ ਹੋਰ ਬਦਲੇ ਦੀ ਭਾਵਨਾ ਦੇ ਤਹਿਤ ਨਵੇਂ ਪਰਚੇ ਪਾਉਣਗੇ। ਮੈਨੂੰ ਤਾਂ ਲੱਗਦਾ ਵੀ ਅਸਲ ਵਿੱਚ ਉਹ ਲੰਘ ਗਿਆ ਸਮਾਂ। ਇਹ ਸ਼ੁਰੂ ਹੋ ਗਿਆ ਸੀਗਾ, 3 ਪੈ ਗਿਆ, ਫਿਰ 4 ਪੈ ਗਿਆ, ਜਿੱਦੇ ਆਪਾਂ 29 ਵਾਲਾ ਇਕੱਠ ਕੀਤਾ ਉਸੇ ਦਿਨ ਹੀ ਇੱਕ ਹੋਰ ਪੈ ਗਿਆ ਅਬੋਹਰ ਵਾਲਾ, ਉਹ ਬ੍ਰੇਕ ਲੱਗ ਗਈ ਉਹਦੀ। ਤੇ ਪਰ ਇੱਕ ਗੱਲ ਹੈਗੀ ਹੈ, ਮੰਨ ਕੇ ਕਰ ਲਓ ਵੀ ਜੇ ਇਹ ਜੀ ਬਦਲੇ ਵਾਲੀ ਭਾਵਨਾ ਦੇ ਤਹਿਤ ਕੋਈ ਨਵਾਂ ਕਾਰਵਾਈ ਕਰਦੇ ਆ, ਪਰਚਾ ਪਾਉਂਦੇ ਆ, ਤਾਂ ਜਿਵੇਂ ਹੁਣ ਵੀ ਮੂੰਹ ਦੀ ਖਾਣੀ ਪਈ ਆ ਉਹਨਾਂ ਨੂੰ, ਬਿਲਕੁਲ ਐਂ ਮੂੰਹ ਦੀ ਖਾਣੀ ਪਊਗੀ। ਪੰਜਾਬ ਦਾ ਜਿਹੜਾ ਨੌਜਵਾਨ ਹੈ, ਪੰਜਾਬ ਦੇ ਕਿਸਾਨ ਹੈ, ਕ੍ਰਾਂਤੀਕਾਰੀ ਕਿਸਾਨ ਜਥੇਬੰਦੀਆਂ ਸਭ ਦੇ ਡਟ ਕੇ ਖੜਨਗੀਆਂ। ਕੋਈ ਕਿਸੇ ਨਾਲ ਨਾ ਭਾਨੇ ਸਿੱਧੂ ਦੇ ਨਾਲ, ਨਾ ਕਿਸੇ ਨਾਲ ਹੋਰ ਨਾਲ, ਭਾਵੇਂ ਸਾਡਾ ਵਿਰੋਧੀ ਵੀ ਹੋਵੇ, ਜੇ ਉਹਦੇ ਜਮਹੂਰੀ ਹੱਕਾਂ ਦਾ ਘਾਣ ਹੁੰਦਾ ਤਾਂ ਅਸੀਂ ਉਹਦੇ ਨਾਲ ਡਟ ਕੇ ਖੜਾਂਗੇ। ਇੱਕ ਮਿੰਟ, ਇਹੀ ਗੱਲ ਮੈਂ ਜਿਹੜੀ ਪ੍ਰਧਾਨ ਸਾਹਿਬ ਵਾਲੀ ਇਹ ਗੱਲ ਕਹਿਣਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹਿਣਾ ਵੀ ਜਿਹੜਾ ਇਹ ਮੇਰੇ ਨਾਲ ਹੁਣ ਸਾਡੇ ਨਾਲ ਘਟਨਾਵਾਂ ਮੇਰੇ ਨਾਲ ਵਾਪਰਨੀਆਂ ਨੇ, ਤੁਸੀਂ ਇਹ, ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ। ਮੈਂ ਜਿਵੇਂ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਹੈ, ਤੁਸੀਂ ਪਿਛਲੇ ਸਮੇਂ ਦੇ ਵਿੱਚ, ਪਿਛਲੇ ਲੰਮੇ ਸਮੇਂ ਤੋਂ, ਜਦੋਂ ਤੋਂ ਹੁਣ ਮੈਂ ਇੱਧਰ ਨੂੰ ਤੁਰਿਆ, ਮੇਰਾ ਇੱਕ ਵੀ ਕੋਈ ਇਹੋ ਜਿਹਾ ਕੰਮ ਦਿਖਾ ਦਿਓ ਜਿਹਦੇ ਵਿੱਚ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਕੇ ਕਹਿਣਾ, ਕਿਉਂਕਿ ਮੇਰਾ ਤਾਂ ਉਸ ਦੇ ਵਿੱਚ ਅਟੁੱਟ ਵਿਸ਼ਵਾਸ ਹੈ। ਇਹ ਮੈਂ ਸਾਡੇ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ, ਐਸਐਸਪੀ ਨੂੰ ਵੀ ਕਹਿਣਾ ਚਾਹੁੰਦਾ, ਮੈਨੂੰ ਇਹ ਗੱਲ ਦੱਸ ਦਿਓ ਪੁਲਿਸ ਅਧਿਕਾਰੀ ਜਿੰਨੇ ਵੀ ਪੰਜਾਬ ਦੇ ਲੋਕ ਨੇ, ਮੈਂ ਗਲਤ ਕੀ ਕੀਤਾ? ਮੈਨੂੰ ਆ ਕੇ ਮੇਰੇ ਤੇ ਪ੍ਰਭਾਵ ਕਿਉਂ ਪਾ ਰਹੇ ਹੋ? ਸਾਡੀ ਸੋਚ ਪੰਜਾਬ ਦੀ ਕਦੋਂ ਬਦਲੂਗੀ? ਸੋਚ ਬਦਲਣ ਦੀ ਗੱਲ ਹੈ। ਹੁਣ ਇੱਕ ਆਈਪੀਐਸ ਅਫਸਰ ਹੈ, ਕਿੰਨਾ ਪੜ੍ਹ ਕੇ ਬਣਦਾ? ਇੱਕ ਡੀਐਸਪੀਓ ਕਿੰਨਾ ਪੜ੍ਹ ਕੇ ਲੱਗਦਾ? ਅਸੀਂ ਕਦੋਂ ਇਹਨਾਂ ਦੀ ਤੱਕ ਦੇ ਮੁੱਠੀਆਂ ਬਣੇ ਰਵਾਂਗੇ? ਮੈਂ ਇਹ ਗੱਲ ਮੈਂ ਅਫਸਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ। ਅਫਸਰਾਂ ਨੂੰ ਤੁਸੀਂ ਆਪਾਂ ਇਹ ਬੰਦੇ ਰਾਜਨੀਤਿਕ ਬੰਦੇ ਸਾਨੂੰ ਵਰਤੀ ਤੁਰੇ ਜਾਂਦੇ ਨੇ। ਇੰਨੀ ਕੁ ਬੇਨਤੀ ਹੈ, ਮੈਂ ਪੰਜਾਬ ਦੇ ਲੋਕਾਂ ਨੂੰ ਕੋਈ ਗੱਲ ਕਹਿਣਾ ਹੋਣਾ, ਝੋਲੀ ਅੱਡ ਕੇ ਮੈਂ ਇਹੀ ਗੱਲ ਕਹਿਣਾ ਵੀ ਭਾਨਾ ਸਿੱਧੂ ਕਦੇ ਵਿਕੂਗਾ ਨਹੀਂ, ਕਦੇ ਝੁਕੂਗਾ ਨਹੀਂ। ਇਹ ਜਿਹੜਾ ਸੱਦ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀ ਨੂੰ ਮੈਂ ਕਹਿਣਾ ਚਾਹੁੰਦਾ, ਤੁਸੀਂ ਐਵੇਂ ਜੀ ਕੋਈ ਸਾਥ ਤੁਹਾਡੇ ਭਰਾ ਦੇ ਨਾਮ ਰੱਖਿਓ। ਇਹਨਾਂ ਨੇ ਤੁਹਾਨੂੰ ਪਤਾ ਵੀ ਤਿਆਰ ਹੀ ਸਾਰਾ ਕੁਝ ਜਿਹੜਾ ਤਿਆਰ ਕਰੀ ਬੈਠਣਗੇ। ਜਿਹੜਾ ਅੱਜ ਮੈਂ ਬੋਲਿਆ ਇੱਥੇ ਆ ਕੇ, ਇਹ ਮੈਨੂੰ ਬੋਲਣਾ ਬੜਾ ਮਹਿੰਗਾ ਪੈਣਾ। ਇਹ ਵੀ ਮੈਂ ਤੁਹਾਨੂੰ ਗੱਲ, ਜਿਹੜਾ ਮੈਂ ਇੱਥੇ ਬੋਲਿਆ ਨਾ ਆ ਕੇ, ਜੋ ਕੁਝ ਬੋਲਿਆ, ਇਹਦਾ ਮੈਨੂੰ ਖਮਿਆਜਾ ਪਤਾ ਨਹੀਂ ਕਿਹੜਾ ਭੁਗਤਣਾ ਪੈਣਾ। ਇਹੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ। ਤੇ ਮੈਂ ਡਰਾਂ ਨਹੀਂ, ਮੈਂ ਘਬਰਾਇਆ ਨਹੀਂ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੱਸੂਗਾ ਵੀ ਇਹ ਸਮਾਂ ਹੋਇਆ ਉਹਦੇ ਚ ਟਾਈਫਾਈਡ ਆਇਆ ਸੀ, ਟਾਈਫਾਈਡ ਬਿਲਕੁਲ ਆਇਆ ਜੀ। ਤੇ ਉਹਨਾਂ ਨੇ ਫਿਰ ਕੁਝ ਰਿਪੋਰਟਾਂ ਤਾਂ ਹੁਣ ਵੀ ਪਈਆਂ ਨੇ, ਨਹੀਂ ਤੁਹਾਨੂੰ ਦਵਾਈ ਵਗੈਰਾ ਮੈਡੀਸਨ ਕੁਝ ਦਾ ਜਿਹੋ ਜਿਹਾ ਹੁੰਦਾ ਉਹ ਮਿਲ ਜਾਂਦਾ। ਜਿਹੋ ਜਿਹਾ ਮੈਡੀਕਲ ਦੇ ਵਿੱਚ ਕਿਸੇ ਨੂੰ ਮੈਂ ਹੋਰ ਗੱਲ ਦੱਸਦਾ, ਜਿਹੜਾ ਪਾਣੀ ਵਾਲਾ ਸੱਦਦਾ ਉਹ ਮੈਡੀਕਲ ਦੇ ਵਿੱਚ ਨਹੀਂ ਆਉਂਦਾ। ਡਾਕਟਰ ਕੀ ਦੇਖਦਾ? ਡਾਕਟਰ ਦਿਖਾਓ ਜੀ ਨਿਸ਼ਾਨ ਕਿੱਥੇ ਪਏ ਨੇ। ਜਿਹੜਾ ਪਾਣੀ ਵਾਲਾ, ਜਿਹੜਾ ਇਹ ਬਹੁਤ ਭੈੜਾ ਟਾਰਚਰ ਆ ਜਿਹੜਾ ਇਹ ਹੋਇਆ, ਇਹ ਜਿਹੜਾ ਟਾਰਚਰ ਆ ਇਹ ਮੈਡੀਕਲ ਦੇ ਵਿੱਚ ਨਹੀਂ ਉੱਥੇ ਆਉਂਦਾ ਜੀ। ਕੱਲਾ ਟਾਰਚਰ ਇੱਥੇ ਲੁਧਿਆਣੇ ਹੀ ਹੋਇਆ ਤੁਹਾਡਾ? ਹਾਂ, ਲੁਧਿਆਣੇ ਹੋਇਆ ਤੇ ਜਲੀਲ ਤਾਂ ਹਰ ਇੱਕ ਥਾਂ ਤੇ ਕੀਤਾ ਹੀ ਗਿਆ। ਬਾਈ ਚੁੱਪ ਕਰ ਜਾਓ। ਹਾਂਜੀ ਭਾਵੇਂ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਅਕਾਲ ਪੁਰਖ ਦਾ ਕਰਦਾ ਜਿਹਦੀ ਕਿਰਪਾ ਸਦਕਾ ਤੇ ਦੂਜਾ ਮੈਂ ਧੰਨਵਾਦ ਕਰਦਾ ਸਾਡੇ ਕਿਸਾਨ ਜਥੇਬੰਦੀਆਂ ਦਾ, ਸਾਡੇ ਨਾਲ ਬੈਠੇ ਸਾਡੇ ਇਹ ਪਿੰਡ ਪਾਉਂਦਾ ਜਥੇਬੰਦੀ ਤੋਂ ਬੈਠੇ, ਲੱਖਾਂ ਵਾਲੀ ਬੈਠਾ ਤੇ ਕਾਦੀਆਂ ਜਥੇਬੰਦੀ ਤੋਂ ਖੜੇ ਨੇਗੇ ਤੇ ਥੱਲੇ ਭਾਰਤੀ ਕਿਸਾਨ ਯੂਨੀਅਨ ਸੇਵਕ ਆਜ਼ਾਦ ਸਿੰਘ ਲੰਗੋਵਾਲ ਵੀ ਜਿਹੜੇ ਬਾਹਰ ਦੇਸ਼ਾਂ ਦੇ ਵਿੱਚ ਲੋਕ ਵੱਜਦੇ ਨੇ, ਉਹਨਾਂ ਦਾ ਧੰਨਵਾਦ ਮਾਵਾਂ ਭੈਣਾਂ ਦਾ, ਇਕੱਲੇ ਦਾ ਮੇਰੇ ਲੋਕਾਂ ਦਾ, ਉਸ ਪੰਜਾਬ ਦੇ ਲੋਕਾਂ ਦੇ ਅੱਗੇ ਮੇਰਾ ਸਿਰ ਝੁਕਦਾ। 86 ਬੰਦਿਆਂ ਦਾ ਵੀ ਬੜਾ 86 ਬੰਦਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ ਸਿਆਸੀ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਉਹਨਾਂ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਜਿਹੜੀ ਮੇਰੀ ਹੱਕ ਦੇ ਵਿੱਚ ਗੱਲ ਕਰੀ ਹੈ, ਪਰ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ, ਜੋ ਮੇਰੀ ਹੱਡ ਬੀਤੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ
ਜੇ ਇਹ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨੇ ਵੀ ਐਵੇਂ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿੱਤਾ। ਕਿਸੇ ਨੌਜਵਾਨ ਦਾ ਕਿਉਂਕਿ ਸਰਕਾਰਾਂ ਨੇ ਲੀਡਰਾਂ ਨੇ ਡਰ ਹੀ ਐਵੇਂ ਪੈਦਾ ਕਰ ਦੇਣਾ, ਐਵੇਂ ਕੋਈ ਵੀ ਨੌਜਵਾਨ ਨਹੀਂ ਬੋਲੂਗਾ, ਕੋਈ ਵੀ ਲੋਕ ਨਹੀਂ ਬੋਲੂਗਾ। ਚਲੋ ਸਾਡੇ ਆਗੂਆਂ ਦੀ ਤਾਂ ਉਮਰਾਂ ਲੰਘ ਗਈਆਂ, ਇਹਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ। ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਦੇ ਖੜੀ ਹੈ, ਨੌਜਵਾਨ ਡਰਨਗੇ, ਪੰਜਾਬ ਦੇ ਲੋਕ ਡਰਨਗੇ। ਜੋ ਕੁਝ ਹੋਇਆ, ਇਹ ਹੋਇਆ ਕੀ ਹੈ ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਆਤ ਗੱਲ ਦੱਸਦਾ। ਜਿਹੜੀ ਇਹ ਸਰਕਾਰ ਆ, ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਿਲਾਫ ਬੋਲਦੇ ਹਾਂ, ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ, ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ, ਉਹ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਨੇ, ਗੱਪ ਮਾਰਦੇ ਨੇਗੇ। ਇਸ ਤੋਂ ਬਾਅਦ ਜਿਹੜੇ ਕੀਤੇ ਹੋਏ ਵਾਅਦੇ ਇੱਕ ਤੇ ਪੂਰਾ ਨਹੀਂ ਉਤਰਦੇ। ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਕੁਝ ਹੋਰ ਹੁੰਦੀ ਹੈ, ਬਾਅਦ ਚ ਕੁਝ ਹੋਰ ਹੁੰਦਾ। ਅਸੀਂ ਬਾਦਲਾਂ ਨੂੰ ਵੀ ਘੇਰਿਆ, ਕਾਂਗਰਸ ਨੂੰ ਵੀ ਘੇਰਿਆ, ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਹੈ, ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਹੈ, ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਹੈ। ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ? ਇੱਕ ਚੀਜ਼ ਦੇਖੋ, ਮੈਂ ਤੁਹਾਨੂੰ ਛੋਟੀ ਜਿਹੀ ਪਿੱਛੇ ਜੇ ਥੋੜੀ ਹੋਰ ਲੈ ਕੇ ਜਾਣਾ ਗੱਲ। ਜਿਹੜੀ ਮੌਜੂਦਾ ਸਰਕਾਰ ਹੈ, ਜਿਹੜੀ ਬਦਲਾਅ ਵਾਲੀ ਸਰਕਾਰ ਹੈ, ਮੈਂ ਤੁਹਾਨੂੰ ਇਹਦੀ ਗੱਲ ਦੱਸਾਂ। ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ, 2014 ਦੇ ਵਿੱਚ ਜਦੋਂ ਇਹ ਆਈ ਸਰਕਾਰ, ਜਦੋਂ ਇਹ ਪਾਰਟੀ ਆਈ, ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲ੍ਹਣ ਵਾਲਾ ਪਹਿਲਾ ਬੰਦਾ ਸੀਗਾ। ਸੀ ਜਿਹੜੇ 10-12 ਬੰਦੇ ਸੀ, ਮੈਂ ਉਹਨਾਂ ਨਾਂ ਵੀ ਲਗਵਾ ਆਮ ਆਦਮੀ ਪਾਰਟੀ ਦਾ। ਇੱਕ ਸੀਗੇ ਆਪਣੇ ਨਰਿੰਦਰ ਬਿੱਟਾ, ਇੱਕ ਕਾਲੇ ਕਾ ਤੁਸੀਂ ਸੁਰਿੰਦਰ ਸਿੰਧੀ ਤੇ ਮਾਸਟਰ ਜੀ ਸੀ। 2-4 ਅਸੀਂ ਇਹਨਾਂ ਨੇ ਮਿਲ ਕੇ ਅਸੀਂ ਸਭ ਤੋਂ ਪਹਿਲਾਂ ਕਚਹਿਰੀ ਚੌਂਕ ਦੇ ਵਿੱਚ ਦਫ਼ਤਰ ਖੋਲ੍ਹਿਆ। 2014 ਦੇ ਵਿੱਚ ਮੇਰਾ ਪਿੰਡ ਆ, ਇੱਥੇ ਮੇਰਾ ਪਿੰਡ ਗਵਾਹ ਖੜਾ ਹੈ। 2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ, ਮੈਂ ਉਹਦੇ ਪਿੰਡ ਦੇ ਵਿੱਚ, ਮੇਰੇ ਸਾਰੇ ਪਿੰਡ ਦੇ ਵਿੱਚ ਪੋਲੀਟੀਕਲ ਪਾਰਟੀ ਨੇ ਵਿਰੋਧ ਕਰਿਆ, ਮੈਂ ਇਕੱਲੇ ਨੇ ਪੋਲਿੰਗ ਬੂਥ ਲਾਇਆ। ਮੇਰੀ ਸੋਚ ਕੀ ਸੀਗੀ? ਮੇਰੀ ਸੋਚ ਇਹ ਨਹੀਂ ਸੀਗੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਤੋਂ, ਮੈਨੂੰ ਅਸੀਂ ਬਦਲਾਅ ਆਵੇ ਯਾਰ, ਕੁਛ ਸਾਡੀ ਰਾਜਨੀਤੀ ਬਦਲੇ, ਸਾਡੀ ਜੋ ਝੂਠ ਬੋਲਦੇ ਨੇ, ਜੋ ਤੂਫਾਨ ਬੋਲਦੇ ਨੇ, ਵੀ ਸਾਡੀ ਕੋਈ ਸਿਸਟਮ ਬਦਲੇ। ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ, ਇੱਥੋਂ 20 ਕਿਲੋਮੀਟਰ ਦੂਰ ਆ ਭਗਵੰਤ ਮਾਨ ਦਾ ਸਤੌਜ ਮੇਰੇ ਪਿੰਡ ਤੋਂ, ਇੱਕੋ ਹੀ ਅਸੀਂ ਪੌਣ ਪਾਣੀ ਦੇ ਅਸੀਂ ਵੇਲੇ ਪਲੇ ਹੋਏ ਆ। ਪਰ ਗੱਲ ਇਹ ਹੋਈ ਵੀਰੋ, ਜੇ ਅੱਜ ਮੈਂ ਇਹਦੇ 45 ਕਰੋੜ ਰੁਪਇਆ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਸ਼ੁਰੂ ਕਰਤਾ ਪਾਕਿਸਤਾਨ ਦਾ, ਕਿਹੜਾ ਨੌਜਵਾਨ 45 ਕਰੋੜ ਰੁਪਇਆ ਪਵਾ ਲੂਗਾ ਜੀ? ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ। ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਾ, ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ। ਕਿਸਾਨ ਜਥੇਬੰਦੀ ਦੀ ਤਾਕਤ ਦੇ ਨਾਲ ਬਾਹਰ ਆਇਆ, ਨਹੀਂ ਮੈਂ ਬਾਹਰ ਨਹੀਂ ਸੀ ਆ ਸਕਦਾ। ਮੇਰੇ ਤੇ ਕਿਹੜਾ ਜਿਹੜੇ ਪਰਚੇ ਕਹੋ ਜੀ ਧਾਰਾ ਲਾ ਨਹੀਂ ਸਕਦੇ। ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚ, ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲਓ, ਮੇਰੇ ਖਾਤੇ ਦੇ ਵਿੱਚ ਪੈਸੇ ਪਾਏ, ਕਹਿੰਦੇ ਵਿਦੇਸ਼ੀ ਫੰਡ ਆ ਜੀ, ਜਿਹੜਾ ਮਰਜ਼ੀ ਪਰਚਾ ਪਾ ਲਓ ਜੀ। 379 ਵੀ ਜਿਹੜੀ ਮੇਰੇ ਤੇ ਲੱਗੀ ਹੈ, ਜਿਹੜਾ ਮੈਨੂੰ ਚੈਨੀ ਚੋਰ ਬਣਾਇਆ, ਮੈਨੂੰ ਐ ਨਹੀਂ ਪਤਾ ਇਹ ਬੰਦਾ ਕਿਹੜਾ ਜਿਹੜਾ ਮੇਰੇ ਤੇ ਪਰਚਾ ਕਰਾਉਣ ਵਾਲਾ। ਮੈਨੂੰ ਇਹ ਨਹੀਂ ਪਤਾ। ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ, ਸਾਡੇ ਆਗੂ ਸਾਹਿਬਾਨ ਬੈਠੇ ਨੇਗੇ, ਇਹਨਾਂ ਨੂੰ ਪੁੱਛ ਲਓ। 1 ਸਾਲ ਅਸੀਂ ਦਿੱਲੀ ਦੇ ਬਾਰਡਰਾਂ ਦੇ, 1.5 ਸਾਲ ਮੈਂ ਇਹਨਾਂ ਦਾ ਉੱਥੇ ਬੈਠਾ ਰਿਹਾ। ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਯੂਨੀਅਨ ਦੀ ਸੇਵਾ ਕਰੀ ਹੈ। ਅੱਜ ਉਹ ਦੁਨੀਆ ਦੇ ਚਲੇ ਗਏ। ਪੰਜਾਬ ਕਿਸਾਨ ਯੂਨੀਅਨ ਹੁੰਦੀ, ਲੱਖੋਵਾਲ ਯੂਨੀਅਨ ਹੁੰਦੀ, ਕਾਦੀਆਂ ਯੂਨੀਅਨ ਹੁੰਦੀ। ਪਹਿਲਾਂ ਜ਼ਿਲ੍ਹਾ ਪ੍ਰਧਾਨ ਰਹੇ, ਪੰਜਾਬ ਦੇ ਮੀਤ ਪ੍ਰਧਾਨ ਰਹੇ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ, ਮੈਂ ਉਸ ਦਾ ਪੁੱਤ ਹੈ। ਪਰ ਜਿਹੜੀ ਮੇਰੇ ਨਾਲ ਤਸੱਦਦ ਹੋਈ, ਹੱਡ ਬੀਤੀ ਜਿਹੜੀ ਮੇਰੇ ਨਾਲ ਹੋਈ, ਉਹ ਕੀ ਹੋਈ? ਦੇਖੋ, ਇੱਥੋਂ ਤੱਕ ਜਿਹੜੀ ਸੀਐਮ ਦੀ ਸਿਆਸਤ ਗਿਰ ਗਈ। ਮੈਨੂੰ ਇੱਥੋਂ ਬਰਨਾਲਾ, ਇੱਥੋਂ ਐਸਐਚਓ ਆਉਂਦਾ ਧਨੌਲੇ ਵਾਲਾ, ਕਹਿੰਦਾ ਵੀ ਐਂ ਕਰਕੇ ਤੈਨੂੰ ਖਤਰਾ, ਤੇਰੇ ਤੇ ਕੋਈ ਹਮਲਾ ਹੋਣ ਵਾਲਾ। ਹਮਲਾ ਹੋਣ ਨੂੰ ਦੱਸ ਮੈਂ ਕਿੱਧਰੋਂ ਕੋਈ ਅੱਤਵਾਦੀ ਆ? ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਕੇ ਅੱਗੇ ਮੈਨੂੰ ਕੀ ਧਨੌਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੈਂਦੇ ਨੇ। ਲੱਖਾ ਬਾਈ ਉੱਥੇ ਆਉਂਦਾ, ਲੱਖਾ ਬਾਈ ਡੀਐਸਪੀ ਨਾਲ ਗੱਲ ਕਰਦਾ, ਸਾਰਿਆਂ ਨਾਲ ਗੱਲ ਕਰਦਾ, ਪੁੱਛਦਾ ਵੀ ਕਿਉਂ ਭਾਨੇ ਨੂੰ ਬਿਠਾਇਆ। ਉਹ ਕਹਿੰਦੇ ਜੀ ਬੱਸ ਅਸੀਂ ਇਹਨੂੰ ਤੋੜ ਦਿੰਦੇ, ਇਹਨੂੰ ਖਤਰਾ। ਆਹੀ ਗੱਲ ਹੋਈ ਆ ਨਾ ਬਾਈ ਉੱਥੇ, ਸਿਕਿਉਰਿਟੀ ਦੇਣੀ, ਇਹੋ ਜਿਹੀਆਂ ਗੱਲਾਂ ਹੋਈਆਂ। ਇਹ ਤੋਂ ਬਾਅਦ ਲੱਖਾ ਬਾਈ ਨੇ ਪ੍ਰੋਗਰਾਮ ਤੇ ਜਾਣਾ ਸੀ, ਉਹ ਚਲਾ ਗਿਆ। ਇਹ ਤੋਂ ਬਾਅਦ ਚ ਕੀ ਹੁੰਦਾ, ਸੀਆਈ ਆਉਂਦੀ ਆ, ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ, ਸੀਆਈ ਸਟਾਫ ਆਉਂਦੀ ਆ, ਉੱਥੋਂ ਵਾਲੇ ਮੈਨੂੰ ਚੱਕ ਕੇ ਲੈ ਕੇ ਜਾਂਦੇ ਨੇ, ਜਾ ਕੇ ਮੇਰੀ 7 ਨੰਬਰ ਤੇ ਅਰੈਸਟ ਪਾ ਲੈਂਦੇ ਨੇ। ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਪੇਸ਼ ਕਰਦੇ ਨੇਗੇ, ਜੱਜ ਸਾਹਿਬ ਦੇ ਪੇਸ਼ ਕਰਦੇ ਨੇ। ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ। ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਦੇ ਉੱਤੇ ਪਾ ਕੇ ਠੰਡਾ ਪਾਣੀ, ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸਾਬਤ ਹੋਇਆ, ਇਹੋ ਜਿਹਾ ਬੈਂਚ ਸੀ, ਇਹੋ ਜਿਹਾ ਮੇਜ਼ ਹੁੰਦਾ। ਲੱਤਾਂ ਬੰਨ ਲਈਆਂ, ਹੱਥ ਬੰਨ ਲਏ, ਹੱਥਾਂ 'ਚ ਡਾਂਗ ਫਸਾਲੀ, ਨੰਗਾ ਕਰ ਲਿਆ, ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ, ਜੋ ਕੁਝ ਮੇਰੇ ਨਾਲ ਹੋਇਆ, ਉਹ ਤਸੱਦਦ ਮੈਂ ਕਹਿੰਦਾ ਕਿਸੇ ਤੇ ਨਾ ਹੀ ਹੋਇਆ। ਫਿਰ ਉਹ ਤਸੱਦਦ ਪੂਰਾ ਕੀਤਾ ਗਿਆ। ਫਿਰ ਇਸ ਤੋਂ ਬਾਅਦ ਕੀ ਹੋਇਆ? ਫਿਰ ਕਹਿੰਦੇ ਕਾਸਰ ਰਹਿ ਗਈ। ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ। ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ, ਇਹ ਪੋਲੀਟੀਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ, ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਮੇਰੇ ਨਾਲ ਕੀਤਾ ਨਹੀਂ, ਆਹ ਕੁਝ ਮਤਲਬ ਸਬੂਤ, ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ। ਫਿਰ ਤੜਕੇ ਫਿਰ ਕੱਪੜੇ ਲਹਾ ਲਏ, ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗ। ਲੜਾਈ ਕੀ ਵੀ ਤੈਂ, ਗੱਲ ਕੀ ਸੀਗੀ ਵੀ ਤੈਂ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ, ਸਰਕਾਰ ਦੇ ਖਿਲਾਫ ਨਹੀਂ ਬੋਲਣਾ, ਦਿੱਲੀ ਵਾਲੇ ਜੋ ਰਾਘਵ ਚੱਡਿਆਂ ਦੇ ਖਿਲਾਫ ਤੂੰ ਬੋਲਦਾ, ਦਿੱਲੀ ਦੀ ਰਾਜਨੀਤੀ ਦੇ ਖਿਲਾਫ ਬੋਲਦਾ, ਤਾਂ ਨਹੀਂ ਬੋਲਣਾ। ਇੱਥੋਂ ਤੱਕ ਸਰ ਸਿਆਸਤ ਗਿਰ ਗਈ ਆ। ਮੈਨੂੰ ਇੱਕ ਵੀ ਚੀਜ਼ ਦੱਸ ਦਿਓ ਵੀ ਮੈਂ ਮਾੜਾ ਕੀ ਕਰਤਾ। ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ, ਤੁਸੀਂ ਮੀਡੀਆ ਵਾਲੇ ਮੇਰੇ ਵੀਰ ਬੈਠੇ ਹੋ, ਮੈਂ ਮਾੜਾ ਕੀ ਕਰਤਾ?
ਮੈਂ ਕਹਿਣਾ ਵੀ ਜੋ ਕੱਲੀ ਸਾਡੀ ਆ ਜਿਹੜੀ ਏਜੰਟਾਂ ਵਾਲੀ ਲੜਾਈ ਆ ਇਹਨਾਂ ਨੇ ਮੋਹਰਾ ਬਣਾਇਆ, ਇਹ ਲੜਾਈ ਨਹੀਂ ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆਇਆ। ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੈਠੇ ਨੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚੇ। ਇੱਥੋਂ ਤੱਕ ਸਿਆਸਤ ਕਰਕੇ ਕਿ ਇੰਨਾ ਜਲੀਲ ਕੀਤਾ ਗਿਆ। ਮੁੱਖ ਮੰਤਰੀ ਤੋਂ ਮਾਫੀ ਮੰਗ, ਮੁੱਖ ਮੰਤਰੀ ਤੋਂ ਮਾਫੀ ਮੰਗ। ਮੈਂ ਕੋਈ ਗੱਲ ਕਹਿਣਾ ਚਾਹਣਾ ਭਗਵੰਤ ਮਾਨ ਨੂੰ, ਤੈਨੂੰ ਭਗਤ ਸਿੰਘ ਵਾਲੀ ਪੱਗ ਲਾ ਦੇਣੀ ਚਾਹੀਦੀ ਹੈ ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ। 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ, ਉਹ ਤੇਰੇ ਵਰਗਾ ਕੋਈ ਸਿਆਸਤ ਗਰੀਬ ਕੋਈ ਸਿਆਸਤ ਨਹੀਂ ਕਰਦਾ। ਮੈਨੂੰ ਇੱਕ ਵੀ ਗੱਲ ਦੱਸੇ, ਮੇਰੇ ਨਾਲ ਸੀਐਮ ਬੈਠੇ ਬਰਾਬਰ, ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਓ। ਅਸੀਂ ਅੱਜ ਤੱਕ ਮੈਨੂੰ ਇੱਕ ਗੱਲ ਦੱਸੋ, ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ। ਇਦੋਂ ਸਿਆਸਤ ਹੋਰ ਕਿਹੜੀ ਡਿਗੂ ਹੋਟ ਇਹਨਾਂ ਤਾਂ ਕਿਸੇ ਨੇ ਇਹੋ ਜਿਹਾ ਤਾਂ ਕਿਸੇ ਨੇ ਨਹੀਂ ਹਾਲਾਤ ਕੀਤੇ ਜੋ ਇਹਨੇ ਕੀਤੇ ਨੇਗੇ ਮੇਰੇ ਨਾਲ। ਤੈਨੂੰ ਉੱਥੇ ਜਿਹੜੇ ਮੁਲਾਜ਼ਮ ਉਹਨਾਂ ਦੇ ਨਾਂ ਪਤਾ ਮਾੜਾ? ਮੈਂ ਕੱਲੇ ਜਾ ਕੇ ਮੋਢੇ ਤੇ ਹੱਥ ਧਰ ਦੂੰ ਵੀ ਆਹ ਸੀਗਾ, ਇਹਨੇ ਐਵੇਂ ਮੈਨੂੰ ਨੰਗਾ ਕੀਤਾ, ਇਹਨੇ ਐਂ ਕੀਤਾ, ਇਹਨੇ ਐਂ ਕੀਤਾ। ਦਿਓ ਮੇਰੀ ਗੱਲ ਦਾ ਜਵਾਬ। ਜੇ ਸਾਰਾ ਮੀਡੀਆ ਮੇਰੇ ਨਾਲ ਜਾਊ, ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ? ਜਿਹੜੀ ਅੱਜ ਮੈਂ ਗੱਲ ਵਿਵਾਕੀ ਨਾਲ ਬੋਲੀ ਹੈ, ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਬੋਲਿਆ। ਮੇਰੀਆਂ ਭੈਣਾਂ, ਮੇਰਾ ਪਰਿਵਾਰ, ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ, ਇੱਥੇ ਤੱਕ ਸਿਆਸਤ ਨਹੀਂ ਪਿਆ। ਮੇਰੀ ਜੇ ਮੌਤ ਹੁੰਦੀ ਹੈ, ਮੇਰੀ ਮੌਤ ਦਾ ਜ਼ਿੰਮੇਵਾਰ ਇਹ ਸਰਕਾਰ ਹੋਊ। ਮੇਰੀ ਅੱਜ ਤੋਂ ਬਾਅਦ, ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂ ਸਕਦਾ। ਇੱਥੋਂ ਤੱਕ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਆ। ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ, ਕਹਿੰਦੇ ਤੇਰੇ ਤਾਂ 2 ਪਰਚੇ ਪੈ ਨੇਗੇ। ਇਹ ਗੱਲ ਜੇ ਮੈਂ ਨਾ ਜੇ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੋਲਣੀ। 2 ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿਣਾ, ਮੈਂ ਹਾਜ਼ਰ ਨਾਜ਼ਰ ਰੱਖ ਕੇ ਉਸ ਨੂੰ ਕਹਿਣਾ ਮੈਂ ਨਿਤਨੇਮ ਦਾ ਧਾਰਨੀ ਆ। ਕਹਿੰਦਾ ਦੋਨੇ ਜਿਹੜੀਆਂ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ, ਇਹ ਘਟਨਾਵਾਂ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਬੋਲਾਂ। ਘਟਨਾਵਾਂ ਕਿਸੇ ਨੇ ਕਰੀਆਂ, ਅੱਗ ਕਿਤੇ ਲੱਗੀ ਪਈ ਆ, ਘਟਨਾਵਾਂ ਹੋਰ ਕਿਤੇ ਵਾਪਰੀ ਪਈ ਆ। ਇਹਨਾਂ ਦੋਨਾਂ ਪਰਚੇ ਦੇ ਵਿੱਚ ਤੇਰਾ ਨਾਮ ਪਾ ਸਕਦੇ ਆ। ਇਹੋ ਜਿਹਾ ਕੁਝ ਕਰਨਗੇ। ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ, ਪੁਲਿਸ ਨੂੰ ਆਪਾਂ ਕਹਿੰਦੇ ਪੁਲਿਸ ਆ ਨਾ, ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਹੈ। ਪੁਲਿਸ ਯਾਰ ਕਰੇ ਤਾਂ ਕਰੇ ਕੀ? ਅਫਸਰ ਕਰਨ ਦਾ ਕਰਨ ਕੀ ਯਾਰ? ਅਫਸਰ ਕੀ ਕਰਨਾ? ਅਫਸਰਾਂ ਨੂੰ ਐ ਵਰਤਿਆ ਜਾਂਦਾ ਪੂਰਾ ਧਰ ਕੇ ਆ। ਸਿਆਸਤ ਕਿੱਧਰ ਨੂੰ ਜਾ ਰਹੀ ਹੈ? ਕਿੱਧਰ ਨੂੰ ਜਾ ਰਿਹਾ ਹੈ? ਕੁਛ ਮੈਨੂੰ ਇੱਕ ਵੀ ਗੱਲ ਦੱਸੋ, ਅਸੀਂ ਬੋਲਦੇ ਕੀ? ਸਾਡੇ ਮੁੱਦੇ ਕੀ ਨੇਗੇ? ਅਸੀਂ ਇਹ ਗੱਲ ਬੋਲਦੇ ਆ ਵੀ ਭਾਈ ਜੋ ਪਹਿਲਾਂ ਤਾਂ ਵਾਅਦੇ ਕੀਤੇ ਸੀ ਉਹ ਵਾਅਦੇ ਦਿਖਾ ਦੇ ਸਾਨੂੰ ਪੂਰੇ ਕੀਤੇ। ਅੱਜ ਥਾਂ ਥਾਂ ਤੇ ਬੋਰਡ ਕਢਾ ਕੇ ਲਾਤੇ। ਜੋ ਗੱਲਾਂ ਕੀਤੀਆਂ ਸੀ ਪੰਜਾਬ ਦੇ ਲੋਕਾਂ ਦੇ ਨਾਲ, ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ। ਇਹ ਸਾਡੇ ਜਿਹੜੇ ਮੁੱਦੇ ਨੇ, ਅਸੀਂ ਰੋਜ਼ ਇਹ ਮੁੱਦਿਆਂ ਤੇ ਘੇਰਦੇ ਆ। ਦੂਜੀ ਗੱਲ ਪਤਾ ਕੀ ਹੈ? ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਿਆ? ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ। ਸਾਡੀ ਕਿਤੇ ਵੀ, ਮੈਂ ਗੱਲ ਕਹਿਣਾ ਚਾਹੁੰਦਾ, ਅੱਜ ਮੀਡੀਆ ਬੈਠਾ, ਨਗਰ ਖੜਾ, ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦਿਓ। ਸਿਆਸਤਦਾਨ ਥਾਂ ਥਾਂ ਤੇ ਝੂਠੇ ਨੇਗੇ। ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲੀਟੀਕਲ ਬੰਦੇ ਨੇਗੇ, ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ, ਪੰਜਾਬ ਨੂੰ ਲੁੱਟ ਕੇ ਖਾ ਗਏ। ਉਹ ਬੰਦੇ ਨਹੀਂ ਇਹਦੇ ਮੂਹਰੇ ਬੋਲ ਸਕਦੇ। ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ, ਜਦੋਂ ਤੋਂ ਮੇਰੇ ਤੇ ਪਹਿਲਾਂ ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ। ਸਾਡੇ ਆਗੂ ਨਾਲ ਲੜ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਰਟੀ ਦੀਆਂ ਦਰਖਾਸਤਾਂ ਤਿਆਰ ਕਰੀ ਖੜਾ। ਇੱਥੋਂ ਤੱਕ ਕਿ ਗੱਲ ਕਹੀ ਗਈ, ਇੱਥੋਂ ਤੱਕ ਸੀਐਮ ਗਿਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ, ਆ ਗੱਲ ਨੋਟ ਕਰ ਲਓ, ਜੇ ਤੂੰ ਬਾਹਰ ਜਾ ਕੇ ਬੋਲਿਆ ਜਿਹੜਾ ਹੋਰ ਜਿਹੜੇ ਪਾਸੇ ਨੇ ਉਹ ਤੇਰੇ ਤੇ ਪਾਉਂਗੇ। ਦੱਸੋ ਬਾਈ, ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ, ਕੌਣ ਪੰਜਾਬ ਦਾ ਨੌਜਵਾਨ ਬੋਲੂ? ਕੌਣ ਲੋਕ ਬੋਲਣਗੇ? ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਤੇ ਇਹਨਾਂ ਜਥੇਬੰਦੀਆਂ ਦਾ। ਇੱਥੋਂ ਤੱਕ ਜਿਹੜੀ ਸਿਆਸਤ ਸੀਐਮ ਪੰਜਾਬ ਦਾ ਗਿਰ ਚੁੱਕਿਆ, ਇਹਨੂੰ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਂ ਤੇ ਜਿਹੜੇ ਝੂਠੀਆਂ ਗੱਲਾਂ ਕਰੇ। ਝੂਠਿਆਂ ਐਵੇਂ ਭਗਤ ਸਿੰਘ ਬਣਿਆ ਫਿਰਦਾ। ਭਗਵੰਤ ਮਾਨ, ਤੇਰੇ ਤੋਂ ਕਦੇ ਸਿਆਸਤ ਨਹੀਂ, ਤੇਰੇ ਤੋਂ ਕੋਈ ਮੈਂ ਕਹਿੰਦਾ ਗਿਰ ਨਹੀਂ ਸਕਦਾ। ਇੱਥੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀ ਆ, ਉਹ ਇੰਨਾ ਉਹਨਾਂ ਨੇ ਡਰਾਇਆ, ਧਮਕਾਇਆ, ਜੋ ਕੁਝ ਮੇਰੇ ਨਾਲ ਕੀਤਾ, ਇਹ ਪ੍ਰਮਾਤਮਾ ਕਿਸੇ ਦੇ ਨਾਲ ਇਹੋ ਜਿਹਾ ਕੋਈ ਘਟਨਾ ਨਾ ਹੋਵੇ। ਧੰਨਵਾਦ। ਪੰਨਾ ਜੀ, ਤੁਹਾਡੇ ਨਾਲ ਜੋ ਵੀਡੀਓ ਦੀ ਗੱਲ ਕੀਤੀ ਜਾ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਕਰਕੇ ਤੁਹਾਡੀ ਹਾਲਤ ਦੇਖੀ ਗਈ ਸੀ, ਕਿ ਸੱਚ ਹੈ ਜੀ ਇਹ ਗੱਲ? ਬਿਲਕੁਲ 100% ਸੱਚ ਆ। ਮੈਂ ਕਹਿੰਦਾ ਜੇ ਤੁਹਾਨੂੰ ਮੀਡੀਆ ਤੁਹਾਡੀ ਨਾਲ ਹੈ, ਜੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ, ਉਸ ਤੋਂ ਬਾਅਦ ਮੀਡੀਆ ਲੈ ਕੇ ਜਾਊਂ। ਮੈਂ ਜਿਹੜੀ ਸੀਆਈ ਦਾ ਡਿਵੀਜ਼ਨ CI 1 ਤੇ CI 2 ਨੇਗੇ, CI 2 ਦੇ ਵਿੱਚ ਮੈਂ ਲੈ ਕੇ ਜਾਊਂਗਾ। ਮੈਂ ਕੱਲੇ ਨੂੰ ਦਿਖਾਊਂਗਾ ਕਿ ਆਹ ਬੰਦਿਆਂ ਨਾਲ ਮੇਰੇ ਇਹ ਲੁਧਿਆਣੇ ਦੀ ਘਟਨਾ ਕੀ? ਲੁਧਿਆਣੇ ਦੀ ਘਟਨਾ। ਕੁਐਸਚਨ ਰੋਕ ਲਓ ਇੱਕ ਮਿੰਟ, ਤੁਸੀਂ ਆਪਣਾ ਰੱਖ ਲਓ ਜਿਹੜਾ ਹਲਕੇ ਨਾਲ ਗੱਲ ਵੀ ਹੈਗੀ। ਦੇਖੋ ਅਸੀਂ ਗੱਲ ਇਹ ਕਰਦੇ ਹਾਂ ਕਿ ਅਸੀਂ ਵੀ ਇਹ ਗੱਲ ਉਠਾਈ ਸੀ ਕਿ ਬਹਾਨੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ, ਇਹ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਹੈ। ਕੀ ਸਾਡੀਆਂ ਹਾਈ ਕੋਰਟਾਂ, ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਿਸ ਲੈਣਗੀਆਂ? ਕੀ ਜਿਹੜੇ ਸਾਡੇ ਮਨੁੱਖੀ ਅਧਿਕਾਰ ਸੰਗਠਨ ਬਣੇ ਉਹ ਨੋਟਿਸ ਲੈਣਗੇ? ਜਿਹੜੀਆਂ ਬਹਾਨੇ ਦੀਆਂ ਵੀਡੀਓ ਬਣਾਈਆਂ ਗਈਆਂ, ਨੰਗਾ ਕਰਕੇ, ਕੁੱਟ ਕੇ, ਪਾਣੀ ਪਾ ਕੇ ਕਿ ਮੁੱਖ ਮੰਤਰੀ ਤੋਂ ਮਾਫੀ ਮੰਗ, ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ। ਜਿਹੜੇ ਵੀ CI 1 ਜਾਂ 2 ਦੇ ਅਧਿਕਾਰੀ ਨੇ ਲੁਧਿਆਣੇ ਦੇ, ਉਹਨਾਂ ਦੇ ਮੋਬਾਈਲਾਂ ਦੇ ਵਿੱਚੋਂ ਰਿਕਾਰਡ ਡਾਟਾ ਤਾਂ ਪਿਆ ਹੋਣਾ। ਜੇ ਡਿਲੀਟ ਵੀ ਕਰ ਦੇਣਗੇ ਤਾਂ ਉਹ ਦੁਬਾਰਾ ਵੀ ਰਿਕਵਰ ਹੋ ਜਾਣਗੀਆਂ। ਇਹ
ਬਹੁਤ ਵੱਡਾ ਘਾਣ ਹੈ ਮਨੁੱਖੀ ਅਧਿਕਾਰਾਂ ਦਾ, ਹੱਤਿਆ ਇੱਕ ਤਰ੍ਹਾਂ ਦੀ ਜੋ ਮੁੱਖ ਮੰਤਰੀ ਨੇ ਕਰਾਈ ਹੈ। ਜੇ ਭਾਨੇ ਨੇ ਕਿਹਾ, ਹੁਣ ਭਾਨੇ ਨੇ ਕਿਸੇ ਉੱਥੇ ਏਸੀਪੀ ਨੂੰ, ਡੀਸੀਪੀ ਨੂੰ ਜਾਂ ਸੀਪੀ ਨੂੰ, ਜਿਹਨੂੰ ਮਰਜ਼ੀ ਕਹਤਾ, ਐਸਐਸਪੀ ਨੂੰ ਵੀ ਤੁਸੀਂ ਭਾਈ ਨੂੰ ਕੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ, ਤਾਂ ਕਿਸੇ ਅਫਸਰ ਦੀ ਜ਼ਰੂਰਤ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਕੋਈ ਜਵਾਬ ਦੇ। ਤਾਂ ਸਿੱਧੇ ਰੂਪ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ। ਸੋ ਇਹੋ ਜਿਹਾ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਕੀ ਆਸ ਕਰ ਰਿਹਾ, ਕੀ ਇਹੋ ਜਿਹੀ ਹਰਕਤ ਕਰ ਰਿਹਾ। 307 ਦਾ ਪਰਚਾ, ਭੈਣ ਮੇਰੀ ਸਕੂਲ ਦੇ ਵਿੱਚ ਹੈ, 307 ਦਾ ਪਰਚਾ ਮੇਰੀ ਭੈਣ ਤੇ ਪਾਦਾ, ਤਾਂ ਧੰਨਵਾਦ ਇਹਨਾਂ ਆਗੂਆਂ ਦਾ। ਇਸ ਤੋਂ ਵੱਡਾ ਕੀ ਸਬੂਤ ਹੋਊਗਾ? 307 ਸਬੂਤ ਨਹੀਂ, ਭੈਣਾਂ ਮੇਰੀਆਂ ਸਕੂਲ ਦੇ ਵਿੱਚ ਨੇ ਕਿ ਉਹਨੇ ਫੜ ਕੇ ਪਰਚਾ ਪਾਤਾ। ਚੈਨੀ ਚੋਰ ਬਣਾਤਾ ਮੈਨੂੰ, 379 ਵੀ ਲਾਤੀ, ਜਿਹੜੇ ਬੰਦੇ ਨੂੰ ਮੈਂ ਜਾਣਦਾ ਤੱਕ ਨਹੀਂ। ਇਸ ਤੋਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਇੱਜ਼ਤ। ਬੰਦਾ ਅਣਖ ਤੇ ਇੱਜ਼ਤ ਨਾਲ ਜਿਉਣਾ ਚਾਹੁੰਦਾ, ਸਵੈਮਾਨ ਨਾਲ ਹਰ ਬੰਦਾ ਜਿਉਣਾ ਚਾਹੁੰਦਾ। ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਸਵੈਮਾਨ ਤੇ ਕੋਈ ਸੱਟ ਨਾ ਵੱਜੇ, ਮੇਰੀ ਇੱਜ਼ਤ ਅਣਖ ਤੇ ਜਦੋਂ ਬੰਦੇ ਤੇ ਗੱਲ ਆਉਂਦੀ ਨੇ ਤੇ ਬੰਦਾ ਮਾਰਨ ਤੇ ਕਾਰੂ ਹੋ ਜਾਂਦਾ। ਇੱਕ ਬੰਦੇ ਨੂੰ ਨੰਗਾ ਕਰਕੇ, ਕੁੱਟ ਕੇ, ਰੀਲ ਕਰਕੇ, ਉਹਦੀ ਵੀਡੀਓ ਬਣਾ ਕੇ, ਉਹਦੀ ਵੀਡੀਓ ਕਾਲਾਂ ਦੇ ਤੁਸੀਂ ਮੁੱਖ ਮੰਤਰੀ ਨੂੰ ਦਿਖਾ ਰਹੇ ਆ। ਐਦੂ ਵੱਡਾ ਜ਼ਬਰ ਤੇ ਜ਼ੁਲਮ ਤੇ ਬੁੱਚੜਪਣਾ ਕੀ ਹੋ ਸਕਦਾ? ਕੋਈ ਉਹੀ 80-90 ਦਾ ਦੌਰ ਜਿਹੜਾ ਆਪਾਂ ਕਰਦੇ ਆ ਰਹੇ, ਜਿਹਦੇ ਬਾਰੇ ਗੱਲ ਸੁਣਦੇ ਆ ਰਹੇ, 80-90 ਸਾਡੇ ਨੌਜਵਾਨਾਂ ਨਾਲ, ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਤਸ਼ੱਦਦ ਥਾਣਿਆਂ 'ਚ, ਸੀਨੀਅਰ ਸਟਾਫਾਂ ਦੇ ਵਿੱਚ, ਉਹੀ ਦੁਬਾਰਾ ਦੁਹਰਾਇਆ ਗਿਆ। ਅੱਜ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਇਹਦਾ ਨੋਟਿਸ ਲੈਂਦਾ ਤੇ ਕੀ ਇਹ ਗੱਲ। ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ, ਇੱਥੇ ਨਹੀਂ ਖੜਨਾ। ਇਹ ਮਸਲਾ ਲੈ ਕੇ ਜਿੰਨੇ ਵੀ ਸੀਏ ਸਟਾਫ ਦੇ ਅਧਿਕਾਰੀ ਹੈ, ਚਾਹੇ ਉਹ ਕਮਿਸ਼ਨਰ ਹੈ ਲੁਧਿਆਣੇ ਪੁਲਿਸ ਦਾ, ਉਹਨਾਂ ਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਬਹਾਨੇ ਨਾਲ ਉੱਥੇ ਅਣਮਨੁੱਖੀ ਤਸ਼ੱਦਦ ਹੋਇਆ। ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ, ਮੁਕੱਦਮੇ ਜਿਹੜੇ ਦਰਜ ਹੋਏ ਬਹਾਨੇ ਦੇ ਉੱਤੇ, ਲੁਧਿਆਣੇ ਮੁਕੱਦਮਾ ਦਰਜ ਹੋਇਆ, ਪਟਿਆਲੇ ਮੁਕੱਦਮਾ ਦਰਜ ਹੋਇਆ, ਹਬੋਰ ਮੁਕੱਦਮਾ ਦਰਜ ਹੋਇਆ, ਮੋਹਾਲੀ ਮੁਕੱਦਮਾ ਦਰਜ ਹੋਇਆ। ਉਹ ਮੁਕੱਦਮੇ ਸਾਡੇ ਕੋਲ ਰਿਪੋਰਟਾਂ ਨੇ, ਲੈ ਕੇ ਤੁਸੀਂ ਪੜ੍ਹ ਸਕਦੇ ਹੋ। ਇਹ ਮੁਕੱਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਆ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਉਹ ਆ ਚੁੱਕੀਆਂ ਨੇ। ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦਿਆਂਗੇ ਵੀ ਇਹ ਮੁਕੱਦਮੇ ਇਹਨਾਂ ਨੇ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ, ਜਿਹੜੀ ਰੇੜਕਾ ਆਪਣਾ ਫਸਿਆ ਹੋਇਆ ਜਿਹੜੀ ਗੱਲ ਦੇ ਉੱਤੇ, ਜਿਹੜੇ ਕਹਿੰਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ, ਤੇ ਸਾਡਾ ਇਹ ਸੀ ਵੀ ਜੇ ਜ਼ਮਾਨਤ ਅਸੀਂ ਤਾਂ ਕਰਾਵਾਂਗੇ ਜੇ ਅਸੀਂ ਦੋਸ਼ੀ ਹੋਵਾਂਗੇ। ਜੇ ਅਸੀਂ ਗੁਨਾਹ ਕੀਤਾ ਹੋਊ, ਅਸੀਂ ਚੈਨੀਆਂ ਭਾਨੇ ਨੇ ਖੋਹੀਆਂ ਹੋਣਗੀਆਂ, ਫਰੋਤੀਆਂ ਮੰਗੀਆਂ ਹੋਣਗੀਆਂ, ਤਾਂ ਅਸੀਂ ਜ਼ਮਾਨਤ ਕਰਾਵਾਂਗੇ, ਜੇ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ। ਇਸ ਲਈ ਸਾਰੇ ਪਰਚਿਆਂ ਦੀਆਂ ਕਾਪੀਆਂ ਸਾਡੇ ਕੋਲ ਆ, ਤੁਸੀਂ ਲੈ ਸਕਦੇ ਹੋ। ਇਹ ਪਰਚੇ ਡਿਸਚਾਰਜ ਹੋ ਚੁੱਕੇ। ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਧਨੌਲੇ, ਭਾਨੇ ਦੀਆਂ ਦੋਨੇ ਭੈਣਾਂ ਤੇ, ਬਾਪੂ ਤੇ, ਭਰਾ ਤੇ, ਮੇਰੇ ਤੇ, ਸਾਰੇ ਹੋਰ ਵੱਖ-ਵੱਖ ਜਿਹੜੇ ਯੂਟਿਊਬਾਂ ਚਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕੱਦਮਾ ਦਰਜ ਸੀ। ਉਹ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ। ਹਬੋਰ ਦੇ ਮੁਕੱਦਮੇ ਦੀ ਰਿਪੋਰਟ ਹੈ, ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਹੈ, ਲੁਧਿਆਣੇ ਦੇ ਮੁਕੱਦਮੇ, ਸਾਰੀਆਂ ਰਿਪੋਰਟਾਂ ਸਾਡੇ ਕੋਲ ਤੁਸੀਂ ਲੈ ਸਕਦੇ ਹੋ। ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ, ਰੱਦ ਕਰਕੇ ਬਾਹਰ ਆ ਚੁੱਕੇ। ਇੱਕ ਗੱਲ ਹੋਰ ਮੈਂ ਜਿਹੜੀ ਖਾਸ ਤੇ ਕਹਿਣਾ ਚਾਹੁੰਦਾ, ਦੇਖੋ ਇਹਨਾਂ ਦੇ ਤਕੜਮਬਾਜ਼ੀਆਂ ਕੀ ਹੁੰਦੀਆਂ, ਕਿਵੇਂ ਪੈਂਤੜੇ ਖੇਡਦੇ ਆ। ਜਿਸ ਦਿਨ ਅਸੀਂ 3 ਤਰੀਕ ਨੂੰ ਇੱਥੇ ਜਾਮ ਲਾਇਆ ਨਾ, ਜਿੱਦੇ ਹਾਈਵੇ ਜਾਮ ਹੋਇਆ, ਸ਼ੁਰੂ ਦੇ ਵਿੱਚ ਅਸੀਂ 300-400 ਜਾਣਾ ਅੱਗੇ ਸੀਗੇ ਲੱਗੇ ਹੋਏ। ਉੱਥੇ ਪੁਲਿਸ ਪ੍ਰਸ਼ਾਸਨ ਆਉਂਦਾ, ਪੁਲਿਸ ਪ੍ਰਸ਼ਾਸਨ ਪਾਸੇ ਲਿਜਾ ਕੇ ਮੈਨੂੰ ਕੀ ਕਹਿੰਦਾ ਹੈ, ਮੈਨੂੰ ਕਹਿੰਦੇ ਤੂੰ ਗ੍ਰਿਫਤਾਰੀ ਦੇ ਦੇ, ਤੂੰ ਰਿਟੇਨ ਹੋ ਜਾ, ਤੂੰ ਨਜ਼ਰਬੰਦ ਹੋ ਜਾ, ਇਹਨਾਂ ਤੋਂ ਡਾਂਗਾ ਮਾਰ ਕੇ ਭਜਾ ਦਿਆਂਗੇ। ਮੈਂ ਕਿਹਾ ਜੀ ਇਹ ਜਿਹੜੇ ਆਏ ਨੇ ਨਾ, ਇਹ ਪੰਜਾਬ ਦੇ ਲੋਕ, ਇਹਨਾਂ ਦੇ ਕੋਈ ਨਿੱਜੀ ਹਿੱਤ ਨਹੀਂ ਵੀ ਹਿੱਤ ਲੈ ਕੇ ਆਏ ਆ ਜਾਂ ਕੋਈ ਨਿੱਜੀ ਆਪਣੇ ਕੰਮ ਲਈ ਆਏ ਆ। ਇਹ ਲੋਕ ਆਏ ਨੇ ਸੱਚਾਈ ਲਈ, ਜ਼ਬਰ ਦੇ ਖਿਲਾਫ ਜੋ ਤਸ਼ੱਦਦ ਹੋਇਆ, ਜੋ ਆਵਾਜ਼, ਜੋ ਜਵਾਨਬੰਦੀ ਤੁਸੀਂ ਕਰ ਰਹੇ ਹੋ, ਜਵਾਨਬੰਦੀ ਤੁਸੀਂ ਤਾਂ ਕਹਿੰਦੇ ਮੋਦੀ ਕਰ ਰਿਹਾ। ਮੋਦੀ ਜਿਵੇਂ ਦੱਬ ਰਿਹਾ ਨਾ ਜਵਾਨਾਂ ਨੂੰ, ਆਵਾਜ਼ਾਂ ਨੂੰ, ਜੇਲ੍ਹਾਂ, UAPA NSA ਲਾ ਕੇ, ਉਹੀ ਕੰਮ ਭਗਵੰਤ ਨੇ ਸ਼ੁਰੂ ਕੀਤਾ ਪੰਜਾਬ ਦੇ ਵਿੱਚ। ਇਹ ਸਾਰੀ ਪੰਜਾਬ ਦੀ ਜ਼ਬਾਨੀ, ਪੰਜਾਬ ਦੀ ਕਿਸਾਨੀ, ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਜਿੰਨੇ ਇਕੱਠੇ ਹੋ ਕੇ ਆਏ ਆ, ਇਹ ਆਏ ਆ ਉਹ ਜਵਾਨਬੰਦੀ ਦੇ ਖਿਲਾਫ ਆਏ ਆ। ਮੈਂ ਕਿਹਾ ਸੀ ਉਹਨਾਂ ਚੋਂ ਵੀ ਚੁੱਪ ਕਰਕੇ ਨਜ਼ਰਬੰਦ ਹੋ ਜਾਾਂਗੇ। ਤਾਂ ਉਹ ਮੈਨੂੰ ADGP ਸੀਗਾ ਉੱਥੇ ਢਿੱਲੋਂ, ਕਹਿੰਦਾ ਜੀ ਆਗੂ ਐਂ ਕਰਦੇ ਹੁੰਦੇ ਆ, ਰਿਟੇਨ ਹੋ ਜਾਂਦੇ ਹੁੰਦੇ ਆ। ਮੈਂ ਕਿਹਾ ਇਹ ਕੰਮ ਇਹ ਹੋਰ ਕਰਦੇ ਹੋਣੇ, ਅਸੀਂ ਰਿਟੇਨ ਨਹੀਂ ਹੋਣਾ। ਸਾਡੇ ਬਰਾਬਰ ਡਾਂਗਾ ਮਾਰੋ, ਪਰਚੇ ਪਾ ਦਿਓ, ਚੱਕ ਕੇ ਜੇਲ੍ਹ ਸਿੱਟ ਦਿਓ। ਅਸੀਂ ਇਹਨਾਂ ਨਾਲ ਆਏ ਆ, ਇਹ ਸਾਡੇ ਨਾਲ ਆਏ ਆ, ਇਹਨਾਂ ਨਾਲ ਹੀ ਕਿਤੇ ਜਾਵਾਂਗੇ। ਇਹਨਾਂ ਦੂਜੇ ਪਾਸੇ ਕੀ ਕੀਤਾ, ਸੁਣਨ ਵਾਲੀ ਗੱਲ ਹੈ। ਉਹੀ ਪੁਲਿਸ ਅਧਿਕਾਰੀ ਕਿਸਾਨ ਆਗੂਆਂ ਨੂੰ ਕਹਿੰਦਾ, ਲੱਖਾ ਕਹਿੰਦਾ ਮੈਨੂੰ ਗ੍ਰਿਫਤਾਰ ਕਰ ਲੈਣਾ, ਡਾਂਗਾ ਮਾਰ ਦਿਓ। ਪਾੜਨ ਦੀ ਕੋਸ਼ਿਸ਼ ਕਿਵੇਂ ਕਰਦੇ ਨੇ।
ਅਸ਼ਪਾਲਾਂ ਤੋਂ ਆ ਮੁੰਡਾ ਅਸਪਾਲ ਕਲਾਂ ਤੋਂ, ਉਹਨੇ ਮੈਨੂੰ ਦੱਸਿਆ ਕਹਿੰਦਾ ਬਾਈ ਜਦੋਂ ਅਸੀਂ ਉੱਥੇ ਗਏ ਨੇ ਇੱਕ ਐਸਪੀ ਆ ਗਿਆ। ਐਸਪੀ ਕਹਿਣ ਲੱਗਿਆ ਕਿ ਯਾਰ ਤੂੰ ਭਾਨੇ ਮਗਰ ਤੁਰੇ ਫਿਰਦੇ ਹੋ। ਭਾਨੇ ਨੇ ਤਾਂ 3 ਲੱਖ ਰੁਪਇਆ ਕਿਸੇ ਬੰਦੇ ਦਾ ਮੜਵਾਇਆ ਸੀ, 2,90,000 ਰੁਪਇਆ, 2 ਲੱਖ ਉਹਨਾਂ ਨੂੰ ਦੇਤਾ, 90,000 ਭਾਨਾ ਖਾ ਗਿਆ। ਤੁਸੀਂ ਚੋਰ ਬੰਦਿਆਂ ਮਗਰ ਤੁਰੇ ਫਿਰਦੇ ਹੋ। ਜਾਣੇ ਇਹ ਗਾਹਾਂ ਨੂੰ ਵੀ ਖਿਆਲ ਰੱਖਣਾ ਵੀ ਕਿਵੇਂ ਇਹ ਪਾੜਦੇ ਨੇ, ਕਿਵੇਂ ਕੱਲੇ ਕੱਲੇ ਨੂੰ ਨਖੇੜਦੇ ਨੇ, ਕਿਵੇਂ ਪ੍ਰਾਪੇਗੰਡਾ, ਕਿਵੇਂ ਪ੍ਰਚਾਰ। ਹੁਣ ਪ੍ਰਾਪੇਗੰਡਾ ਪ੍ਰਚਾਰ ਕਈ ਖੌਤੀ ਪੱਤਰਕਾਰਾਂ ਨੇ ਵੀ ਚਲਾਇਆ। ਇੱਕ ਮਿੰਟ ਬਾਈ ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਇਹ ਮਿੱਥ ਕੇ ਏਜੰਡੇ ਨਾ ਚਲਾਇਆ ਕਰੋ, ਇਹ ਸ਼ਾਸਕਾਂ ਦੇ ਤਹਿਤ ਏਜੰਡੇ ਨਾ ਚਲਾਓ। ਕੁਝ ਬੰਦਿਆਂ ਨੇ ਵੀ ਚਲਾਏ। ਲੱਖਾ ਕੱਲਾ ਕਿਵੇਂ ਪਹੁੰਚ ਗਿਆ ਜੀ? ਆ ਸੁਦੀਪ ਕੂਲ ਬੈਠਾ, ਪੁੱਛ ਲਓ ਕਿਵੇਂ ਪਹੁੰਚ ਗਿਆ। ਇਹ ਵੀ ਫਿਰ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ। ਕਾਕਾ ਕੂਲਾ ਵੀ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ। ਸਭਰਾਂ ਸਾਹਿਬ ਉੱਥੋਂ ਮਾਝਾ ਸੰਘਰਸ਼ ਕਮੇਟੀ ਵਾਲੇ ਮਾਝੇ ਤੋਂ ਚੱਲ ਕੇ ਅੰਮ੍ਰਿਤਸਰ ਤੋਂ ਵੀ ਮਿਲ ਕੇ ਪਹੁੰਚ ਗਏ। ਜਸਵਿੰਦਰ ਲੌਂਗੋਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਯਾਦ ਵਾਲਾ ਪ੍ਰਧਾਨ, ਉਹ ਵੀ ਮਿਲ ਕੇ ਪਹੁੰਚ ਗਿਆ। ਸੋ ਕਈ ਬੰਦਿਆਂ ਨੇ ਤੇ ਕਈ ਅਖੌਤੀ ਪੱਤਰਕਾਰਾਂ ਨੇ ਮਿਲ ਕੇ ਏਜੰਡਾ ਚਲਾਇਆ, ਰਲ ਕੇ ਸਰਕਾਰ ਦੇ ਨਾਲ ਸਟੇਟ ਦਾ ਸੰਦ ਬਣ ਕੇ ਏਜੰਡੇ ਚਲਾਏ। ਇਹ ਉੱਥੇ ਕਿਵੇਂ ਪਹੁੰਚ ਗਏ, ਇਹਨਾਂ ਦੀ ਮਿਲੀ ਭੁਗਤ ਹੈ। ਫਿਰ ਉਹ 10 ਨੂੰ ਕਿਵੇਂ ਛੱਡਿਆ ਜਾਊਗਾ, ਛੁੱਟੀਆਂ ਜੀ, ਫਲਾਨਾ ਜੀ, ਧਮਕਾਨਾ ਜੀ। ਹੁਣ ਕੋਈ ਨਵਾਂ ਏਜੰਡਾ ਲੱਭਣਗੇ। ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਇਹ ਗੱਲਾਂ ਚੰਗੀਆਂ ਨਹੀਂ। ਅਸੀਂ ਪੰਜਾਬ ਲਈ ਲੜਦੇ ਆਂ, ਪੰਜਾਬ ਲਈ ਲੜਦੇ ਮਰਦੇ ਹੀ ਕਿਤੇ ਨਜ਼ਰ ਆਵਾਂਗੇ। ਇਹ ਸ਼ਾਸਕਾਂ ਚੰਗੀਆਂ ਨਹੀਂ। ਪੰਜਾਬ ਦੇ ਉੱਤੇ ਹਮਲੇ ਬਹੁਤ ਭਾਰੂ ਹੋ ਰਿਹਾ। ਸਾਡੇ ਖੜੇ ਕਿਸਾਨ 13 ਨੂੰ ਜਾਣਾ, ਕੱਲ ਨੂੰ ਜਾਣਾ ਦਿੱਲੀ ਨੂੰ। ਉਹ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਆ ਗਈਆਂ। ਕਿਵੇਂ ਤੁਹਾਡੀ ਕਿਸਾਨੀ, ਤੁਹਾਡੀਆਂ ਜ਼ਮੀਨਾਂ, ਤੁਹਾਡੀਆਂ ਮਜ਼ਦੂਰੀਆਂ, ਤੁਹਾਡੇ ਰੁਜ਼ਗਾਰ, ਤੁਹਾਡੀਆਂ ਨੌਕਰੀਆਂ, ਤੁਹਾਡੇ ਪਾਣੀ ਬੋਲੀ ਕਿਵੇਂ ਖਤਮ ਕਰਨੇ ਆ। ਅਗਲਾ ਤੁਹਾਡੀ ਹੋਂਦ ਨੂੰ ਮਾਰਨ ਨੂੰ ਫਿਰਦਾ ਤੇ ਤੁਸੀਂ ਆਪਣੇ ਲੱਤਾਂ ਖਿੱਚੀ ਜਾਂਦੇ ਹੁੰਦੇ ਹੋ। ਸੋ ਮੇਰੀ ਬੇਨਤੀ ਹੱਥ ਬੰਨ ਕੇ ਉਹਨਾਂ ਪੱਤਰਕਾਰਾਂ ਨੂੰ, ਮੈਂ ਪੱਤਰਕਾਰ ਤਾਂ ਮੈਂ ਨਹੀਂ ਕਹੂੰਗਾ, ਪੱਤਰਕਾਰ ਤਾਂ ਇਹ ਨਹੀਂ ਹੁੰਦੀ। ਮੈਂ ਬੈਠਾ, ਤੁਸੀਂ ਸਾਰੇ ਬੈਠੇ ਹੋ, ਜਿਹੜਾ ਮਰਜ਼ੀ ਹਿੱਕ ਠੋਕ ਕੇ ਸਵਾਲ ਪੁੱਛੋ, ਹਿੱਕ ਠੋਕ ਕੇ ਜਵਾਬ ਦੇਵਾਂਗਾ, ਅੱਖ ਚੱਕ ਪਾ ਕੇ ਜਵਾਬ ਦੇਵਾਂਗਾ। ਇਹ ਏਜੰਡੇ ਚਲਾਉਣੇ ਬੰਦ ਕਰ ਦਿਓ, ਆਪਦਿਆਂ ਦੇ ਖਿਲਾਫ ਸਾਜ਼ਿਸ਼ਾਂ ਘੜਨੀਆਂ ਬੰਦ ਕਰ ਦਿਓ। ਇਹ ਉਹਨਾਂ ਦਾ ਸਟੇਟ ਦਾ ਸੰਦ ਬਣ ਕੇ ਨਾ ਚੱਲੋ। ਇਹੀ ਬੇਨਤੀ ਆ। ਅਗਲੀ ਗੱਲ ਰਣਨੀਤੀ ਜਿਹੜੀ ਹੈਗੀ ਹੈ, ਜੋ ਵੀ ਹੋਊਗੀ ਆਉਣ ਵਾਲੇ ਸਮੇਂ 'ਚ ਮੈਂ ਫੇਰ ਕਹਿੰਦਾ, ਜੋ ਭਾਨੇ ਨੇ ਕਿਹਾ, ਇਹ ਨਹੀਂ ਪਤਾ ਕੱਲ ਨੂੰ ਕੋਈ ਪਰਚਾ ਹੋਰ ਚੱਕ ਕੇ ਦੇ ਦੇਣਗੇ। ਪਰ ਕੋਈ ਗੱਲ ਨਹੀਂ, ਭਾਂਸਾਂ ਜਿੰਨਾ ਤੇਰਾ ਜ਼ੋਰ ਲਾਦਾ ਅੱਡੀ ਚੋਟੀ ਦਾ ਲਾ ਦੇ, ਜਿੰਨੇ ਬੰਦੇ ਸਿੱਟਨੇ ਸਿੱਟ ਲਾ, ਪਰ ਇਹ ਆਵਾਜ਼ਾਂ ਪੰਜਾਬ 'ਚ ਬੰਦ ਨਹੀਂ ਹੋਣੀਆਂ, ਜ਼ਬਾਨਬੰਦੀ ਨਹੀਂ ਹੋਣੀ। ਇਸ ਤੋਂ ਬਾਅਦ ਮੈਂ ਸਰਦੀਪ ਫੂਲ ਜੀ ਨੂੰ ਕਹੂੰਗਾ। ਇੱਕ ਮਿੰਟ ਉਦੋਂ ਬਾਅਦ ਕਰਦੇ ਸਵਾਲ। ਜਿਹੜਾ ਇਹ ਪਹਿਲਾਂ ਗੱਲ ਤੁਹਾਡੇ ਸਿੱਧੂ ਨੇ ਵੀ ਕਹੀ ਹੈ ਵੀ ਇਹ ਬੇਟੀ ਦਾ ਮਾਮਲਾ ਨਹੀਂ, ਨਾ ਇਹ ਇਕੱਲੇ ਉਹ ਜਿਹੜੇ ਆਪਣੇ ਟਰੈਵਲਿੰਗ ਏਜੰਟ ਵਾਲਾ ਹੈਗਾ, ਮਾਮਲਾ ਵੱਡਾ ਹੈ। ਜਦੋਂ 29 ਤਰੀਕ ਨੂੰ ਇੱਥੇ ਕੋਰਟ ਨੇ ਇਕੱਠ ਕਰਨ ਦਾ ਦਿੱਤਾ ਪ੍ਰੋਗਰਾਮ, ਅਸੀਂ ਆਪਦੀ ਜਥੇਬੰਦੀ ਵੱਲੋਂ ਇੱਕ ਦਿਨ ਪਹਿਲਾਂ 28 ਨੂੰ ਹੀ ਅਸੀਂ ਕਹਿਤਾ ਸੀਗਾ ਵੀ ਯਾਰ ਜਿੱਦਾਂ ਵੱਡਾ ਇਹ ਇੱਕ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਘਾਣ ਹੋ ਰਿਹਾ, ਵੀ ਯਾਰ ਨੌਜਵਾਨ ਕਿਸਾਨ ਚੁੱਪ ਕਰਕੇ ਕਿਉਂ ਬੈਠੇ ਆ। 29 ਨੂੰ ਤਾਂ ਆਪਾਂ ਜਾਣ ਹੀ ਜਾਣਾ। 2 ਘੰਟਿਆਂ ਲਈ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਬੰਦ ਕਰ ਦਿੱਤੇ ਤਾਂ ਕਿ ਬੱਚੇ ਨੂੰ ਪਤਾ ਲੱਗ ਜਾਏ ਵੀ ਕੱਲ ਨੂੰ 29 ਨੂੰ ਕੀ ਹੋ ਰਿਹਾ। ਚੱਲ ਜਦੋਂ ਅਸੀਂ ਉਹ ਦੇਤੀ, ਸਾਡੇ ਪ੍ਰਧਾਨ ਨੇ ਬਲਦੇਵ ਸਿੰਘ ਜੀਰੇ ਨੇ ਵੀਡੀਓ ਪਾ ਕੇ, ਤੁਰੰਤ ਸਾਨੂੰ ਘੱਟੋ ਘੱਟ 10 ਜਿਹੜੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਫੋਨ ਆਏ ਵੀ ਤੁਸੀਂ ਕਿਸਾਨਾਂ ਦੀ ਖਾਤਰ ਲੜਨਾ, ਤੁਸੀਂ ਭਾਨੇ ਸਿੱਧੂ ਤੋਂ ਕੀ ਲੈਣਾ। ਉਹ ਤਾਂ ਉਹਦੀ ਬੋਲੀ ਨਹੀਂ ਠੀਕ, ਉਹਨੂੰ ਬੋਲਣਾ ਨਹੀਂ ਆਉਂਦਾ, ਉਹਦੀ ਭਾਸ਼ਾ ਨਹੀਂ ਠੀਕ, ਸੱਭਿਅਕ ਨਹੀਂ ਉਹਦੀ ਭਾਸ਼ਾ, ਉਹਦੀ ਰਫ ਭਾਸ਼ਾ ਹੈਗੀ ਹੈ। ਮਤਲਬ ਤੁਸੀਂ ਆਪਦਾ ਪ੍ਰੋਗਰਾਮ ਹੈ ਜਿਹੜਾ ਟੋਲ ਪਲਾਜ਼ੇ ਬੰਦ ਕਰਨ ਵਾਲਾ ਵੀ ਵਾਪਸ ਕਰ। ਅਸੀਂ ਉਹਨੂੰ ਇਹੀ ਜਵਾਬ ਦਿੱਤਾ ਬਈ ਇਹ ਜਿਹੜਾ ਮਾਮਲਾ ਹੈਗਾ ਬਾਜ਼ ਬੰਦ ਕਰਾਉਣ ਦਾ ਮਾਮਲਾ ਇਹ। ਅਸੀਂ ਕੋਈ ਜਾਤੀ ਸਾਡੇ ਨਾਲ, ਉਹਦੇ ਨਾਲ ਕੋਈ ਉਹਦੇ ਵਿਰੋਧ ਵੀ ਹੋ ਸਕਦੇ ਆ ਭਾਨੇ ਨਾਲ, ਪਰ ਇੱਥੇ ਤਾਂ ਬਾਜ਼ ਦਬਾਉਣ ਦਾ ਮਾਮਲਾ ਹੈਗਾ। ਅੱਜ ਉਹਦੀ ਬਾਜ਼ ਦਬਾ ਰਹੇ ਹੋ ਤੁਸੀਂ, ਉਹਦੇ ਤੇ ਅਣਮਨੁੱਖੀ ਤਸ਼ੱਦਦ ਕਰ ਰਹੇ ਹੋ, 3rd ਡਿਗਰੀ ਟਾਰਚਰ ਕਰ ਰਹੇ ਹੋ ਤੁਸੀਂ ਇਹ। ਤੇ ਕੱਲ ਨੂੰ ਜੇ ਅਸੀਂ ਚੁੱਪ ਕਰਾਂਗੇ ਤਾਂ ਸਾਡੇ ਤੇ ਕਿਉਂ ਨਾ ਹੋਊਗਾ। ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਜਿਹੜੀ ਗੱਲ ਨੋਟ ਕਰਨ ਵਾਲੀ ਗੱਲ ਹੈਗੀ ਹੈ, ਉਹ ਕਹਿੰਦੇ ਬਈ ਕੀ ਤੁਸੀਂ ਇਹ ਜ਼ਿੰਮੇਵਾਰੀ ਲੈਂਦੇ ਹੋ ਵੀ ਉਹ ਦੂਜਾ ਜਿਹੜਾ ਤੁਸੀਂ ਸਪੋਰਟ ਤਾਂ ਕਰੀ ਜਾਂਦੇ ਹੋ ਵੀ ਉਹ ਗਾਹਾਂ ਨੂੰ ਇਹ ਜੀ ਰਫ ਭਾਸ਼ਾ ਨਹੀਂ ਬੋਲੂਗਾ। ਤਾਂ ਅਸੀਂ ਠੋਕ ਕੇ ਕਿਹਾ ਬਈ ਉਹ ਨੌਜਵਾਨ ਹੈ ਜਿਹੜੇ ਦੇ ਦਰਦ ਹੈ, ਜਿਹੜਾ ਉਹ ਪੋਲਿਟਿਕਸ ਤੇ ਤੁਹਾਡੀ ਤੇ ਅਟੈਕ ਕਰ ਰਹੇ ਆ। ਤੁਹਾਡੀ ਜਿਹੜੀ ਇਹ ਭ੍ਰਿਸ਼ਟ ਗਧੜੀ ਰਾਜਨੀਤੀ ਹੈ ਜਿਹੜੀ ਤੁਹਾਡੀ ਪੰਜਾਬ ਦੀ ਜਾਂ ਜਿਹੜੀਆਂ ਵੀ ਪਾਰਟੀਆਂ ਦੀ, ਉਹ ਰਾਜਨੀਤੀ ਦੇ ਅਟੈਕ ਹੈ। ਉਹਦਾ ਵਿਅਕਤੀਗਤ ਕਿਸੇ ਤੇ ਅਟੈਕ ਨਹੀਂ। ਚੱਲ ਨਾਂ ਲੈਤਾ ਹੁਣ ਤੇ ਭਗਵੰਤ ਮਾਨ ਦਾ ਨਾਂ ਲੈਤਾ, ਬਤੌਰ ਮੁੱਖ ਮੰਤਰੀ ਦੇ ਤੌਰ ਤੇ ਨਾਂ ਲਿਆ, ਨਾ ਕਿ ਉਹਦਾ ਕੋਈ ਨਿੱਜੀ ਤੌਰ ਤੇ। ਸੋ ਇਸ ਕਰਕੇ ਉਹ ਹੁਣ ਵੀ ਕਹਿੰਦੇ ਸੀਗੇ ਵੀ ਤੁਸੀਂ ਜ਼ਿੰਮੇਵਾਰੀ ਲਓ, ਵੀ ਜਦੋਂ ਭਾਨਾ ਬਾਹਰ ਆਇਆ ਤਾਂ ਉਹ ਬੋਲੂਗਾ ਨਹੀਂ, ਕਹਿੰਦੇ ਸੀ ਨਾ ਆਪਣੇ ਲੱਖੇ ਵੀ ਇਹਦੀ ਜ਼ਿੰਮੇਵਾਰੀ ਲਓ। ਤਾਂ ਅਸੀਂ ਠੋਕ ਕੇ ਕਿਹਾ ਵੀ ਅਸੀਂ ਇੱਕ ਵਾਰ ਪਹਿਲੀ ਗੱਲ ਤਾਂ ਮੈਂ ਆਖਿਆ ਵੀ ਉਹ ਸੁਲਝਿਆ ਹੋਇਆ, ਇੰਨਾ ਰੜ ਗਿਆ, ਕੱਲਾ ਪੜ੍ਹ ਹੀ ਨਹੀਂ ਗਿਆ, ਹੁਣ ਤਾਂ ਰੜ ਗਿਆ ਇੰਨੇ ਸਾਲਾਂ 'ਚ। ਉਹ ਯਾਰ ਮੂਰਖ ਹੈ, ਉਹ ਪਾਗਲ ਹੈ ਵੀ ਕਿਸੇ ਨੂੰ ਗਾਲਾਂ ਦੇਊਗਾ ਉਹ। ਇਹ ਸਾਨੂੰ ਉਮੀਦ ਹੀ ਨਹੀਂ ਵੀ ਉਹ ਹਾਂ ਠੀਕ ਆ ਅਟੈਕ ਕਰੂਗਾ, ਪੜਚੋਲ ਵੀ ਕਰੂਗਾ, ਜੋ ਵੀ ਲੋਕਾਂ ਨਾਲ ਹੁੰਦੀ ਉਹਦੇ ਨਾਲ ਹੋਈ ਉਹ ਦੱਸੂਗਾ, ਪਰ ਸੱਭਿਅਕ ਭਾਸ਼ਾ 'ਚ ਦੱਸੂਗਾ। ਹੁਣ ਤੁਸੀਂ ਸੁਣ ਲਿਆ ਇਹਦੇ 'ਚ ਕਿਹੜੀ ਗਾਲ ਹੈ ਇਹਦੇ ਵਿੱਚ। ਕੋਈ ਕਹਿ ਸਕਦੇ ਹੋ ਵੀ ਨਾਨ ਪਾਰਲੀਮੈਂਟ ਹੈ ਇਹ ਜਾਂ ਨਾਨ ਸੱਭਿਅਕ ਹੈਗੀ ਹੈ ਇਹ।
ਸੋ ਇਸ ਕਰਕੇ ਇਹ ਬਿਲਕੁਲ ਅਸੀਂ ਠੋਕ ਕੇ ਉਹਨਾਂ ਨੂੰ ਕਿਹਾ, ਜਵਾਬ ਤਾਂ ਕੈਂਸਲ ਕਰਾਉਂਦੇ ਸੀਗੇ। ਉਸ ਤੋਂ ਬਾਅਦ ਫਿਰ ਜਿੱਦੇ ਆਹ 3 ਤਰੀਕ ਦਾ ਪ੍ਰੋਗਰਾਮ ਸੀਗਾ, ਉੱਤੇ ਜਦੋਂ ਅਸੀਂ ਉੱਥੋਂ 500 ਬੰਦੇ ਦਾ ਜਥਾ ਤੁਰਿਆ 150 ਗੱਡੀ, ਤਾਂ ਸਾਨੂੰ ਪਤਾ ਵੀ ਜਿਹੜਾ ਅਸੀਂ 4 ਥਾਵਾਂ ਤੇ ਧੱਕ ਕੇ ਜਿਹੜਾ ਸਾਨੂੰ 6 ਵਜੇ ਨੂੰ ਉੱਥੇ ਪਹੁੰਚਾਇਆ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਮੈਂ ਅਗਲੀ ਗੱਲ ਮੈਂ ਇਹ ਕਰਨਾ ਚਾਹੁੰਦਾ, ਬਾਹਲੀ ਨਹੀਂ ਕਹਿਣਾ ਚਾਹੁੰਦਾ, ਉਹ ਮੈਂ ਪਿੱਛੇ ਸਟੇਜ ਤੇ ਕਹਿ ਆਇਆ ਵੀ ਜਿਹੜੀ ਇਹਨੇ ਭਾਨੇ ਸਿੱਧੂ ਨੂੰ ਕਿਹਾ ਵੀ ਇਹ ਹਜੇ ਟਿਕਣਗੇ ਨਹੀਂ, ਇਹ ਕੱਲ ਨੂੰ ਹੋਰ ਬਦਲੇ ਦੀ ਭਾਵਨਾ ਦੇ ਤਹਿਤ ਨਵੇਂ ਪਰਚੇ ਪਾਉਣਗੇ। ਮੈਨੂੰ ਤਾਂ ਲੱਗਦਾ ਵੀ ਅਸਲ ਵਿੱਚ ਉਹ ਲੰਘ ਗਿਆ ਸਮਾਂ, ਇਹ ਸ਼ੁਰੂ ਹੋ ਗਿਆ ਸੀਗਾ, 3 ਪੈ ਗਿਆ, ਫਿਰ 4 ਪੈ ਗਿਆ, ਜਿੱਦੇ ਆਪਾਂ 29 ਵਾਲਾ ਇਕੱਠ ਕੀਤਾ ਉਸੇ ਦਿਨ ਹੀ ਇੱਕ ਹੋਰ ਪੈ ਗਿਆ। ਤੁਸੀਂ ਪਿਛਲੇ ਸਮੇਂ ਦੇ ਵਿੱਚ, ਪਿਛਲੇ ਲੰਮੇ ਸਮੇਂ ਤੋਂ, ਜਦੋਂ ਤੋਂ ਹੁਣ ਮੈਂ ਇੱਧਰ ਨੂੰ ਤੁਰਿਆ, ਮੇਰਾ ਇੱਕ ਵੀ ਕੋਈ ਇਹੋ ਜਿਹਾ ਕੰਮ ਦਿਖਾ ਦਿਓ ਜਿਹਦੇ ਵਿੱਚ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਕੇ ਕਹਿਣਾ, ਕਿਉਂਕਿ ਮੇਰਾ ਤਾਂ ਉਸ ਦੇ ਵਿੱਚ ਅਟੁੱਟ ਵਿਸ਼ਵਾਸ ਹੈ। ਇਹ ਮੈਂ ਸਾਡੇ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਗੱਲ ਕਹਿਣਾ ਚਾਹਣਾ, ਐਸਐਸਪੀ ਨੂੰ ਵੀ ਕਹਿਣਾ ਚਾਹੁੰਦਾ, ਮੈਨੂੰ ਇਹ ਗੱਲ ਦੱਸ ਦਿਓ ਪੁਲਿਸ ਅਧਿਕਾਰੀ ਜਿੰਨੇ ਵੀ ਪੰਜਾਬ ਦੇ ਲੋਕ ਨੇ, ਮੈਂ ਗਲਤ ਕੀ ਕੀਤਾ? ਮੈਨੂੰ ਆ ਕੇ ਮੇਰੇ ਤੇ ਪ੍ਰਭਾਵ ਕਿਉਂ ਪਾ ਰਹੇ ਹੋ? ਸਾਡੀ ਸੋਚ ਪੰਜਾਬ ਦੀ ਕਦੋਂ ਬਦਲੂਗੀ? ਸੋਚ ਬਦਲਣ ਦੀ ਗੱਲ ਆ। ਹੁਣ ਇੱਕ ਆਈਪੀਐਸ ਅਫਸਰ ਹੈ, ਕਿੰਨਾ ਪੜ੍ਹ ਕੇ ਬਣਦਾ? ਇੱਕ ਡੀਐਸਪੀਓ ਕਿੰਨਾ ਪੜ੍ਹ ਕੇ ਲੱਗਦਾ? ਅਸੀਂ ਕਦੋਂ ਤੱਕ ਇਹਨਾਂ ਦੇ ਮੁੱਠੀਆਂ ਬਣੇ ਰਵਾਂਗੇ? ਮੈਂ ਇਹ ਗੱਲ ਮੈਂ ਅਫਸਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ। ਅਫਸਰਾਂ ਨੂੰ ਤੁਸੀਂ ਆਪਾਂ ਇਹ ਬੰਦੇ ਰਾਜਨੀਤਿਕ ਬੰਦੇ ਸਾਨੂੰ ਵਰਤੀ ਤੁਰੇ ਜਾਂਦੇ ਨੇ। ਇੰਨੀ ਕੁ ਬੇਨਤੀ ਹੈ, ਮੈਂ ਪੰਜਾਬ ਦੇ ਲੋਕਾਂ ਨੂੰ ਕੋਈ ਗੱਲ ਕਹਿਣਾ ਹੋਣਾ, ਝੋਲੀ ਅੱਡ ਕੇ ਮੈਂ ਇਹੀ ਗੱਲ ਕਹਿਣਾ ਵੀ ਭਾਨਾ ਸਿੱਧੂ ਕਦੇ ਵਿਕੂਗਾ ਨਹੀਂ, ਕਦੇ ਝੁਕੂਗਾ ਨਹੀਂ। ਇਹ ਜਿਹੜਾ ਸੱਦ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀ ਨੂੰ ਮੈਂ ਕਹਿਣਾ ਚਾਹਣਾ, ਤੁਸੀਂ ਐਵੇਂ ਜੀ ਕੋਈ ਸਾਥ ਤੁਹਾਡੇ ਭਰਾ ਦੇ ਨਾਮ ਰੱਖਿਓ। ਇਹਨਾਂ ਨੇ ਤੁਹਾਨੂੰ ਪਤਾ ਵੀ ਤਿਆਰ ਹੀ ਸਾਰਾ ਕੁਝ ਜਿਹੜਾ ਤਿਆਰ ਕਰੀ ਬੈਠੇ ਨੇਗੇ। ਜਿਹੜਾ ਅੱਜ ਮੈਂ ਬੋਲਿਆ ਇੱਥੇ ਆ ਕੇ, ਇਹ ਮੈਨੂੰ ਬੋਲਣਾ ਬੜਾ ਮਹਿੰਗਾ ਪੈਣਾ। ਇਹ ਵੀ ਮੈਂ ਤੁਹਾਨੂੰ ਗੱਲ, ਜਿਹੜਾ ਮੈਂ ਇੱਥੇ ਬੋਲਿਆ ਨਾ ਆ ਕੇ, ਜੋ ਕੁਝ ਬੋਲਿਆ, ਇਹਦਾ ਮੈਨੂੰ ਖਮਿਆਜਾ ਪਤਾ ਨਹੀਂ ਕਿਹੜਾ ਭੁਗਤਣਾ ਪੈਣਾ। ਇਹੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ, ਤੇ ਮੈਂ ਡਰਿਆ ਨਹੀਂ, ਮੈਂ ਘਬਰਾਇਆ ਨਹੀਂ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੱਸੂਗਾ ਵੀ ਇਹ ਸਮਾਂ ਦੱਸੂਗਾ। ਹੋਇਆ ਉਹਦੇ ਚ ਟਾਈਫਾਈਡ ਆਇਆ ਸੀ ਟਾਈਫਾਈਡ ਬਿਲਕੁਲ ਆਇਆ ਜੀ, ਤੇ ਉਹਨਾਂ ਨੇ ਫਿਰ ਕੁਝ ਰਿਪੋਰਟਾਂ ਤਾਂ ਹੁਣ ਵੀ ਪਈਆਂ ਨੇ। ਨਹੀਂ, ਤੁਹਾਨੂੰ ਦਵਾਈ ਵਗੈਰਾ ਮੈਡੀਸਨ ਕੁਝ ਤਾਂ ਜਿਹੋ ਜਿਹਾ ਹੁੰਦਾ ਉਹ ਮਿਲ ਜਾਂਦਾ। ਜਿਹੋ ਜਿਹਾ ਮੈਡੀਕਲ ਦੇ ਵਿੱਚ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ, ਜਿਹੜਾ ਪਾਣੀ ਵਾਲਾ ਸੱਦ ਤਾਂ ਉਹ ਮੈਡੀਕਲ ਦੇ ਵਿੱਚ ਨਹੀਂ ਆਉਂਦਾ। ਡਾਕਟਰ ਕੀ ਦੇਖਦਾ? ਡਾਕਟਰ ਦਿਖਾਓ ਜੀ ਨਿਸ਼ਾਨ ਕਿੱਥੇ ਪਏ ਨੇ। ਜਿਹੜਾ ਪਾਣੀ ਵਾਲਾ ਜਿਹੜਾ ਇਹ ਬਹੁਤ ਭੈੜਾ ਟੌਰਚਰ ਆ ਜਿਹੜਾ ਇਹ ਹੋਇਆ, ਇਹ ਜਿਹੜਾ ਟੌਰਚਰ ਆ ਇਹ ਮੈਡੀਕਲ ਦੇ ਵਿੱਚ ਨਹੀਂ ਉੱਥੇ ਆਉਂਦਾ ਹੈ ਜੀ। ਕੱਲਾ ਟਾਰਚਰ ਇੱਥੇ ਲੁਧਿਆਣੇ ਹੀ ਹੋਇਆ ਤੁਹਾਡਾ? ਹਾਂ, ਲੁਧਿਆਣੇ ਹੋਇਆ ਤੇ ਜਲੀਲ ਤਾਂ ਹਰ ਇੱਕ ਥਾਂ ਤੇ ਕੀਤਾ ਹੀ ਗਿਆ। ਬਾਈ ਚੁੱਪ ਕਰ ਜੋ। ਹਾਂਜੀ ਭਾਵੇਂ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਅਕਾਲ ਪੁਰਖ ਦਾ ਕਰਦਾ ਜੀ ਦੀ ਕਿਰਪਾ ਸਦਕਾ ਤੇ ਦੂਜਾ ਮੈਂ ਧੰਨਵਾਦ ਕਰਦਾ ਸਾਡੇ ਕਿਸਾਨ ਜਥੇਬੰਦੀਆਂ ਦਾ, ਸਾਡੇ ਨਾਲ ਸਾਡੇ ਇਹ ਪਿੰਡ ਪਾਉਂਦਾ ਜਥੇਬੰਦੀ ਤੋਂ ਵੱਡੇ ਲੱਖਾਂ ਵਾਲੀ ਬੈਠਾ ਤੇ ਕਾਦਮੀ ਜਥੇਬੰਦੀ ਤੋਂ ਖੜੇ ਨੇਗੇ ਭਾਰਤੀ ਕਿਸਾਨ ਸੇਵਕ ਆਜ਼ਾਦ ਸੰਭਾਲਵਾਲ ਵੀ ਜਿਹੜੇ ਬਾਹਰ ਦੇਸ਼ਾਂ ਦੇ ਵਿੱਚ ਲੋਕ ਵੱਸਦੇ ਨੇ, ਉਹਨਾਂ ਦਾ ਧੰਨਵਾਦ। ਮਾਵਾਂ ਭੈਣਾਂ ਦਾ, ਕੱਲੇ ਦੇ ਮੇਰੇ ਲੋਕਾਂ ਦਾ, ਉਸ ਪੰਜਾਬ ਦੇ ਲੋਕਾਂ ਦੇ ਮੇਰਾ ਸਿਰ ਝੁਕਦਾ। 86 ਬੰਦਿਆਂ ਦਾ ਹੀ ਬੜਾ 86 ਬੰਦਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ ਸਿਆਸੀ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਉਹਨਾਂ ਨੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਜਿਹੜੀ ਮੇਰੀ ਹੱਕ ਦੇ ਵਿੱਚ ਗੱਲ ਕਰੀ ਹੈ, ਪਰ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ, ਜੋ ਮੇਰੀ ਹੱਡ ਬੀਤੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜੇ ਇਹ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨੇ ਵੀ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿੱਤਾ। ਕਿਸੇ ਨੌਜਵਾਨ ਦਾ, ਕਿਉਂਕਿ ਸਰਕਾਰਾਂ ਨੇ ਲੀਡਰਾਂ ਨੇ ਡਰ ਹੀ ਐਵੇਂ ਪੈਦਾ ਕਰ ਦੇਣਾ, ਐਵੇਂ ਕੋਈ ਵੀ ਨੌਜਵਾਨ ਨਹੀਂ ਬੋਲੂਗਾ, ਕੋਈ ਵੀ ਲੋਕ ਨਹੀਂ ਬੋਲੂਗਾ। ਚਲੋ ਸਾਡੇ ਆਗੂਆਂ ਦੀ ਤਾਂ ਉਮਰਾਂ ਲੰਘ ਗਈਆਂ, ਇਹਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ। ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਤੇ ਖੜੀ ਹੈ, ਨੌਜਵਾਨ ਡਰਨਗੇ, ਪੰਜਾਬ ਦੇ ਲੋਕ ਡਰਨਗੇ। ਜੋ ਕੁਝ ਹੋਇਆ, ਇਹ ਹੋਇਆ ਕੀ ਹੈ, ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਆਤ ਗੱਲ ਦੱਸਦਾ। ਜਿਹੜੀ ਇਹ ਸਰਕਾਰ ਆ, ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਿਲਾਫ ਬੋਲਦੇ ਹਾਂ, ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ, ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ, ਉਹ ਵੋਟਾਂ ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਹੈ, ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਹੈ, ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਹੈ। ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ? ਇੱਕ ਚੀਜ਼ ਦੇਖੋ, ਮੈਂ ਤੁਹਾਨੂੰ ਛੋਟੀ ਜਿਹੀ ਪਿੱਛੇ ਜੇ ਥੋੜੀ ਹੋਰ ਲੈ ਕੇ ਜਾਣਾ ਗੱਲ, ਜਿਹੜੀ ਮੌਜੂਦਾ ਸਰਕਾਰ ਹੈ, ਜਿਹੜੀ ਬਦਲਾਅ ਵਾਲੀ ਸਰਕਾਰ ਹੈ, ਮੈਂ ਤੁਹਾਨੂੰ ਇਹਦੀ ਗੱਲ ਦੱਸਦਾ। ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ, 2014 ਦੇ ਵਿੱਚ ਜਦੋਂ ਇਹ ਆਈ ਸਰਕਾਰ, ਜਦੋਂ ਇਹ ਪਾਰਟੀ ਆਈ, ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲ੍ਹਣ ਵਾਲਾ ਪਹਿਲਾ ਬੰਦਾ ਸੀਗਾ। ਸੀ ਜਿਹੜੇ 10-12 ਬੰਦੇ ਸੀ, ਮੈਂ ਉਹਨਾਂ ਨਾਂ ਵੀ ਲੈ ਦੂੰ ਆਮ ਆਦਮੀ ਪਾਰਟੀ ਦਾ। ਇੱਕ ਸੀਗੇ ਆਪਣੇ ਨਰਿੰਦਰ ਬਿੱਟਾ, ਇੱਕ ਕਾਲੇ ਕਾ ਤੁਸੀਂ ਸੁਰਿੰਦਰ ਸਿੰਧੀ ਤੇ ਮਾਸਟਰ ਜੀ ਸੀ, 2-4 ਅਸੀਂ ਇਹਨਾਂ ਨੇ ਮਿਲ ਕੇ ਅਸੀਂ ਸਭ ਤੋਂ ਪਹਿਲਾਂ ਕਚਹਿਰੀ ਚੌਂਕ ਦੇ ਵਿੱਚ ਦਫ਼ਤਰ ਖੋਲ੍ਹਿਆ। 2014 ਦੇ ਵਿੱਚ ਮੇਰਾ ਪਿੰਡ ਆ, ਇੱਥੇ ਮੇਰਾ ਪਿੰਡ ਗਵਾਹ ਖੜਾ ਹੈ। 2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ,
ਮੈਂ ਉਹਦੇ ਪਿੰਡ ਦੇ ਵਿੱਚ, ਮੇਰੇ ਸਾਰੇ ਪਿੰਡ ਦੇ ਵਿੱਚ ਪੋਲੀਟੀਕਲ ਪਾਰਟੀ ਨੇ ਵਿਰੋਧ ਕਰਿਆ, ਮੈਂ ਇਕੱਲੇ ਨੇ ਪੋਲਿੰਗ ਬੂਥ ਲਾਇਆ। ਮੇਰੀ ਸੋਚ ਕੀ ਸੀਗੀ? ਮੇਰੀ ਸੋਚ ਇਹ ਨਹੀਂ ਸੀਗੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਤੇ, ਮੈਨੂੰ ਅਸੀਂ ਬਦਲਾਅ ਆਵੇ ਯਾਰ, ਕੁਛ ਵੀ ਸਾਡੀ ਰਾਜਨੀਤੀ ਬਦਲੇ, ਸਾਡੀ ਜੋ ਝੂਠ ਬੋਲਦੇ ਨੇ, ਜੋ ਤੂਫਾਨ ਬੋਲਦੇ ਨੇ, ਵੀ ਸਾਡੀ ਕੋਈ ਸਿਸਟਮ ਬਦਲੇ। ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ, ਇੱਥੋਂ 20 ਕਿਲੋਮੀਟਰ ਦੂਰ ਆ ਭਗਵੰਤ ਮਾਨ ਦਾ ਸਤੌਜ ਮੇਰੇ ਪਿੰਡ ਤੋਂ, ਇੱਕੋ ਹੀ ਅਸੀਂ ਪੌਣ ਪਾਣੀ ਦੇ ਅਸੀਂ ਵੇਲੇ ਪਲੇ ਹੋਏ ਆ। ਪਰ ਗੱਲ ਇਹ ਹੋਈ ਵੀਰੋ, ਜੇ ਅੱਜ ਮੈਨੂੰ ਇੱਕ ਵੀ ਚੀਜ਼ ਦਿਖਾ ਦਿਓ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਕੋਈ ਜਿਹਦੇ ਮੈਂ ਨਿੱਜੀ ਖਿਲਾਫ ਬੋਲਿਆ ਹੋਵਾਂ ਸੀਐਮ ਦੇ, ਪਰ ਮੇਰੀਆਂ ਭੈਣਾਂ ਤੇ 307 ਦਾ ਪਰਚਾ ਪਾਇਆ। ਜੇ ਅੱਜ ਮੈਂ ਚੁੱਪ ਰਹਿ ਗਿਆ ਤਾਂ 21 ਪਰਚੇ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰੇ ਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ। 21 ਪਰਚੇ। ਤੁਸੀਂ ਇੱਕ ਚੀਜ਼ ਹੋਰ ਦੇਖੋ ਬਾਈ, ਇੱਥੇ ਜਿਹੜੀ ਕੱਲ ਗੱਲ ਬਚਣ ਵਾਲੀ ਆ, ਇਹੋ ਜਿਹੇ ਨੌਜਵਾਨ ਸਾਡੇ ਡਿਬਰੂਗੜ੍ਹ ਦੇ ਜੇਲ੍ਹਾਂ ਵਿੱਚ ਬੈਠੇ ਨੇਗੇ, ਕਿਸੇ ਤੇ 45 ਕਰੋੜ ਰੁਪਇਆ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਚੋਂ ਕਰਤਾ ਪਾਕਿਸਤਾਨ ਦਾ। ਕਿਹੜਾ ਨੌਜਵਾਨ 45 ਕਰੋੜ ਰੁਪਇਆ ਪਵਾ ਲੂਗਾ ਜੀ? ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ। ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਾ, ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ, ਕਿਸਾਨ ਜਥੇਬੰਦੀਆਂ ਦੀ ਤਾਕਤ ਦੇ ਨਾਲ ਬਾਹਰ ਆਇਆ। ਨਹੀਂ ਮੈਂ ਬਾਹਰ ਨਹੀਂ ਸੀ ਆ ਸਕਦਾ। ਮੇਰੇ ਤੇ ਕਿਹੜਾ ਜਿਹੜੇ ਪਰਚੇ ਕਹੋ ਜੀ ਧਾਰਾ ਲਾ ਨਹੀਂ ਸਕਦੇ। ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚ, ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲਓ, ਮੇਰੇ ਖਾਤੇ ਦੇ ਵਿੱਚ ਪੈਸੇ ਪਾ ਕੇ ਕਹਿੰਦੇ ਵਿਦੇਸ਼ੀ ਫੰਡ ਆ ਜੀ, ਜਿਹੜਾ ਮਰਜ਼ੀ ਪਰਚਾ ਪਾ ਲਓ ਜੀ। 379 ਵੀ ਜਿਹੜੀ ਮੇਰੇ ਤੇ ਲੱਗੀ ਹੈ, ਜਿਹੜਾ ਮੈਨੂੰ ਚੈਨੀ ਚੋਰ ਬਣਾਇਆ, ਮੈਨੂੰ ਐ ਨਹੀਂ ਪਤਾ ਇਹ ਬੰਦਾ ਕਿਹੜਾ ਜਿਹੜਾ ਤੇ ਮੇਰੇ ਤੇ ਪਰਚਾ ਕਰਾਉਣ ਵਾਲਾ। ਮੈਨੂੰ ਇਹ ਨਹੀਂ ਪਤਾ। ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ, ਸਾਡੇ ਆਗੂ ਸਾਹਿਬਾਨ ਬੈਠੇ ਨੇਗੇ, ਇਹਨਾਂ ਨੂੰ ਪੁੱਛ ਲਓ। 1 ਸਾਲ ਅਸੀਂ ਦਿੱਲੀ ਦੇ ਬਾਰਡਰਾਂ ਦੇ, 1.5 ਸਾਲ ਮੈਂ ਉੱਥੇ ਬੈਠਾ ਰਿਹਾ। ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਯੂਨੀਅਨ ਦੀ ਸੇਵਾ ਕਰੀ ਹੈ। ਅੱਜ ਉਹ ਦੁਨੀਆ ਦੇ ਚਲੇ ਗਏ। ਪੰਜਾਬ ਕਿਸਾਨ ਯੂਨੀਅਨ ਹੁੰਦੀ, ਲੱਖੋਵਾਲ ਯੂਨੀਅਨ ਹੁੰਦੀ, ਕਾਦੀਆਂ ਯੂਨੀਅਨ ਹੁੰਦੀ, ਪਹਿਲਾਂ ਜ਼ਿਲ੍ਹਾ ਪ੍ਰਧਾਨ ਰਹੇ, ਪੰਜਾਬ ਦੇ ਮੀਤ ਪ੍ਰਧਾਨ ਰਹੇ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ। ਬਹੁਤ ਦਾ ਪੁੱਤ ਹੈ। ਪਰ ਜਿਹੜੀ ਮੇਰੇ ਨਾਲ ਤਸੱਦਦ ਹੋਈ, ਹੱਡ ਬੀਤੀ ਜਿਹੜੀ ਮੇਰੇ ਨਾਲ ਹੋਈ, ਉਹ ਕੀ ਹੋਈ ਦੇਖੋ। ਇੱਥੋਂ ਤੱਕ ਜਿਹੜੀ ਸੀਐਮ ਦੀ ਸਿਆਸਤ ਗਿਰ ਗਈ। ਮੈਨੂੰ ਇੱਥੋਂ ਬਰਨਾਲਾ, ਇੱਥੋਂ ਐਸਐਚਓ ਆਉਂਦਾ ਧਨੌਲੇ ਵਾਲਾ, ਕਹਿੰਦਾ ਵੀ ਐਂ ਕਰਕੇ ਤੈਨੂੰ ਖਤਰਾ, ਤੇਰੇ ਤੇ ਕੋਈ ਹਮਲਾ ਹੋਣ ਵਾਲਾ। ਹਮਲਾ ਹੋਣ ਨੂੰ ਦੱਸ ਮੈਂ ਕਿੱਧਰੋਂ ਕੋਈ ਅੱਤਵਾਦੀ ਹਾਂ। ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਕੇ ਅੱਗੇ ਮੈਨੂੰ ਕੀ ਧਨੌਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੈਂਦੇ ਨੇ। ਲੱਖਾ ਬਾਈ ਉੱਥੇ ਆਉਂਦਾ, ਲੱਖਾ ਬਾਈ ਡੀਐਸਪੀ ਨਾਲ ਗੱਲ ਕਰਦਾ, ਸਾਰਿਆਂ ਨਾਲ ਗੱਲ ਕਰਦਾ, ਪੁੱਛਦਾ ਵੀ ਕਿਉਂ ਭਾਨੇ ਨੂੰ ਬਿਠਾਇਆ। ਉਹ ਕਹਿੰਦੇ ਜੀ ਬੱਸ ਅਸੀਂ ਇਹਨੂੰ ਤੋੜ ਦਿੰਦੇ, ਇਹਨੂੰ ਖਤਰਾ। ਆਹੀ ਗੱਲ ਹੋਈ ਆ ਨਾ ਬਾਈ ਉੱਥੇ ਸਿਕਿਉਰਿਟੀ ਦੇਣੀ, ਸਿਕਿਉਰਿਟੀ ਪੇਸ਼ ਕਰਦੇ ਨੇਗੇ, ਜੱਜ ਸਾਹਿਬ ਦੇ ਪੇਸ਼ ਕਰਦੇ ਨੇ। ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ। ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਦੇ ਉੱਤੇ ਪਾ ਕੇ ਠੰਡਾ ਪਾਣੀ, ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸ਼ਬਦ ਹੋਇਆ, ਇਹੋ ਜਿਹਾ ਬੈਂਚ ਸੀ, ਇਹੋ ਜਿਹਾ ਮੇਜ਼ ਹੁੰਦਾ। ਲੱਤਾਂ ਬੰਨ ਲਈਆਂ, ਹੱਥ ਬੰਨ ਲਏ, ਹੱਥਾਂ 'ਚ ਡਾਂਗ ਫਸਾਲੀ, ਨੰਗਾ ਕਰ ਲਿਆ। ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ, ਜੋ ਕੁਝ ਮੇਰੇ ਨਾਲ ਹੋਇਆ, ਉਹ ਤਸੱਦਦ ਮੈਂ ਕਹਿੰਦਾ ਕਿਸੇ ਤੇ ਨਾ ਹੀ ਹੋਇਆ। ਫਿਰ ਉਹ ਤਸੱਦਦ ਪੂਰਾ ਕੀਤਾ ਗਿਆ। ਫਿਰ ਇਸ ਤੋਂ ਬਾਅਦ ਕੀ ਹੋਇਆ? ਫਿਰ ਕਹਿੰਦੇ ਕਾਸਰ ਰਹਿ ਗਈ। ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ। ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ, ਇਹ ਪੋਲੀਟੀਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ, ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਮੇਰੇ ਨਾਲ ਕੀਤਾ ਨਹੀਂ, ਆਹ ਕੁਝ ਮਤਲਬ ਸਬੂਤ, ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ। ਫਿਰ ਤੜਕੇ ਫਿਰ ਕੱਪੜੇ ਲਹਾ ਲਏ। ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗ। ਲੜਾਈ ਕੀ ਵੀ ਤੈਂ ਗੱਲ ਕੀ ਸੀਗੀ ਵੀ ਤੈਂ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ, ਸਰਕਾਰ ਦੇ ਖਿਲਾਫ ਨਹੀਂ ਬੋਲਣਾ। ਦਿੱਲੀ ਵਾਲੇ ਜੋ ਰਾਘਵ ਚੱਡਿਆਂ ਦੇ ਖਿਲਾਫ ਤੂੰ ਬੋਲਦਾ, ਦਿੱਲੀ ਦੀ ਰਾਜਨੀਤੀ ਦੇ ਖਿਲਾਫ ਹੁੰਦਾ, ਤਾਂ ਨਹੀਂ ਬੋਲਣਾ। ਇੱਥੋਂ ਤੱਕ ਸਰ ਸਿਆਸਤ ਗਿਰ ਗਈ ਆ। ਮੈਨੂੰ ਇੱਕ ਵੀ ਚੀਜ਼ ਦੱਸ ਦਿਓ ਵੀ ਮੈਂ ਮਾੜਾ ਕੀ ਕਰਤਾ। ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ, ਤੁਸੀਂ ਮੀਡੀਆ ਵਾਲੇ ਮੇਰੇ ਵੀਰ ਬੈਠੇ ਹੋ, ਮੈਂ ਮਾੜਾ ਕੀ ਕਰਤਾ? ਮੈਂ ਕਹਿਣਾ ਵੀ ਜੋ ਕੱਲੀ ਸਾਡੀ ਆ ਜਿਹੜੀ ਏਜੰਟਾਂ ਵਾਲੀ ਲੜਾਈ ਆ, ਇਹਨਾਂ ਨੇ ਮੋਹਰਾ ਬਣਾਇਆ। ਇਹ ਲੜਾਈ ਨਹੀਂ, ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆਇਆ। ਮੈਂ ਉਹ ਕਿਹੜਾ ਧਰਨਾ, ਸਾਡੇ ਕਿਸਾਨ ਆਗੂ ਬੈਠੇ ਨੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚਿਆ। ਇੱਥੋਂ ਤੱਕ ਸਿਆਸਤ ਗਿਰ ਗਈ ਕਿ ਇੰਨਾ ਜਲੀਲ ਕੀਤਾ ਗਿਆ। ਮੁੱਖ ਮੰਤਰੀ ਤੋਂ ਮਾਫੀ ਮੰਗ, ਮੁੱਖ ਮੰਤਰੀ ਤੋਂ ਮਾਫੀ ਮੰਗ। ਮੈਂ ਕੋਈ ਗੱਲ ਕਹਿਣਾ ਚਾਹਣਾ ਭਗਵੰਤ ਮਾਨ ਨੂੰ, ਤੈਨੂੰ ਭਗਤ ਸਿੰਘ ਵਾਲੀ ਪੱਗ ਲਾ ਦੇਣੀ ਚਾਹੀਦੀ ਹੈ। ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ। 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ, ਉਹ ਤੇਰੇ ਵਰਗਾ ਕੋਈ ਸਿਆਸਤ ਗਰੀਬ ਕੋਈ ਸਿਆਸਤ ਨਹੀਂ ਕਰਦਾ। ਮੈਨੂੰ ਇੱਕ ਵੀ ਗੱਲ ਦੱਸੇ, ਮੇਰੇ ਨਾਲ ਸੀਐਮ ਬੈਠੇ ਬਰਾਬਰ, ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਓ। ਅਸੀਂ ਅੱਜ ਤੱਕ, ਮੈਨੂੰ ਇੱਕ ਗੱਲ ਦੱਸੋ, ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ। ਇਦੋਂ ਸਿਆਸਤ ਹੋਰ ਕਿਹੜੀ ਡਿਗੂ ਹੋਟ ਇਹਨਾਂ ਨੂੰ ਤਾਂ ਕਿਸੇ ਨੇ ਇਹੋ ਜਿਹਾ ਤਾਂ ਕਿਸੇ ਨੇ ਨਹੀਂ ਹਾਲਾਤ ਕੀਤੇ ਜੋ ਇਹਨੇ ਕੀਤੇ ਨੇਗੇ ਮੇਰੇ ਨਾਲ। ਤੈਨੂੰ ਉੱਥੇ ਜਿਹੜੇ ਮੁਲਾਜ਼ਮ ਉਹਨਾਂ ਦੇ ਨਾਂ ਪਤਾ ਮਾੜਾ? ਮੈਂ ਕੱਲੇ ਜਾ ਕੇ ਮੋਢੇ ਦਾ ਹੱਥ ਧਰ ਦੂੰ ਵੀ ਆਹ ਸੀਗਾ, ਇਹਨੇ ਐਵੇਂ ਮੈਨੂੰ ਨੰਗਾ ਕੀਤਾ, ਇਹਨੇ ਐਂ ਕੀਤਾ, ਇਹਨੇ ਐਂ ਕੀਤਾ। ਦਿਓ ਮੇਰੀ ਗੱਲ ਦਾ ਜਵਾਬ। ਜੇ ਸਾਰਾ ਮੀਡੀਆ ਮੇਰੇ ਨਾਲ ਜਾਊ, ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ? ਜਿਹੜੀ ਅੱਜ ਮੈਂ ਗੱਲ ਵਿਵਾਕੀ ਨਾਲ ਬੋਲੀ ਹੈ, ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਬੋਲਿਆ। ਮੇਰੀਆਂ ਭੈਣਾਂ, ਮੇਰਾ ਪਰਿਵਾਰ, ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ। ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ। ਇੱਥੇ ਤੱਕ ਸਿਆਸਤ ਨਹੀਂ ਪਿਆ। ਮੇਰੀ ਜੇ ਮੌਤ ਹੁੰਦੀ ਹੈ, ਮੇਰੀ ਮੌਤ ਦਾ ਜ਼ਿੰਮੇਵਾਰ ਇਹ ਸਰਕਾਰ ਹੋਊ। ਮੇਰੀ ਅੱਜ ਤੋਂ ਬਾਅਦ, ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂ ਸਕਦਾ। ਇੱਥੋਂ ਤੱਕ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਆ।
ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ, ਕਹਿੰਦੇ ਤੇਰੇ ਤਾਂ 2 ਪਰਚੇ ਪੈਣਗੇ। ਇਹ ਗੱਲ ਜੇ ਮੈਂ ਨਾ ਅੱਜ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੋਲਣੀ। 2 ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿਣਾ, ਮੈਂ ਹਾਜ਼ਰ ਨਾਜ਼ਰ ਰੱਖ ਕੇ ਉਸ ਨੂੰ ਕਹਿਣਾ ਮੈਂ ਨਿਤਨੇਮ ਦਾ ਧਾਰਨੀ ਹੈ। ਕਹਿੰਦੇ ਦੋਨੇ ਜਿਹੜੀਆਂ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ, ਇਹ ਘਟਨਾਵਾਂ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਬੋਲਾਂ, ਘਟਨਾਵਾਂ ਕਿਸੇ ਨੇ ਕਰੀਆਂ, ਅੱਗ ਕਿਤੇ ਲੱਗੀ ਪਈ ਆ, ਘਟਨਾਵਾਂ ਹੋਰ ਕਿਤੇ ਵਾਪਰੀ ਪਈ ਆ, ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਤੇਰਾ ਨਾਮ ਪਾ ਸਕਦੇ ਆ। ਇਹੋ ਜਿਹਾ ਕੁਝ ਕਰਨਗੇ। ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ, ਪੁਲਿਸ ਨੂੰ ਆਪਾਂ ਕਹਿੰਦੇ ਪੁਲਿਸ ਆ ਨਾ, ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਹੈ। ਪੁਲਿਸ ਯਾਰ ਕਰੇ ਤਾਂ ਕਰੇ ਕੀ, ਅਫਸਰ ਕਰਨ ਦਾ ਕਰਨ ਕੀ ਯਾਰ। ਵੀ ਭਾਈ ਜੋ ਪਹਿਲਾਂ ਤਾਂ ਵਾਅਦੇ ਕੀਤੇ ਸੀ ਉਹ ਵਾਅਦੇ ਦਿਖਾ ਦੇ ਸਾਨੂੰ ਪੂਰੇ। ਅੱਜ ਥਾਂ ਥਾਂ ਤੇ ਬੋਰਡ ਕਢਾ ਕੇ ਲਾਤੇ, ਜੋ ਗੱਲਾਂ ਕੀਤੀਆਂ ਸੀ ਪੰਜਾਬ ਦੇ ਲੋਕਾਂ ਦੇ ਨਾਲ, ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ। ਇਹ ਸਾਡੇ ਜਿਹੜੇ ਮੁੱਦੇ ਨੇ, ਅਸੀਂ ਰੋਜ਼ ਇਹ ਮੁੱਦਿਆਂ ਤੇ ਘੇਰਦੇ ਹਾਂ। ਦੂਜੀ ਗੱਲ ਪਤਾ ਕੀ ਹੈ, ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਿਆ? ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ। ਸਾਡੀ ਕਿਤੇ ਵੀ, ਮੈਂ ਗੱਲ ਕਹਿਣਾ ਚਾਹੁੰਦਾ, ਅੱਜ ਮੀਡੀਆ ਬੈਠਾ, ਨਗਰ ਖੜਾ, ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦਿਓ। ਸਿਆਸਤਦਾਨ ਥਾਂ ਥਾਂ ਤੇ ਝੂਠੇ ਨੇਗੇ। ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲੀਟੀਕਲ ਬੰਦੇ ਨੇਗੇ, ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ, ਪੰਜਾਬ ਨੂੰ ਲੁੱਟ ਕੇ ਖਾ ਗਏ। ਉਹ ਬੰਦੇ ਨਹੀਂ ਇਹਦੇ ਮੂਹਰੇ ਬੋਲ ਸਕਦੇ। ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ, ਜਦੋਂ ਤੋਂ ਮੇਰੇ ਤੇ ਪਹਿਲਾਂ ਬਰਨਾਲਾ, ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ। ਸਾਡੇ ਆਗੂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਰਟੀ ਦੀਆਂ ਦਰਖਾਸਤਾਂ ਤਿਆਰ ਕਰੀ ਖੜਾ। ਇੱਥੋਂ ਤੱਕ ਕਿ ਗੱਲ ਕਹੀ ਗਈ, ਇੱਥੋਂ ਤੱਕ ਸੀਐਮ ਗਿਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ, ਆਹ ਗੱਲ ਨੋਟ ਕਰ ਲਓ, ਜੇ ਤੂੰ ਬਾਹਰ ਜਾ ਕੇ ਬੋਲਿਆ ਜਿਹੜਾ ਹੋਰ ਜਿਹੜੇ ਪਾਰਟੀ ਨੇ ਉਹ ਤੇਰੇ ਤੇ ਪਾਉਂਗੇ। ਦੱਸੋ ਬਾਈ, ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ, ਕੌਣ ਪੰਜਾਬ ਦਾ ਨੌਜਵਾਨ ਬੋਲੂ, ਕੌਣ ਲੋਕ ਬੋਲਣਗੇ? ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਤੇ ਇਹਨਾਂ ਜਥੇਬੰਦੀਆਂ ਦਾ। ਇੱਥੋਂ ਤੱਕ ਜਿਹੜੀ ਸਿਆਸਤ ਸੀਐਮ ਪੰਜਾਬ ਦਾ ਗਿਰ ਚੁੱਕਿਆ, ਇਹਨੂੰ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਂ ਤੇ ਜਿਹੜੇ ਝੂਠੀਆਂ ਗੱਲਾਂ ਕਰੇ। ਝੂਠਿਆਂ ਨਹੀਂ ਭਗਤ ਸਿੰਘ ਬਣਿਆ ਫਿਰਦਾ। ਭਗਵੰਤ ਮਾਨ ਤੇਰੇ ਤੋਂ ਕਦੇ ਸਿਆਸਤ ਨਹੀਂ, ਤੇਰੇ ਤੋਂ ਕੋਈ ਮੈਂ ਕਹਿਣਾ ਗਿਰ ਨਹੀਂ ਸਕਦਾ। ਇੱਥੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀ ਉਹ ਇੰਨਾ ਉਹਨਾਂ ਨੇ ਡਰਾਇਆ, ਧਮਕਾਇਆ, ਜੋ ਕੁਝ ਮੇਰੇ ਨਾਲ ਕੀਤਾ, ਇਹ ਪ੍ਰਮਾਤਮਾ ਕਿਸੇ ਦੇ ਨਾਲ ਇਹੋ ਜਿਹਾ ਕੋਈ ਘਟਨਾ ਨਾ ਹੋਵੇ। ਧੰਨਵਾਦ। ਅੰਨਾ ਜੀ, ਤੁਹਾਡੇ ਨਾਲ ਜੋ ਵੀਡੀਓ ਦੀ ਗੱਲ ਕੀਤੀ ਜਾ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਕਰਕੇ ਤੁਹਾਡੀ ਹਾਲਤ ਦੇਖੀ ਗਈ ਸੀ, ਸੱਚ ਹੈ ਜੀ ਇਹ ਗੱਲ? ਬਿਲਕੁਲ 100% ਸੱਚ ਹੈ। ਮੈਂ ਕਹਿਣਾ ਜੇ ਤੁਹਾਨੂੰ ਮੀਡੀਆ ਤੁਹਾਡੇ ਨਾਲ ਹੈ, ਜੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ, ਉਸ ਤੋਂ ਬਾਅਦ ਮੀਡੀਆ ਲੈ ਕੇ ਜਾਊਂ। ਮੈਂ ਜਿਹੜੀ ਸੀਆਈ ਦਾ ਡਿਵੀਜ਼ਨ ਸੀਆਈ 1 ਤੇ ਸੀਆਈ 2 ਨੇਗੇ, ਸੀਆਈ 2 ਦੇ ਵਿੱਚ ਮੈਂ ਲੈ ਕੇ ਜਾਊਂਗਾ। ਮੈਂ ਇਕੱਲੇ ਨੂੰ ਦਿਖਾਊਂਗਾ ਕਿ ਆਹ ਬੰਦੇ ਨਾਲ ਮੇਰੇ ਇਹ ਲੁਧਿਆਣੇ ਦੀ ਘਟਨਾ ਜੀ। ਲੁਧਿਆਣੇ ਦੀ ਘਟਨਾ। ਕੁਐਸਚਨ ਰੋਕ ਲਓ ਜੀ ਇੱਕ ਮਿੰਟ, ਤੁਸੀਂ ਆਪਣਾ ਰੱਖ ਜਿਹੜਾ ਹਲਕੇ ਦੀ ਗੱਲ ਵੀ ਹੈਗੀ। ਦੇਖੋ ਅਸੀਂ ਗੱਲ ਇਹ ਕਰਦੇ ਹਾਂ ਕਿ ਅਸੀਂ ਵੀ ਇਹ ਗੱਲ ਉਠਾਈ ਸੀ ਕਿ ਬਹਾਨੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ, ਇਹ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਿਸ ਲੈਣਗੀਆਂ ਕਿ ਜਿਹੜੇ ਸਾਡੇ ਮਨੁੱਖੀ ਅਧਿਕਾਰ ਸੰਗਠਨ ਬਣੇ ਉਹ ਨੋਟਿਸ ਲੈਣਗੇ। ਜਿਹੜੀਆਂ ਬਹਾਨੇ ਦੀਆਂ ਵੀਡੀਓ ਬਣਾਈਆਂ ਗਈਆਂ ਨੰਗਾ ਕਰਕੇ, ਕੁੱਟ ਕੇ, ਪਾਣੀ ਪਾ ਕੇ ਕਿ ਮੁੱਖ ਮੰਤਰੀ ਤੋਂ ਮਾਫੀ ਮੰਗ, ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ। ਜਿਹੜੇ ਵੀ ਸੀਆਈ 1 ਜਾਂ 2 ਦੇ ਅਧਿਕਾਰੀ ਨੇ ਲੁਧਿਆਣੇ ਦੇ, ਉਹਨਾਂ ਦੇ ਮੋਬਾਈਲਾਂ ਦੇ ਵਿੱਚ ਉਹ ਰਿਕਾਰਡ ਡਾਟਾ ਦਾ ਪਿਆ ਹੋਣਾ। ਜੇ ਡਿਲੀਟ ਵੀ ਕਰ ਦੇਣਗੇ ਤਾਂ ਉਹ ਦੁਬਾਰਾ ਵੀ ਰਿਕਵਰ ਹੋ ਜਾਣਗੀਆਂ। ਇਹ ਬਹੁਤ ਵੱਡੀ ਇੱਕ ਤਰ੍ਹਾਂ ਦੀ ਜੋ ਮੁੱਖ ਮੰਤਰੀ ਨੇ ਕਰਾਈ ਹੈ। ਜੇ ਭਾਨੇ ਨੇ ਕਿਹਾ, ਹੁਣ ਭਾਨੇ ਨੇ ਕਿਸੇ ਉੱਥੇ ਏਸੀਪੀ ਆਉਂਦਾ ਤੇ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚ ਨੰਗਾ ਕਰਾ ਕੇ ਇਹ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ। ਵੀ ਦੱਸ ਵੀਡੀਓ ਕਾਲ ਵਾਲੀ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ। ਲੰਮਾ ਪਾਲਿਆ ਬੰਨ ਕੇ ਉੱਥੇ ਵੀਡੀਓ ਕਾਲਾਂ, ਵੀਡੀਓ ਬਣਾ, ਵੋਟ ਪਰਸਨਲ ਯਾਰ ਗੱਲ ਸੁਣੋ, ਸਰੀਰਕ ਅੰਗਾਂ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਕੀ ਆਸ ਕਰਦੇ? ਕੀ ਇਹੋ ਜਿਹਾ ਹਰਕਤ ਕਰ ਰਹੇ ਆ? 307 ਦਾ ਪਰਚਾ, ਭੈਣ ਮੇਰੀ ਸਕੂਲ ਦੇ ਵਿੱਚ ਹੈ। 307 ਦਾ ਪਰਚਾ ਮੇਰੀ ਭੈਣ ਤੇ ਪਾਦਾ ਤਾਂ ਧੰਨਵਾਦ ਇਹਨਾਂ ਆਗੂਆਂ ਦਾ। ਇਸ ਤੋਂ ਵੱਡਾ ਕੀ ਸਬੂਤ ਹੋਊਗਾ? 307 ਤੋਂ ਵੱਡਾ ਤਾਂ ਕੋਈ ਸਬੂਤ ਨਹੀਂ। ਭੈਣਾਂ ਮੇਰੀਆਂ ਸਕੂਲ ਦੇ ਵਿੱਚ ਨੇ ਕਿ ਉਹਨੇ ਫੜ ਕੇ ਪਰਚਾ ਪਾਤਾ। ਚੈਨੀ ਚੋਰ ਬਣਾਤਾ ਮੈਨੂੰ, 379 ਵੀ ਲਾਤੀ। ਜਿਹੜੇ ਬੰਦੇ ਨੂੰ ਮੈਂ ਜਾਣਦਾ ਤੱਕ ਨਹੀਂ। ਇਸ ਤੋਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਇੱਜ਼ਤ। ਬੰਦਾ ਅਣਖ ਤੇ ਇੱਜ਼ਤ ਨਾਲ ਜਿਉਣਾ ਚਾਹੁੰਦਾ, ਸਵੈਮਾਨ ਨਾਲ ਹਰ ਬੰਦਾ ਜਿਉਣਾ ਚਾਹੁੰਦਾ। ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਸਵੈਮਾਨ ਤੇ ਕੋਈ ਸੱਟ ਨਾ ਵੱਜੇ, ਮੇਰੀ ਇੱਜ਼ਤ ਅਣਖ ਤੇ ਜਦੋਂ ਬੰਦੇ ਤੇ ਗੱਲ ਆਉਂਦੀ ਨਾ ਤੇ ਬੰਦਾ ਮਾਰਨ ਤੇ ਤਾਰੂ ਹੋ ਜਾਂਦਾ। ਇੱਕ ਬੰਦੇ ਨੂੰ ਨੰਗਾ ਕਰਕੇ, ਕੁੱਟ ਕੇ, ਰੀਲ ਕਰਕੇ, ਉਹਦੀ ਵੀਡੀਓ ਬਣਾ ਕੇ, ਉਹਦੇ ਵੀਡੀਓ ਕਾਲਾਂ ਦੇ ਤੁਸੀਂ ਮੁੱਖ ਮੰਤਰੀ ਨੂੰ ਦਿਖਾ ਰਹੇ ਆ। ਐਦੂ ਵੱਡਾ ਜ਼ਬਰ ਤੇ ਜ਼ੁਲਮ ਤੇ ਬੁੱਚੜਪਣਾ ਕੀ ਹੋ ਸਕਦਾ ਹੈ? ਕੋਈ ਉਹੀ 80-90 ਦਾ ਦੌਰ ਜਿਹੜਾ ਆਪਾਂ ਕਰਦੇ ਆ ਰਹੇ ਹਾਂ, ਜਿਹਦੇ ਬਾਰੇ ਗੱਲ ਸੁਣਦੇ ਆ ਰਹੇ ਹਾਂ। 80-90 ਸਾਡੇ ਨੌਜਵਾਨਾਂ ਨਾਲ, ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਤਸ਼ੱਦਦ ਥਾਣਿਆਂ 'ਚ, ਸੀਨੀਅਰ ਸਟਾਫਾਂ ਦੇ ਵਿੱਚ, ਉਹੀ ਦੁਬਾਰਾ ਦੁਹਰਾਇਆ ਗਿਆ। ਅੱਜ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਇਹਦਾ ਨੋਟਿਸ ਲੈਂਦਾ ਤੇ ਕੀ ਇਹ ਗੱਲ। ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ, ਇੱਥੇ ਨਹੀਂ ਖੜਨਾ। ਇਹ ਮਸਲਾ ਲੈ ਕੇ ਜਿੰਨੇ ਵੀ ਸੀਆਈ ਸਟਾਫ ਦੇ ਅਧਿਕਾਰੀ ਹੈ, ਚਾਹੇ ਉਹ ਕਮਿਸ਼ਨਰ ਹੈ ਲੁਧਿਆਣੇ ਪੁਲਿਸ ਦਾ,
ਉਹਨਾਂ ਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਬਹਾਨੇ ਨਾਲ ਉੱਥੇ ਅਣਮਨੁੱਖੀ ਤਸ਼ੱਦਦ ਹੋਇਆ। ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ, ਮੁਕੱਦਮੇ ਜਿਹੜੇ ਦਰਜ ਹੋਏ ਬਹਾਨੇ ਦੇ ਉੱਤੇ, ਲੁਧਿਆਣੇ ਮੁਕੱਦਮਾ ਦਰਜ ਹੋਇਆ, ਪਟਿਆਲੇ ਮੁਕੱਦਮਾ, ਮੋਹਾਲੀ ਮੁਕੱਦਮਾ ਦਰਜ ਹੋਇਆ। ਉਹ ਮੁਕੱਦਮੇ ਸਾਡੇ ਕੋਲ ਰਿਪੋਰਟਾਂ ਨੇ ਲੈ ਕੇ ਤੁਸੀਂ ਪੜ੍ਹ ਸਕਦੇ ਹੋ। ਇਹ ਮੁਕੱਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਆ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਉਹ ਆ ਚੁੱਕੀਆਂ ਨੇ। ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦਿਆਂਗੇ ਵੀ ਇਹ ਮੁਕੱਦਮੇ ਇਹਨਾਂ ਨੇ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ ਜਿਹੜੀ ਰੇੜਕਾ ਆਪਣਾ ਫਸਿਆ ਹੋਇਆ ਜਿਹੜੀ ਗੱਲ ਦੇ ਉੱਤੇ ਜਿਹੜੇ ਕਹਿੰਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ, ਤੇ ਸਾਡਾ ਇਹ ਸੀ ਵੀ ਜੇ ਜ਼ਮਾਨਤ ਅਸੀਂ ਤਾਂ ਕਰਾਵਾਂਗੇ ਜੇ ਅਸੀਂ ਦੋਸ਼ੀ ਹੋਵਾਂਗੇ। ਜੇ ਅਸੀਂ ਗੁਨਾਹ ਕੀਤਾ ਹੋਊ, ਅਸੀਂ ਚੈਨੀਆਂ ਭਾਨੇ ਨੇ ਖੋਹੀਆਂ ਹੋਣਗੀਆਂ, ਫਰੋਤੀਆਂ ਮੰਗੀਆਂ ਹੋਣਗੀਆਂ, ਤਾਂ ਅਸੀਂ ਜ਼ਮਾਨਤ ਕਰਾਵਾਂਗੇ, ਨਹੀਂ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ। ਇਸ ਲਈ ਸਾਰੇ ਪਰਚਿਆਂ ਦੀਆਂ ਕਾਪੀਆਂ ਸਾਡੇ ਕੋਲ ਆ, ਤੁਸੀਂ ਲੈ ਸਕਦੇ ਹੋ। ਇਹ ਪਰਚੇ ਡਿਸਚਾਰਜ ਹੋ ਚੁੱਕੇ। ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਧਨੌਲੇ, ਭਾਨੇ ਦੀਆਂ ਦੋਨੇ ਭੈਣਾਂ ਤੇ ਬਾਪੂ ਤੇ ਭਰਾ ਤੇ ਮੇਰੇ ਤੇ ਸਾਰੇ ਹੋਰ ਵੱਖ-ਵੱਖ ਜਿਹੜੇ ਯੂਟਿਊਬਾਂ ਚਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕੱਦਮਾ ਦਰਜ ਸੀ। ਉਹ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ। ਖਬੋਰ ਦੇ ਮੁਕੱਦਮੇ ਦੀ ਰਿਪੋਰਟ ਹੈ, ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਹੈ, ਲੁਧਿਆਣੇ ਦੇ ਮੁਕੱਦਮੇ, ਸਾਰੀਆਂ ਰਿਪੋਰਟਾਂ ਸਾਡੇ ਕੋਲ ਤੁਸੀਂ ਲੈ ਸਕਦੇ ਹੋ। ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ, ਰੱਦ ਕਰਕੇ ਬਾਹਰ ਆ ਚੁੱਕੇ। ਇੱਕ ਗੱਲ ਹੋਰ ਮੈਂ ਜਿਹੜੀ ਖਾਸ ਤੇ ਕਹਿਣਾ ਚਾਹੁੰਦਾ, ਦੇਖੋ ਇਹਨਾਂ ਦੇ ਤਕੜਮਬਾਜ਼ੀਆਂ ਕੀ ਹੁੰਦੀਆਂ, ਕਿਵੇਂ ਪੈਂਤੜੇ ਖੇਡਦੇ ਆ। ਜਿਸ ਦਿਨ ਅਸੀਂ 3 ਤਰੀਕ ਨੂੰ ਇੱਥੇ ਜਾਮ ਲਾਇਆ ਨਾ, ਜਿੱਦੇ ਹਾਈਵੇ ਜਾਮ ਹੋਇਆ, ਸ਼ੁਰੂ ਦੇ ਵਿੱਚ ਅਸੀਂ 300-400 ਜਾਣਾ ਅੱਗੇ ਸੀਗੇ ਲੱਗੇ ਹੋਏ। ਉੱਥੇ